सैक्टो इन्होंने तो कुटिया बहुत ज्यादा देखो पर्चा पाता ते अपना खड़ा डराउन ना मारा भी करते हैं बापू मैडम नौंदे आ देखो जी मार दूंगा कोई ना कोई मैं बड़ी बड़ी कहानी आप गल करते कोई ना आ देखो जी जिन्ने दुखी है आ बापू जी का दुख बापू सिटीजन है कनेडा का पर रुलता इत्थे ये भी माता भी कनेडा के सिटीजन है पर रोल इत्थे रहे आ देखो कनेडा का सिटीजन मुंडा मर गया जो परमात्मा ने दुख दिखाना होवे इत्थों हिसाब ला लो मित्रों ना तो कनेडा दे विच होगा ना इत्थे जे किसी ने सुखी रहना इत्थे भी रह पऊगा जे किसी ने कर्मां च दुख है आ कनेडा का सिटीजन हो के दोने बजुर्ग आ देखो रो रहे आ कनेडा के सिटीजन है रब ने जो दुख देना होवे पुत्त मर गया नूह सारी पूंजी हथ च कर गई आई होया ना बेबे तुसी भी कनेडा जाके आए हो 21 साल हो गए सानू कनेडा दे विच 21 साल ना कनेडा च इन्ना कुछ हो थोड़े कोई रज्जी नहीं हो अच्छा वो नहीं गई नहीं सी अजे अच्छा मुंडा पक्का सी लड़के दा तीजा ब्याह सीगा ਇਹ ਲੜਕੇ ਤੀਜਾ ਵਿਆਹ ਸੀਗਾ ਡੋਰ ਤੋਂ ਕੇ ਦੋ ਦੇ लड़के दा ਹਾਂਜੀ ਮੇਰਾ ਲੜਕਾ ਜਿਹੜਾ ਸੁਰਗਵਾਸ ਹੋ ਗਿਆ ठीक है ਇਹ ਗਈ ਨਹੀਂ ਸੀ ਅਜੇ ਉਸ ਤੋਂ ਪਹਿਲਾਂ ਹੀ ਮਤਲਬ ਵੀ ਉਹਦਾ ਐਕਸੀਡੈਂਟ ਹੋ ਗਿਆ ਉਹਦੀ ਡੈਥ ਹੋ ਗਈ आ देखो मैडम रो ਇੰਨੇ ਭਾਵਕ ਹੋ ਗਏ ਮੈਡਮ ਰੋਣ ਲੱਗ ਗਏ पता की है हाँ जी। दुख वेख्या नहीं जाता बिल्कुल जी क्योंकि ਉਹ ਧੀਆਂ ਸੀ ਅਸੀਂ ਹਮੇਸ਼ਾ ਕਹਿ ਦਿੰਦੇ ਆ ਕਿ ਕੁੜੀਆਂ ਧੋਖੇ ਕਰਦੀਆਂ ਮੁੰਡੇ ਧੋਖੇ ਕਰਦੇ ਇਹ ਕੱਚ ਨਾਲ ਤਾੜੀ ਨਹੀਂ ਵੱਜਦੀ ਨਹੀਂ ਭਾਈ ਇਕੱਲੇ ਮੁੰਡੇ ਤੇ ਬਿਲਕੁਲ ਸਾਰੇ ਚੰਗੇ ਨਹੀਂ ਹੁੰਦੇ ਸਾਰੇ ਮਾੜੇ ਇਕੱਲੇ ਕੁੜੀ ਤੇ ਬਲੇਮ ਨਹੀਂ ਕਰ ਸਕਦੇ हाँ जी। ਅੱਜ ਜਿਵੇਂ ਅਸੀਂ ਕੇਸ ਦੇਖ ਰਹੇ ਨਾ ਅੱਜ ਸੱਚੇ ਅੰਦਰੋਂ ਸੀਨਾ ਪਾੜਦਾ ਬਾਪੂ ਜਦੋਂ ਰੋਇਆ ਬਹੁਤ ਦੁੱਖ ਹੋਇਆ ਲਿਖਿਆ ਨਹੀਂ ਜਾਂਦਾ ਆ ਦੇਖੋ ਜੀ ਇਨਸਾਨੀਅਤ ਇਹ ਹੁੰਦੀ ਹੈ ਇਨਸਾਨੀਅਤ ਇੱਕ ਚੰਗੇ ਮੈਂ ਹੁਣੀ ਦੇਖਿਆ ਸੀ ਚੰਗੇ ਸੰਸਕਾਰਾਂ ਦਾ ਇਹ ਇੱਥੋਂ ਫਰਕ ਹੁੰਦਾ ਵੀਰੇ ਇੱਥੋਂ ਇਨਸਾਨੀਅਤ ਝਲਕਦੀ ਆ ਇਹ ਭੈਣ ਰੋਈ ਉਹਨਾਂ ਦਾ ਦੁੱਖ ਦੇਖ ਕੇ ਰੋਈ ਜੇ ਮਾਂ ਪਿਓ ਨੇ ਚੰਗੇ ਸੰਸਕਾਰ ਦਿੱਤੇ ਹੁਣ ਜਿਹੜੀ ਆਏ ਇਨਸਾਨੀਅਤ ਨਾਲ ਤੇ ਰੋਂਦੀ ਹੈ ਕੁੜੀ ਹਨਾ ਇਹ ਥੋੜੀ ਕੈਨੇਡਾ ਜਾ ਕੇ ਕਿਤੇ ਐ ਧੋਖਾ ਧੜੀ ਕਿਸੇ ਨਾਲ ਕਰ ਸਕਦੀ ਆ ਉਹ ਤਾਂ ਪੱਥਰ ਦਿਲ ਹੁੰਦੀਆਂ ਨੇ ਹੋਰ ਉਹ ਪੱਥਰ ਦਿਲ ਹੁੰਦੀਆਂ ਨੇ ਬਹੁਤ ਜ਼ਿਆਦਾ ਵੱਡੀ ਗਿਣਤੀ ਦੇ ਵਿੱਚ ਨੌਜਵਾਨ ਪੀੜਤ ਇੱਥੇ ਪਹੁੰਚ ਚੁੱਕੇ ਨੇ ਲਵਪ੍ਰੀਤ ਵਿਆਹ ਸੀ ਖੁੱਡੀ ਕਲਾਂ ਤੇ ਤੁਸੀਂ ਵੀ ਖੁੱਡੀ ਕਲਾਂ ਵਿਆਹ ਸੀ ਚਾਚੇ ਤਾਈ ਦੀਆਂ ਕੁੜੀਆਂ ਨੇ ਦੋਨੇ ਚਾਚੇ ਤਾਈ ਦੀਆਂ ਕੁੜੀਆਂ ਨੇ ਤੁਹਾਡੇ ਨਾਲ ਵਿਆਹ ਸੀ ਦੂਜੀ ਕੁੜੀ ਦਾ ਕੀ ਨਾਂ ਸੀ ਸ਼ਰਨਦੀਪ ਕੌਰ ਉਹਨੇ ਵੀ ਆਈ ਸੀ ਕੇਸ ਉਹਨੇ ਵੀ ਪੈਸੇ ਸੋਥ ਲਵਾਏ ਸੀ ਹਾਂਜੀ ਸਾਰੇ ਰੁਪਏ ਮੇਰੇ ਲੱਗੇ ਸੀ ਕੈਨੇਡਾ ਗਈ ਸੀ ਕੈਨੇਡਾ ਗਈ ਸੀ ਫਿਰ ਕੀ ਹੋਇਆ ਕਿਵੇਂ ਗੱਲਬਾਤ ਬੰਦ ਹੋ ਗਈ 2 ਮਹੀਨੇ ਹੋ ਗਏ ਗੱਲਬਾਤ ਕੀਤੀ ਸੀ ਹਾਂ ਮੁੜ ਕੇ ਜਿਵੇਂ ਲਾਪਰੀ ਦੀ ਘਰ ਵਾਲੀ ਨੇ ਉਧਰ ਜਾ ਕੇ ਆਪਦੀ ਫਰੈਂਡਸ਼ਿਪ ਹੋਰ ਕਰ ਲਈ ਹਾਂ। ਉਹ ਮਹੀਨੇ ਕੀਤੀ ਸੀ ਪਤਾ ਤੈਨੂੰ ਪ੍ਰੂਫ ਹੈ ਸਾਰੇ ਪ੍ਰੂਫ ਨੇ ਫੋਟੋਆਂ ਨੇ ਤੇ ਉਹ ਮੁੰਡਾ ਮਤਲਬ ਮੇਰੇ ਸਹੁਰੇ ਪਰਿਵਾਰਾਂ ਦੇ ਖਾਤੇ 'ਚ ਰੁਪਏ ਭੇਜਦਾ ਰਿਹਾ ਜੀ ਉਹਦੀ ਵੀ ਕੋਈ ਪਈਆਂ ਨੇ ਪ੍ਰੂਫ ਪਏ ਆ ਅੱਛਾ ਤੂੰ ਰੱਖੀ ਕੋਲੇ ਆਪਾਂ ਮੈਡਮ ਨੂੰ ਮਨੀਸ਼ਾ ਗਲਾਟੀ ਨੂੰ ਦਿਖਾਵਾਂਗੇ ਆ ਦੇਖੋ ਜੀ ਉਸੇ ਪਿੰਡ ਦੀ ਉਹਦੇ ਚਾਚੇ ਦਾ ਇਹਦੀ ਕੁੜੀ ਬਾਈ ਕਹਿ ਰਿਹਾ ਇਹ ਤੇ ਉਹਨੇ ਤਾਂ ਵਿਚਾਰੇ ਨੇ ਜਾਣ ਦੇਤੀ ਤੂੰ ਨਾ ਇਹ ਜਿਹਾ ਕੰਮ ਕਰੀ ਹੋਰ ਇੱਥੇ ਬਾਈ ਕਿਹੜਾ ਆਇਆ ਸੀ ਮਗਰੋਂ ਯਾਰ ਭਾਈ ਇਹਨੂੰ ਜਦੋਂ ਮੈਂ ਗਿਆ ਸੀ ਸਵੀਰੇ ਵਰਗਿਆਂ ਕੋਲੇ ਗਹਿਲਾ ਪਿੰਡ 'ਚ ਮੈਂ ਆਪਦਾ ਕੰਮ ਐਗਰੀਕਲਚਰ ਖੇਤੀਬਾੜੀ 'ਚ ਕੰਮ ਕਰਦਾ ਸੀ ਇਸ ਪਰਿਵਾਰ ਨਾਲ ਮੇਰੀ ਜਾਣ ਪਛਾਣ ਹੋਈ ਮੈਂ ਇਹਨਾਂ ਨੂੰ ਪੁੱਛਿਆ ਬਾਈ ਕੀ ਹਾਲ ਚਾਲ ਆ ਪਰ ਇਹਨਾਂ ਨੇ ਮੈਨੂੰ ਦੱਸਿਆ ਕਹਿੰਦੇ ਸਾਡੇ ਨਾਲ ਇਸ ਤਰ੍ਹਾਂ ਦੀ ਘਟਨਾ ਹੋਈ ਮੈਂ ਬਾਈ ਰਾਜੂ ਦਾ ਨੰਬਰ ਦਿੱਤਾ ਬੱਲੋ ਦਾ ਬਾਈ ਜੀ ਉਹ ਬੰਦੇ ਨਾਲ ਕੰਟੈਕਟ ਕਰੋ ਠੀਕ ਹੈ ਆਪਣਾ ਭਰਾ ਹੈਗਾ ਉਹਨੇ ਇਸ ਮਸਲੇ 'ਚ ਠੀਕ ਹੈ ਹੁਣ ਆਵਾਜ਼ ਉਠਾਈ ਹੋਈ ਹੈਗੀ ਇਸ ਮਸਲੇ ਦਾ ਕੋਈ ਨਾ ਕੋਈ ਹੱਲ ਲੱਭਾਂਗੇ ਹੱਲ ਹੋਣਾ ਚਾਹੀਦਾ ਬਾਈ ਰਿਵਾਜ ਹੀ ਬਣ ਗਿਆ ਯਾਰ ਆ ਦੇਖੋ ਇੱਥੇ ਕਿੰਨੀ ਵੱਡੀ ਕਹਿੰਦੇ ਹਲੇ ਇੰਨੇ ਮੁੰਡੇ ਪਰਲੇ ਪਾਰਕ 'ਚ ਖੜੇ ਜਿਹੜੇ ਇੱਥੇ ਆ ਰਹੇ ਆ ਬਾਈ ਤੁਸੀਂ ਕਿੱਥੋਂ ਆਏ ਹੋ ਮੈਂ ਵੀਰੇ ਰਾੜਾ ਸਾਹਿਬ ਕੋਲੋਂ ਗੋਸਾ ਪਿੰਡ ਆ ਮੇਰਾ ਤੁਹਾਡਾ ਵੀ ਇਹੀ ਕੰਮ ਹੋਇਆ ਹਾਂਜੀ ਮੇਰੇ 9 ਸਾਲ ਹੋ ਗਏ ਮੇਰੇ ਨਾਲ ਚੱਲਦੇ ਨੂੰ ਅੱਛਾ। ਮੇਰੇ ਤੇ ਕਦੇ ਝੂਠੇ ਪਰਚੇ ਪਵਾ ਦਿੰਦੇ ਸੀਗੇ ਹਨਾ ਕਦੇ ਕੁਛ ਕਰਾ ਦਿੰਦੇ ਸੀਗੇ ਕਦੇ ਕਹਿੰਦੇ ਸੀ ਸਾਡੀ ਕੁੜੀ ਮਰ ਗਈ ਈਵਨ ਕਿ ਉਹਨਾਂ ਦੀ ਕੁੜੀ ਨੇ ਐਸਐਸਪੀ ਸਾਹਿਬ ਨਾਲ ਖੁਦ ਬਾਅਦ ਚੋਂ ਗੱਲ ਕੀਤੀ ਆ ਨਹੀਂ ਕਿੰਨੇ ਪੈਸੇ ਲੱਗੇ ਤੇਰੇ ਮੇਰੇ ਵੀਰੇ 27 ਲੱਖ ਰੁਪਇਆ ਲੱਗ ਗਿਆ ਸੀਗਾ ਕੋਈ ਅੱਛਾ ਕੁਛ ਨਹੀਂ ਹੱਥ ਪੱਲੇ ਆਇਆ 12.5 ਲੱਖ ਰੁਪਇਆ ਆਇਆ 50,000 ਰੁਪਏ ਕਰਕੇ ਦਿੱਤੇ ਆ ਵੀਰੇ ਉਹਨਾਂ ਨੇ ਹਜੇ ਤੱਕ ਪਰ ਹੁਣ ਜੱਜ ਸਾਹਿਬ ਕੋਲ ਕਿੱਥੋਂ ਦੀ ਕੁੜੀ ਚੱਕ ਸ਼ੇਖੂਪੁਰਾ ਚੱਕ ਸ਼ੇਖੂਪੁਰਾ ਦੀ ਆ ਲੁਧਿਆਣੇ ਜ਼ਿਲ੍ਹੇ 'ਚ ਜ਼ਿਆਦਾ ਮਾਮਲੇ ਆਏ ਲੁਧਿਆਣੇ ਤੋਂ ਬਹੁਤ ਬਾਈ ਪਹੁੰਚਿਆ ਲੈਂਡ ਤੋਂ ਆ ਗਿਆ ਕਰਦੇ ਆ ਗੱਲਬਾਤ ਪਹਿਲਾਂ ਬਾਈ ਆ ਕੱਲੇ ਮੁੰਡੇ ਨਹੀਂ ਜੀ ਕਈ ਕੁੜੀਆਂ ਦੀਆਂ ਮਾਵਾਂ ਵੀ ਪਹੁੰਚੀਆਂ ਹੋਈਆਂ ਨੇ ਕਈ ਮੁੰਡੇ ਵੀ ਇਸ ਤਰ੍ਹਾਂ ਕਰਕੇ ਆ ਬਾਈ ਕਿਹੜਾ ਪਿੰਡ ਆ ਬਾਈ ਕਟਾਣੀ ਖੁਰਦ ਜ਼ਿਲ੍ਹਾ ਲੁਧਿਆਣਾ ਤੁਸੀਂ ਕਿੱਥੋਂ ਇੰਗਲੈਂਡ ਤੋਂ ਆਏ ਹੋ ਹਾਂ ਵੀਰੇ ਇੰਗਲੈਂਡ ਤੋਂ ਆਏ ਅੱਛਾ ਤੇ ਤੁਹਾਡੇ ਨਾਲ ਵੀ ਇਹੀ ਕੁਝ ਹੋਇਆ ਠੱਗੀ ਧੋਖਾ ਹਾਂਜੀ ਵੀਰੇ ਇਹੀ ਕੁਝ ਹੋਇਆ ਸੇਮ ਆ ਕਿੱਥੋਂ ਦੀ ਕੁੜੀ ਸੀ ਕੁੜੀ ਕਪੂਰਗੜ੍ਹ ਦੀ ਆ ਵੀਰੇ ਹਾਂ ਅਮਲੋਹ ਕੋਲੇ ਪੈ ਜਾਂਦਾ ਪਿੰਡ ਹਾਂ ਤੇ ਮੈਂ ਪੈਸੇ ਲਾ ਕੇ ਬਾਹਰ ਭੇਜੀ ਆ ਹਾਂ। ਬਾਹਰ ਸੀ ਇੰਗਲੈਂਡ ਸੀ ਹਾਂ ਮੇਰਾ ਓਰੀਜਨਲ ਵਿਆਹ ਹੋਇਆ ਹਾਂ। ਪੱਕਾ ਵਿਆਹ ਸੀ ਹਾਂ ਤੇ
ਬੇਈਮਾਨ ਹੋ ਗਈ ਜਾ ਕੇ ਹਾਂ ਤੇ ਮੈਂ ਕਿਸੇ ਕੋ ਹਜੇ ਤੱਕ ਕੋਈ ਕੇਸ ਨਹੀਂ ਕੀਤਾ। ਉਹਦਾ ਪਿਓ ਮੈਨੂੰ ਲਾੜੇ ਲੱਪਿਆਂ 'ਚ ਰੱਖ ਰਿਹਾ, ਮੈਂ ਵੇਟਿੰਗ 'ਚ ਹਾਂ। 6 ਸਾਲ ਹੋ ਗਏ ਵੇਟ ਕਰਦੇ ਨੂੰ। ਪੰਚਾਇਤ ਦੇ ਵਿੱਚ ਵੀ ਉਹਨੇ ਇਹੀ ਗੱਲ ਕਹੀ ਆ, ਕੁੜੀ ਆਊਗੀ ਕਟਾਣੀ ਆਊਗੀ। ਮੇਰੇ ਮੂੰਹ ਤੇ ਦਾੜੀ ਆ, ਮੈਂ ਗੁਰਸਿੱਖ ਪਰਿਵਾਰ ਆ, ਵੀ ਸਾਡੀ ਵੀ ਇੱਜ਼ਤ ਆ। ਪਰ ਬਾਈ ਮੈਂ ਵੇਟ ਕਰੀ ਜਾਂਦਾ। ਅੱਜ ਉਹਨੇ ਝੱਗਾ ਚੱਕਤਾ ਪਿਓ ਨੇ। ਕੀ ਕਹਿੰਦਾ? ਅੱਜ ਕਹਿੰਦਾ ਸਾਡੀ ਕੁੜੀ ਦਾ ਜਵਾਬ ਆ। ਪੈਸੇ ਜਿੰਨੇ ਲਾਏ ਸੀ ਆਪਾਂ ਬਾਈ ਪੈਸੇ ਲਾਏ ਸੀਗੇ 2 ਲੱਖ ਵਾਲਾ ਸੋਨਾ 6 ਲੱਖ 'ਚ ਕੱਟ ਗਿਆ। 50,000 ਵਾਲਾ ਪੈਲਸ ਸੀ ਉਹਦਾ 5 ਲੱਖ ਰੁਪਇਆ ਕੱਟ ਗਿਆ। ਸਾਰੇ ਹੀ ਪੈਸੇ ਕੱਟ ਗਿਆ। ਉਹ ਆਪਦੇ ਆਪ ਸੇਫ ਹੋ ਗਿਆ, ਕੁੜੀ ਬਾਹਰ ਭੇਜਤੀ। ਯਾਨੀ ਮੈਂ ਇੱਥੇ ਬੇਰੁਜ਼ਗਾਰ ਆ। ਲੋਕ ਤਾਂ ਕਹਿੰਦੇ ਆ ਕਿ ਨਾ ਮੁੰਡੇ ਅਨਪੜ੍ਹ ਨੇ, ਮੁੰਡਿਆਂ ਨੂੰ ਪੜ੍ਹਨਾ ਨਹੀਂ ਆਉਂਦਾ, ਮੁੰਡੇ ਬਾਹਰ ਜਾਣ ਦੇ ਲਾਲਚ ਦੇ ਵਿੱਚ ਵਿਆਹ ਕਰਾਉਂਦੇ ਆ। ਕਹਿੰਦਾ ਮੈਂ ਤਾਂ ਬਾਹਰੋਂ ਆਇਆ, ਮੈਂ ਸੰਨ 8 ਦਾ ਗਿਆ ਹੋਇਆ ਬਾਹਰ। ਆਹ ਦੇਖੋ ਜੀ, ਜਿਹੜੀ ਉਹ ਮੈਡਮ ਕਹਿ ਰਹੀ ਸੀਗੀ ਮੁੰਡੇ ਫੋਨ ਕਰਦੇ ਆ, ਕੁੜੀਆਂ ਨੂੰ ਤੰਗ ਕਰਦੇ ਆ। ਆਹ ਬਾਈ ਆਪ ਖੁਦ ਇੰਗਲੈਂਡ ਸੀ, ਇਹ ਕਿਹੜਾ ਤੰਗ ਕਰਦਾ ਹੋਊਗਾ ਹਨਾ। ਬਾਕੀ ਜਿੱਥੋਂ ਤੱਕ ਚੁੱਪ ਦੀ ਗੱਲ ਆ, ਹੁਣ ਤੱਕ ਕਿੰਨੇ ਸਾਲ ਹੋ ਗਏ ਚੁੱਪ ਹੀ ਸੀ ਬਾਈ ਤੂੰ? 6 ਸਾਲ ਹੋ ਗਏ ਚੁੱਪ ਆ ਬਈ। ਅੱਜ ਸੁਲਝਦੀ ਆ, ਕੱਲ ਸੁਲਝਦੀ ਆ। ਕੋਈ ਸੋਚੂਗਾ ਮੇਰੇ ਬਾਰੇ, ਖਬਰਾਂ ਆ ਜਾਵੇ ਜਾਂ ਮੇਰੇ ਪੈਸੇ ਦੇ ਦੇਣ। ਐਂਡ ਤੇ ਆ ਕੇ ਬਾਈ ਅੱਜ ਸਾਹਮਣੇ ਆਇਆ, ਮੈਨੂੰ ਕੋਈ ਉਮੀਦ ਜਾਗੀ ਆ ਬਈ ਹਾਂ ਕੋਈ ਇਨਸਾਫ ਹੋਊਗਾ, ਕੋਈ ਸੁਣੂਗਾ, ਮੇਰੀ ਵੀ ਸੁਣੂਗਾ। ਬਿਲਕੁਲ ਬਾਈ, ਬਾਜ਼ ਉੱਠੀ ਆ ਤਾਂ ਜ਼ਰੂਰ ਸੁਣਿਆ ਜਾਊਗਾ। ਅੱਛਾ ਇਹਨੇ 5.5 ਲੱਖ ਦੇ 5.5 ਲੱਖ ਦੇ ਨਿਬੜ ਗਿਆ ਸੀਗਾ ਇਹਦਾ। ਅੱਛਾ ਤੇ ਉਹ ਕਹਿੰਦੇ ਵੀ ਪੈਸੇ ਪਹਿਲਾਂ ਦੇ ਦਿਓ ਸਾਨੂੰ, ਹਾਂ ਵੀ ਬਾਅਦ ਚ ਸਾਈਨ ਕਰਾਂਗੇ। ਬਸ ਇਹਨਾਂ ਦਾ ਇੱਥੇ ਹੀ ਰੌਲਾ ਠੱਪ ਹੋ ਗਿਆ। ਉਹ ਪੈਸੇ ਨਹੀਂ ਦਿੰਦੇ, ਜੇ ਉਹ ਪੈਸੇ ਦੇ ਦੇਣ ਇਹ ਕਹਿੰਦਾ ਮੇਰਾ ਤਲਾਕ ਹੋ ਜਾਵੇ, ਮੇਰਾ ਖੜਾ ਛੁੱਟ ਜਾਊਗਾ। ਸਭ ਦੀ ਇਹੀ ਕਹਾਣੀ ਆ ਬਾਈ। ਆਹ ਦੇਖੋ ਕਿੰਨੇ ਮੁੰਡੇ। ਚਲ ਧੰਨਵਾਦ ਮੀਡੀਆ ਦਾ, ਮੀਡੀਆ ਵੀ ਪਹੁੰਚਿਆ ਹੋਇਆ ਤੇ ਇੱਥੇ ਬਈ ਵਿੱਚ ਤਾਂ ਕੁੜੀਆਂ ਜਿਵੇਂ ਆਪਾਂ ਕਹਿੰਦੇ ਆ ਸਾਰੇ ਕੇਸ ਆਏ ਆ ਵੀ ਬਾਹਰ ਜਾ ਕੇ ਬਦਲ ਜਾਂਦੀਆਂ ਨੇ। ਸਾਨੂੰ ਇੱਥੇ ਬਦਲੀ ਹੋਈ ਕੁੜੀ ਦੀ ਕਹਾਣੀ ਵੀ ਦਿਖਾਉਣੇ ਆ। ਆ ਬਾਈ ਕੀ ਨਾਮ ਹੈ ਤੇਰਾ? ਜਗਵਿੰਦਰ ਸਿੰਘ ਬਾਈ, ਕਿਹੜਾ ਪਿੰਡ ਹੈ? ਚੀਮਾ ਵੀਰੇ। ਆਹ ਬਰਨਾਲੇ ਕੋਲ ਚੀਮਾ? ਬਰਨਾਲੇ ਕੋਲ ਚੀਮਾ। ਕੀ ਕਹਾਣੀ ਹੈ ਤੇਰੀ? ਕਿੱਥੇ ਵਿਆਹ ਸੀ ਤੂੰ? ਬਾਈ ਮੈਂ ਸੀਨੀਵਾਲ ਕਲਾਂ ਵਿਆਹਿਆ ਹੋਇਆ ਸੀ। ਕਿਵੇਂ ਗੱਲ ਹੋਈ ਸੀ? ਸਾਰੇ ਪੈਸੇ ਤੁਸੀਂ ਲਾਉਣੇ ਸੀ? ਸਾਰੇ ਪੈਸੇ ਅਸੀਂ ਲਾਉਣੇ ਸੀ। ਮੈਂ ਆਪਦੇ ਘਰ ਆਈ ਦੀ 9,20,000 ਫੀਸ ਭਰੀ। ਉੱਚੀ ਬੋਲ। ਰਿਜੈਕਸ਼ਨ ਹੋ ਗਈ, ਰਿਜੈਕਟ ਆ ਗਏ। ਉਹ ਚ 70,000 ਰੁਪਇਆ ਫੀਸ ਕੱਟ ਗਈ। ਇਸ ਤੋਂ ਇਲਾਵਾ ਜਿਹੜਾ GI ਸੀ ਉਹਨੇ 2018 ਚ 5.5 ਬੈਂਡਾਂ ਤੇ ਫਾਈਲ ਲਾਈ ਹੋਈ ਸੀ, ਉਹ ਰਿਜੈਕਸ਼ਨ ਹੋ ਗਈ। ਉਹ ਸਾਥੋਂ ਝੂਠ ਬੋਲਿਆ ਸੀ, ਕਹਿੰਦੇ ਕੋਈ ਲੱਗੀ ਨਹੀਂ, ਸਾਨੂੰ 6E ਵਾਲੀ ਬੈਂਡ ਵਾਲੀ ਫਾਈਲ ਦਿਖਾ ਦੀ। ਉਹਨਾਂ ਝੂਠ ਬੋਲਿਆ। ਫਿਰ ਇਸ ਤੋਂ ਬਾਅਦ ਸਾਥੋਂ ਜਿਹੜਾ 5,80,000 ਸੀ ਉਹ ਸਾਥੋਂ ਨਗਦ ਘਰੇ ਪੈਸੇ ਫੜ ਲਿਆ, ਵਿਚੋਲਾ ਤੇ ਸਾਡੇ ਪਿੰਡ ਦੇ 2 ਗਵਾ। ਇਸ ਤੋਂ ਇਲਾਵਾ ਮੇਰੇ ਫਿਰ ਫਰਵਰੀ ਅਸੀਂ 2020 ਚ ਫਾਈਲ ਲਾਈ, ਫਿਰ ਰਿਜੈਕਸ਼ਨ ਆ ਗਈ। ਇਸ ਤੋਂ ਬਾਅਦ ਲੋਕਡਾਊਨ ਆ ਗਿਆ। ਇਸ ਤੋਂ ਬਾਅਦ ਆਈਲੈਟਸ ਤੁਸੀਂ ਆਪ ਕਰਾਈ ਸੀ? ਹਾਂ, ਇੱਕ ਵਾਰੀ ਵਿਆਹ ਤੋਂ ਬਾਅਦ ਆਈਲੈਟਸ ਕਰਾਈ? ਵਿਆਹ ਤੋਂ ਬਾਅਦ ਵੀ ਨਹੀਂ ਹੁਣ ਕੁੜੀ ਕਿੱਥੇ ਰਹਿ ਰਹੀ ਆ? ਹੁਣ ਆਪਦੇ ਸੀਨੀ ਵਾਲਾ ਕਿ ਘਰੇ ਤਾਂ ਰਹਿ ਸਕਦੇ ਯਾਰ, ਤੁਹਾਡਾ ਰੀਜਨਲ ਵਿਆਹ ਹੋਇਆ। ਹਾਂ ਇਹ ਘਰੇ ਦਾ ਹੁਣ 6 ਲੱਖ ਰੁਪਇਆ ਉਹ ਕਹਿੰਦੇ ਤੁਸੀਂ ਕਢਵਾਣਾ ਲਓ। ਤੁਸੀਂ ਕੋਈ ਕਰੀ ਨਹੀਂ ਪੰਚਾਇਤ ਕੋਈ ਗੱਲਬਾਤ? ਨਹੀਂ ਕਰੀ ਅਸੀਂ ਬਹੁਤ ਕੋਸ਼ਿਸ਼ ਕੀਤਾ ਸੀ, ਪੰਚਾਇਤ ਨੂੰ ਆਖਿਆ, ਅਸੀਂ ਆਖਿਆ ਸਾਡੇ ਘਰੇ ਵਸਾ ਦਿਓ ਕੁੜੀ ਨੂੰ। ਅਸੀਂ ਆਖਿਆ ਜੇ ਤੁਹਾਨੂੰ ਅਸੀਂ ਆਖਿਆ ਦੁਬਾਰਾ ਪੈਸੇ ਲਾਉਣ ਨੂੰ ਤਿਆਰ ਆ ਜੀ। ਵਿਆਹ ਤੋਂ 2 ਦਿਨ ਪਹਿਲਾਂ ਰਖੂਜ ਆ ਜੀ। ਕੋਈ ਨਾ ਕਰ ਲਓ ਸੈਟਿੰਗ ਯਾਰ ਤੁਸੀਂ। ਆ ਬਾਈ ਸਾਰੇ ਪੇਪਰ ਲਈ ਫਿਰਦੇ ਤਾਂ ਮੈਨੂੰ ਤਾਂ ਦਿਖਾਉਂਦੇ, ਉੱਤੇ ਦਿਖਾ ਦਿਓ। ਵੀਰੇ ਸਾਡੇ ਨਾਲ ਜਾਣ ਬੁੱਝ ਕੇ ਠੱਗੀ ਮਾਰੀ। ਇੱਕ ਦਿਨ ਦੇਖਣ ਆਹ ਦੇਖੋ ਬਾਹਰ ਜਾ ਕੇ ਬਦਲਣਾ ਤਾਂ ਇੱਥੇ ਵੀ ਇੱਕ ਦਿਨ ਮੇਰੇ ਨਾਲ ਦੇਖਣ ਆਉਂਦਾ ਮੇਰੇ ਬੇਟੇ ਨੂੰ, ਉਦੀ ਫਿੱਟ ਕਰਦਾ ਕਿ ਉਹ ਠੱਗੀ ਦਾ ਧਾਰਾ ਸੀ, ਧਾਰਾ ਉਹਦਾ ਵੀ ਠੱਗੀ ਮਾਰ। ਵਿਚੋਲਾ ਕੌਣ ਸੀ? ਵਿਚੋਲਾ ਰਹਿ ਸਕਦਾ ਧਰਮਜੀਤ ਸਿੰਘ, ਉਹ ਮੇਰੇ ਨਾਲ ਖੜਾ ਗਾ ਸੱਚਾਈ ਤੇ। ਜੇ ਕੋਈ ਸਾਡੀ ਗਲਤੀ ਆ ਤਾਂ ਸਾਨੂੰ ਸਜ਼ਾ ਦੇਵੇ, ਪੁਲਿਸ ਦੇਵੇ, ਕੋਈ ਪ੍ਰਸ਼ਾਸਨ। ਕੋਈ ਨਾ ਤੁਸੀਂ ਮੈਡਮ ਨੂੰ ਮਿਲੋ, ਮਨੀਜਾ ਗੁਲਾਟੀ ਨੂੰ। ਆਹ ਦੇਖੋ ਜੀ ਬਹੁਤ ਬੁਰਾ ਹਾਲ ਹੈ। ਦੇਖੋ ਕਿੰਨੀ ਵੱਡੀ ਗਿਣਤੀ ਦੇ ਵਿੱਚ ਨੌਜਵਾਨ ਪਹੁੰਚੇ ਹੋਏ ਆ ਪੀੜਤ। ਬਾਈ ਹੋਰ ਕੋਈ ਹੈਗਾ ਬਾਈ? ਮੰਗ ਪੱਤਰ ਬਣਾ ਰਹੇ ਆ ਬਾਈ ਤੇ ਮਨੀਜਾ ਗੁਲਾਟੀ ਨੂੰ ਮੈਡਮ ਨੂੰ ਮਿਲਣਗੇ, ਚਾਹੇ ਕੋਈ ਉੱਥੇ ਟਾਈਮ ਦੇਵੇ, ਜਿਵੇਂ ਵੀ ਹੋਊਗਾ। ਤੇ ਭੈੜਾ ਹੋਇਆ ਪਿਆ ਕੰਮ ਭਰਾਵੋ। ਬਚੋ ਬਚੋ ਬਚੋ। ਇਹ ਸਾਰਾ ਜੀਤ ਰੋਡ ਤੇ ਬੇੜਾ ਬੈਠਾ, ਇਹ ਸਾਰਾ ਜੀਤ ਰੋਡ ਤੇ ਹੁੰਦਿਆ ਕਾਂਡ। ਆ ਜੀਤ ਰੋਡ ਤੇ ਦੇਖ ਲਓ ਜੀ ਕੀ ਰਿਜ਼ਲਟ ਨਿਕਲੇ ਆ। ਮਾਨਤਾ ਹੈ ਜੀਤ ਰੋਡ ਤੇ ਨਹੀਂ ਹੁੰਦੀਆਂ। ਹਾਂਜੀ ਬਾਈ ਕੀ ਨਾਮ ਹੈ ਤੁਹਾਡਾ? ਉੱਚੀ ਬੋਲ। ਗੁਰਸ਼ਰਨ ਸਿੰਘ। ਪਿੰਡ ਕਿਹੜਾ? ਕੋਟੇ। ਅੱਛਾ ਤੇਰੇ ਨਾਲ ਵੀ ਇਹੀ ਕੁਝ ਹੋਇਆ ਜਿਹੜਾ ਦੂਜੇ ਬਾਈਆਂ ਦੀ ਕਹਾਣੀ ਆ? ਹਾਂਜੀ ਹਾਂਜੀ। ਕਿੱਥੇ ਵਿਆਹਿਆ ਸੀ? ਪਿੰਡੀ ਬਲੋਚਾਂ ਹੀ ਸਾਦਕ ਤੋਂ। ਸਾਦਕ ਗੰਨੀ। ਤੇ ਕਿਹੜੇ ਦੇਸ਼ ਗਈ ਹੈ ਘਰ ਵਾਲੀ? ਕੈਨੇਡਾ ਸਰੀ। ਸਰੀ ਰਹਿੰਦੀ ਆ। ਪੈਸੇ ਸਾਰੇ ਲਾਏ ਤੁਸੀਂ? ਹਾਂਜੀ ਹਾਂਜੀ। ਪੱਕਾ ਵਿਆਹ ਸੀ? ਹਾਂਜੀ ਪੱਕਾ। ਤੇ ਉੱਥੇ ਜਾ ਕੇ ਗੱਲਬਾਤ ਕਰਨੋਂ ਹਟ ਗਈ? ਗੱਲਬਾਤ ਕਰਨੋਂ ਹਟ ਗਈ ਵੀਰੇ। ਪਹਿਲਾਂ ਸਗਨ ਉਹਦਾ ਹੋਰ ਕਿਤੇ ਪਿਆ ਸੀ, ਕੱਚਾ ਸਗਨ। ਉਹਨਾਂ ਨੇ 13,40,000 ਰੁਪਇਆ ਲਾਇਆ ਸੀਗਾ। ਤੇ ਉਹ ਮੁੰਡੇ ਨੂੰ ਵੀ ਜਵਾਬ ਦੇਤਾ ਉਹਨੇ, ਕਹਿੰਦੀ ਵੀ ਮੇਰਾ ਇਹ ਮੁੰਡਾ ਨਹੀਂ ਪਸੰਦ, ਮੈਂ ਵਿਆਹ ਨਹੀਂ ਕਰਨਾ। ਫਿਰ ਮੇਰੀ ਮਾਸੀ ਦੇ ਮੁੰਡੇ ਨੇ ਸਾਡੇ ਨਾਲ ਗੱਲਬਾਤ ਕੀਤੀ। ਮੇਰੇ ਮਾਸੀ ਦੇ ਮੁੰਡੇ ਦੀ ਸਗੀ ਸਾਲੀ ਦੀ ਕੁੜੀ ਹੈ। ਅੱਛਾ। ਨਹੀਂ ਹੁਣ ਤੁਹਾਡੀ ਕੋਈ ਪੰਚਾਇਤ ਨਾਲ ਗੱਲ ਹੋਈ ਹੋਣੀ ਹੈ, ਕੋਈ ਕਰਿਆ ਨਹੀਂ ਸੰਪਰਕ? ਅਸੀਂ ਦਰਖਾਸਤ ਦੇ ਦਿੱਤੀ ਵੀ ਆਈ, ਸਾਡੀ ਪਰਚਾ ਨਹੀਂ ਹਜੇ ਹੋਇਆ। ਨਿਹਾਲ ਸਿੰਘ ਆਹ ਦੇਖੋ ਜੀ ਹਰ ਇੱਕ ਬੰਦੇ ਦੀ ਸੇਮ ਕਹਾਣੀ ਆ। ਸਾਰੇ ਪੈਸੇ ਲਾ ਚੁੱਕਾ, ਜਾ ਕੇ ਫੋਨ ਕਰਨ ਨੂੰ ਤੁਹਾਨੂੰ ਹਟ ਜਾਂਦੀਆਂ। ਤੇ ਫਿਰ ਅਗਲੇ ਨੂੰ ਹੁਣ ਜਿਹੜਾ 5 ਰੁਪਈਆਂ ਦੀ ਲਾਈ ਬੈਠਣ ਉਹ ਤਾਂ ਡਰ ਲੱਗਣਾ ਹੀ ਆ। ਤੇ ਉਹੀ ਕੁਝ ਹੋ ਜਾਂਦਾ ਹੁੰਦਾ ਜਿਹੜਾ
ਹਾਂਜੀ ਬਾਈ ਕੀ ਹਾਲ ਹੈ? ਸਤਿ ਸ਼੍ਰੀ ਅਕਾਲ ਬਾਈ ਜੀ, ਕੀ ਨਾਮ ਹੈ? ਮੇਰਾ ਨਾਮ ਜਸਵਿੰਦਰ ਸਿੰਘ ਹੈ ਜੀ। ਤੇਰੇ ਨਾਲ ਵੀ ਇਹੀ ਕੁਝ ਹੋਇਆ? ਹਾਂਜੀ ਹਾਂਜੀ, ਅੱਛਾ ਕਿਹੜਾ ਪਿੰਡ ਹੈ? ਮੈਂ ਜੀ ਮੌੜ ਮੰਡੀ ਤੋਂ ਆ ਜੀ। ਮੌੜ ਮੰਡੀ ਤੋਂ। ਅੱਛਾ ਕਿੱਥੋਂ ਦੀ ਕੁੜੀ ਸੀ? ਕੁੜੀ ਮਾਨਸਾ ਸ਼ਹਿਰ ਦੀ ਹੈ ਜੀ। ਪੱਕਾ ਪਿਆ ਸੀ ਜੀ? ਹਾਂ ਜੀ, ਮੇਰਾ ਤਾਂ ਕਿੰਨੇ ਪੈਸੇ ਲਾਏ? ਮੇਰੀ ਲਵ ਮੈਰਿਜ ਹੋਈ ਸੀਗੀ। ਹਾਏ ਹਾਏ। ਮੇਰਾ ਰਿਲੇਸ਼ਨ ਵੀ 10 ਸਾਲ ਪਹਿਲਾਂ ਸੀਗਾ ਜੀ। ਕੁੜੀ ਦਾ 2010 ਉਹ ਵੀ ਮੁੱਕਰ ਗਈ ਯਾਰ। ਹਾਂ ਜੀ, 2010 ਚ ਮੇਰਾ ਰਿਲੇਸ਼ਨ ਸੀ ਕੁੜੀ ਇਹਦਾ ਦਾ ਰੱਬ ਜੀ। ਹੀ ਰੱਖੇ ਇਹਨਾਂ ਨੂੰ ਤਾਂ ਨਾ ਕਿਵੇਂ ਕੀ ਪੈਸੇ ਸਾਰੇ ਤੂੰ ਲਾ ਕੇ ਬਾਹਰ ਭੇਜਤੀ? ਹਾਂ ਜੀ, ਉੱਥੇ ਜਾ ਕੇ ਕੀ? ਪੈਸੇ ਲਾ ਕੇ ਬਾਹਰ ਨਹੀਂ ਗਈ ਜੀ ਕੁੜੀ। ਉਹ ਸਾਡੀ ਫਾਈਲ ਰਿਫਿਊਜ਼ਲ ਹੋ ਗਈ ਸੀ। ਜਿਹੜਾ ਪੈਸਾ ਭੇਜਿਆ ਸੀ ਬਾਹਰ ਜੀ, ਮੇਰਾ ਫਾਈਲ ਰਿਫਿਊਜ਼ਲ ਹੋ ਗਈ ਜੀ। ਲਾਕਡਾਊਨ ਹੋ ਗਿਆ। ਮੈਂ ਕਿਹਾ ਚਲੋ ਪੈਸਾ ਵਾਪਸ ਕਰਵਾ ਲਈਏ ਆਪਣਾ ਨਾ, ਵੀ ਚਲੋ ਲਾਕਡਾਊਨ ਕਿੰਨੇ ਘਰੋਂ ਦੇਖਾਂਗੇ। ਤੇ ਮੈਂ ਪੈਸਾ ਸਾਰਾ ਵਾਪਸ ਕਰਵਾ ਲਿਆ ਜੀ। ਉਸ ਤੋਂ ਬਾਅਦ ਕੀ ਕੀਤਾ ਜੀ, ਉਹ ਕੁੜੀ ਨੇ ਸਾਡੇ ਘਰੇ ਆ ਕੇ ਜੀ ਤੇ ਮਾਂ ਪਿਓ ਸਾਰਿਆਂ ਨੂੰ ਬੁਲਾ ਕੇ ਲੈ ਬਾਗੇ ਜੀ। ਤੇ ਉਸ ਤੋਂ ਬਾਅਦ ਅਸੀਂ ਲੈਣ ਗਏ, ਕਹਿੰਦੇ ਇਸ ਤਾਂ ਕੁੜੀ ਤੋੜ ਦੇਣੀ, ਸਾਡਾ ਤਲਾਕ ਹੈ ਜੀ। ਤੇ ਪੈਸੇ ਤਾਂ ਕਹਿੰਦੇ ਅਸੀਂ ਦਿੰਦੇ ਨਹੀਂ, ਵੀ ਜਿੱਥੇ ਮਰਜ਼ੀ ਕੋਰਟ ਕਚਹਿਰੀ ਨਿਬੇੜ ਲਓ, ਬਹਿ ਕੇ ਨਿਬੇੜ ਲਓ। ਕਿੰਨੇ ਪੈਸੇ ਸੀ? 12 ਲੱਖ ਰੁਪਇਆ ਸਾਡਾ ਜਿਹੜਾ ਭੇਜਿਆ ਸੀ ਅਸੀਂ ਬਾਹਰੋਂ 13 ਕਿਤੇ ਸੁਣਵਾਈ ਹੋਈ? ਕਿਤੇ ਨਹੀਂ ਸੁਣਵਾਈ ਹੋਈ ਬਾਈ ਸਾਡੀ, ਠੀਕ ਹੈ ਨਾ। ਜਾਂਦੇ ਆ ਕੋਰਟਾਂ 'ਚ ਉਹ ਮੈਡਮ ਮਨੀਸ਼ਾ ਗੁਲਾਟੀ ਤੇ ਆਸ ਹੈ? ਦੇਖਦੇ ਆ, ਪੂਰੀ ਆਸ ਕਰਕੇ ਆਏ ਆ ਜੀ ਇੱਥੇ। ਹਾਂ ਹਾਂਜੀ ਬਾਈ। ਨਹੀਂ ਸਾਡੇ ਬਾਈ ਦੀ ਵੀ ਲਵ ਮੈਰਿਜ ਸੀ 2 ਸਾਲ ਵਿਆਹ ਤੋਂ ਪਹਿਲਾਂ ਦਾ ਹੀ ਰਿਲੇਸ਼ਨ ਸੀ ਉਹਨਾਂ ਦਾ। ਇਹਦੇ ਭਰਾ ਦੀ ਬਾਈ ਲਵ ਮੈਰਿਜ ਸੀ 2 ਸਾਲ ਪਹਿਲਾਂ ਰਿਲੇਸ਼ਨ ਸੀ ਤੇ ਬਾਈ ਡੈਥ ਹੋ ਗਈ ਸੁਸਾਈਡ ਕਰਕੇ ਕੁੜੀ ਤੋਂ ਤੰਗ ਆ ਕੇ, ਹਨਾ। ਹਾਂਜੀ ਹਾਂਜੀ। ਆਹ ਦੇਖੋ ਬਾਈ ਫਾਈਲਾਂ ਚੱਕੀ ਫਿਰਦਾ ਵਿਚਾਰਾ, ਆਪਦੇ ਸਾਰੇ ਸਬੂਤ ਲਈ ਫਿਰ। ਆਹ ਦੇਖੋ WhatsApp ਦੀਆਂ ਚੈਟਾਂ ਚੁੱਟਾਂ ਕਢਾਈ ਫਿਰਦੇ ਆ ਬਾਈ ਲੋਕ। ਬੁਰਾ ਹਾਲ ਆ ਬੱਚੋ ਬਾਈ, ਇੱਥੇ ਕੰਮ ਕਰ ਲਓ ਜਿਹੜਾ ਕਰਨਾ। ਜੇ ਜਾਣਾ ਆਪ ਕਰ ਲਿਆ ਕਰੋ, ਆਈਲੈਟਸ ਚਾਹੇ 2 ਵਾਰੀ 3 ਵਾਰੀ ਕਰੋ ਤਾਂ ਸਾਲੇ ਨੰਬਰ ਆਉਣਗੇ ਹੀ। ਐਵੇਂ ਕਿਸੇ ਦਾ ਵਿਸ਼ਵਾਸ ਨਾ ਕਰਿਆ ਕਰੋ ਬਾਈ। ਉੱਥੇ ਜਾ ਕੇ ਇਹਨਾਂ ਨੂੰ ਹਵਾ ਲੱਗ ਜਾਂਦੀ ਹੈ, ਮਾਹੌਲ ਹੋਰ ਬਣ ਜਾਂਦਾ। ਉੱਥੇ ਇੱਥੇ ਤਾਂ ਆਪਾਂ ਘਰੋਂ ਨਹੀਂ ਬਾਹਰ ਨਿਕਲ ਜਾਂਦੇ। ਉੱਥੇ ਕੋਈ ਪਿੰਡ ਕਿਸੇ ਦਾ ਡਰ ਨਹੀਂ, ਡੁੱਕਰ ਨਹੀਂ, ਨਜ਼ਾਰੇ ਲੈਂਦੀਆਂ ਬਾਈ। ਆਣੇ ਕੰਮ ਕਰ ਤੂੰ ਵੀ ਬਾਈ ਪੀੜਤਾ ਹੈ? ਕਿਹੜਾ ਪਿੰਡ ਹੈ? ਬਰਨਾਲਾ ਪਿੰਡ ਆ ਜੀ, ਸਜੀਦਪੁਰਾ ਕੋਠੀ। ਕਿੱਥੇ ਪਿਆ ਸੀ? ਧਨੌਲੇ ਪਿਆ ਸੀ, ਰਜਿੰਦਰਪੁਰਾ ਕੋਠੇ ਦੇ ਵਿੱਚ। ਅੱਛਾ ਸਾਰੇ ਪੈਸੇ ਤੁਸੀਂ ਲਾਏ ਸੀ? ਸਾਰੇ 65 ਲੱਖ ਰੁਪਏ ਬਾਈ ਲਾਇਆ ਸੀ। ਇੰਨੇ ਕਿਵੇਂ ਲਾ ਕਿਤੇ? 22 ਲੱਖ ਰੁਪਏ ਮੈਂ ਵਿਆਹ ਤੇ ਲਾਇਆ। ਵਿਆਹ ਤਾਂ ਸਾਦਾ ਕਰਾ ਲੈਂਦਾ ਪ੍ਰਾਹੁਣਿਆ। ਬਸ ਨਹੀਂ ਯਾਰ ਤੇਰਾ ਤਾਂ ਕੰਮ ਭਰਾਵਾ ਚੱਕਵਾ ਸੀ। ਆਹ ਦੇਖੋ ਬਾਈ 22 ਲੱਖ ਵਿਆਹ ਤੇ ਲਾ ਕੇ ਬਚਾਂਗੇ ਕਿੱਥੋਂ ਯਾਰ ਅਸੀਂ? ਹੋ ਸਕਦਾ ਚੱਲ ਤੂੰ ਘਰੋਂ ਸੌਖਾ ਹੋਵੇਂ, ਉਹ ਗੱਲ ਕਰਦਾ। ਖੂਹ ਚ ਹੀ ਗਏ? ਖੂਚ ਗਏ ਬਾਈ, ਜਮਾ ਖੂਚ ਗਏ। ਤੇ ਹੁਣ ਕੀ ਕਹਿੰਦੀ ਐ? ਹੁਣ ਤਾਂ ਕੁਝ ਨਹੀਂ ਆਂਦੀ, ਬਸ ਤਾਂ ਡਿਵੋਰਸ ਦਾ ਕਹਿੰਦੀ ਹੈ ਵੀ ਡਿਵੋਰਸ ਕਰਨਾ 0 ਬੈਲੈਂਸ। ਸਮਝਾ ਜਿਹੜੀ ਗੱਲ ਆਪਾਂ ਕਹਿੰਦੇ ਉਹ ਮੈਡਮ ਨੇ ਆਉਣਾ ਜੀ, ਟਾਈਮ ਲੱਗ ਜਾਊ। ਚਲੋ ਬਾਈ ਇਹ ਸਾਰੇ ਜਣੇ ਇਕੱਠੇ ਹੋ ਜਾ, ਆਪਾਂ ਜਿਹੜੀ ਗੱਲ ਕਰਨੀ ਆ ਉਹ ਕਰ ਲਈਏ। ਆਹ ਦੇਖੋ ਜੀ ਦੁੱਖਾਂ ਦੀ ਇੰਨੀ ਕਹਾਣੀ ਆ। ਆਹ ਬਾਪੂ ਮੈਡਮ ਨੂੰ ਮਨਦੀਪ ਕੌਰ ਨੂੰ ਗੱਲ ਦੱਸਦਾ ਸੀਗਾ ਤੇ ਮੈਡਮ ਸੱਚੀ ਮੁੱਚੀ ਰੋਣ ਲੱਗ ਗਏ। ਉਹ ਦੇਖੋ ਰੋ ਰਹੇ ਆ, ਇੰਨੇ ਭਾਵਕ ਹੋ ਗਏ ਉਹਨਾਂ ਦਾ ਦੁੱਖ ਸੁਣ ਕੇ। ਉਹ ਦੇਖੋ ਰੋ ਰਹੇ ਆ। ਇੰਨੇ ਕੁ ਲੋਕ ਦੁਖੀ ਆ ਇੱਥੇ। ਆ ਜਿੰਨੇ ਮੇਰੇ ਪੋਤੇ ਨੂੰ ਮਾਰ ਦੂਗਾ ਸੱਚੋ, ਇਹਨੂੰ ਤਾਂ ਕੁੱਟਿਆ ਬਹੁਤ ਜ਼ਿਆਦੇ ਤੇ ਆਹ ਦੇਖੋ। ਪਰਚਾ ਪਾਤਾ ਤੇ ਆਪਣਾ ਖੜਾ ਡਰਾਉਣ ਨਾ ਮਾਰਾ ਵੀ ਬੁੜੇ ਕਰਦੇ ਆ ਬਾਪੂ ਆਪਾਂ ਮੈਡਮ ਨੂੰ ਆਉਂਦੇ। ਆ ਦੇਖੋ ਜੀ ਮਾਰ ਦੂਗਾ ਉਹ। ਕੋਈ ਨਾ ਕੋਈ ਮੈਂ ਬਾਲੀ ਵੱਡੀ ਕਹਾਣੀ ਆਪਾਂ ਗੱਲ ਕਰਦੇ ਕੋਈ ਨਾ। ਆਹ ਦੇਖੋ ਜੀ ਜਿੰਨੇ ਦੁਖੀ ਆ ਬਾਪੂ ਜੀ ਦਾ ਦੁੱਖ। ਬਾਪੂ ਸਿਟੀਜ਼ਨ ਹੈ ਕੈਨੇਡਾ ਦਾ, ਪਰ ਰੁਲਦਾ ਇੱਥੇ। ਇਹ ਵੀ ਮਾਤਾ ਵੀ ਕੈਨੇਡਾ ਦੇ ਸਿਟੀਜ਼ਨ ਹੈ, ਪਰ ਰੋਲ ਇੱਥੇ ਰਹੇ ਆ। ਦੇਖੋ ਕੈਨੇਡਾ ਦਾ ਸਿਟੀਜ਼ਨ ਮੁੰਡਾ ਮਰ ਗਿਆ। ਜਦੋਂ ਪ੍ਰਮਾਤਮਾ ਨੇ ਦੁੱਖ ਦਿਖਾਉਣਾ ਹੋਵੇ ਇੱਥੋਂ ਹਿਸਾਬ ਲਾ ਲਓ ਮਿੱਤਰੋ। ਨਾ ਤਾਂ ਕੈਨੇਡਾ ਦੇ ਵਿੱਚ ਹੋਵੇਗਾ ਨਾ ਇੱਥੇ। ਜੇ ਕਿਸੇ ਨੇ ਸੁਖੀ ਰਹਿਣਾ ਇੱਥੇ ਵੀ ਰਹਿ ਪਊਗਾ। ਜੇ ਕਿਸੇ ਦੇ ਕਰਮਾਂ 'ਚ ਦੁੱਖ ਹੈ, ਆ ਕੈਨੇਡਾ ਦਾ ਸਿਟੀਜ਼ਨ ਹੋ ਕੇ ਦੋਨੇ ਬਜ਼ੁਰਗ ਆ ਦੇਖੋ ਰੋ ਰਹੇ ਆ। ਕੈਨੇਡਾ ਦੇ ਸਿਟੀਜ਼ਨ ਆ ਇਹ। ਰੱਬ ਨੇ ਜਦੋਂ ਦੁੱਖ ਦੇਣਾ ਹੋਵੇ, ਪੁੱਤ ਮਰ ਗਿਆ, ਨੂੰਹ ਸਾਰੀ ਪੂੰਜੀ ਹੱਥ 'ਚ ਕਰ ਗਈ। ਆਈ ਹੋਇਆ ਨਾ ਬੇਬੇ? ਤੁਸੀਂ ਵੀ ਕੈਨੇਡਾ ਜਾ ਕੇ ਆਏ ਹੋ? 21 ਸਾਲ ਹੋ ਗਏ ਸਾਨੂੰ ਕੈਨੇਡਾ ਦੇ ਵਿੱਚ। 21 ਸਾਲ ਨਾ ਉਹ ਕੈਨੇਡਾ 'ਚ ਇੰਨਾ ਕੁਝ ਹੋਊ ਤੁਹਾਡੇ ਕੋਲ ਰੱਜੀ ਨਹੀਂ ਉਹ? ਅੱਛਾ ਉਹ ਨਹੀਂ ਗਈ। ਗਈ ਨਹੀਂ ਸੀ ਅਜੇ। ਅੱਛਾ ਮੁੰਡਾ ਪੱਕਾ ਸੀ? ਲੜਕੇ ਦਾ ਤੀਜਾ ਵਿਆਹ ਸੀਗਾ। ਇਹ ਲੜਕੇ ਦਾ ਤੀਜਾ ਵਿਆਹ ਸੀਗਾ 2 ਦੇ ਲੜਕੇ ਦਾ? ਹਾਂਜੀ ਮੇਰਾ ਲੜਕਾ ਜਿਹੜਾ ਸੁਰਗਵਾਸ ਹੋ ਗਿਆ। ਠੀਕ ਹੈ। ਇਹ ਗਈ ਨਹੀਂ ਸੀ ਅਜੇ। ਉਸ ਤੋਂ ਪਹਿਲਾਂ ਹੀ ਮਤਲਬ ਵੀ ਉਹਦਾ ਐਕਸੀਡੈਂਟ ਹੋ ਗਿਆ, ਉਹਦੀ ਡੈਥ ਹੋ ਗਈ। ਆ ਦੇਖੋ ਮੈਡਮ ਰੋ ਇੰਨੇ ਭਾਵੁਕ ਹੋ ਗਏ, ਮੈਡਮ ਰੋਣ ਲੱਗ ਗਏ। ਪਤਾ ਕੀ ਹੈ? ਹਾਂਜੀ। ਦੁੱਖ ਵੇਖਿਆ ਨਹੀਂ ਜਾਂਦਾ। ਬਿਲਕੁਲ ਜੀ। ਕਿਉਂਕਿ ਉਹ ਧੀਆਂ ਸੀ। ਅਸੀਂ ਹਮੇਸ਼ਾ ਕਹਿ ਦਿੰਦੇ ਆ ਕਿ ਕੁੜੀਆਂ ਧੋਖੇ ਕਰਦੀਆਂ, ਮੁੰਡੇ ਧੋਖੇ ਕਰਦੇ। ਇਹ ਕੱਚ ਨਾਲ ਤਾੜੀ ਨਹੀਂ ਵੱਜਦੀ। ਨਹੀਂ ਬਾਈ ਜੀ, ਮੁੰਡੇ ਤੇ ਬਿਲਕੁਲ ਸਾਰੇ ਚੰਗੇ ਨਹੀਂ ਹੁੰਦੇ, ਸਾਰੇ ਮਾੜੇ। ਕੁੜੀ ਤੇ ਬਲੇਮ ਨਹੀਂ ਕਰ ਸਕਦੇ। ਹਾਂਜੀ। ਅੱਜ ਜਿਵੇਂ ਅਸੀਂ ਕੇਸ ਦੇਖ ਰਹੇ ਨਾ, ਅੱਜ ਸੱਚੇ ਅੰਦਰੋਂ ਸੀਨਾ ਪਾੜਦਾ। ਬਾਪੂ ਜਦੋਂ ਰੋਇਆ ਬਹੁਤ ਦੁੱਖ ਹੋਇਆ। ਦੇਖਿਆ ਨਹੀਂ ਜਾਂਦਾ। ਆ ਦੇਖੋ ਜੀ ਇਨਸਾਨੀਅਤ, ਇਹ ਹੁੰਦੀ ਹੈ ਇਨਸਾਨੀਅਤ। ਇੱਕ ਚੰਗੇ ਸੰਸਕਾਰਾਂ ਦਾ ਇਹ ਇੱਥੋਂ ਫਰਕ ਹੁੰਦਾ ਵੀਰੇ। ਇੱਥੋਂ ਇਨਸਾਨੀਅਤ ਝਲਕਦੀ ਆ। ਇਹ ਭੈਣ ਰੋਈ, ਉਹਨਾਂ ਦਾ ਦੁੱਖ ਦੇਖ ਕੇ ਰੋਈ। ਜੇ ਮਾਂ ਪਿਓ ਨੇ ਚੰਗੇ ਸੰਸਕਾਰ ਦਿੱਤੇ ਹੁਣ, ਜਿਹੜੀ ਆਏ ਇਨਸਾਨੀਅਤ ਨਾਲ ਤੇ ਰੋਂਦੀ ਹੈ ਕੁੜੀ, ਹਨਾ। ਇਹ ਥੋੜੀ ਕੈਨੇਡਾ ਜਾ ਕੇ ਕਿਤੇ ਐ ਧੋਖਾਧੜੀ ਕਿਸੇ ਨਾਲ ਕਰ ਸਕਦੀ ਆ। ਉਹ ਤਾਂ ਪੱਥਰ ਦਿਲ ਹੁੰਦੀਆਂ ਨੇ। ਹੋਰ
ਉਹ ਪੱਥਰ ਤੇ ਲਾਉਂਦੀਆਂ ਨੇ। ਬਹੁਤ ਜ਼ਿਆਦਾ ਵੱਡੀ ਗਿਣਤੀ ਦੇ ਵਿੱਚ ਨੌਜਵਾਨ ਪੀੜਤ ਇੱਥੇ ਪਹੁੰਚ ਚੁੱਕੇ ਨੇ। ਲਵਪ੍ਰੀਤ ਵਿਆਹ ਸੀ ਖੁੱਡੀ ਕਲਾਂ ਤੇ ਤੁਸੀਂ ਵੀ ਖੁੱਡੀ ਕਲਾਂ ਵਿਆਹ ਸੀ? ਚਾਚੇ ਤਾਈ ਦੀਆਂ ਕੁੜੀਆਂ ਜੀ, ਦੋਨੇ ਚਾਚੇ ਤਾਈ ਨੇ ਕੁੜੀਆਂ ਨੇ। ਤੁਹਾਡੇ ਨਾਲ ਵਿਆਹ ਸੀ। ਦੂਜੀ ਕੁੜੀ ਦਾ ਕੀ ਨਾਂ ਸੀ? ਸ਼ਰਨਦੀਪ ਕੌਰ ਸੀ। ਉਹਨੇ ਵੀ ਆਈ ਸੀ ਕੇਸ, ਉਹਨੇ ਵੀ ਪੈਸੇ ਥੋਥੋਂ ਲਵਾਏ ਸੀ। ਹਾਂਜੀ, ਸਾਰੇ ਰੁਪਏ ਮੇਰੇ ਲੱਗੇ ਸੀ। ਕੈਨੇਡਾ ਗਈ ਸੀ? ਹਾਂਜੀ, ਕੈਨੇਡਾ ਗਈ ਸੀ। ਫਿਰ ਕੀ ਹੋਇਆ, ਕਿਵੇਂ ਗੱਲਬਾਤ ਬੰਦ ਹੋ ਗਈ? 2 ਮਹੀਨੇ ਹੋ ਗਏ ਗੱਲਬਾਤ ਕੀਤੀ ਜੀ। ਹਾਂ, ਮੁੜ ਕੇ ਜਿਵੇਂ ਲਾਪਰੀ ਦੀ ਘਰ ਵਾਲੇ ਨੇ ਉਧਰ ਜਾ ਕੇ ਆਪਦੇ ਫਰੈਂਡਸ਼ਿਪ ਹੋਰ ਕਰ ਲਈ। ਹਾਂ। ਉਹ ਮਹੀਨੇ ਕੀਤੀ ਸੀ। ਪਤਾ ਤੈਨੂੰ ਪ੍ਰੂਫ ਹੈ? ਸਾਰੇ ਪ੍ਰੂਫ ਉਹਨੇ ਫੋਟੋਆਂ ਨੇ ਤੇ ਉਹ ਮੁੰਡਾ ਮਤਲਬ ਮੇਰੇ ਸਹੁਰੇ ਪਰਿਵਾਰਾਂ ਦੇ ਖਾਤੇ 'ਚ ਰੁਪਏ ਭੇਜਦਾ ਰਿਹਾ ਜੀ। ਉਹਦੇ ਵੀ ਮੇਰੇ ਕੋਲ ਪਈਆਂ ਨੇ ਪ੍ਰੂਫ ਪਏ ਹੈਗੇ। ਅੱਛਾ, ਤੂੰ ਰੱਖੀ ਕੋਲੇ ਆਪਾਂ ਮੈਡਮ ਨੂੰ ਮਨੀਸ਼ਾ ਗਲਾਟੀ ਨੂੰ ਦਿਖਾਵਾਂਗੇ। ਆਹ ਦੇਖੋ ਜੀ, ਉਸੇ ਪਿੰਡ ਦੀ ਉਹਦੇ ਚਾਚੇ ਤਾਏ ਦੀ ਕੁੜੀ ਬਾਈ ਕਹਿ ਰਿਹਾ ਇਹ, ਤੇ ਉਹਨੇ ਤਾਂ ਵਿਚਾਰੇ ਨੇ ਜਾਣ ਦੇਤੀ। ਤੂੰ ਨਾ ਇਹ ਜਿਹਾ ਕੰਮ ਕਰੀ। ਹੋਰ ਇੱਥੇ ਬਾਈ ਕਿਹੜਾ ਆਇਆ ਸੀ ਮਗਰੋਂ ਯਾਰ? ਬਾਈ ਇਹਨੂੰ ਜਦੋਂ ਮੈਂ ਗਿਆ ਸੀ ਸਵੀਰੇ ਵਰਗਿਆਂ ਕੋਲੇ ਗਹਿਲਾ ਪਿੰਡ 'ਚ, ਮੈਂ ਆਪਦਾ ਕੰਮ ਐਗਰੀਕਲਚਰ ਖੇਤੀਬਾੜੀ 'ਚ ਕੰਮ ਕਰਦਾ ਸੀ। ਇਸ ਪਰਿਵਾਰ ਨਾਲ ਮੇਰੀ ਜਾਣ ਪਛਾਣ ਹੋਈ। ਮੈਂ ਇਹਨਾਂ ਨੂੰ ਪੁੱਛਿਆ ਬਾਈ ਕੀ ਹਾਲ ਚਾਲ ਆ, ਪਰ ਇਹਨਾਂ ਨੇ ਮੈਨੂੰ ਦੱਸਿਆ ਕਹਿੰਦੇ ਸਾਡੇ ਨਾਲ ਇਸ ਤਰ੍ਹਾਂ ਦੀ ਘਟਨਾ ਹੋਈ। ਮੈਂ ਬਾਈ ਰਾਜੂ ਦਾ ਨੰਬਰ ਦਿੱਤਾ ਬੱਲੋ ਦਾ। ਹਾਂ ਬਾਈ ਜੀ, ਉਹ ਬੰਦੇ ਨਾਲ ਕੰਟੈਕਟ ਕਰੋ, ਠੀਕ ਹੈ। ਆਪਣਾ ਭਰਾ ਹੈਗਾ, ਉਹਨੇ ਇਸ ਮਸਲੇ 'ਚ, ਠੀਕ ਹੈ, ਹੁਣ ਆਵਾਜ਼ ਉਠਾਈ ਹੋਈ ਹੈਗੀ। ਇਸ ਮਸਲੇ ਦਾ ਕੋਈ ਨਾ ਕੋਈ ਹੱਲ ਲੱਭਾਂਗੇ। ਹੱਲ ਹੋਣਾ ਚਾਹੀਦਾ ਤਾਂ ਬਾਈ, ਰਿਵਾਜ ਹੀ ਬਣ ਗਿਆ ਯਾਰ। ਆ ਦੇਖੋ ਇੱਥੇ ਕਿੰਨੀ ਵੱਡੀ ਕਹਿੰਦੇ ਹਲੇ ਇੰਨੇ ਮੁੰਡੇ ਪਰਲੇ ਪਾਰਕ 'ਚ ਖੜੇ ਜਿਹੜੇ ਇੱਥੇ ਆ ਰਹੇ ਆ। ਆ ਬਾਈ ਤੁਸੀਂ ਕਿੱਥੋਂ ਆਏ ਹੋ? ਮੈਂ ਵੀਰੇ ਰਾੜਾ ਸਾਹਿਬ ਕੋਲੋਂ ਗੋਸਾ ਪਿੰਡ ਆ ਮੇਰਾ। ਤੁਹਾਡਾ ਵੀ ਇਹੀ ਕੰਮ ਹੋਇਆ? ਹਾਂਜੀ, ਮੇਰੇ 9 ਸਾਲ ਹੋ ਗਏ ਮੇਰੇ ਨਾਲ ਚੱਲਦੇ ਨੂੰ। ਅੱਛਾ। ਮੇਰੇ ਤੇ ਕਦੇ ਝੂਠੇ ਪਰਚੇ ਪਵਾ ਦਿੰਦੇ ਸੀਗੇ ਹਨਾ, ਕਦੇ ਕੁਛ ਕਰਾ ਦਿੰਦੇ ਸੀਗੇ, ਕਦੇ ਕਹਿੰਦੇ ਸੀ ਸਾਡੀ ਕੁੜੀ ਮਰ ਗਈ। ਈਵਨ ਕਿ ਉਹਨਾਂ ਦੀ ਕੁੜੀ ਨੇ ਐਸਐਸਪੀ ਸਾਹਿਬ ਨਾਲ ਖੁਦ ਬਾਅਦ ਚੋਂ ਗੱਲ ਕੀਤੀ ਆ। ਨਹੀਂ, ਕਿੰਨੇ ਪੈਸੇ ਲੱਗੇ ਤੇਰੇ? ਮੇਰੇ ਵੀਰੇ 27 ਲੱਖ ਰੁਪਇਆ ਲੱਗ ਗਿਆ ਸੀਗਾ। ਅੱਛਾ, ਕੁਛ ਨਹੀਂ ਹੱਥ ਪੱਲੇ ਆਇਆ? 12.5 ਲੱਖ ਰੁਪਇਆ ਆਇਆ। 50-50 ਰੁਪਏ ਕਰਕੇ ਦਿੱਤੇ ਆ ਵੀਰੇ ਉਹਨਾਂ ਨੇ ਹਜੇ ਤੱਕ। ਪਰ ਹੁਣ ਜੱਜ ਸਾਹਿਬ ਕੋਲ ਕਿੱਥੋਂ ਦੀ ਕੁੜੀ? ਚੱਕ ਸ਼ੇਖੂਪੁਰਾ। ਚੱਕ ਸ਼ੇਖੂਪੁਰਾ ਦੀ। ਆ ਲੁਧਿਆਣੇ ਜ਼ਿਲ੍ਹੇ 'ਚ ਜ਼ਿਆਦਾ ਮਾਮਲੇ ਆਏ। ਲੁਧਿਆਣੇ ਤੋਂ ਬਹੁਤ ਬਾਈ ਪਹੁੰਚੇ ਆ ਲੈਣ ਤੋਂ ਆ ਗਿਆ। ਕਰਦੇ ਆ ਗੱਲਬਾਤ। ਪਹਿਲਾਂ ਬਾਈ, ਆ ਕੱਲੇ ਮੁੰਡੇ ਨਹੀਂ ਜੀ, ਕਈ ਕੁੜੀਆਂ ਨੇ ਮਾਮਾ ਵੀ ਪਹੁੰਚੀਆਂ ਹੋਈਆਂ ਨੇ, ਕਈ ਮੁੰਡੇ ਵੀ ਇਸ ਤਰ੍ਹਾਂ ਕਰਕੇ। ਆ ਬਾਈ ਕਿਹੜਾ ਪਿੰਡ ਆ ਬਾਈ? ਬਾਈ ਕਟਾਣੀ ਖੁਰਦ, ਜ਼ਿਲ੍ਹਾ ਲੁਧਿਆਣਾ। ਲੁਧਿਆਣਾ। ਤੁਸੀਂ ਕਿੱਥੋਂ, ਇੰਗਲੈਂਡ ਤੋਂ ਆਏ ਹੋ? ਹਾਂ ਵੀਰੇ, ਇੰਗਲੈਂਡ ਤੋਂ ਆਇਆ। ਅੱਛਾ, ਤੇ ਤੁਹਾਡੇ ਨਾਲ ਵੀ ਇਹੀ ਕੁਝ ਹੋਇਆ, ਠੱਗੀ ਧੋਖਾ? ਹਾਂਜੀ ਵੀਰੇ, ਇਹੀ ਕੁਝ ਹੋਇਆ ਸੇਮ ਆ। ਕਿੱਥੋਂ ਦੀ ਕੁੜੀ ਸੀ? ਕੁੜੀ ਕਪੂਰਗੜ੍ਹ ਦੀ ਆ ਵੀਰੇ। ਹਾਂ। ਅਮਲੋਹ ਕੋਲੇ ਪੈ ਜਾਂਦਾ ਪਿੰਡ। ਹਾਂ। ਤੇ ਮੈਂ ਪੈਸੇ ਲਾ ਕੇ ਬਾਹਰ ਭੇਜੀ ਆ। ਹਾਂ। ਮੈਂ ਬਾਹਰ ਸੀ, ਇੰਗਲੈਂਡ ਸੀ। ਹਾਂ। ਮੇਰਾ origignal ਵਿਆਹ ਹੋਇਆ, ਹਾਂ। ਪੱਕਾ ਵਿਆਹ ਸੀ। ਹਾਂ। ਤੇ ਬੇਈਮਾਨ ਹੋ ਗਈ ਜਾ ਕੇ। ਹਾਂ। ਤੇ ਮੈਂ ਕਿਸੇ ਕੋਲ ਹਜੇ ਤੱਕ ਕੋਈ ਕੇਸ ਨਹੀਂ ਕੀਤਾ। ਉਹਦਾ ਪਿਓ ਮੈਨੂੰ ਲਾੜੇ ਲੱਪਿਆਂ 'ਚ ਰੱਖ ਰਿਹਾ। ਮੈਂ ਵੇਟਿੰਗ 'ਚ ਆ। ਹਾਂ। 6 ਸਾਲ ਹੋ ਗਏ ਵੇਟ ਕਰਦੇ ਨੂੰ। ਪੰਚਾਇਤ ਦੇ ਵਿੱਚ ਵੀ ਉਹਨੇ ਇਹੀ ਗੱਲ ਕਹੀ ਆ, ਕੁੜੀ ਆਊਗੀ, ਕਟਾਣੀ ਆਊਗੀ। ਮੇਰੇ ਮੂੰਹ ਤੇ ਦਾੜੀ ਆ, ਮੈਂ ਗੁਰਸਿੱਖ ਪਰਿਵਾਰ ਆ, ਹਾਂ। ਵੀ ਸਾਡੀ ਵੀ ਇੱਜ਼ਤ ਆ। ਪਰ ਬਾਈ ਮੈਂ ਵੇਟ ਕਰੀ ਆ ਨਾ। ਅੱਜ ਉਹਨੇ ਝੱਗਾ ਚੱਕ ਦਿੱਤਾ ਪਿਓ ਨੇ। ਕੀ ਕਹਿੰਦਾ? ਅੱਜ ਕਹਿੰਦਾ ਸਾਡੀ ਕੁੜੀ ਦਾ ਜਵਾਬ ਆ। ਪੈਸੇ ਜਿੰਨੇ ਲਾਏ ਸੀ ਆਪਾਂ? ਬਾਈ ਪੈਸੇ ਲਾਏ ਸੀਗੇ 2 ਲੱਖ ਵਾਲਾ ਸੋਨਾ 6 ਲੱਖ 'ਚ ਕੱਟ ਗਿਆ। 50,000 ਵਾਲਾ ਪੈਲਸ ਸੀ, ਉਹਦਾ 5 ਲੱਖ ਰੁਪਇਆ ਕੱਟ ਗਿਆ। ਸਾਰੇ ਹੀ ਪੈਸੇ ਕੱਟ ਗਿਆ। ਉਹ ਆਪਦੇ ਆਪ ਸੇਫ ਹੋ ਗਿਆ। ਕੁੜੀ ਬਾਹਰ ਭੇਜਤੀ। ਜਾਨੀ ਮੈਂ ਇੱਥੇ ਬੇਰੁਜ਼ਗਾਰ ਆ। ਲੋਕ ਤਾਂ ਕਹਿੰਦੇ ਆ ਕਿ ਨਾ ਮੁੰਡੇ ਅਨਪੜ੍ਹ ਨੇ, ਮੁੰਡਿਆਂ ਨੂੰ ਪੜ੍ਹਨਾ ਨਹੀਂ ਆਉਂਦਾ, ਮੁੰਡੇ ਬਾਹਰ ਜਾਣ ਦੇ ਲਾਲਚ ਦੇ ਵਿੱਚ ਵਿਆਹ ਕਰਾਉਂਦੇ ਆ। ਕਿ ਨਾ ਮੈਂ ਤਾਂ ਬਾਹਰੋਂ ਆਇਆ, ਮੈਂ ਸੰਨ 8 ਦਾ ਗਿਆ ਹੋਇਆ ਬਾਹਰ। ਆ ਦੇਖੋ ਜੀ, ਜਿਹੜੀ ਉਹ ਮੈਡਮ ਕਹਿ ਰਹੀ ਸੀਗੀ ਮੁੰਡੇ ਫੋਨ ਕਰਦੇ ਆ, ਕੁੜੀਆਂ ਨੂੰ ਤੰਗ ਕਰਦੇ ਆ। ਆ ਬਾਈ ਆਪ ਖੁਦ ਇੰਗਲੈਂਡ ਸੀ, ਇਹ ਕਿਹੜਾ ਤੰਗ ਕਰਦਾ ਹੋਊਗਾ ਹਨਾ। ਬਾਕੀ ਜਿੱਥੋਂ ਤੱਕ ਚੁੱਪ ਦੀ ਗੱਲ ਆ, ਹੁਣ ਤੱਕ ਕਿੰਨੇ ਸਾਲ ਹੋ ਗਏ ਚੁੱਪ ਹੀ ਸੀ ਬਾਈ ਤੂੰ? 6 ਸਾਲ ਹੋ ਗਏ ਚੁੱਪ ਆ ਬਈ। ਅੱਜ ਸੁਲਝਦੀ ਆ, ਕੱਲ ਸੁਲਝਦੀ ਆ। ਕੋਈ ਸੋਚੂਗਾ ਮੇਰੇ ਬਾਰੇ, ਖਬਰਾਂ ਆ ਜਾਵੇ ਜਾਂ ਮੇਰੇ ਪੈਸੇ ਦੇ ਦੇਣ। ਐਂਡ ਤੇ ਆ ਕੇ ਬਾਈ ਅੱਜ ਸਾਹਮਣੇ ਆਇਆ, ਮੈਨੂੰ ਕੋਈ ਉਮੀਦ ਜਾਗੀ ਆ ਬਈ ਹਾਂ ਕੋਈ ਇਨਸਾਫ ਹੋਊਗਾ, ਕੋਈ ਸੁਣੂਗਾ, ਮੇਰੀ ਵੀ ਸੁਣੂਗਾ। ਬਿਲਕੁਲ ਬਾਈ, ਆਵਾਜ਼ ਉੱਠੀ ਆ ਤਾਂ ਜ਼ਰੂਰ ਸੁਣਿਆ ਜਾਊਗਾ। ਅੱਛਾ। ਇਹਨੇ 5.5 ਲੱਖ ਤੇ 5.5 ਲੱਖ ਚ ਨਿਬੜ ਗਿਆ ਸੀਗਾ ਇਹਦਾ। ਅੱਛਾ। ਤੇ ਉਹ ਕਹਿੰਦੇ ਵੀ ਪੈਸੇ ਪਹਿਲਾਂ ਦੇ ਦਿਓ ਸਾਨੂੰ, ਹਾਂ, ਵੀ ਬਾਅਦ ਚ ਸਾਈਨ ਕਰਾਂਗੇ। ਬਸ ਇਹਨਾਂ ਦਾ ਇੱਥੇ ਹੀ ਰੌਲਾ ਠੱਪ ਹੋ ਗਿਆ। ਉਹ ਪੈਸੇ ਨਹੀਂ ਦਿੰਦੇ। ਜੇ ਉਹ ਪੈਸੇ ਦੇ ਦੇਣ, ਇਹ ਕਹਿੰਦਾ ਮੇਰਾ ਤਲਾਕ ਹੋ ਜਾਵੇ, ਮੇਰਾ ਖੜਾ ਛੁੱਟ ਜਾਊਗਾ। ਸਭ ਦੀ ਇਹੀ ਕਹਾਣੀ ਆ ਬਾਈ। ਆ ਦੇਖੋ ਕਿੰਨੇ ਮੁੰਡੇ। ਚਲ ਧੰਨਵਾਦ ਮੀਡੀਆ ਦਾ, ਮੀਡੀਆ ਵੀ ਪਹੁੰਚਿਆ ਹੋਇਆ। ਤੇ ਇੱਥੇ ਬਈ ਵਿੱਚ ਤਾਂ ਕੁੜੀਆਂ, ਜਿਵੇਂ ਆਪਾਂ ਕਹਿੰਦੇ ਆ ਸਾਰੇ ਕੇਸ ਆਏ ਆ ਵੀ ਬਾਹਰ ਜਾ ਕੇ ਬਦਲ ਜਾਂਦੀਆਂ ਨੇ, ਸਾਨੂੰ ਇੱਥੇ ਬਦਲੀ ਹੋਈ ਕੁੜੀ ਦੀ ਕਹਾਣੀ ਵੀ ਦਿਖਾਉਣੇ ਆ। ਆ ਬਾਈ ਕੀ ਨਾਮ ਹੈ ਤੇਰਾ? ਜਗਵਿੰਦਰ ਸਿੰਘ ਬਾਈ। ਕਿਹੜਾ ਪਿੰਡ ਹੈ? ਚੀਮਾ ਵੀਰੇ। ਆਹ ਬਰਨਾਲੇ ਕੋਲ ਚੀਮਾ? ਬਰਨਾਲੇ ਕੋਲ ਚੀਮਾ। ਕੀ ਕਹਾਣੀ ਹੈ ਤੇਰੀ? ਕਿੱਥੇ ਵਿਆਹ ਸੀ ਤੂੰ? ਬਾਈ ਮੈਂ ਸੀਨੀਵਾਲ ਕਲਾਂ ਵਿਆਹਿਆ ਹੋਇਆ ਸੀ। ਕਿਵੇਂ ਗੱਲ ਹੋਈ ਸੀ? ਸਾਰੇ ਪੈਸੇ ਤੁਸੀਂ ਲਾਉਣੇ ਸੀ? ਸਾਰੇ ਪੈਸੇ ਅਸੀਂ ਲਾਉਣੇ ਸੀ। ਮੈਂ ਆਪਦੇ ਘਰ ਆਏ ਦੀ 9,20,000 ਫੀਸ ਭਰੀ। ਉੱਚੀ ਬੋਲੋ। ਰਿਜੈਕਸ਼ਨ ਹੋ ਗਈ, ਹਾਂ। ਰਿਜੈਕਟ ਆ ਗਏ। ਉਹ ਚ 70,000 ਰੁਪਇਆ ਫੀਸ ਕੱਟ ਗਈ। ਇਸ ਤੋਂ ਇਲਾਵਾ ਜਿਹੜਾ GIC ਉਹਨਾਂ ਨੇ 2018 ਚ 5.5 ਬੈਂਡਾਂ ਤੇ ਫਾਈਲ ਲਾਈ ਹੋਈ ਸੀ, ਉਹ ਰਿਜੈਕਸ਼ਨ ਹੋ ਗਈ। ਉਹ ਸਾਥੋਂ ਝੂਠ ਬੋਲਿਆ ਸੀ, ਕਹਿੰਦੇ ਕੋਈ ਲੱਗੀ ਨਹੀਂ, ਸਾਨੂੰ 6E ਵਾਲੀ ਬੈਂਡ ਵਾਲੀ ਫਾਈਲ ਦਿਖਾ ਦੀ। ਉਹਨਾਂ ਝੂਠ ਬੋਲਿਆ। ਫਿਰ ਇਸ ਤੋਂ ਬਾਅਦ ਸਾਥੋਂ ਜਿਹੜਾ 5,80,000 ਸੀ, ਉਹ ਸਾਥੋਂ ਨਗਦ ਘਰੇ ਪੈਸੇ ਫੜ ਲਿਆ ਵਿਚੋਲਾ ਤੇ ਸਾਡੇ ਪਿੰਡ ਦੇ 2 ਗਵਾ। ਇਸ ਤੋਂ ਇਲਾਵਾ ਮੇਰੇ ਫਿਰ ਫਰਵਰੀ ਅਸੀਂ 2020 ਚ ਫਾਈਲ ਲਾਈ।
ਫਿਰ ਰਿਜੈਕਸ਼ਨ ਆ ਗਈ। ਇਸ ਤੋਂ ਬਾਅਦ ਲੋਕਡਾਊਨ ਆ ਗਿਆ। ਇਸ ਤੋਂ ਬਾਅਦ ਆਈਲੈਟਸ ਤੁਸੀਂ ਆਪ ਕਰਾਈ ਸੀ? ਹਾਂ, ਇੱਕ ਵਾਰੀ ਵਿਆਹ ਤੋਂ ਬਾਅਦ ਆਈਲੈਟਸ ਕਰਾਈ? ਵਿਆਹ ਤੋਂ ਬਾਅਦ ਵੀ ਨਹੀਂ ਹੁਣ ਕੁੜੀ ਕਿੱਥੇ ਰਹਿ ਰਹੀ ਆ? ਹੁਣ ਆਪਦੇ ਸੀਨੀ ਵਾਲਾ ਕਿ ਘਰੇ ਤਾਂ ਰਹਿ ਸਕਦੇ ਯਾਰ, ਤੁਹਾਡਾ ਰੀਜਨਲ ਵਿਆਹ ਹੋਇਆ। ਹਾਂ ਜੀ, ਘਰੇ ਦਾ ਹੁਣ 6 ਲੱਖ ਰੁਪਇਆ ਉਹ ਕਹਿੰਦੇ ਤੁਸੀਂ ਕਢਵਾ ਲਓ। ਤੁਸੀਂ ਕੋਈ ਕਰੀ ਨਹੀਂ ਪੰਚਾਇਤ ਪੰਚੂਤ ਕੋਈ ਗੱਲਬਾਤ? ਪੰਚਾਇਤ ਨਹੀਂ ਕਰੀ ਅਸੀਂ, ਬਹੁਤ ਕੋਸ਼ਿਸ਼ ਕੀਤਾ ਸੀ ਪੰਚਾਇਤ ਨੂੰ ਆਖਿਆ, ਨੇ ਅਸੀਂ ਆਖਿਆ ਸਾਡੇ ਘਰੇ ਵਸਾ ਦਿਓ ਕੁੜੀ ਨੂੰ। ਅਸੀਂ ਆਖਿਆ ਜੇ ਤੁਹਾਨੂੰ ਅਸੀਂ ਆਖਿਆ ਦੁਬਾਰਾ ਪੈਸੇ ਲਾਉਣ ਨੂੰ ਤਿਆਰ ਆ ਜੀ। ਵਿਆਹ ਤੋਂ 2 ਦਿਨ ਪਹਿਲਾਂ ਰਖੂਜ ਆ ਜੀ। ਕੋਈ ਨਾ ਕਰ ਲਓ ਸੈਟਿੰਗ ਯਾਰ, ਤੁਸੀਂ ਬਾਈ ਸਾਰੇ ਪੇਪਰ ਲਈ ਫਿਰਦੇ ਤਾਂ ਮੈਨੂੰ ਤਾਂ ਦਿਖਾਓ, ਉੱਤੇ ਦਿਖਾ ਦਿਓ। ਵੀਰੇ ਸਾਡੇ ਨਾਲ ਜਾਣ ਬੁੱਝ ਕੇ ਠੱਗੀ ਮਾਰੀ ਆ, ਇੱਕ ਦਿਨ ਦੇਖਣ ਆਹ ਦੇਖੋ ਬਾਹਰ ਜਾ ਕੇ ਬਦਲਣਾ ਤਾਂ ਇੱਥੇ ਵੀ ਇੱਕ ਦਿਨ ਮੇਰੇ ਨਾਲ ਦੇਖਣ ਆਉਂਦਾ ਮੇਰੇ ਬੇਟੇ ਨੂੰ, ਉਦੀ ਫਿੱਟ ਕਰਦਾ ਕਿਉਂ ਠੱਗੀ ਦਾ ਧਾਰਾ ਸੀ, ਧਾਰਾ ਹੈ ਉਹਦਾ ਵੀ ਠੱਗੀ ਮਾਰ। ਵਿਚੋਲਾ ਕੌਣ ਸੀ? ਵਿਚੋਲਾ ਰਾਇਸਰ ਦਾ ਕਰਮਜੀਤ ਸਿੰਘ, ਉਹ ਮੇਰੇ ਨਾਲ ਖੜਾਗਾ ਸੱਚਾਈ ਤੇ। ਜੇ ਕੋਈ ਸਾਡੀ ਗਲਤੀ ਆ ਤਾਂ ਸਾਨੂੰ ਸਜ਼ਾ ਦੇਵੇ, ਪੁਲਿਸ ਦੇਵੇ, ਕੋਈ ਪ੍ਰਸ਼ਾਸਨ। ਕੋਈ ਨਾ ਤੁਸੀਂ ਮੈਡਮ ਨੂੰ ਮਿਲੋ ਮਨੀਜਾ ਗੁਲਾਟੀ ਨੂੰ। ਆਹ ਦੇਖੋ ਜੀ ਬਹੁਤ ਬੁਰਾ ਹਾਲ ਹੈ, ਦੇਖੋ ਕਿੰਨੀ ਵੱਡੀ ਗਿਣਤੀ ਦੇ ਵਿੱਚ ਨੌਜਵਾਨ ਪਹੁੰਚੇ ਹੋਏ ਆ ਪੀੜਤ। ਬਈ ਹੋਰ ਕੋਈ ਹੈਗਾ ਬਾਈ? ਮੰਗ ਪੱਤਰ ਬਣਾ ਰਹੇ ਆ ਬਾਈ, ਤੇ ਮਨੀਜਾ ਗੁਲਾਟੀ ਨੂੰ ਮੈਡਮ ਨੂੰ ਮਿਲਣਗੇ, ਚਾਹੇ ਕੋਈ ਉੱਥੇ ਟਾਈਮ ਦੇਵੇ, ਜਿਵੇਂ ਵੀ ਹੋਊਗਾ। ਤੇ ਭੈੜਾ ਹੋਇਆ ਪਿਆ ਕੰਮ ਭਰਾਵੋ, ਬਚੋ ਬਚੋ ਬਚੋ। ਇਹ ਸਾਰਾ ਜੀਤ ਰੋਡ ਤੇ ਬੇੜਾ ਬੈਠਾ, ਇਹ ਸਾਰਾ ਜੀਤ ਰੋਡ ਤੇ ਹੁੰਦਿਆ ਕਾਂਡ। ਆ ਜੀਤ ਰੋਡ ਤੇ ਦੇਖ ਲਓ ਜੀ ਕੀ ਰਿਜ਼ਲਟ ਨਿਕਲੇ ਆ। ਮਾਨਤਾ ਹੈ ਜੀਤ ਰੋਡ ਤੇ ਨਹੀਂ ਹੁੰਦੀਆਂ। ਹਾਂਜੀ ਬਾਈ ਕੀ ਨਾਮ ਹੈ ਤੁਹਾਡਾ? ਗੁਰਸ਼ਰਨ ਸਿੰਘ। ਉੱਚੀ ਬੋਲ। ਗੁਰਸ਼ਰਨ ਸਿੰਘ। ਪਿੰਡ ਕਿਹੜਾ? ਕੋਟੇ। ਅੱਛਾ, ਤੇਰੇ ਨਾਲ ਵੀ ਇਹੀ ਕੁਝ ਹੋਇਆ ਜਿਹੜਾ ਦੂਜੇ ਬਾਈਆਂ ਦੀ ਕਹਾਣੀ ਆ? ਹਾਂਜੀ ਹਾਂਜੀ। ਕਿੱਥੇ ਪਿਆ ਸੀ? ਪਿੰਡੀ ਬਲੋਚਾਂ ਹੀ ਸਾਦਕ ਤੋਂ। ਸਾਦਕ ਗੰਨੀ। ਤੇ ਕਿਹੜੇ ਦੇਸ਼ ਗਈ ਹੈ ਘਰ ਵਾਲੀ? ਕੈਨੇਡਾ ਸਰੀ। ਸਰੀ ਰਹਿੰਦੀ ਆ। ਪੈਸੇ ਸਾਰੇ ਲਾਏ ਤੁਸੀਂ? ਹਾਂਜੀ ਹਾਂਜੀ। ਪੱਕਾ ਵਿਆਹ ਸੀ? ਹਾਂਜੀ ਪੱਕਾ। ਤੇ ਉੱਥੇ ਜਾ ਕੇ ਗੱਲਬਾਤ ਕਰਨੋਂ ਹਟ ਗਈ? ਗੱਲਬਾਤ ਕਰਨੋਂ ਹਟ ਗਈ ਵੀਰੇ। ਪਹਿਲਾਂ ਸਗਨ ਉਹਦਾ ਹੋਰ ਕਿਤੇ ਪਿਆ ਸੀ, ਕੱਚਾ ਸਗਨ। ਉਹਨਾਂ ਨੇ 13,40,000 ਰੁਪਇਆ ਲਾਇਆ ਸੀਗਾ। ਤੇ ਉਹ ਮੁੰਡੇ ਨੂੰ ਵੀ ਜਵਾਬ ਦੇਤਾ ਉਹਨੇ, ਕਹਿੰਦੀ ਵੀ ਮੇਰਾ ਇਹ ਮੁੰਡਾ ਨਹੀਂ ਪਸੰਦ, ਮੈਂ ਵਿਆਹ ਨਹੀਂ ਕਰਨਾ। ਫਿਰ ਮੇਰੀ ਮਾਸੀ ਦੇ ਮੁੰਡੇ ਨੇ ਸਾਡੇ ਨਾਲ ਗੱਲਬਾਤ ਕੀਤੀ। ਮੇਰੇ ਮਾਸੀ ਦੇ ਮੁੰਡੇ ਦੀ ਸਗੀ ਸਾਲੀ ਦੀ ਕੁੜੀ ਹੈ। ਅੱਛਾ, ਨਹੀਂ ਹੁਣ ਤੁਹਾਡੀ ਕੋਈ ਪੰਚਾਇਤ ਨਾਲ ਗੱਲ ਹੋਈ ਹੋਣੀ ਹੈ, ਕੋਈ ਕਰੇ ਨਹੀਂ ਸੰਪਰਕ? ਅਸੀਂ ਦਰਖਾਸਤ ਦੇ ਦਿੱਤੀ ਵੀ ਆਈ, ਸਾਡੀ ਪਰਚਾ ਨਹੀਂ ਹਜੇ ਹੋਇਆ। ਨਿਹਾਲ ਸਿੰਘ ਆਹ ਦੇਖੋ ਜੀ, ਹਰ ਇੱਕ ਬੰਦੇ ਦੀ ਸੇਮ ਕਹਾਣੀ ਆ। ਸਾਰੇ ਪੈਸੇ ਲਾ ਚੁੱਕਾ, ਜਾ ਕੇ ਫੋਨ ਕਰਨ ਨੂੰ ਤੁਹਾਨੂੰ ਹਟ ਜਾਂਦੀਆਂ, ਤੇ ਫਿਰ ਅਗਲੇ ਨੂੰ ਹੁਣ ਜਿਹੜਾ 5 ਰੁਪਈਆਂ ਦੀ ਲਾਈ ਬੈਠਣ ਉਹ ਤਾਂ ਡਰ ਲੱਗਣਾ ਹੀ ਆ, ਤੇ ਉਹੀ ਕੁਝ ਹੋ ਜਾਂਦਾ ਹੁੰਦਾ ਜਿਹੜਾ। ਹਾਂਜੀ ਬਾਈ ਕੀ ਹਾਲ ਹੈ? ਸਤਿ ਸ਼੍ਰੀ ਅਕਾਲ ਬਾਈ ਜੀ। ਕੀ ਨਾਮ ਹੈ? ਮੇਰਾ ਨਾਮ ਜਸਵਿੰਦਰ ਸਿੰਘ ਹੈ ਜੀ। ਤੇਰੇ ਨਾਲ ਵੀ ਇਹੀ ਕੁਝ ਹੋਇਆ? ਹਾਂਜੀ ਹਾਂਜੀ। ਅੱਛਾ, ਕਿਹੜਾ ਪਿੰਡ ਹੈ? ਮੈਂ ਜੀ ਮੌੜ ਮੰਡੀ ਤੋਂ ਆ ਜੀ। ਮੌੜ ਮੰਡੀ ਤੋਂ। ਅੱਛਾ, ਕਿੱਥੋਂ ਦੀ ਕੁੜੀ ਸੀ? ਕੁੜੀ ਮਾਨਸਾ ਸ਼ਹਿਰ ਦੀ ਹੈ ਜੀ। ਪੱਕਾ ਵਿਆਹ ਸੀ? ਹਾਂ ਜੀ, ਮੇਰਾ ਤਾਂ ਕਿੰਨੇ ਪੈਸੇ ਲਾਏ? ਮੇਰੀ ਲਵ ਮੈਰਿਜ ਹੋਈ ਸੀਗੀ। ਹਾਏ ਹਾਏ। ਮੇਰਾ ਰਿਲੇਸ਼ਨ ਵੀ 10 ਸਾਲ ਪਹਿਲਾਂ ਸੀਗਾ ਜੀ ਕੁੜੀ ਦਾ, 2010 ਉਹ ਵੀ ਮੁੱਕਰ ਗਈ ਯਾਰ? ਹਾਂ ਜੀ, 2010 ਚ ਮੇਰਾ ਰਿਲੇਸ਼ਨ ਸੀ ਕੁੜੀ ਇਹਦਾ ਦਾ ਰੱਬ ਹੀ ਰੱਖੇ ਇਹਨਾਂ ਨੂੰ ਤਾਂ। ਨਾ ਕਿਵੇਂ ਕੀ ਪੈਸੇ ਸਾਰੇ ਤੂੰ ਲਾ ਕੇ ਬਾਹਰ ਭੇਜਤੀ? ਹਾਂ ਜੀ, ਉੱਥੇ ਜਾ ਕੇ ਕੀ ਪੈਸੇ ਲਾ ਕੇ ਬਾਹਰ ਨਹੀਂ ਗਈ ਜੀ ਕੁੜੀ। ਉਹ ਸਾਡੀ ਫਾਈਲ ਰਿਫਿਊਜ਼ਲ ਹੋ ਗਈ ਸੀ, ਜਿਹੜਾ ਪੈਸਾ ਭੇਜਿਆ ਸੀ ਬਾਹਰ ਜੀ, ਮੇਰਾ ਫਾਈਲ ਰਿਫਿਊਜ਼ਲ ਹੋ ਗਈ ਜੀ। ਲਾਕਡਾਊਨ ਹੋ ਗਿਆ, ਮੈਂ ਕਿਹਾ ਚਲੋ ਪੈਸਾ ਵਾਪਸ ਕਰਵਾ ਲਈਏ ਆਪਣਾ ਨਾ, ਵੀ ਚਲੋ ਲਾਕਡਾਊਨ ਖੁੱਲ੍ਹੇਗਾ ਉਦੋਂ ਦੇਖਾਂਗੇ। ਤੇ ਮੈਂ ਪੈਸਾ ਸਾਰਾ ਵਾਪਸ ਕਰਵਾ ਲਿਆ ਜੀ। ਉਸ ਤੋਂ ਬਾਅਦ ਕੀ ਕੀਤਾ ਜੀ, ਉਹ ਕੁੜੀ ਨੇ ਸਾਡੇ ਘਰੇ ਆ ਕੇ ਜੀ, ਆਦੇ ਮਾਪੇ ਸਾਰਿਆਂ ਨੂੰ ਬੁਲਾ ਕੇ ਲੈ ਬਾਗੇ ਜੀ। ਤੇ ਉਸ ਤੋਂ ਬਾਅਦ ਅਸੀਂ ਲੈਣ ਗਏ, ਕਹਿੰਦੇ ਤਾਂ ਕੁੜੀ ਤੋੜ ਦੇਣੀ, ਸਾਡਾ ਤਲਾਕ ਹੈ ਜੀ। ਤੇ ਪੈਸੇ ਤਾਂ ਕਹਿੰਦੇ ਅਸੀਂ ਦਿੰਦੇ ਨਹੀਂ, ਵੀ ਜਿੱਥੇ ਮਰਜ਼ੀ ਕੋਰਟ ਕਚਹਿਰੀ ਨਿਬੇੜ ਲਓ, ਬਹਿ ਕੇ ਨਿਬੇੜ ਲਓ। ਕਿੰਨੇ ਪੈਸੇ ਸੀ? 12 ਲੱਖ ਰੁਪਇਆ ਸਾਡਾ ਜਿਹੜਾ ਭੇਜਿਆ ਸੀ ਅਸੀਂ ਬਾਹਰੋਂ 13 ਕਿਤੇ ਸੁਣਵਾਈ ਹੋਈ? ਕਿਤੇ ਨਹੀਂ ਸੁਣਵਾਈ ਹੋਈ ਬਾਈ ਸਾਡੀ, ਠੀਕ ਹੈ ਨਾ। ਜਾਂਦੇ ਆ ਕੋਰਟਾਂ 'ਚ ਮੈਡਮ ਮਨੀਸ਼ਾ ਗੁਲਾਟੀ ਤੇ ਆਸ ਹੈ? ਦੇਖਦੇ ਆ, ਪੂਰੀ ਆਸ ਕਰਕੇ ਆਏ ਆ ਜੀ ਇੱਥੇ। ਹਾਂ ਹਾਂਜੀ ਬਾਈ। ਬਈ ਸਾਡੇ ਬਾਈ ਦੀ ਵੀ ਲਵ ਮੈਰਿਜ ਸੀ, 2 ਸਾਲ ਵਿਆਹ ਤੋਂ ਪਹਿਲਾਂ ਦਾ ਹੀ ਰਿਲੇਸ਼ਨ ਸੀ ਉਹਨਾਂ ਦਾ। ਇਹਦੇ ਭਰਾ ਦੀ ਬਾਈ ਲਵ ਮੈਰਿਜ ਸੀ, 2 ਸਾਲ ਪਹਿਲਾਂ ਰਿਲੇਸ਼ਨ ਸੀ, ਤੇ ਬਾਈ ਡੈਥ ਹੋ ਗਈ ਸੁਸਾਈਡ ਕਰਕੇ ਕੁੜੀ ਤੋਂ ਤੰਗ ਆ ਕੇ, ਹਨਾ। ਹਾਂਜੀ ਹਾਂਜੀ। ਆਹ ਦੇਖੋ ਬਾਈ ਫਾਈਲਾਂ ਚੱਕੀ ਫਿਰਦਾ ਵਿਚਾਰਾ, ਆਪਦੇ ਸਾਰੇ ਸਬੂਤ ਲਈ ਫਿਰ। ਆਹ ਦੇਖੋ WhatsApp ਦੀਆਂ ਚੈਟਾਂ ਚੂਟਾਂ ਕਢਾਈ ਫਿਰਦੇ ਆ ਬਾਈ ਲੋਕ। ਬੁਰਾ ਹਾਲ ਆ। ਬੱਚੋ ਬਾਈ ਇੱਥੇ ਕੰਮ ਕਰ ਲੋ ਜਿਹੜਾ ਕਰਨਾ। ਜੇ ਜਾਣਾ ਆਪ ਕਰ ਲਿਆ ਕਰੋ, ਆਈਲੈਟਸ ਚਾਹੇ 2 ਵਾਰੀ 3 ਵਾਰੀ ਕਰੋ ਤਾਂ ਸਾਲੇ ਨੰਬਰ ਆਉਣਗੇ ਹੀ। ਐਵੇਂ ਕਿਸੇ ਦਾ ਵਿਸ਼ਵਾਸ ਨਾ ਕਰਿਆ ਕਰੋ ਬਾਈ। ਉੱਥੇ ਜਾ ਕੇ ਇਹਨਾਂ ਨੂੰ ਹਵਾ ਲੱਗ ਜਾਂਦੀ ਹੈ, ਮਾਹੌਲ ਹੋਰ ਬਣ ਜਾਂਦਾ ਉੱਥੇ। ਇੱਥੇ ਤਾਂ ਆਪਾਂ ਘਰੋਂ ਨਹੀਂ ਬਾਹਰ ਨਿਕਲ ਜਾਂਦੇ, ਉੱਥੇ ਕੋਈ ਪਿੰਡ ਕਿਸੇ ਦਾ ਡਰ ਨਹੀਂ, ਡੁੱਕਰ ਨਹੀਂ, ਨਜ਼ਾਰੇ ਲੈਂਦੀਆਂ ਬਾਈ। ਤੂੰ ਵੀ ਬਾਈ ਪੀੜਤ ਹੈ? ਕਿਹੜਾ ਪਿੰਡ ਹੈ? ਬਰਨਾਲਾ ਪਿੰਡ ਆ ਜੀ, ਸਜੀਦਪੁਰਾ ਕੋਠੀ। ਕਿੱਥੇ ਵਿਆਹ ਸੀ? ਧਨੌਲੇ ਵਿਆਹ ਸੀ, ਰਜਿੰਦਰਪੁਰਾ ਕੋਠੇ ਦੇ ਵਿੱਚ। ਅੱਛਾ, ਸਾਰੇ ਪੈਸੇ ਤੁਸੀਂ ਲਾਏ ਸੀ? ਸਾਰੇ ਪੈਸੇ 65 ਲੱਖ ਰੁਪਏ ਬਾਈ ਲਾਇਆ ਸੀ। ਇੰਨੇ ਕਿਵੇਂ ਲਾ ਕਿਤੇ? 22 ਲੱਖ ਰੁਪਏ ਮੈਂ ਵਿਆਹ ਤੇ ਲਾਇਆ। ਵਿਆਹ ਤਾਂ ਸਾਦਾ ਕਰਾ ਲੈਂਦਾ ਪ੍ਰਾਹੁਣਿਆ। ਬਸ ਨਹੀਂ ਯਾਰ, ਤੇਰਾ ਤਾਂ ਕੰਮ ਭਰਾਵਾ ਚੱਕਵਾ ਸੀ। ਆਹ ਦੇਖੋ ਬਾਈ 22 ਲੱਖ ਵਿਆਹ ਤੇ ਲਾ ਕੇ ਬਚਾਂਗੇ ਕਿੱਥੋਂ ਯਾਰ ਅਸੀਂ? ਹੋ ਸਕਦਾ ਚੱਲ ਤੂੰ ਘਰੋਂ ਸੌਖਾ ਹੋਵੇਂ, ਉਹ ਗੱਲ ਕਰਦਾ। ਖੂਹ ਚ ਗਏ? ਖੂਚ ਗਏ ਬਾਈ, ਜਮਾ ਖੂਚ ਗਏ। ਤੇ ਹੁਣ ਕੀ ਆਂਦੀ ਆ? ਹੁਣ ਤਾਂ ਕੁਝ ਨਹੀਂ ਆਂਦੀ, ਬਸ ਤਾਂ ਡਿਵੋਰਸ ਦਾ ਕਹਿੰਦੀ ਹੈ ਵੀ ਡਿਵੋਰਸ ਕਰਨਾ, 0 ਮੇਰਾ। ਮੈਨੂੰ ਸਮਝਾ ਜਿਹੜੀ ਗੱਲ ਆਪਾਂ ਕਰਨਾ, ਉਹ ਮੈਡਮ ਨੇ ਆਉਣਾ ਸੀ, ਟਾਈਮ ਲੱਗ ਜਾਊ। ਚਲੋ ਬਾਈ ਇਹ ਸਾਰੇ ਜਣੇ ਇਕੱਠੇ ਹੋ ਗਏ, ਆਪਾਂ ਜਿਹੜੀ ਗੱਲ ਕਰਨੀ ਆ ਉਹ ਕਰ ਲਈਏ। ਆਹ ਦੇਖੋ ਜੀ, ਦੁੱਖਾਂ ਦੀ ਇੰਨੀ ਕਹਾਣੀ ਆ।
ਆ ਬਾਪੂ ਮੈਡਮ ਨੂੰ ਮਨਦੀਪ ਕੌਰ ਨੂੰ ਗੱਲ ਦੱਸਦਾ ਸੀਗਾ ਤੇ ਮੈਡਮ ਸੱਚੀ ਮੁੱਚੀ ਰੋਣ ਲੱਗ ਗਏ। ਉਹ ਦੇਖੋ ਰੋ ਰਹੇ ਆ, ਇੰਨੇ ਭਾਵਕ ਹੋ ਗਏ ਉਹਨਾਂ ਦਾ ਦੁੱਖ ਸੁਣ ਕੇ। ਉਹ ਦੇਖੋ ਰੋ ਰਹੇ ਆ, ਇੰਨੇ ਕੁ ਲੋਕ ਦੁਖੀ ਆ ਇੱਥੇ। ਆ ਜਿੰਨੇ ਮੇਰੇ ਪੋਤੇ ਨੂੰ ਮਾਰ ਦੂਗਾ ਸੈਕਟੋ, ਇਹਨੂੰ ਤਾਂ ਕੁੱਟਿਆ ਬਹੁਤ ਜ਼ਿਆਦੇ ਤੇ ਆਹ ਦੇਖੋ। ਪਰਚਾ ਪਾਤਾ ਤੇ ਆਪਣਾ ਖੜਾ ਡਰਾਉਣ ਨਾ ਮਾਰਾ ਵੀ ਕਰਦੇ ਆ ਬਾਪੂ ਆਪਾਂ ਮੈਡਮ ਨੂੰ ਆਉਂਦੇ ਆ ਦੇਖੋ ਜੀ। ਮਾਰ ਦੂਗਾ ਉਹ। ਕੋਈ ਨਾ ਕੋਈ ਮੈਂ ਬਾਲੀ ਵੱਡੀ ਕਹਾਣੀ ਆਪਾਂ ਗੱਲ ਕਰਦੇ ਕੋਈ ਨਾ। ਆਹ ਦੇਖੋ ਜੀ ਜਿੰਨੇ ਦੁਖੀ ਆ ਬਾਪੂ ਜੀ ਦਾ ਦੁੱਖ। ਬਾਪੂ ਸਿਟੀਜ਼ਨ ਹੈ ਕੈਨੇਡਾ ਦਾ, ਪਰ ਰੁਲਦਾ ਇੱਥੇ ਇਹ ਵੀ ਮਾਤਾ ਵੀ ਕੈਨੇਡਾ ਦੇ ਸਿਟੀਜ਼ਨ ਹੈ, ਪਰ ਰੋਲ ਇੱਥੇ ਰਹੇ ਆ। ਦੇਖੋ ਕੈਨੇਡਾ ਦਾ ਸਿਟੀਜ਼ਨ ਮੁੰਡਾ ਮਰ ਗਿਆ। ਜਦੋਂ ਪ੍ਰਮਾਤਮਾ ਨੇ ਦੁੱਖ ਦਿਖਾਉਣਾ ਹੋਵੇ ਇੱਥੋਂ ਹਿਸਾਬ ਲਾ ਲਓ ਮਿੱਤਰੋ, ਨਾ ਤਾਂ ਕੈਨੇਡਾ ਦੇ ਵਿੱਚ ਹੋਵੇਗਾ ਨਾ ਇੱਥੇ। ਜੇ ਕਿਸੇ ਨੇ ਸੁਖੀ ਰਹਿਣਾ ਇੱਥੇ ਵੀ ਰਹਿ ਪਊਗਾ, ਜੇ ਕਿਸੇ ਦੇ ਕਰਮਾਂ 'ਚ ਦੁੱਖ ਹੈ। ਆ ਕੈਨੇਡਾ ਦਾ ਸਿਟੀਜ਼ਨ ਹੋ ਕੇ ਦੋਨੇ ਬਜ਼ੁਰਗ ਆ ਦੇਖੋ ਰੋ ਰਹੇ ਆ। ਕੈਨੇਡਾ ਦੇ ਸਿਟੀਜ਼ਨ ਆ ਇਹ। ਰੱਬ ਨੇ ਜਦੋਂ ਦੁੱਖ ਦੇਣਾ ਹੋਵੇ, ਪੁੱਤ ਮਰ ਗਿਆ, ਨੂੰ ਸਾਰੀ ਪੂੰਜੀ ਹੱਥ 'ਚ ਕਰ ਗਈ। ਆਈ ਹੋਇਆ ਨਾ ਬੇਬੇ, ਤੁਸੀਂ ਵੀ ਕੈਨੇਡਾ ਜਾ ਕੇ ਆਏ ਹੋ? 21 ਸਾਲ ਹੋ ਗਏ ਸਾਨੂੰ ਕੈਨੇਡਾ ਦੇ ਵਿੱਚ। 21 ਸਾਲ ਨਾ ਉਹ ਕੈਨੇਡਾ 'ਚ ਇੰਨਾ ਕੁਝ ਹੋਊ, ਤੁਹਾਡੇ ਕੋਲ ਰੱਜੀ ਨਹੀਂ ਉਹ? ਅੱਛਾ ਉਹ ਨਹੀਂ ਗਈ। ਨਹੀਂ ਸੀ ਅਜੇ। ਅੱਛਾ ਮੁੰਡਾ ਪੱਕਾ ਸੀ। ਲੜਕੇ ਦਾ ਤੀਜਾ ਵਿਆਹ ਸੀਗਾ, ਇਹ ਲੜਕੇ ਦਾ ਤੀਜਾ ਵਿਆਹ ਸੀਗਾ। ਡੋਰ ਹੋ ਗਏ ਦੋ ਦੇ ਲੜਕੇ ਦਾ? ਹਾਂਜੀ, ਮੇਰਾ ਲੜਕਾ ਜਿਹੜਾ ਸੁਰਗਵਾਸ ਹੋ ਗਿਆ। ਠੀਕ ਹੈ। ਇਹ ਗਈ ਨਹੀਂ ਸੀ ਅਜੇ, ਉਸ ਤੋਂ ਪਹਿਲਾਂ ਹੀ ਮਤਲਬ ਵੀ ਉਹਦਾ ਐਕਸੀਡੈਂਟ ਹੋ ਗਿਆ, ਉਹਦੀ ਡੈਥ ਹੋ ਗਈ। ਆ ਦੇਖੋ ਮੈਡਮ ਰੋ ਇੰਨੇ ਭਾਵੁਕ ਹੋ ਗਏ, ਮੈਡਮ ਰੋਣ ਲੱਗ ਗਏ। ਪਤਾ ਕੀ ਹੈ, ਹਾਂਜੀ। ਦੁੱਖ ਵੇਖਿਆ ਨਹੀਂ ਜਾਂਦਾ। ਬਿਲਕੁਲ ਜੀ। ਕਿਉਂਕਿ ਉਹ ਧੀਆਂ ਸੀ, ਅਸੀਂ ਹਮੇਸ਼ਾ ਕਹਿ ਦਿੰਦੇ ਆ ਕਿ ਕੁੜੀਆਂ ਧੋਖੇ ਕਰਦੀਆਂ, ਮੁੰਡੇ ਧੋਖੇ ਕਰਦੇ। ਇਹ ਕੱਚ ਨਾਲ ਤਾੜੀ ਨਹੀਂ ਵੱਜਦੀ। ਨਹੀਂ ਭਾਈ ਜੀ, ਮੁੰਡੇ ਤੇ ਬਿਲਕੁਲ ਸਾਰੇ ਚੰਗੇ ਨਹੀਂ ਹੁੰਦੇ, ਸਾਰੇ ਮਾੜੇ। ਕੁੜੀ ਤੇ ਬਲੇਮ ਨਹੀਂ ਕਰ ਸਕਦੇ। ਹਾਂਜੀ। ਅੱਜ ਜਿਵੇਂ ਅਸੀਂ ਕੇਸ ਦੇਖ ਰਹੇ ਨਾ, ਅੱਜ ਸੱਚੇ ਅੰਦਰੋਂ ਸੀਨਾ ਪਾੜਦਾ। ਬਾਪੂ ਜਦੋਂ ਰੋਇਆ ਬਹੁਤ ਦੁੱਖ ਹੋਇਆ। ਦੇਖਿਆ ਨਹੀਂ ਜਾਂਦਾ। ਆ ਦੇਖੋ ਜੀ ਇਨਸਾਨੀਅਤ, ਇਹ ਹੁੰਦੀ ਹੈ ਇਨਸਾਨੀਅਤ। ਇੱਕ ਚੰਗੇ ਸੰਸਕਾਰਾਂ ਦਾ ਇਹ ਇੱਥੋਂ ਫਰਕ ਹੁੰਦਾ ਵੀਰੇ। ਇੱਥੋਂ ਇਨਸਾਨੀਅਤ ਝਲਕਦੀ ਆ। ਇਹ ਭੈਣ ਰੋਈ, ਉਹਨਾਂ ਦਾ ਦੁੱਖ ਦੇਖ ਕੇ ਰੋਈ। ਜੇ ਮਾਂ ਪਿਓ ਨੇ ਚੰਗੇ ਸੰਸਕਾਰ ਦਿੱਤੇ ਹੁਣ, ਜਿਹੜੀ ਆਏ ਇਨਸਾਨੀਅਤ ਨਾਲ ਤੇ ਰੋਂਦੀ ਆ ਕੁੜੀ ਹਨਾ, ਇਹ ਥੋੜੀ ਕੈਨੇਡਾ ਜਾ ਕੇ ਕਿਤੇ ਐ ਧੋਖਾ ਧੜੀ ਕਿਸੇ ਨਾਲ ਕਰ ਸਕਦੀ ਆ। ਉਹ ਤਾਂ ਪੱਥਰ ਦਿਲ ਹੁੰਦੀਆਂ ਨੇ। ਹੋਰ ਉਹ ਪੱਥਰ ਦਿਲ ਹੁੰਦੀਆਂ ਨੇ। ਬਹੁਤ ਜ਼ਿਆਦਾ ਵੱਡੀ ਗਿਣਤੀ ਦੇ ਵਿੱਚ ਨੌਜਵਾਨ ਪੀੜਤ ਇੱਥੇ ਪਹੁੰਚ ਚੁੱਕੇ ਨੇ। ਲਵਪ੍ਰੀਤ ਵਿਆਹ ਸੀ ਖੁੱਡੀ ਕਲਾਂ, ਤੇ ਤੁਸੀਂ ਵੀ ਖੁੱਡੀ ਕਲਾਂ ਵਿਆਹ ਸੀ? ਚਾਚੇ ਤਾਈ ਦੀਆਂ ਕੁੜੀਆਂ ਜੀ। ਦੋਨੇ ਚਾਚੇ ਤਾਈ ਨੇ ਕੁੜੀਆਂ ਨੇ। ਤੁਹਾਡੇ ਨਾਲ ਵਿਆਹ ਸੀ। ਦੂਜੀ ਕੁੜੀ ਦਾ ਕੀ ਨਾਂ ਸੀ? ਸ਼ਰਨਦੀਪ ਕੌਰ ਸੀ। ਉਹਨੇ ਵੀ ਆਈ ਸੀ ਕੇਸ, ਉਹਨੇ ਵੀ ਪੈਸੇ ਸੁੱਥ ਲਵਾਏ ਸੀ। ਹਾਂਜੀ, ਸਾਰੇ ਰੁਪਏ ਮੇਰੇ ਲੱਗੇ ਸੀ। ਕੈਨੇਡਾ ਗਈ ਸੀ? ਹਾਂਜੀ, ਕੈਨੇਡਾ ਗਈ ਸੀ। ਫਿਰ ਕੀ ਹੋਇਆ, ਕਿਵੇਂ ਗੱਲਬਾਤ ਬੰਦ ਹੋ ਗਈ? 2 ਮਹੀਨੇ ਹੋ ਗਏ ਗੱਲਬਾਤ ਕੀਤੀ ਜੀ। ਹਾਂ। ਮੁੜ ਕੇ ਜਿਵੇਂ ਲਾਪਰੀ ਦੀ ਘਰ ਆਈ ਨੇ, ਉਧਰ ਜਾ ਕੇ ਆਪਦੇ ਫਰੈਂਡਸ਼ਿਪ ਹੋਰ ਕਰ ਲਈ। ਹਾਂ। ਉਹ ਮਹੀਨੇ ਕੀਤੀ ਸੀ। ਪਤਾ ਤੈਨੂੰ ਪ੍ਰੂਫ ਹੈ? ਸਾਰੇ ਪ੍ਰੂਫ ਨੇ, ਫੋਟੋਆਂ ਨੇ। ਤੇ ਉਹ ਮੁੰਡਾ ਮਤਲਬ ਮੇਰੇ ਸਹੁਰੇ ਪਰਿਵਾਰਾਂ ਦੇ ਖਾਤੇ 'ਚ ਰੁਪਏ ਭੇਜਦਾ ਰਿਹਾ ਜੀ। ਉਹਦੀ ਵੀ ਮੇਰੇ ਕੋਲ ਪਈਆਂ ਨੇ ਪ੍ਰੂਫ ਪਏ ਆ। ਅੱਛਾ, ਤੂੰ ਰੱਖੀ ਕੋਲੇ ਆਪਾਂ ਮੈਡਮ ਨੂੰ, ਮਨੀਸ਼ਾ ਗਲਾਟੀ ਨੂੰ ਦਿਖਾਵਾਂਗੇ। ਆਹ ਦੇਖੋ ਜੀ, ਉਸੇ ਪਿੰਡ ਦੀ ਉਹਦੇ ਚਾਚੇ ਤਾਏ ਦੀ ਕੁੜੀ ਬਾਈ ਕਹਿ ਰਿਹਾ ਇਹ, ਤੇ ਉਹਨੇ ਤਾਂ ਵਿਚਾਰੇ ਨੇ ਜਾਣ ਦੇਤੀ। ਤੂੰ ਨਾ ਇਹ ਜਿਹਾ ਕੰਮ ਕਰੀ। ਹੋਰ ਇੱਥੇ ਬਾਈ ਕਿਹੜਾ ਆਇਆ ਸੀ ਮਗਰੋਂ ਯਾਰ? ਬਾਈ ਇਹਨੂੰ ਜਦੋਂ ਮੈਂ ਗਿਆ ਸੀ ਸਵੀਰੇ ਵਰਗਿਆਂ ਕੋਲੇ, ਗਹਿਲਾ ਪਿੰਡ 'ਚ ਮੈਂ ਆਪਦਾ ਕੰਮ ਐਗਰੀਕਲਚਰ ਤੇ ਖੇਤੀਬਾੜੀ 'ਚ ਕੰਮ ਕਰਦਾ ਸੀ। ਇਸ ਪਰਿਵਾਰ ਨਾਲ ਮੇਰੀ ਜਾਣ ਪਛਾਣ ਹੋਈ। ਮੈਂ ਇਹਨਾਂ ਨੂੰ ਪੁੱਛਿਆ ਬਾਈ ਕੀ ਹਾਲ ਚਾਲ ਆ, ਪਰ ਇਹਨਾਂ ਨੇ ਮੈਨੂੰ ਦੱਸਿਆ ਕਹਿੰਦੇ ਸਾਡੇ ਨਾਲ ਇਸ ਤਰ੍ਹਾਂ ਦੀ ਘਟਨਾ ਹੋਈ। ਮੈਂ ਬਾਈ ਰਾਜੂ ਦਾ ਨੰਬਰ ਦਿੱਤਾ, ਬੱਲੋ ਦਾ। ਬਾਈ ਜੀ ਉਹ ਬੰਦੇ ਨਾਲ ਕੰਟੈਕਟ ਕਰੋ, ਠੀਕ ਹੈ। ਆਪਣਾ ਭਰਾ ਹੈਗਾ, ਉਹਨੇ ਇਸ ਮਸਲੇ 'ਚ ਠੀਕ ਹੈ ਹੁਣ ਆਵਾਜ਼ ਉਠਾਈ ਹੋਈ ਹੈਗੀ। ਇਸ ਮਸਲੇ ਦਾ ਕੋਈ ਨਾ ਕੋਈ ਹੱਲ ਲੱਭਾਂਗੇ। ਹੱਲ ਹੋਣਾ ਚਾਹੀਦਾ ਤਾਂ ਬਾਈ, ਰਿਵਾਜ ਹੀ ਬਣ ਗਿਆ ਯਾਰ। ਆ ਦੇਖੋ ਇੱਥੇ ਕਿੰਨੀ ਵੱਡੀ ਗਿਣਤੀ, ਹਲੇ ਇੰਨੇ ਮੁੰਡੇ ਪਰਲੇ ਪਾਰਕ 'ਚ ਖੜੇ ਜਿਹੜੇ ਇੱਥੇ ਆ ਰਹੇ ਆ। ਆ ਬਾਈ ਤੁਸੀਂ ਕਿੱਥੋਂ ਆਏ ਹੋ? ਮੈਂ ਵੀਰੇ ਰਾੜਾ ਸਾਹਿਬ ਕੋਲੋਂ ਬੂਸਾ ਪਿੰਡ ਆ ਮੇਰਾ। ਤੁਹਾਡਾ ਵੀ ਇਹੀ ਕੰਮ ਹੋਇਆ? ਹਾਂਜੀ, ਮੇਰੇ 9 ਸਾਲ ਹੋ ਗਏ ਮੇਰੇ ਨਾਲ ਚੱਲਦੇ ਨੂੰ। ਅੱਛਾ। ਮੇਰੇ ਤੇ ਕਦੇ ਝੂਠੇ ਪਰਚੇ ਪਵਾ ਦਿੰਦੇ ਸੀਗੇ ਹਨਾ, ਕਦੇ ਕੁਛ ਕਰਾ ਦਿੰਦੇ ਸੀਗੇ, ਕਦੇ ਕਹਿੰਦੇ ਸੀ ਸਾਡੀ ਕੁੜੀ ਮਰ ਗਈ। ਈਵਨ ਕਿ ਉਹਨਾਂ ਦੀ ਕੁੜੀ ਨੇ ਐਸਐਸਪੀ ਸਾਹਿਬ ਨਾਲ ਖੁਦ ਬਾਅਦ ਚੋਂ ਗੱਲ ਕੀਤੀ ਆ। ਨਹੀਂ, ਕਿੰਨੇ ਪੈਸੇ ਲੱਗੇ ਤੇਰੇ? ਮੇਰੇ ਵੀਰੇ 27 ਲੱਖ ਰੁਪਇਆ ਲੱਗ ਗਿਆ ਸੀਗਾ। ਅੱਛਾ, ਕੁਛ ਨਹੀਂ ਹੱਥ ਪੱਲੇ ਆਇਆ? 12.5 ਲੱਖ ਰੁਪਇਆ ਆਇਆ। 50-50 ਰੁਪਏ ਕਰਕੇ ਦਿੱਤੇ ਆ ਵੀਰੇ ਉਹਨਾਂ ਨੇ ਹਜੇ ਤੱਕ। ਪਰ ਹੁਣ ਜੱਜ ਸਾਹਿਬ ਕੋਲ ਕਿੱਥੋਂ ਦੀ ਕੁੜੀ? ਚੱਕ ਸ਼ੇਖੂਪੁਰਾ। ਚੱਕ ਸ਼ੇਖੂਪੁਰਾ ਦੀ। ਆ ਲੁਧਿਆਣੇ ਜ਼ਿਲ੍ਹੇ 'ਚ ਜ਼ਿਆਦਾ ਮਾਮਲੇ ਆਏ। ਲੁਧਿਆਣੇ ਤੋਂ ਬਹੁਤ ਬਾਈ ਪਹੁੰਚੇ ਆ। ਤੋਂ ਆ ਗਿਆ। ਕਰਦੇ ਆ ਗੱਲਬਾਤ ਪਹਿਲਾਂ ਬਾਈ। ਆ ਕੱਲੇ ਮੁੰਡੇ ਨਹੀਂ ਜੀ, ਕਈ ਕੁੜੀਆਂ ਦੇ ਮਾਵਾਂ ਵੀ ਪਹੁੰਚੀਆਂ ਹੋਈਆਂ ਨੇ। ਕਈ ਮੁੰਡੇ ਵੀ ਇਸ ਤਰ੍ਹਾਂ ਕਰ ਗਏ। ਆ ਬਾਈ ਕਿਹੜਾ ਪਿੰਡ ਆ ਬਾਈ? ਬਾਈ ਕਟਾਣੀ ਖੁਰਦ ਜ਼ਿਲ੍ਹਾ
ਲੁਧਿਆਣਾ। ਤੁਸੀਂ ਕਿੱਥੋਂ ਇੰਗਲੈਂਡ ਤੋਂ ਆਏ ਹੋ? ਹਾਂ ਵੀਰੇ ਇੰਗਲੈਂਡ ਤੋਂ ਆਇਆ। ਅੱਛਾ, ਤੇ ਤੁਹਾਡੇ ਨਾਲ ਵੀ ਇਹੀ ਕੁਝ ਹੋਇਆ ਠੱਗੀ ਧੋਖਾ? ਹਾਂਜੀ ਵੀਰੇ ਇਹੀ ਕੁਝ ਹੋਇਆ ਸੇਮ ਆ। ਕਿੱਥੋਂ ਦੀ ਕੁੜੀ ਸੀ? ਕੁੜੀ ਕਪੂਰਗੜ੍ਹ ਦੀ ਆ ਵੀਰੇ। ਹਾਂ ਅਮਲੋਹ ਕੋਲੇ ਪੈ ਜਾਂਦਾ ਪਿੰਡ। ਹਾਂ ਤੇ ਮੈਂ ਪੈਸੇ ਲਾ ਕੇ ਬਾਹਰ ਭੇਜੀ ਆ। ਮੈਂ ਬਾਹਰ ਸੀ ਇੰਗਲੈਂਡ ਸੀ। ਹਾਂ ਮੇਰਾ origignal ਵਿਆਹ ਹੋਇਆ, ਪੱਕਾ ਵਿਆਹ ਸੀ। ਹਾਂ ਤੇ ਬੇਈਮਾਨ ਹੋ ਗਈ ਜਾ ਕੇ। ਹਾਂ ਤੇ ਮੈਂ ਕਿਸੇ ਕੋਲ ਹਜੇ ਤੱਕ ਕੋਈ ਕੇਸ ਨਹੀਂ ਕੀਤਾ। ਉਹਦਾ ਪਿਓ ਮੈਨੂੰ ਲਾੜੇ ਲੱਪਿਆਂ 'ਚ ਰੱਖ ਰਿਹਾ। ਮੈਂ ਵੇਟਿੰਗ 'ਚ ਆ। ਹਾਂ 6 ਸਾਲ ਹੋ ਗਏ ਵੇਟ ਕਰਦੇ ਨੂੰ। ਪੰਚਾਇਤ ਦੇ ਵਿੱਚ ਵੀ ਉਹਨੇ ਇਹੀ ਗੱਲ ਕਹੀ ਆ, ਕੁੜੀ ਆਊਗੀ ਕਟਾਣੀ ਆਊਗੀ। ਮੇਰੇ ਮੂੰਹ ਤੇ ਦਾੜੀ ਆ, ਮੈਂ ਗੁਰਸਿੱਖ ਪਰਿਵਾਰ ਆ, ਵੀ ਸਾਡੀ ਵੀ ਇੱਜ਼ਤ ਆ। ਪਰ ਬਾਈ ਮੈਂ ਵੇਟ ਕਰੀ ਜਾਂਦਾ। ਅੱਜ ਉਹਨੇ ਝੱਗਾ ਚੱਕ ਦਿੱਤਾ ਪਿਓ ਨੇ। ਕੀ ਕਹਿੰਦਾ? ਅੱਜ ਕਹਿੰਦਾ ਸਾਡੀ ਕੁੜੀ ਦਾ ਜਵਾਬ ਆ। ਪੈਸੇ ਜਿੰਨੇ ਲਾਏ ਸੀ ਆਪਾਂ? ਬਾਈ ਪੈਸੇ ਲਾਏ ਸੀਗੇ 2 ਲੱਖ ਵਾਲਾ ਸੋਨਾ 6 ਲੱਖ 'ਚ ਕੱਟ ਗਿਆ। 50,000 ਵਾਲਾ ਪੈਲਸ ਸੀ ਉਹਦਾ 5 ਲੱਖ ਰੁਪਇਆ ਕੱਟ ਗਿਆ। ਸਾਰੇ ਹੀ ਪੈਸੇ ਕੱਟ ਗਿਆ। ਉਹ ਆਪਦੇ ਆਪ ਸੇਫ ਹੋ ਗਿਆ। ਕੁੜੀ ਬਾਹਰ ਭੇਜਤੀ। ਯਾਨੀ ਮੈਂ ਇੱਥੇ ਬੇਰੁਜ਼ਗਾਰ ਆ। ਲੋਕ ਤਾਂ ਕਹਿੰਦੇ ਆ ਕਿ ਨਾ ਮੁੰਡੇ ਅਨਪੜ੍ਹ ਨੇ, ਮੁੰਡਿਆਂ ਨੂੰ ਪੜ੍ਹਨਾ ਨਹੀਂ ਆਉਂਦਾ, ਮੁੰਡੇ ਬਾਹਰ ਜਾਣ ਦੇ ਲਾਲਚ ਦੇ ਵਿੱਚ ਵਿਆਹ ਕਰਾਉਂਦੇ ਆ। ਕਿ ਨਾ ਮੈਂ ਤਾਂ ਬਾਹਰੋਂ ਆਇਆ। ਮੈਂ ਸੰਨ 8 ਦਾ ਗਿਆ ਹੋਇਆ ਬਾਹਰ। ਆ ਦੇਖੋ ਜੀ, ਜਿਹੜੀ ਉਹ ਮੈਡਮ ਕਹਿ ਰਹੀ ਸੀਗੀ ਮੁੰਡੇ ਫੋਨ ਕਰਦੇ ਆ, ਕੁੜੀਆਂ ਨੂੰ ਤੰਗ ਕਰਦੇ ਆ। ਆ ਬਾਈ ਆਪ ਖੁਦ ਇੰਗਲੈਂਡ ਸੀ, ਇਹ ਕਿਹੜਾ ਤੰਗ ਕਰਦਾ ਹੋਊਗਾ ਹਨਾ। ਬਾਕੀ ਜਿੱਥੋਂ ਤੱਕ ਚੁੱਪ ਦੀ ਗੱਲ ਆ, ਹੁਣ ਤੱਕ ਕਿੰਨੇ ਸਾਲ ਹੋ ਗਏ ਚੁੱਪ ਹੀ ਸੀ ਬਾਈ ਤੂੰ? 6 ਸਾਲ ਹੋ ਗਏ ਚੁੱਪ ਆ। ਬਈ ਅੱਜ ਸੁਲਝ ਰਹੀ ਆ, ਕੱਲ ਸੁਲਝ ਰਹੀ ਆ। ਕੋਈ ਸੋਚੂਗਾ ਮੇਰੇ ਬਾਰੇ, ਖਬਰਾਂ ਆ ਜਾਵੇ ਜਾਂ ਮੇਰੇ ਪੈਸੇ ਦੇ ਦੇਣ। ਐਂਡ ਤੇ ਆ ਕੇ ਬਾਈ ਅੱਜ ਸਾਹਮਣੇ ਆਇਆ, ਮੈਨੂੰ ਕੋਈ ਉਮੀਦ ਜਾਗੀ ਆ ਬਈ ਹਾਂ ਕੋਈ ਇਨਸਾਫ ਹੋਊਗਾ, ਕੋਈ ਸੁਣੂਗਾ, ਮੇਰੀ ਵੀ ਸੁਣੂਗਾ। ਬਿਲਕੁਲ ਬਾਈ, ਆਵਾਜ਼ ਉੱਠੀ ਆ ਤਾਂ ਜ਼ਰੂਰ ਸੁਣਿਆ ਜਾਊਗਾ। ਅੱਛਾ, ਇਹਨੇ 5.5 ਲੱਖ ਤੇ 5.5 ਲੱਖ ਚ ਨਿਬੜ ਗਿਆ ਸੀਗਾ ਇਹਦਾ। ਅੱਛਾ, ਤੇ ਉਹ ਕਹਿੰਦੇ ਵੀ ਪੈਸੇ ਪਹਿਲਾਂ ਦੇ ਦਿਓ ਸਾਨੂੰ, ਹਾਂ ਵੀ ਬਾਅਦ ਸਾਈਨ ਕਰਾਂਗੇ। ਬਸ ਇਹਨਾਂ ਦਾ ਇੱਥੇ ਹੀ ਰੌਲਾ ਠੱਪ ਹੋ ਗਿਆ। ਉਹ ਪੈਸੇ ਨਹੀਂ ਦਿੰਦੇ। ਜੇ ਉਹ ਪੈਸੇ ਦੇ ਦੇਣ, ਇਹ ਕਹਿੰਦਾ ਮੇਰਾ ਤਲਾਕ ਹੋ ਜਾਵੇ, ਮੇਰਾ ਖੜਾ ਛੁੱਟ ਜਾਊਗਾ। ਸਭ ਦੀ ਇਹੀ ਕਹਾਣੀ ਆ ਬਾਈ। ਆ ਦੇਖੋ ਕਿੰਨੇ ਮੁੰਡੇ। ਚਲ ਧੰਨਵਾਦ ਮੀਡੀਆ ਦਾ, ਮੀਡੀਆ ਵੀ ਪਹੁੰਚਿਆ ਹੋਇਆ ਤੇ ਇੱਥੇ ਬਈ ਵਿੱਚ ਤਾਂ ਕੁੜੀਆਂ ਜਿਵੇਂ ਆਪਾਂ ਕਹਿੰਦੇ ਆ ਸਾਰੇ ਕੇਸ ਆਏ ਆ ਵੀ ਬਾਹਰ ਜਾ ਕੇ ਬਦਲ ਜਾਂਦੀਆਂ ਨੇ। ਸਾਨੂੰ ਇੱਥੇ ਬਦਲੀ ਹੋਈ ਕੁੜੀ ਦੀ ਕਹਾਣੀ ਵੀ ਦਿਖਾਉਣੇ ਆ। ਆ ਬਾਈ ਕੀ ਨਾਮ ਹੈ ਤੇਰਾ? ਜਗਵਿੰਦਰ ਸਿੰਘ ਬਾਈ। ਕਿਹੜਾ ਪਿੰਡ ਹੈ? ਚੀਮਾ ਵੀਰੇ। ਆਹ ਬਰਨਾਲੇ ਕੋਲ ਚੀਮਾ? ਬਰਨਾਲੇ ਕੋਲ ਚੀਮਾ। ਕੀ ਕਹਾਣੀ ਹੈ ਤੇਰੀ? ਕਿੱਥੇ ਵਿਆਹ ਸੀ ਤੂੰ? ਬਾਈ ਮੈਂ ਸੀਨੀਵਾਲ ਕਲਾਂ ਵਿਆਹਿਆ ਹੋਇਆ ਸੀ। ਕਿਵੇਂ ਗੱਲ ਹੋਈ ਸੀ? ਸਾਰੇ ਪੈਸੇ ਤੁਸੀਂ ਲਾਉਣੇ ਸੀ? ਸਾਰੇ ਪੈਸੇ ਅਸੀਂ ਲਾਉਣੇ ਸੀ। ਪਹਿਲਾਂ ਮੈਂ ਆਪਦੇ ਘਰ ਆਈ ਦੀ 9,20,000 ਫੀਸ ਭਰੀ। ਉੱਚੀ ਬੋਲ। ਰਿਜੈਕਸ਼ਨ ਹੋ ਗਈ। ਰਿਜੈਕਟ ਆ ਗਏ। ਉਹ ਚ 70,000 ਰੁਪਇਆ ਫੀਸ ਕੱਟ ਗਈ। ਇਸ ਤੋਂ ਇਲਾਵਾ ਜਿਹੜਾ GI ਸੀ ਉਹਨੇ 2018 ਚ 5.5 ਬੈਂਡਾਂ ਤੇ ਫਾਈਲ ਲਾਈ ਹੋਈ ਸੀ। ਉਹ ਰਿਜੈਕਸ਼ਨ ਹੋ ਗਈ। ਉਹ ਸਾਥੋਂ ਝੂਠ ਬੋਲਿਆ ਸੀ, ਕਹਿੰਦੇ ਕੋਈ ਲੱਗੀ ਨਹੀਂ, ਸਾਨੂੰ 6E ਵਾਲੀ ਬੈਂਡ ਵਾਲੀ ਫਾਈਲ ਦਿਖਾ ਦੀ। ਉਹਨਾਂ ਨੇ ਝੂਠ ਬੋਲਿਆ। ਫਿਰ ਇਸ ਤੋਂ ਬਾਅਦ ਸਾਥੋਂ ਜਿਹੜਾ 5,80,000 ਸੀ ਉਹ ਸਾਥੋਂ ਨਗਦ ਘਰੇ ਪੈਸੇ ਫੜ ਲਿਆ ਵਿਚੋਲਾ ਤੇ ਸਾਡੇ ਪਿੰਡ ਦੇ 2 ਗਵਾਹ। ਇਸ ਤੋਂ ਇਲਾਵਾ ਮੇਰੇ ਫਿਰ ਫਰਵਰੀ ਅਸੀਂ 2020 ਚ ਫਾਈਲ ਲਾਈ, ਫਿਰ ਰਿਜੈਕਸ਼ਨ ਆ ਗਈ। ਇਸ ਤੋਂ ਬਾਅਦ ਲੋਕਡਾਊਨ ਆ ਗਿਆ। ਇਸ ਤੋਂ ਬਾਅਦ ਆਈਲੈਟਸ ਤੁਸੀਂ ਆਪ ਕਰਾਈ ਸੀ? ਹਾਂ, ਇੱਕ ਵਾਰੀ ਵਿਆਹ ਤੋਂ ਬਾਅਦ ਆਈਲੈਟਸ ਕਰਾਈ। ਵਿਆਹ ਤੋਂ ਬਾਅਦ ਵੀ ਨਹੀਂ, ਹੁਣ ਕੁੜੀ ਕਿੱਥੇ ਰਹਿ ਰਹੀ ਆ? ਹੁਣ ਆਪਦੇ ਸੀਨੀਵਾਲ। ਕਿ ਘਰੇ ਤਾਂ ਰਹਿ ਸਕਦੇ ਯਾਰ, ਤੁਹਾਡਾ ਰੀਜਨਲ ਵਿਆਹ ਹੋਇਆ। ਹਾਂ ਜੀ, ਘਰੇ ਦਾ ਹੁਣ 6 ਲੱਖ ਰੁਪਇਆ ਉਹ ਕਹਿੰਦੇ ਤੁਸੀਂ ਕਢਵਾਣਾ ਲਓ। ਤੁਸੀਂ ਕੋਈ ਕਰੀ ਨਹੀਂ ਪੰਚਾਇਤ ਕੋਈ ਗੱਲਬਾਤ? ਪੰਚਾਇਤ ਨਹੀਂ ਕਰੀ ਅਸੀਂ, ਬਹੁਤ ਕੋਸ਼ਿਸ਼ ਕੀਤਾ ਸੀ। ਪੰਚਾਇਤ ਨੂੰ ਆਖਿਆ, ਉਹਨੇ ਅਸੀਂ ਆਖਿਆ ਸਾਡੇ ਘਰੇ ਵਸਾ ਦਿਓ ਕੁੜੀ ਨੂੰ। ਅਸੀਂ ਆਖਿਆ ਜੇ ਤੁਹਾਨੂੰ ਅਸੀਂ ਆਖਿਆ ਦੁਬਾਰਾ ਹੀ ਪੈਸੇ ਲਾਉਣ ਨੂੰ ਤਿਆਰ ਆ ਜੀ। ਵਿਆਹ ਤੋਂ 2 ਦਿਨ ਪਹਿਲਾਂ ਰਫੂਜ ਆ ਜੀ। ਕੋਈ ਨਾ ਕਰ ਲਓ ਸੈਟਿੰਗ ਯਾਰ ਤੁਸੀਂ। ਬਾਈ ਸਾਰੇ ਪੇਪਰ ਲਈ ਫਿਰਦੇ ਤਾਂ ਪਿੰਡ ਤਾਂ ਦਿਖਾਉਂਦੇ, ਉੱਥੇ ਦਿਖਾ ਦਿਓ। ਵੀਰੇ ਸਾਡੇ ਨਾਲ ਜਾਣ ਬੁੱਝ ਕੇ ਠੱਗੀ ਮਾਰੀ। ਇੱਕ ਦਿਨ ਦੇਖਣ ਆਉਂਦਾ। ਆਹ ਦੇਖੋ ਬਾਹਰ ਜਾ ਕੇ ਬਦਲਣਾ ਤਾਂ ਇੱਥੇ ਵੀ ਇੱਕ ਦਿਨ ਮੇਰੇ ਨਾਲ ਦੇਖਣ ਆਉਂਦਾ, ਮੇਰੇ ਬੇਟੇ ਨੂੰ ਉੱਦੀ ਫਿੱਟ ਕਰਦਾ। ਕਿਉਂ ਠੱਗੀ ਦਾ ਧਾਰਾ ਸੀ, ਧਾਰਾ ਉਹਦਾ ਵੀ ਠੱਗੀ ਮਾਰ। ਵਿਚੋਲਾ ਕੌਣ ਸੀ? ਵਿਚੋਲਾ ਰਾਇਸਰ ਦਾ ਕਰਮਜੀਤ ਸਿੰਘ। ਉਹ ਮੇਰੇ ਨਾਲ ਖੜਾ ਗਾ ਸੱਚਾਈ ਤੇ। ਜੇ ਕੋਈ ਸਾਡੀ ਗਲਤੀ ਆ ਤਾਂ ਸਾਨੂੰ ਸਜ਼ਾ ਦੇਵੇ, ਪੁਲਿਸ ਦੇਵੇ, ਕੋਈ ਪ੍ਰਸ਼ਾਸਨ। ਕੋਈ ਨਾ ਤੁਸੀਂ ਮੈਡਮ ਨੂੰ ਮਿਲੋ, ਮਨੀਜਾ ਗੁਲਾਟੀ ਨੂੰ। ਆਹ ਦੇਖੋ ਜੀ ਬਹੁਤ ਬੁਰਾ ਹਾਲ ਹੈ। ਦੇਖੋ ਕਿੰਨੀ ਵੱਡੀ ਗਿਣਤੀ ਦੇ ਵਿੱਚ ਨੌਜਵਾਨ ਪਹੁੰਚੇ ਹੋਏ ਆ ਪੀੜਤ। ਕਿਉਂ ਨਹੀਂ ਆ ਬਾਈ ਹੋਰ ਕੋਈ ਹੈਗਾ ਬਾਈ? ਮੰਗ ਪੱਤਰ ਬਣਾ ਰਹੇ ਆ ਬਾਈ ਤੇ ਮਨੀਜਾ ਗੁਲਾਟੀ ਨੂੰ ਮੈਡਮ ਨੂੰ ਮਿਲਣਗੇ, ਚਾਹੇ ਕੋਈ ਉੱਥੇ ਟਾਈਮ ਦੇਵੇ, ਜਿਵੇਂ ਵੀ ਹੋਊਗਾ। ਤੇ ਭੈੜਾ ਹੋਇਆ ਪਿਆ ਕੰਮ ਭਰਾਵੋ। ਬਚੋ ਬਚੋ ਬਚੋ। ਇਹ ਸਾਰਾ ਜੀਤ ਰੋਡ ਤੇ ਬੇੜਾ ਬੈਠਾ। ਇਹ ਸਾਰਾ ਜੀਤ ਰੋਡ ਤੇ ਹੁੰਦਿਆ ਕਾਂਡ। ਆ ਜੀਤ ਰੋਡ ਤੇ ਦੇਖ ਲਓ ਜੀ ਕੀ ਰਿਜ਼ਲਟ ਨਿਕਲੇ ਆ। ਮਾਨਤਾ ਹੈ ਜੀਤ ਰੋਡ ਤੇ ਨਹੀਂ ਹੁੰਦੀਆਂ। ਹਾਂਜੀ ਬਾਈ ਕੀ ਨਾਮ ਹੈ ਤੁਹਾਡਾ? ਉੱਚੀ ਬੋਲ। ਗੁਰਸ਼ਰਨ ਸਿੰਘ। ਪਿੰਡ ਕਿਹੜਾ? ਫੋਟੇ। ਅੱਛਾ, ਤੇਰੇ ਨਾਲ ਵੀ ਇਹੀ ਕੁਝ ਹੋਇਆ ਜਿਹੜਾ ਦੂਜੇ ਬਾਈਆਂ ਦੀ ਕਹਾਣੀ ਆ? ਹਾਂਜੀ ਹਾਂਜੀ। ਕਿੱਥੇ ਪਿਆ ਸੀ? ਪਿੰਡੀ ਬਲੋਚਾਂ ਹੀ ਸਾਦਕ। ਸਾਦਕ ਗੰਨੀ। ਤੇ ਕਿਹੜੇ ਦੇਸ਼ ਗਈ ਹੈ ਘਰ ਵਾਲੀ? ਕੈਨੇਡਾ ਸਰੀ। ਸਰੀ ਰਹਿੰਦੀ ਆ। ਪੈਸੇ ਸਾਰੇ ਲਾਏ ਤੁਸੀਂ? ਹਾਂਜੀ ਹਾਂਜੀ।
ਪੱਕਾ ਵਿਆਹ ਸੀ ਹਾਂਜੀ, ਪੱਕਾ। ਤੇ ਉੱਥੇ ਜਾ ਕੇ ਗੱਲਬਾਤ ਕਰਨੋਂ ਹਟ ਗਈ। ਗੱਲਬਾਤ ਕਰਨੋਂ ਹਟ ਗਈ ਵੀਰੇ। ਪਹਿਲਾਂ ਸਗਨ ਉਹਦਾ ਹੋਰ ਕਿਤੇ ਪਿਆ ਸੀ, ਕੱਚਾ ਸਗਨ। ਉਹਨਾਂ ਨੇ 13,40,000 ਰੁਪਇਆ ਲਾਇਆ ਸੀਗਾ ਹਾਂ। ਤੇ ਉਹ ਮੁੰਡੇ ਨੂੰ ਵੀ ਜਵਾਬ ਦਿੱਤਾ। ਉਹਨੇ ਕਹਿੰਦੀ ਵੀ ਮੇਰਾ ਇਹ ਮੁੰਡਾ ਨਹੀਂ ਪਸੰਦ, ਮੈਂ ਵਿਆਹ ਨਹੀਂ ਕਰਨਾ। ਹਾਂ। ਫਿਰ ਮੇਰੀ ਮਾਸੀ ਦੇ ਮੁੰਡੇ ਨੇ ਸਾਡੇ ਨਾਲ ਗੱਲਬਾਤ ਕੀਤੀ। ਮੇਰੇ ਮਾਸੀ ਦੇ ਮੁੰਡੇ ਦੀ ਸਗੀ ਸਾਲੀ ਦੀ ਕੁੜੀ ਹੈ। ਅੱਛਾ, ਨਹੀਂ ਹੁਣ ਤੁਹਾਡੀ ਕੋਈ ਪੰਚਾਇਤ ਨਾਲ ਗੱਲ ਹੋਈ ਹੋਣੀ ਹੈ, ਕੋਈ ਕਰਿਆ ਨਹੀਂ ਸੰਪਰਕ? ਅਸੀਂ ਦਰਖਾਸਤ ਦੇ ਦਿੱਤੀ ਵੀ ਆਈ, ਸਾਡੀ ਪਰਚਾ ਨਹੀਂ ਹਜੇ ਹੋਇਆ। ਨਿਹਾਲ ਸਿੰਘ ਆ ਦੇਖੋ ਜੀ, ਹਰ ਇੱਕ ਬੰਦੇ ਦੀ ਸੇਮ ਕਹਾਣੀ ਆ। ਸਾਰੇ ਪੈਸੇ ਲਾ ਚੁੱਕਾ, ਜਾ ਕੇ ਫੋਨ ਕਰਨ ਨੂੰ ਤੁਹਾਨੂੰ ਹਟ ਜਾਂਦੀਆਂ ਤੇ ਫਿਰ ਅਗਲੇ ਨੂੰ ਹੁਣ ਜਿਹੜਾ 5 ਰੁਪਈਆਂ ਦੀ ਲਾਈ ਬੈਠਣ ਉਹ ਤਾਂ ਡਰ ਲੱਗਣਾ ਹੀ ਆ ਤੇ ਉਹੀ ਕੁਝ ਹੋ ਜਾਂਦਾ ਹੁੰਦਾ ਜਿਹੜਾ। ਹਾਂਜੀ ਬਾਈ, ਕੀ ਹਾਲ ਹੈ? ਸਤਿ ਸ਼੍ਰੀ ਅਕਾਲ ਬਾਈ ਜੀ, ਕੀ ਨਾਮ ਹੈ? ਮੇਰਾ ਨਾਮ ਜਸਵਿੰਦਰ ਸਿੰਘ ਹੈ ਜੀ। ਤੇਰੇ ਨਾਲ ਵੀ ਇਹੀ ਕੁਝ ਹੋਇਆ? ਹਾਂਜੀ ਹਾਂਜੀ, ਅੱਛਾ, ਕਿਹੜਾ ਪਿੰਡ ਹੈ? ਮੈਂ ਜੀ ਮੌੜ ਮੰਡੀ ਤੋਂ ਆ ਜੀ। ਮੌੜ ਮੰਡੀ ਤੋਂ। ਅੱਛਾ, ਕਿੱਥੋਂ ਦੀ ਕੁੜੀ ਸੀ? ਕੁੜੀ ਮਾਨਸਾ ਸ਼ਹਿਰ ਦੀ ਹੈ ਜੀ। ਪੱਕਾ ਵਿਆਹ ਸੀ? ਹਾਂਜੀ, ਮੇਰਾ ਤਾਂ ਕਿੰਨੇ ਪੈਸੇ ਲਾਏ? ਮੇਰੀ ਲਵ ਮੈਰਿਜ ਹੋਈ ਸੀਗੀ। ਹਾਏ ਹਾਏ। ਮੇਰਾ ਰਿਲੇਸ਼ਨ ਵੀ 10 ਸਾਲ ਪਹਿਲਾਂ ਸੀਗਾ ਜੀ ਕੁੜੀ ਦਾ, 2010 ਤੇ ਉਹ ਵੀ ਮੁੱਕਰ ਗਈ ਯਾਰ। ਹਾਂਜੀ, 2010 ਚ ਮੇਰਾ ਰਿਲੇਸ਼ਨ ਸੀ ਕੁੜੀ ਇਹਦਾ ਦਾ ਰੱਬ ਜੀ। ਹੀ ਰੱਖੇ ਇਹਨਾਂ ਨੂੰ ਤਾਂ ਨਾ। ਕਿਵੇਂ ਕੀ ਪੈਸੇ ਸਾਰੇ ਤੂੰ ਲਾ ਕੇ ਬਾਹਰ ਭੇਜਤੀ? ਹਾਂਜੀ, ਉੱਥੇ ਜਾ ਕੇ ਕੀ? ਪੈਸੇ ਲਾ ਕੇ ਬਾਹਰ ਨਹੀਂ ਗਈ ਜੀ ਕੁੜੀ। ਉਹ ਸਾਡੀ ਫਾਈਲ ਰਿਫਿਊਜ਼ਲ ਹੋ ਗਈ ਸੀ, ਜਿਹੜਾ ਪੈਸਾ ਭੇਜਿਆ ਸੀ ਬਾਹਰ ਜੀ, ਮੇਰਾ ਫਾਈਲ ਰਿਫਿਊਜ਼ਲ ਹੋ ਗਈ ਜੀ। ਲਾਕਡਾਊਨ ਹੋ ਗਿਆ, ਮੈਂ ਕਿਹਾ ਚਲੋ ਪੈਸਾ ਵਾਪਸ ਕਰਵਾ ਲਈਏ ਆਪਣਾ ਨਾ, ਵੀ ਚਲੋ ਲਾਕਡਾਊਨ ਖੁੱਲੇਗਾ ਉਹ ਦੇਖਾਂਗੇ। ਤੇ ਮੈਂ ਪੈਸਾ ਸਾਰਾ ਵਾਪਸ ਕਰਵਾ ਲਿਆ ਜੀ। ਉਸ ਤੋਂ ਬਾਅਦ ਕੀ ਕੀਤਾ ਜੀ, ਉਹ ਕੁੜੀ ਨੇ ਸਾਡੇ ਘਰੇ ਆ ਕੇ ਜਾਂ ਤੇ ਮਾਂ ਪਿਓ ਸਾਰਿਆਂ ਨੂੰ ਬੁਲਾ ਕੇ ਲੈ ਬਾਗੇ ਜੀ। ਤੇ ਉਸ ਤੋਂ ਬਾਅਦ ਅਸੀਂ ਲੈਣ ਗਏ, ਕਹਿੰਦੇ ਇਸ ਤਾਂ ਕੁੜੀ ਤੋੜ ਦੇਣੀ, ਸਾਡਾ ਤਲਾਕ ਹੈ ਜੀ। ਤੇ ਪੈਸੇ ਤਾਂ ਕਹਿੰਦੇ ਅਸੀਂ ਦਿੰਦੇ ਨਹੀਂ, ਵੀ ਜਿੱਥੇ ਮਰਜ਼ੀ ਕੋਰਟ ਕਚਹਿਰੀ ਨਿਬੇੜ ਲਓ, ਬਹਿ ਕੇ ਨਿਬੇੜ ਲਓ। ਕਿੰਨੇ ਪੈਸੇ ਸੀ? 12 ਲੱਖ ਰੁਪਇਆ ਸਾਡਾ ਜਿਹੜਾ ਭੇਜਿਆ ਸੀ ਅਸੀਂ ਬਾਹਰੋਂ 13 ਕਿਤੇ ਸੁਣਵਾਈ ਹੋਈ? ਕਿਤੇ ਨਹੀਂ ਸੁਣਵਾਈ ਹੋਈ ਬਾਈ ਸਾਡੀ, ਠੀਕ ਹੈ ਨਾ। ਜਾਂਦੇ ਆ ਕੋਰਟਾਂ 'ਚ ਉਹ ਮੈਡਮ ਮਨੀਸ਼ਾ ਗੁਲਾਟੀ ਦੇ ਆਸ ਹੈ, ਦੇਖਦੇ ਆ, ਪੂਰੀ ਆਸ ਕਰਕੇ ਆਏ ਆ ਜੀ ਇੱਥੇ। ਹਾਂ। ਹਾਂਜੀ ਬਾਈ, ਭਾਈ ਸਾਡੇ ਬਾਈ ਦੀ ਵੀ ਲਵ ਮੈਰਿਜ ਸੀ 2 ਸਾਲ ਵਿਆਹ ਤੋਂ ਪਹਿਲਾਂ ਦਾ ਹੀ ਰਿਲੇਸ਼ਨ ਸੀ ਉਹਨਾਂ ਦਾ। ਇਹਦੇ ਭਰਾ ਦੀ ਬਾਈ ਲਵ ਮੈਰਿਜ ਸੀ, 2 ਸਾਲ ਪਹਿਲਾਂ ਰਿਲੇਸ਼ਨ ਸੀ ਤੇ ਬਾਈ ਡੈਥ ਹੋ ਗਈ ਸੁਸਾਈਡ ਕਰਕੇ ਕੁੜੀ ਤੋਂ ਤੰਗ ਆ ਕੇ, ਹਨਾ। ਹਾਂਜੀ ਹਾਂਜੀ। ਆਹ ਦੇਖੋ ਬਾਈ, ਫਾਈਲਾਂ ਚੱਕੀ ਫਿਰਦਾ ਵਿਚਾਰਾ, ਆਪਦੇ ਸਾਰੇ ਸਬੂਤ ਲਈ ਫਿਰ। ਆਹ ਦੇਖੋ WhatsApp ਦੀਆਂ ਚੈਟਾਂ ਚੁੱਟਾਂ ਕਢਾਈ ਫਿਰਦੇ ਆ ਬਾਈ ਲੋਕ। ਬੁਰਾ ਹਾਲ ਆ, ਬੱਚੋ ਬਾਈ, ਇੱਥੇ ਕੰਮ ਕਰ ਲਓ ਜਿਹੜਾ ਕਰਨਾ। ਜੇ ਜਾਣਾ ਆਪ ਕਰ ਲਿਆ ਕਰੋ, ਆਈਲੈਟਸ ਚਾਹੇ 2 ਵਾਰੀ 3 ਵਾਰੀ ਕਰੋ ਤਾਂ ਸਾਲੇ ਨੰਬਰ ਆਉਣਗੇ ਹੀ। ਐਵੇਂ ਕਿਸੇ ਦਾ ਵਿਸ਼ਵਾਸ ਨਾ ਕਰਿਆ ਕਰੋ ਬਾਈ। ਉੱਥੇ ਜਾ ਕੇ ਇਹਨਾਂ ਨੂੰ ਹਵਾ ਲੱਗ ਜਾਂਦੀ ਹੈ, ਮਾਹੌਲ ਹੋਰ ਬਣ ਜਾਂਦਾ। ਉੱਥੇ ਇੱਥੇ ਤਾਂ ਆਪਾਂ ਘਰੋਂ ਨਹੀਂ ਬਾਹਰ ਨਿਕਲ ਲੈਂਦੇ, ਉੱਥੇ ਕੋਈ ਪਿੰਡ ਕਿਸੇ ਦਾ ਡਰ ਨਹੀਂ, ਡੁੱਕਰ ਨਹੀਂ, ਨਜ਼ਾਰੇ ਲੈਂਦੀਆਂ ਬਾਈ। ਤੂੰ ਵੀ ਬਾਈ ਪੀੜਤਾ? ਕਿਹੜਾ ਪਿੰਡ ਹੈ? ਬਰਨਾਲਾ ਪਿੰਡ ਆ ਜੀ, ਸਜੀਵਪੁਰਾ ਕੋਠੇ। ਕਿੱਥੇ ਵਿਆਹ ਸੀ? ਧਨੌਲੇ ਵਿਆਹ ਸੀ, ਰਜਿੰਦਰਪੁਰਾ ਕੋਠੇ ਦੇ ਵਿੱਚ। ਅੱਛਾ, ਸਾਰੇ ਪੈਸੇ ਤੁਸੀਂ ਲਾਏ ਸੀ? ਸਾਰੇ 65 ਲੱਖ ਰੁਪਏ ਬਾਈ ਲਾਇਆ ਸੀ। ਇੰਨੇ ਕਿਵੇਂ ਲੱਗ ਕਿਤੇ? 22 ਲੱਖ ਰੁਪਏ ਮੈਂ ਵਿਆਹ ਤੇ ਲਾਇਆ। ਵਿਆਹ ਤਾਂ ਸਾਦਾ ਕਰਾ ਲੈਂਦਾ ਪਰਾਉਣਿਆ। ਬਸ ਨਹੀਂ ਯਾਰ, ਤੇਰਾ ਤਾਂ ਕੰਮ ਭਰਾਵਾ ਚੱਕਵਾ ਸੀ। ਆਹ ਦੇਖੋ ਬਾਈ, 22 ਲੱਖ ਵਿਆਹ ਤੇ ਲਾ ਕੇ ਬਚਾਂਗੇ ਕਿੱਥੋਂ ਯਾਰ ਅਸੀਂ? ਹੋ ਸਕਦਾ ਚੱਲ ਤੂੰ ਘਰੋਂ ਸੌਖਾ ਹੋਵੇਂ, ਉਹ ਗੱਲ ਕਰਦਾ। ਖੂਹ ਚ ਹੀ ਗਏ? ਖੂਚ ਗਏ ਬਾਈ, ਜਮਾ ਖੂਚ ਗਏ। ਤੇ ਹੁਣ ਕੀ ਆਂਦੀ ਐ? ਹੁਣ ਤਾਂ ਕੁਝ ਨਹੀਂ ਆਂਦੀ, ਬਸ ਤਾਂ ਡਿਵੋਰਸ ਦਾ ਕਹਿੰਦੀ ਮੈਂ ਡਿਵੋਰਸ ਕਰਨਾ, ਜ਼ੀਰੋ ਮੈਂ ਸਮਝਾ ਜਿਹੜੀ ਗੱਲ ਆਪਾਂ ਕਰਨਾ, ਉਹ ਮੈਡਮ ਨੇ ਆਉਣਾ ਸੀ, ਬਹੁਤ ਟਾਈਮ ਲੱਗ ਜਾਊ। ਚਲੋ ਬਾਈ, ਇਹ ਸਾਰੇ ਜਣੇ ਇਕੱਠੇ ਹੋ ਜਾ, ਆਪਾਂ ਜਿਹੜੀ ਗੱਲ ਕਰਨੀ ਆ ਉਹ ਕਰ ਲਈਏ। ਆਹ ਦੇਖੋ ਜੀ, ਦੁੱਖਾਂ ਦੀ ਇੰਨੀ ਕਹਾਣੀ ਆ। ਆਹ ਬਾਪੂ ਮੈਡਮ ਨੂੰ, ਮਨਦੀਪ ਕੌਰ ਨੂੰ ਗੱਲ ਦੱਸਦਾ ਸੀਗਾ ਤੇ ਮੈਡਮ ਸੱਚੀ ਮੁੱਚੀ ਰੋਣ ਲੱਗ ਗਏ। ਉਹ ਦੇਖੋ ਰੋ ਰਹੇ ਆ, ਇੰਨੇ ਭਾਵਕ ਹੋ ਗਏ ਉਹਨਾਂ ਦਾ ਦੁੱਖ ਸੁਣ ਕੇ। ਉਹ ਦੇਖੋ ਰੋ ਰਹੇ ਆ, ਇੰਨੇ ਕੁ ਲੋਕ ਦੁਖੀ ਆ ਇੱਥੇ। ਆ ਜਿੰਨੇ ਮੇਰੇ ਪੋਤੇ ਨੂੰ ਮਾਰ ਦੂਗਾ ਸੈਟੋ, ਇਹਨੂੰ ਤਾਂ ਕੁੱਟਿਆ ਬਹੁਤ ਜ਼ਿਆਦੇ ਤੇ ਆਹ ਦੇਖੋ। ਪਰਚਾ ਪਾਤਾ ਤੇ ਆਪਣਾ ਖੜਾ ਡਰਾਉਣ ਨਾ ਮਾਰਾ ਵੀ ਕਰਦੇ ਆ ਬਾਪੂ, ਆਪਾਂ ਮੈਡਮ ਨੂੰ ਆਉਂਦੇ। ਆ ਦੇਖੋ ਜੀ, ਮਾਰ ਦੂਗਾ ਉਹ। ਕੋਈ ਨਾ ਕੋਈ ਮੈਂ ਬਾਲੀ ਵੱਡੀ ਕਹਾਣੀ ਆਪਾਂ ਗੱਲ ਕਰਦੇ ਕੋਈ ਨਾ। ਆਹ ਦੇਖੋ ਜੀ, ਜਿੰਨੇ ਦੁਖੀ ਆ ਬਾਪੂ ਜੀ ਦਾ ਦੁੱਖ। ਬਾਪੂ ਸਿਟੀਜ਼ਨ ਹੈ ਕੈਨੇਡਾ ਦਾ, ਪਰ ਰੁਲਦਾ ਇੱਥੇ। ਇਹ ਵੀ ਮਾਤਾ ਵੀ ਕੈਨੇਡਾ ਦੇ ਸਿਟੀਜ਼ਨ ਹੈ, ਪਰ ਰੋਲ ਇੱਥੇ ਰਹੇ ਆ। ਦੇਖੋ, ਕੈਨੇਡਾ ਦਾ ਸਿਟੀਜ਼ਨ ਮੁੰਡਾ ਮਰ ਗਿਆ। ਜਦੋਂ ਪ੍ਰਮਾਤਮਾ ਨੇ ਦੁੱਖ ਦਿਖਾਉਣਾ ਹੋਵੇ, ਇੱਥੋਂ ਹਿਸਾਬ ਲਾ ਲਓ ਮਿੱਤਰੋ, ਨਾ ਤਾਂ ਕੈਨੇਡਾ ਦੇ ਵਿੱਚ ਹੋਵੇਗਾ ਨਾ ਇੱਥੇ। ਜੇ ਕਿਸੇ ਨੇ ਸੁਖੀ ਰਹਿਣਾ, ਇੱਥੇ ਵੀ ਰਹਿ ਪੂਗਾ। ਜੇ ਕਿਸੇ ਦੇ ਕਰਮਾਂ 'ਚ ਦੁੱਖ ਹੈ, ਆ ਕੈਨੇਡਾ ਦਾ ਸਿਟੀਜ਼ਨ ਹੋ ਕੇ ਦੋਨੇ ਬਜ਼ੁਰਗ ਆ ਦੇਖੋ ਰੋ ਰਹੇ ਆ। ਕੈਨੇਡਾ ਦੇ ਸਿਟੀਜ਼ਨ ਆ ਇਹ। ਰੱਬ ਨੇ ਜਦੋਂ ਦੁੱਖ ਦੇਣਾ ਹੋਵੇ, ਪੁੱਤ ਮਰ ਗਿਆ, ਨੂੰਹ ਸਾਰੀ ਪੂੰਜੀ ਹੱਥ 'ਚ ਕਰ ਗਈ। ਆਈ ਹੋਇਆ ਨਾ ਬੇਬੇ? ਤੁਸੀਂ ਵੀ ਕੈਨੇਡਾ ਜਾ ਕੇ ਆਏ ਹੋ? 21 ਸਾਲ ਹੋ ਗਏ ਸਾਨੂੰ ਕੈਨੇਡਾ ਦੇ ਵਿੱਚ, 21 ਸਾਲ। ਨਾ ਉਹ ਕੈਨੇਡਾ 'ਚ ਇੰਨਾ ਕੁਝ ਹੋਊ, ਤੁਹਾਡੇ ਕੋਲ ਰੱਜੀ ਨਹੀਂ ਉਹ? ਅੱਛਾ, ਉਹ ਨਹੀਂ ਗਈ। ਗਈ ਨਹੀਂ ਸੀ ਅਜੇ। ਅੱਛਾ, ਮੁੰਡਾ ਪੱਕਾ ਸੀ। ਲੜਕੇ ਦਾ ਤੀਜਾ ਵਿਆਹ ਸੀਗਾ, ਇਹ ਲੜਕੇ ਤੀਜਾ ਵਿਆਹ ਸੀਗਾ, ਡਿਵੋਰਸ ਹੋ ਗਏ 2 ਦੇ। ਲੜਕੇ ਦਾ? ਹਾਂਜੀ, ਮੇਰਾ ਲੜਕਾ ਜਿਹੜਾ ਸੁਰਗਵਾਸ ਹੋ ਗਿਆ। ਠੀਕ ਹੈ। ਇਹ ਗਈ ਨਹੀਂ ਸੀ ਅਜੇ, ਉਸ ਤੋਂ ਪਹਿਲਾਂ ਹੀ ਮਤਲਬ ਵੀ ਉਹਦਾ ਐਕਸੀਡੈਂਟ ਹੋ ਗਿਆ, ਉਹਦੀ ਡੈਥ ਹੋ ਗਈ। ਆਹ ਦੇਖੋ ਮੈਡਮ ਰੋ ਇੰਨੇ ਭਾਵੁਕ ਹੋ ਗਏ, ਮੈਡਮ ਰੋਣ ਲੱਗ ਗਏ। ਪਤਾ ਕੀ ਹੈ? ਹਾਂਜੀ। ਦੁੱਖ ਵੇਖਿਆ ਨਹੀਂ ਜਾਂਦਾ। ਬਿਲਕੁਲ ਜੀ। ਕਿਉਂਕਿ ਉਹ ਧੀਆਂ
ਧੀਆਂ ਸੀ ਅਸੀਂ ਹਮੇਸ਼ਾ ਕਹਿ ਦਿੰਦੇ ਆ ਕਿ ਕੁੜੀਆਂ ਧੋਖੇ ਕਰਦੀਆਂ ਮੁੰਡੇ ਧੋਖੇ ਕਰਦੇ ਇੱਕ ਹੱਥ ਨਾਲ ਤਾੜੀ ਨਹੀਂ ਵੱਜਦੀ ਨਹੀਂ ਵੱਜਦੀ। ਮੁੰਡੇ ਤੇ ਬਿਲਕੁਲ, ਸਾਰੇ ਚੰਗੇ ਨਹੀਂ ਹੁੰਦੇ, ਸਾਰੇ ਮਾੜੇ। ਇਕੱਲੇ ਕੁੜੀ ਤੇ ਬਲੇਮ ਨਹੀਂ ਕਰ ਹਾਂਜੀ। ਸਕਦੇ। ਅੱਜ ਜਿਵੇਂ ਅਸੀਂ ਕੇਸ ਦੇਖ ਰਹੇ ਨਾ ਅੱਜ ਸੱਚੇ ਅੰਦਰੋਂ ਸੀਨਾ ਪਾੜਦਾ ਬਾਪੂ ਜਦੋਂ ਰੋਇਆ ਬਹੁਤ ਦੁੱਖ ਹੋਇਆ ਦੇਖਿਆ ਨਹੀਂ ਜਾਂਦਾ। ਆ ਦੇਖੋ ਜੀ ਇਨਸਾਨੀਅਤ, ਇਹ ਹੁੰਦੀ ਹੈ ਇਨਸਾਨੀਅਤ। ਇੱਕ ਚੰਗੇ ਮੈਂ ਹੁਣੀ ਦੇਖਿਆ ਸੀ ਤੁਹਾਨੂੰ ਕੱਚ ਚੰਗੇ ਸੰਸਕਾਰਾਂ ਦਾ ਇਹ ਇੱਥੋਂ ਫਰਕ ਹੁੰਦਾ ਵੀਰੇ, ਇੱਥੋਂ ਇਨਸਾਨੀਅਤ ਝਲਕਦੀ ਆ। ਇਹ ਭੈਣ ਰੋਈ, ਉਹਨਾਂ ਦਾ ਦੁੱਖ ਦੇਖ ਕੇ ਰੋਈ। ਜੇ ਮਾਂ ਪਿਓ ਨੇ ਚੰਗੇ ਸੰਸਕਾਰ ਦਿੱਤੇ ਹੋਣ, ਜਿਹੜੀ ਆਏ ਇਨਸਾਨੀਅਤ ਨਾਲ ਤੇ ਰੋਂਦੀ ਆ ਕੁੜੀ ਹਨਾ, ਇਹ ਥੋੜੀ ਕੈਨੇਡਾ ਜਾ ਕੇ ਕਿਤੇ ਐ ਧੋਖਾਧੜੀ ਕਿਸੇ ਨਾਲ ਕਰ ਸਕਦੀ ਆ। ਉਹ ਤਾਂ ਪੱਥਰ ਦਿਲ ਹੁੰਦੀਆਂ ਨੇ, ਹੋਰ ਉਹ ਪੱਥਰ ਦਿਲ ਹੁੰਦੀਆਂ ਨੇ। ਬਹੁਤ ਜ਼ਿਆਦਾ ਵੱਡੀ ਗਿਣਤੀ ਦੇ ਵਿੱਚ ਨੌਜਵਾਨ ਪੀੜਤ ਇੱਥੇ ਪਹੁੰਚ ਚੁੱਕੇ ਨੇ। ਲਵਪ੍ਰੀਤ ਵਿਆਹ ਸੀ ਖੁੱਡੀ ਕਲਾਂ, ਤੇ ਤੁਸੀਂ ਵੀ ਖੁੱਡੀ ਕਲਾਂ ਵਿਆਹ ਸੀ? ਚਾਚੇ ਤਾਈ ਦੀਆਂ ਕੁੜੀਆਂ ਜੀ। ਦੋਨੇ ਚਾਚੇ ਤਾਈ ਨੇ ਕੁੜੀਆਂ ਨੇ। ਤੁਹਾਡੇ ਨਾਲ ਵਿਆਹ ਸੀ ਦੂਜੀ ਕੁੜੀ ਦਾ ਕੀ ਨਾਂ ਸੀ? ਸ਼ਰਨਦੀਪ ਕੌਰ ਸੀ। ਉਹਨੇ ਵੀ ਆਈ ਸੀ ਕੇਸ, ਉਹਨੇ ਵੀ ਪੈਸੇ ਸੁੱਥ ਲਵਾਏ ਸੀ? ਹਾਂਜੀ, ਸਾਰੇ ਰੁਪਏ ਮੇਰੇ ਲੱਗੇ ਹੋਏ। ਕੈਨੇਡਾ ਗਈ ਸੀ? ਹਾਂਜੀ, ਕੈਨੇਡਾ ਗਈ ਸੀ। ਫਿਰ ਕੀ ਹੋਇਆ, ਕਿਵੇਂ ਗੱਲਬਾਤ ਬੰਦ ਹੋ ਗਈ? 2 ਮਹੀਨੇ ਹੋ ਗਏ ਗੱਲਬਾਤ ਕੀਤੀ ਜੀ। ਹਾਂ, ਮੁੜ ਕੇ ਜਿਵੇਂ ਲਾਪਰੀ ਦੀ ਘਰ ਵਾਲੀ ਨੇ ਉਧਰ ਜਾ ਕੇ ਆਪਦੇ ਫਰੈਂਡਸ਼ਿਪ ਹੋਰ ਕਰ ਲਈ। ਹਾਂ। ਉਹ ਮਹੀਨੇ ਕੀਤੀ ਸੀ। ਪਤਾ ਤੈਨੂੰ ਪ੍ਰੂਫ ਹੈ? ਸਾਰੇ ਪ੍ਰੂਫਾਂ ਦੇ ਫੋਟੋਆਂ ਨੇ, ਤੇ ਉਹ ਮੁੰਡਾ ਮਤਲਬ ਮੇਰੇ ਸਹੁਰੇ ਪਰਿਵਾਰਾਂ ਦੇ ਖਾਤੇ 'ਚ ਰੁਪਏ ਭੇਜਦਾ ਰਿਹਾ ਜੀ। ਉਹਦੇ ਵੀ ਪਈਆਂ ਨੇ ਪ੍ਰੂਫ ਪਏ ਆ। ਅੱਛਾ, ਤੂੰ ਰੱਖੀ ਕੋਲੇ ਆਪਾਂ ਮੈਡਮ ਨੂੰ ਮਨੀਸ਼ਾ ਗਲਾਟੀ ਨੂੰ ਦਿਖਾਵਾਂਗੇ। ਆਹ ਦੇਖੋ ਜੀ, ਉਸੇ ਪਿੰਡ ਦੀ ਉਹਦੇ ਚਾਚੇ ਤਾਏ ਦੀ ਕੁੜੀ ਬਾਈ ਕਹਿ ਰਿਹਾ ਇਹ, ਤੇ ਉਹਨੇ ਤਾਂ ਵਿਚਾਰੇ ਨੇ ਜਾਣ ਦੇਤੀ। ਤੂੰ ਨਾ ਇਹ ਜਿਹਾ ਕੰਮ ਕਰੀ। ਹੋਰ ਇੱਥੇ ਬਾਈ ਕਿਹੜਾ ਆਇਆ ਸੀ ਮਗਰੋਂ ਯਾਰ? ਬਾਈ ਇਹਨੂੰ ਜਦੋਂ ਮੈਂ ਗਿਆ ਸੀ ਸਵੀਰੇ ਵਰਗਿਆਂ ਕੋਲੇ ਗਹਿਲਾ ਪਿੰਡ 'ਚ, ਮੈਂ ਆਪਦਾ ਕੰਮ ਐਗਰੀਕਲਚਰ ਖੇਤੀਬਾੜੀ 'ਚ ਕੰਮ ਕਰਦਾ ਸੀ। ਇਸ ਪਰਿਵਾਰ ਨਾਲ ਮੇਰੀ ਜਾਣ ਪਛਾਣ ਹੋਈ। ਮੈਂ ਇਹਨਾਂ ਨੂੰ ਪੁੱਛਿਆ ਬਾਈ ਕੀ ਹਾਲ ਚਾਲ ਆ, ਪਰ ਇਹਨਾਂ ਨੇ ਮੈਨੂੰ ਦੱਸਿਆ ਕਹਿੰਦੇ ਸਾਡੇ ਨਾਲ ਇਸ ਤਰ੍ਹਾਂ ਦੀ ਘਟਨਾ ਹੋਈ। ਮੈਂ ਬਾਈ ਰਾਜੂ ਦਾ ਨੰਬਰ ਦਿੱਤਾ ਬੱਲੋ ਦਾ, ਬਾਈ ਜੀ ਉਹ ਬੰਦੇ ਨਾਲ ਕੰਟੈਕਟ ਕਰੋ, ਠੀਕ ਆ। ਆਪਣਾ ਭਰਾ ਹੈਗਾ, ਉਹਨੇ ਇਸ ਮਸਲੇ 'ਚ ਠੀਕ ਆ ਹੁਣ ਆਵਾਜ਼ ਉਠਾਈ ਹੋਈ ਹੈਗੀ। ਇਸ ਮਸਲੇ ਦਾ ਕੋਈ ਨਾ ਕੋਈ ਹੱਲ ਲੱਭਾਂਗੇ। ਹੱਲ ਹੋਣਾ ਚਾਹੀਦਾ ਤਾਂ ਬਾਈ, ਰਿਵਾਜ ਹੀ ਬਣ ਗਿਆ ਯਾਰ। ਆ ਦੇਖੋ ਇੱਥੇ ਕਿੰਨੀ ਵੱਡੀ ਕਹਿੰਦੇ ਹਲੇ ਇੰਨੇ ਮੁੰਡੇ ਪਰਲੇ ਪਾਰਕ 'ਚ ਖੜੇ ਜਿਹੜੇ ਇੱਥੇ ਆ ਰਹੇ ਆ। ਆ ਬਾਈ ਤੁਸੀਂ ਕਿੱਥੋਂ ਆਏ ਹੋ? ਮੈਂ ਵੀਰੇ ਰਾੜਾ ਸਾਹਿਬ ਕੋਲੋਂ ਗੋਸਾ ਪਿੰਡ ਆ ਮੇਰਾ। ਤੁਹਾਡਾ ਵੀ ਇਹੀ ਕੰਮ ਹੋਇਆ? ਹਾਂਜੀ, ਮੇਰੇ 9 ਸਾਲ ਹੋ ਗਏ ਮੇਰੇ ਨਾਲ ਚੱਲਦੇ ਨੂੰ। ਅੱਛਾ। ਮੇਰੇ ਤੇ ਕਦੇ ਝੂਠੇ ਪਰਚੇ ਪਵਾ ਦਿੰਦੇ ਸੀਗੇ ਹਨਾ, ਕਦੇ ਕੁਛ ਕਰਾ ਦਿੰਦੇ ਸੀਗੇ, ਕਦੇ ਕਹਿੰਦੇ ਸੀ ਸਾਡੀ ਕੁੜੀ ਮਰ ਗਈ। ਈਵਨ ਕਿ ਉਹਨਾਂ ਦੀ ਕੁੜੀ ਨੇ ਐਸਐਸਪੀ ਸਾਹਿਬ ਨਾਲ ਖੁਦ ਬਾਅਦ ਚੋਂ ਗੱਲ ਕੀਤੀ ਆ। ਨਹੀਂ, ਕਿੰਨੇ ਪੈਸੇ ਲੱਗੇ ਤੇਰੇ? ਮੇਰੇ ਵੀਰੇ 27 ਲੱਖ ਰੁਪਇਆ ਲੱਗ ਗਿਆ ਸੀਗਾ। ਅੱਛਾ, ਕੁਛ ਨਹੀਂ ਹੱਥ ਪੱਲੇ ਆਇਆ? 12.5 ਲੱਖ ਰੁਪਇਆ ਆਇਆ। 50-50 ਰੁਪਏ ਕਰਕੇ ਦਿੱਤੇ ਆ ਵੀਰੇ ਉਹਨਾਂ ਨੇ ਹਜੇ ਤੱਕ। ਪਰ ਹੁਣ ਜੱਜ ਸਾਹਿਬ ਕੋਲ ਕਿੱਥੋਂ ਦੀ ਕੁੜੀ? ਚੱਕ ਸ਼ੇਖੂਪੁਰਾ। ਚੱਕ ਸ਼ੇਖੂਪੁਰਾ ਦੀ। ਆ ਲੁਧਿਆਣੇ ਜ਼ਿਲ੍ਹੇ 'ਚ ਜ਼ਿਆਦਾ ਮਾਮਲੇ ਆਏ, ਲੁਧਿਆਣੇ ਤੋਂ ਬਹੁਤ ਬਾਈ ਪਹੁੰਚੇ ਆ। ਲੈਂਡ ਤੋਂ ਆ ਗਿਆ। ਕਰਦੇ ਆ ਗੱਲਬਾਤ ਪਹਿਲਾਂ ਬਾਈ। ਆ ਕੱਲੇ ਮੁੰਡੇ ਨਹੀਂ ਜੀ, ਕਈ ਕੁੜੀਆਂ ਨੇ ਮਾਮਾ ਵੀ ਪਹੁੰਚੀਆਂ ਹੋਈਆਂ ਨੇ, ਕਈ ਮੁੰਡੇ ਵੀ ਇਸ ਤਰ੍ਹਾਂ ਕਰਕੇ। ਆ ਬਾਈ ਕਿਹੜਾ ਪਿੰਡ ਆ ਬਾਈ? ਬਾਈ ਕਟਾਣੀ ਖੁਰਦ, ਜ਼ਿਲ੍ਹਾ ਲੁਧਿਆਣਾ। ਤੁਸੀਂ ਕਿੱਥੋਂ ਇੰਗਲੈਂਡ ਤੋਂ ਆਏ ਹੋ? ਹਾਂ ਵੀਰੇ, ਇੰਗਲੈਂਡ ਤੋਂ ਆਏ। ਅੱਛਾ, ਤੇ ਤੁਹਾਡੇ ਨਾਲ ਵੀ ਇਹੀ ਕੁਝ ਹੋਇਆ ਠੱਗੀ ਧੋਖਾ? ਹਾਂਜੀ ਵੀਰੇ, ਇਹੀ ਕੁਝ ਹੋਇਆ ਸੇਮ ਆ। ਕਿੱਥੋਂ ਦੀ ਕੁੜੀ ਸੀ? ਕੁੜੀ ਕਪੂਰਗੜ੍ਹ ਦੀ ਆ ਵੀਰੇ। ਹਾਂ। ਅਮਲੋਹ ਕੋਲੇ ਪੈ ਜਾਂਦਾ ਪਿੰਡ। ਹਾਂ। ਤੇ ਮੈਂ ਪੈਸੇ ਲਾ ਕੇ ਬਾਹਰ ਭੇਜੀ ਆ। ਮੈਂ ਬਾਹਰ ਸੀ, ਇੰਗਲੈਂਡ ਸੀ। ਹਾਂ। ਮੇਰਾ origignal ਵਿਆਹ ਹੋਇਆ, ਪੱਕਾ ਵਿਆਹ ਸੀ। ਤੇ ਬੇਈਮਾਨ ਹੋ ਗਈ ਜਾ ਕੇ। ਤੇ ਮੈਂ ਕਿਸੇ ਕੋ ਹਜੇ ਤੱਕ ਕੋਈ ਕੇਸ ਨਹੀਂ ਕੀਤਾ। ਉਹਦਾ ਪਿਓ ਮੈਨੂੰ ਲਾਰੇ ਲੱਪਿਆਂ 'ਚ ਰੱਖ ਰਿਹਾ। ਮੈਂ ਵੇਟਿੰਗ 'ਚ ਆ। 6 ਸਾਲ ਹੋ ਗਏ ਵੇਟ ਕਰਦੇ ਨੂੰ। ਪੰਚਾਇਤ ਦੇ ਵਿੱਚ ਵੀ ਉਹਨੇ ਇਹੀ ਗੱਲ ਕਹੀ ਆ, ਕੁੜੀ ਆਊਗੀ, ਕਟਾਣੀ ਆਊਗੀ। ਮੇਰੇ ਮੂੰਹ ਤੇ ਦਾੜੀ ਆ, ਮੈਂ ਗੁਰਸਿੱਖ ਪਰਿਵਾਰ ਆ, ਵੀ ਸਾਡੀ ਵੀ ਇੱਜ਼ਤ ਆ। ਪਰ ਬਾਈ ਮੈਂ ਵੇਟ ਕਰੀ ਜਾਂਦਾ। ਅੱਜ ਉਹਨੇ ਝੱਗਾ ਚੱਕ ਦਿੱਤਾ ਪਿਓ ਨੇ। ਕੀ ਕਹਿੰਦਾ? ਅੱਜ ਕਹਿੰਦਾ ਸਾਡੀ ਕੁੜੀ ਦਾ ਜਵਾਬ ਆ। ਪੈਸੇ ਜਿੰਨੇ ਲਾਏ ਸੀ ਆਪਾਂ? ਬਾਈ ਪੈਸੇ ਲਾਏ ਸੀਗੇ 2 ਲੱਖ ਵਾਲਾ ਸੋਨਾ 6 ਲੱਖ 'ਚ ਕੱਟ ਗਿਆ। 50,000 ਵਾਲਾ ਪੈਲਸ ਸੀ, ਉਹਦਾ 5 ਲੱਖ ਰੁਪਇਆ ਕੱਟ ਗਿਆ। ਸਾਰੇ ਹੀ ਪੈਸੇ ਕੱਟ ਗਿਆ। ਉਹ ਆਪਦੇ ਆਪ ਸੇਫ ਹੋ ਗਿਆ, ਕੁੜੀ ਬਾਹਰ ਭੇਜਤੀ। ਯਾਨੀ ਮੈਂ ਇੱਥੇ ਬੇਰੁਜ਼ਗਾਰ ਆ। ਲੋਕ ਤਾਂ ਕਹਿੰਦੇ ਆ ਕਿ ਨਾ ਮੁੰਡੇ ਅਨਪੜ੍ਹ ਨੇ, ਮੁੰਡਿਆਂ ਨੂੰ ਪੜ੍ਹਨਾ ਨਹੀਂ ਆਉਂਦਾ, ਮੁੰਡੇ ਬਾਹਰ ਜਾਣ ਦੇ ਲਾਲਚ ਦੇ ਵਿੱਚ ਵਿਆਹ ਕਰਾਉਂਦੇ ਆ। ਕਿ ਨਾ ਮੈਂ ਤਾਂ ਬਾਹਰੋਂ ਆਇਆ, ਮੈਂ ਸੰਨ 8 ਦਾ ਗਿਆ ਹੋਇਆ ਬਾਹਰ। ਆ ਦੇਖੋ ਜੀ, ਜਿਹੜੀ ਉਹ ਮੈਡਮ ਕਹਿ ਰਹੀ ਸੀਗੀ ਮੁੰਡੇ ਫੋਨ ਕਰਦੇ ਆ, ਕੁੜੀਆਂ ਨੂੰ ਤੰਗ ਕਰਦੇ ਆ। ਆ ਬਾਈ ਆਪ ਖੁਦ ਇੰਗਲੈਂਡ ਸੀ, ਇਹ ਕਿਹੜਾ ਤੰਗ ਕਰਦਾ ਹੋਊਗਾ ਹਨਾ। ਬਾਕੀ ਜਿੱਥੋਂ ਤੱਕ ਚੁੱਪ ਦੀ ਗੱਲ, ਹੁਣ ਤੱਕ ਕਿੰਨੇ ਸਾਲ ਹੋ ਗਏ ਚੁੱਪ ਹੀ ਸੀ ਬਾਈ ਤੂੰ? 6 ਸਾਲ ਹੋ ਗਏ ਚੁੱਪ ਆ ਬਈ। ਅੱਜ ਸੁਲਝਦੀ ਆ, ਕੱਲ ਸੁਲਝਦੀ ਆ। ਕੋਈ ਸੋਚੂਗਾ ਮੇਰੇ ਬਾਰੇ, ਖਬਰਾਂ ਆ ਜਾਵੇ ਜਾਂ ਮੇਰੇ ਪੈਸੇ ਦੇ ਦੇਣ। ਐਂਡ ਤੇ ਆ ਕੇ ਬਾਈ ਅੱਜ ਸਾਹਮਣੇ ਆਇਆ, ਮੈਨੂੰ ਕੋਈ ਉਮੀਦ ਜਾਗੀ ਆ ਬਈ ਹਾਂ ਕੋਈ ਇਨਸਾਫ ਹੋਊਗਾ, ਕੋਈ ਸੁਣੂਗਾ, ਮੇਰੀ ਵੀ ਸੁਣੂਗਾ। ਬਿਲਕੁਲ ਬਾਈ, ਆਵਾਜ਼ ਉੱਠੀ ਆ ਤਾਂ ਜ਼ਰੂਰ ਸੁਣਿਆ ਜਾਊਗਾ। ਅੱਛਾ, ਇਹਨੇ 5.5 ਲੱਖ ਤੇ 5.5 ਲੱਖ ਦੇ ਨਿਬੜ ਗਿਆ ਸੀਗਾ ਇਹਦਾ। ਅੱਛਾ। ਤੇ ਉਹ ਕਹਿੰਦੇ ਵੀ ਪੈਸੇ ਪਹਿਲਾਂ ਦੇ ਦਿਓ ਸਾਨੂੰ, ਵੀ ਬਾਅਦ ਸਾਈਨ ਕਰਾਂਗੇ। ਬਸ ਇਹਨਾਂ ਦਾ ਇੱਥੇ ਹੀ ਰੌਲਾ ਠੱਪ ਹੋ ਗਿਆ। ਉਹ ਪੈਸੇ ਨਹੀਂ ਦਿੰਦੇ। ਜੇ ਉਹ ਪੈਸੇ ਦੇ ਦੇਣ, ਇਹ ਕਹਿੰਦਾ ਮੇਰਾ ਤਲਾਕ ਹੋ ਜਾਵੇ, ਮੇਰਾ ਖੜਾ ਛੁੱਟ ਜਾਊਗਾ। ਸਭ ਦੀ ਇਹੀ ਕਹਾਣੀ ਆ ਬਾਈ। ਆ ਦੇਖੋ ਕਿੰਨੇ ਮੁੰਡੇ। ਚਲ ਧੰਨਵਾਦ ਮੀਡੀਆ ਦਾ, ਮੀਡੀਆ ਵੀ ਪਹੁੰਚਿਆ ਹੋਇਆ। ਤੇ ਇੱਥੇ
ਬਈ ਵਿੱਚ ਤਾਂ ਕੁੜੀਆਂ ਜਿਵੇਂ ਆਪਾਂ ਕਹਿੰਦੇ ਆ ਸਾਰੇ ਕੇਸ ਆਏ ਆ ਵੀ ਬਾਹਰ ਜਾ ਕੇ ਬਦਲ ਜਾਂਦੀਆਂ ਨੇ, ਸਾਨੂੰ ਇੱਥੇ ਬਦਲੀ ਹੋਈ ਕੁੜੀ ਦੀ ਕਹਾਣੀ ਵੀ ਦਿਖਾਉਣੇ ਆ ਬਾਈ ਕੀ ਨਾਮ ਹੈ ਤੇਰਾ? ਜਗਵਿੰਦਰ ਸਿੰਘ ਬਾਈ, ਕਿਹੜਾ ਪਿੰਡ ਹੈ? ਚੀਮਾ ਵੀਰੇ। ਆਹ ਬਰਨਾਲੇ ਕੋਲ ਚੀਮਾ ਬਰਨਾਲੇ ਕੋਲ ਚੀਮਾ। ਕੀ ਕਹਾਣੀ ਹੈ ਤੇਰੀ, ਕਿੱਥੇ ਵਿਆਹ ਸੀ ਤੂੰ? ਬਾਈ ਮੈਂ ਸੀਨੀਵਾਲ ਕਲਾਂ ਵਿਆਹਿਆ ਹੋਇਆ ਸੀ। ਕਿਵੇਂ ਗੱਲ ਹੋਈ ਸੀ? ਸਾਰੇ ਪੈਸੇ ਤੁਸੀਂ ਲਾਉਣੇ ਸੀ? ਸਾਰੇ ਪੈਸੇ ਅਸੀਂ ਲਾਉਣੇ ਸੀ। ਪਹਿਲਾਂ ਮੈਂ ਆਪਦੇ ਘਰ ਆਈ ਦੀ 9,20,000 ਫੀਸ ਭਰੀ, ਉੱਚੀ ਬੋਲੋ। ਰਿਜੈਕਸ਼ਨ ਹੋ ਗਈ, ਰਿਜੈਕਟ ਆ ਗਏ, ਉਹ ਚ 70,000 ਰੁਪਇਆ ਫੀਸ ਕੱਟ ਗਈ। ਇਸ ਤੋਂ ਇਲਾਵਾ ਜਿਹੜਾ GI ਸੀ ਉਹਨੇ 2018 ਚ 5.5 ਬੈਂਡਾਂ ਤੇ ਫਾਈਲ ਲਾਈ ਹੋਈ ਸੀ, ਉਹ ਰਿਜੈਕਸ਼ਨ ਹੋ ਗਈ। ਉਹ ਸਾਥੋਂ ਝੂਠ ਬੋਲਿਆ ਸੀ, ਕਹਿੰਦੇ ਕੋਈ ਲੱਗੀ ਨਹੀਂ, ਸਾਨੂੰ 6E ਵਾਲੀ ਬੈਂਡ ਵਾਲੀ ਫਾਈਲ ਦਿਖਾ ਦੀ। ਉਹਨਾਂ ਝੂਠ ਬੋਲਿਆ। ਫਿਰ ਇਸ ਤੋਂ ਬਾਅਦ ਸਾਥੋਂ ਜਿਹੜਾ 5,80,000 ਸੀ ਉਹ ਸਾਥੋਂ ਨਗਦ ਘਰੇ ਪੈਸੇ ਫੜ ਲਿਆ, ਵਿਚੋਲਾ ਤੇ ਸਾਡੇ ਪਿੰਡ ਦੇ 2 ਗਵਾ। ਇਸ ਤੋਂ ਇਲਾਵਾ ਮੇਰੇ ਫਿਰ ਫਰਵਰੀ ਅਸੀਂ 2020 ਚ ਫਾਈਲ ਲਾਈ, ਫਿਰ ਰਿਜੈਕਸ਼ਨ ਆ ਗਈ। ਇਸ ਤੋਂ ਬਾਅਦ ਲਾਕਡਾਊਨ ਆ ਗਿਆ। ਇਸ ਤੋਂ ਬਾਅਦ ਆਈਲੈਟਸ ਤੁਸੀਂ ਆਪ ਕਰਾਈ ਸੀ? ਹਾਂ, ਇੱਕ ਵਾਰੀ ਵਿਆਹ ਤੋਂ ਬਾਅਦ ਆਈਲੈਟਸ ਕਰਾਈ? ਵਿਆਹ ਤੋਂ ਬਾਅਦ ਵੀ ਨਹੀਂ, ਹੁਣ ਕੁੜੀ ਕਿੱਥੇ ਰਹਿ ਰਹੀ ਆ? ਹੁਣ ਆਪਦੇ ਸੀਨੀ ਵਾਲਾ ਕਿ ਘਰੇ ਤਾਂ ਰਹਿ ਸਕਦੇ ਯਾਰ, ਤੁਹਾਡਾ ਰੀਜਨਲ ਵਿਆਹ ਹੋਇਆ। ਹਾਂ ਜੀ, ਘਰੇ ਦਾ ਹੁਣ 6 ਲੱਖ ਰੁਪਇਆ ਉਹ ਕਹਿੰਦੇ ਤੁਸੀਂ ਕਢਵਾ ਲਓ। ਤੁਸੀਂ ਕੋਈ ਕਰੀ ਨਹੀਂ ਪੰਚਾਇਤ ਪੰਚੂਤ ਕੋਈ ਗੱਲਬਾਤ? ਨਹੀਂ ਕਰੀ ਅਸੀਂ, ਬਹੁਤ ਕੋਸ਼ਿਸ਼ ਕੀਤਾ ਸੀ, ਪੰਚਾਇਤ ਨੂੰ ਆਖਿਆ, ਅਸੀਂ ਆਖਿਆ ਸਾਡੇ ਘਰੇ ਵਸਾ ਦਿਓ ਕੁੜੀ ਨੂੰ। ਅਸੀਂ ਆਖਿਆ ਜੇ ਤੁਹਾਨੂੰ ਅਸੀਂ ਆਖਿਆ ਦੁਬਾਰਾ ਪੈਸੇ ਲਾਉਣ ਨੂੰ ਤਿਆਰ ਆ ਜੀ। ਵਿਆਹ ਤੋਂ 2 ਦਿਨ ਪਹਿਲਾਂ ਰਖੂਜ ਆ ਜੀ। ਕੋਈ ਨਾ ਕਰ ਲਓ ਸੈਟਿੰਗ ਯਾਰ, ਤੁਸੀਂ ਬਾਈ ਸਾਰੇ ਪੇਪਰ ਲਈ ਫਿਰਦੇ ਤਾਂ ਪਿੰਡ ਤਾਂ ਦਿਖਾਉਂਦੇ, ਉੱਥੇ ਦਿਖਾ ਦਿਓ। ਵੀਰੇ ਸਾਡੇ ਨਾਲ ਜਾਣ ਬੁੱਝ ਕੇ ਠੱਗੀ ਮਾਰੀ, ਇੱਕ ਦਿਨ ਦੇਖਣ ਆਹ ਦੇਖੋ ਬਾਹਰ ਜਾ ਕੇ ਬਦਲਣਾ ਤਾਂ ਇੱਥੇ ਵੀ ਇੱਕ ਦਿਨ ਮੇਰੇ ਨਾਲ ਦੇਖਣ ਆਉਂਦਾ, ਮੇਰੇ ਬੇਟੇ ਨੂੰ ਉਦੀ ਫਿੱਟ ਕਰਦਾ, ਕਿਉਂ ਠੱਗੀ ਦਾ ਧਾਰਾ ਸੀ, ਧਾਰਾ ਹੈਗਾ ਉਹਦਾ ਵੀ ਠੱਗੀ ਮਾਰ। ਵਿਚੋਲਾ ਕੌਣ ਸੀ? ਵਿਚੋਲਾ ਰੈਸਰ ਦਾ ਕਰਮਜੀਤ ਸਿੰਘ, ਉਹ ਮੇਰੇ ਨਾਲ ਖੜਾ ਗਾ ਸੱਚਾਈ ਤੇ। ਜੇ ਕੋਈ ਸਾਡੀ ਗਲਤੀ ਆ ਤਾਂ ਸਾਨੂੰ ਸਜ਼ਾ ਦੇਵੇ, ਪੁਲਿਸ ਦੇਵੇ, ਕੋਈ ਪ੍ਰਸ਼ਾਸਨ। ਕੋਈ ਨਾ ਤੁਸੀਂ ਮੈਡਮ ਨੂੰ ਮਿਲੋ, ਮਨੀਜਾ ਗੁਲਾਟੀ ਨੂੰ। ਆਹ ਦੇਖੋ ਜੀ ਬਹੁਤ ਬੁਰਾ ਹਾਲ ਹੈ, ਦੇਖੋ ਕਿੰਨੀ ਵੱਡੀ ਗਿਣਤੀ ਦੇ ਵਿੱਚ ਨੌਜਵਾਨ ਪਹੁੰਚੇ ਹੋਏ ਆ ਪੀੜਤ। ਬਾਈ ਹੋਰ ਕੋਈ ਹੈਗਾ ਬਾਈ? ਮੰਗ ਪੱਤਰ ਬਣਾ ਰਹੇ ਆ ਬਾਈ, ਤੇ ਮਨੀਜਾ ਗੁਲਾਟੀ ਨੂੰ ਮੈਡਮ ਨੂੰ ਮਿਲਣਗੇ, ਚਾਹੇ ਕੋਈ ਉੱਥੇ ਟਾਈਮ ਦੇਵੇ, ਜਿਵੇਂ ਵੀ ਹੋਊਗਾ। ਭੜਾ ਹੋਇਆ ਪਿਆ ਕੰਮ ਭਰਾ, ਬਚੋ ਬਚੋ। ਇਹ ਸਾਰਾ ਜੀਤ ਰੋਡ ਤੇ ਬੇੜਾ ਬੈਠਾ, ਇਹ ਸਾਰਾ ਜੀਤ ਰੋਡ ਤੇ ਹੁੰਦਿਆ ਕਾਂਡ। ਆ ਜੀਤ ਰੋਡ ਤੇ ਦੇਖ ਲਓ ਜੀ ਕੀ ਰਿਜ਼ਲਟ ਨਿਕਲਿਆ। ਮਾਨਤਾ ਹੈ ਜੀਤ ਰੋਡ ਤੇ ਨਹੀਂ ਹੁੰਦੀਆਂ। ਹਾਂਜੀ ਬਾਈ ਕੀ ਨਾਮ ਹੈ ਤੁਹਾਡਾ? ਗੁਰਸ਼ਰਨ ਸਿੰਘ। ਉੱਚੀ ਬੋਲ। ਗੁਰਸ਼ਰਨ ਸਿੰਘ। ਪਿੰਡ ਕਿਹੜਾ? ਕੋਟੇ। ਅੱਛਾ, ਤੇਰੇ ਨਾਲ ਵੀ ਇਹੀ ਕੁਝ ਹੋਇਆ ਜਿਹੜਾ ਦੂਜੇ ਬਾਈਆਂ ਦੀ ਕਹਾਣੀ ਆ? ਹਾਂਜੀ। ਕਿੱਥੇ ਪਿਆ ਸੀ? ਪਿੰਡੀ ਬਲੋਚਾਂ ਹੀ ਸਾਦਕ ਗੰਨੀ। ਤੇ ਕਿਹੜੇ ਦੇਸ਼ ਗਈ ਹੈ ਘਰ ਵਾਲੀ? ਕੈਨੇਡਾ। ਸਰੀ ਰਹਿੰਦੀ ਆ। ਪੈਸੇ ਸਾਰੇ ਲਾਏ ਤੁਸੀਂ? ਹਾਂਜੀ ਹਾਂਜੀ। ਪੱਕਾ ਵਿਆਹ ਸੀ? ਹਾਂਜੀ ਪੱਕਾ। ਤੇ ਉੱਥੇ ਜਾ ਕੇ ਗੱਲਬਾਤ ਕਰਨੋਂ ਹਟ ਗਈ? ਗੱਲਬਾਤ ਕਰਨੋਂ ਹਟ ਗਈ ਵੀਰੇ। ਪਹਿਲਾਂ ਸਗਨ ਉਹਦਾ ਹੋਰ ਕਿਤੇ ਪਿਆ ਸੀ, ਕੱਚਾ ਸਗਨ। ਉਹਨਾਂ ਨੇ 13,40,000 ਰੁਪਇਆ ਲਾਇਆ ਸੀਗਾ, ਤੇ ਉਹ ਮੁੰਡੇ ਨੂੰ ਵੀ ਜਵਾਬ ਦੇਤਾ ਵੀ ਪਸੰਦ ਮੈਂ ਲਿਆ। ਮਾਸੀ ਦੇ ਮੁੰਡੇ ਨੇ ਸਾਡੇ ਨਾਲ ਗੱਲਬਾਤ ਕੀਤੀ, ਮੇਰੇ ਮਾਸੀ ਦੇ ਮੁੰਡੇ ਦੀ ਸਗੀ ਸਾਲੀ ਦੀ ਕੁੜੀ ਹੈ। ਅੱਛਾ, ਨਹੀਂ ਹੁਣ ਤੁਹਾਡੀ ਕੋਈ ਪੰਚਾਇਤ ਨਾਲ ਗੱਲ ਹੋਈ ਹੋਣੀ ਹੈ, ਕੋਈ ਕਰਿਆ ਨਹੀਂ ਸੰਪਰਕ? ਅਸੀਂ ਦਰਖਾਸਤ ਦੇ ਦਿੱਤੀ ਵੀ ਆਈ, ਸਾਡੀ ਪਰਚਾ ਨਹੀਂ ਹਜੇ ਹੋਇਆ। ਨਿਹਾਲ ਸਿੰਘ ਆਹ ਦੇਖੋ ਜੀ, ਹਰ ਇੱਕ ਬੰਦੇ ਦੀ ਸੇਮ ਕਹਾਣੀ ਆ, ਸਾਰੇ ਪੈਸੇ ਲਾ ਚੁੱਕਾ, ਜਾ ਕੇ ਫੋਨ ਕਰਨ ਨੂੰ ਤੁਹਾਨੂੰ ਹਟ ਜਾਂਦੀਆਂ, ਤੇ ਫਿਰ ਅਗਲੇ ਨੂੰ ਹੁਣ ਜਿਹੜਾ 5 ਰੁਪਈਆਂ ਦੀ ਲਾਈ ਬੈਠਣ ਨੂੰ ਤਾਂ ਡਰ ਲੱਗਣਾ ਹੀ ਆ, ਤੇ ਉਹੀ ਕੁਝ ਹੋ ਜਾਂਦਾ ਹੁੰਦਾ ਜਿਹੜਾ। ਹਾਂਜੀ ਬਾਈ ਕੀ ਹਾਲ ਹੈ? ਸਤਿ ਸ਼੍ਰੀ ਅਕਾਲ ਬਾਈ ਜੀ। ਕੀ ਨਾਮ ਹੈ? ਮੇਰਾ ਨਾਮ ਜਸਵਿੰਦਰ ਸਿੰਘ ਹੈ ਜੀ। ਤੇਰੇ ਨਾਲ ਵੀ ਇਹੀ ਕੁਝ ਹੋਇਆ? ਹਾਂਜੀ ਹਾਂਜੀ। ਅੱਛਾ, ਕਿਹੜਾ ਪਿੰਡ ਹੈ? ਮੈਂ ਜੀ ਮੌੜ ਮੰਡੀ ਤੋਂ ਆ ਜੀ। ਮੌੜ ਮੰਡੀ ਤੋਂ। ਅੱਛਾ, ਕਿੱਥੋਂ ਦੀ ਕੁੜੀ ਸੀ? ਕੁੜੀ ਮਾਨਸਾ ਸ਼ਹਿਰ ਦੀ ਹੈ ਜੀ। ਪੱਕਾ ਵਿਆਹ ਸੀ? ਹਾਂ ਜੀ, ਮੇਰਾ ਤਾਂ ਕਿੰਨੇ ਪੈਸੇ ਲਾਏ? ਮੇਰੀ ਲਵ ਮੈਰਿਜ ਹੋਈ ਸੀਗੀ। ਹਾਏ ਹਾਏ। ਮੇਰਾ ਰਿਲੇਸ਼ਨ ਵੀ 10 ਸਾਲ ਪਹਿਲਾਂ ਸੀਗਾ ਜੀ, ਕੁੜੀ ਦਾ 2010। ਉਹ ਵੀ ਮੁੱਕਰ ਗਈ ਯਾਰ? ਹਾਂ ਜੀ, 2010 ਚ ਮੇਰਾ ਰਿਲੇਸ਼ਨ ਸੀ ਕੁੜੀ ਇਹਦਾ ਦਾ ਰੱਬ ਹੀ ਰੱਖੇ ਇਹਨਾਂ ਨੂੰ ਤਾਂ। ਨਾ ਕਿਵੇਂ ਕੀ ਪੈਸੇ ਸਾਰੇ ਤੂੰ ਲਾ ਕੇ ਬਾਹਰ ਭੇਜਤੀ? ਹਾਂ ਜੀ, ਉੱਥੇ ਜਾ ਕੇ ਕੀ ਪੈਸੇ ਲਾ ਕੇ ਬਾਹਰ ਨਹੀਂ ਗਈ ਜੀ ਕੁੜੀ। ਉਹ ਸਾਡੀ ਫਾਈਲ ਰਿਫਿਊਜ਼ਲ ਹੋ ਗਈ ਸੀ, ਜਿਹੜਾ ਪੈਸਾ ਭੇਜਿਆ ਸੀ ਬਾਹਰ ਜੀ, ਮੇਰਾ ਫਾਈਲ ਰਿਫਿਊਜ਼ਲ ਹੋ ਗਈ ਜੀ। ਲਾਕਡਾਊਨ ਹੋ ਗਿਆ, ਮੈਂ ਕਿਹਾ ਚਲੋ ਪੈਸਾ ਵਾਪਸ ਕਰਵਾ ਲਈਏ ਆਪਣਾ ਨਾ, ਵੀ ਚਲੋ ਲਾਕਡਾਊਨ ਖੁੱਲੇਗਾ ਉਹ ਦੇਖਾਂਗੇ। ਤੇ ਮੈਂ ਪੈਸਾ ਸਾਰਾ ਵਾਪਸ ਕਰਵਾ ਲਿਆ ਜੀ। ਉਸ ਤੋਂ ਬਾਅਦ ਕੀ ਕੀਤਾ ਜੀ, ਉਹ ਕੁੜੀ ਨੇ ਸਾਡੇ ਘਰੇ ਆ ਕੇ ਜਾਂ ਤੇ ਮਾਂ ਪਿਓ ਸਾਰਿਆਂ ਨੂੰ ਬੁਲਾ ਕੇ ਲੈ ਬਾਗੇ ਜੀ। ਤੇ ਉਸ ਤੋਂ ਬਾਅਦ ਅਸੀਂ ਲੈਣ ਗਏ, ਕਹਿੰਦੇ ਇਸ ਤਾਂ ਕੁੜੀ ਤੋੜ ਦੇਣੀ, ਸਾਡਾ ਤਲਾਕ ਹੈ ਜੀ। ਤੇ ਪੈਸੇ ਤਾਂ ਕਹਿੰਦੇ ਅਸੀਂ ਦਿੰਦੇ ਨਹੀਂ, ਵੀ ਜਿੱਥੇ ਮਰਜ਼ੀ ਕੋਰਟ ਕਚਹਿਰੀ ਨਿਬੇੜ ਲਓ, ਬਹਿ ਕੇ ਨਿਬੇੜ ਲਓ। ਕਿੰਨੇ ਪੈਸੇ ਸੀ? 12 ਲੱਖ ਰੁਪਇਆ ਸਾਡਾ ਜਿਹੜਾ ਭੇਜਿਆ ਸੀ ਅਸੀਂ ਬਾਹਰੋਂ। 13 ਕਿਤੇ ਸੁਣਵਾਈ ਹੋਈ? ਕਿਤੇ ਨਹੀਂ ਸੁਣਵਾਈ ਹੋਈ ਬਾਈ ਸਾਡੀ, ਠੀਕ ਹੈ ਨਾ। ਜਾਂਦੇ ਆ ਕੋਰਟਾਂ 'ਚ। ਮੈਡਮ ਮਨੀਸ਼ਾ ਗੁਲਾਟੀ ਤੇ ਆਸ ਹੈ? ਦੇਖਦੇ ਆ, ਪੂਰੀ ਆਸ ਕਰਕੇ ਆਏ ਜੀ ਇੱਥੇ। ਹਾਂ ਹਾਂਜੀ ਬਾਈ। ਬਈ ਸਾਡੇ ਬਾਈ ਦੀ ਵੀ ਲਵ ਮੈਰਿਜ ਸੀ, 2 ਸਾਲ ਵਿਆਹ ਤੋਂ ਪਹਿਲਾਂ ਦਾ ਹੀ ਰਿਲੇਸ਼ਨ ਸੀ ਉਹਨਾਂ ਦਾ। ਇਹਦੇ ਭਰਾ ਦੀ ਬਾਈ ਲਵ ਮੈਰਿਜ ਸੀ, 2 ਸਾਲ ਪਹਿਲਾਂ ਰਿਲੇਸ਼ਨ ਸੀ, ਤੇ ਬਾਈ ਡੈਥ ਹੋ ਗਈ ਸੁਸਾਈਡ ਕਰਕੇ, ਕੁੜੀ ਤੋਂ ਤੰਗ ਆ ਕੇ, ਹਨਾ? ਹਾਂਜੀ ਹਾਂਜੀ। ਆਹ ਦੇਖੋ ਬਾਈ ਫਾਈਲਾਂ ਚੱਕੀ ਫਿਰਦਾ ਵਿਚਾਰਾ, ਆਪਦੇ ਸਾਰੇ ਸਬੂਤ ਲਈ ਫਿਰ। ਆਹ ਦੇਖੋ WhatsApp ਦੀਆਂ ਚੈਟਾਂ ਚੂਟਾਂ ਕਢਾਈ ਫਿਰਦੇ ਆ ਬਾਈ ਲੋਕ। ਬੁਰਾ ਹਾਲ ਆ। ਬੱਚੋ ਬਾਈ, ਇੱਥੇ ਕੰਮ ਕਰ ਲੋ ਜਿਹੜਾ ਕਰਨਾ। ਜੇ ਜਾਣਾ ਆਪ ਕਰ ਲਿਆ ਕਰੋ, ਆਈਲੈਟਸ ਚਾਹੇ 2 ਵਾਰੀ 3 ਵਾਰੀ ਕਰੋ ਤਾਂ ਸਾਲੇ ਨੰਬਰ ਆਉਣਗੇ ਹੀ।
ਐਵੇਂ ਕਿਸੇ ਦਾ ਵਿਸ਼ਵਾਸ ਨਾ ਕਰਿਆ ਕਰੋ ਬਾਈ। ਉੱਥੇ ਜਾ ਕੇ ਇਹਨਾਂ ਨੂੰ ਹਵਾ ਲੱਗ ਜਾਂਦੀ ਹੈ, ਮਾਹੌਲ ਹੋਰ ਬਣ ਜਾਂਦਾ। ਇੱਥੇ ਤਾਂ ਆਪਾਂ ਘਰੋਂ ਨਹੀਂ ਬਾਹਰ ਨਿਕਲ ਜਾਂਦੇ। ਉੱਥੇ ਕੋਈ ਪਿੰਡ ਕਿਸੇ ਦਾ ਡਰ ਨਹੀਂ, ਡੁੱਕਰ ਨਹੀਂ, ਨਜ਼ਾਰੇ ਲੈਂਦੀਆਂ ਬਾਈ। ਤੂੰ ਵੀ ਬਾਈ ਪੀੜਤਾ ਕਿਹੜਾ ਪਿੰਡ ਹੈ? ਬਰਨਾਲਾ ਪਿੰਡ ਆ ਜੀ, ਸਰਜੀਤਪੁਰਾ ਕੋਠੇ। ਕਿੱਥੇ ਵਿਆਹ ਸੀ? ਧਨੌਲੇ ਵਿਆਹ ਸੀ, ਰਜਿੰਦਰਪੁਰਾ ਕੋਠੇ ਦੇ ਵਿੱਚ। ਅੱਛਾ, ਸਾਰੇ ਪੈਸੇ ਤੁਸੀਂ ਲਾਏ ਸੀ? ਸਾਰੇ 65 ਲੱਖ ਰੁਪਏ ਬਾਈ ਲਾਇਆ ਸੀ। ਇੰਨੇ ਕਿਵੇਂ ਲੱਗ ਕਿਤੇ? 22 ਲੱਖ ਰੁਪਏ ਮੈਂ ਵਿਆਹ ਤੇ ਲਾਇਆ। ਵਿਆਹ ਤਾਂ ਸਾਦਾ ਕਰਾ ਲੈਂਦਾ ਪ੍ਰਾਹੁਣਿਆ। ਬਸ ਨਹੀਂ ਯਾਰ, ਤੇਰਾ ਤਾਂ ਕੰਮ ਭਰਾਵਾ ਚੱਕਵਾ ਸੀ। ਆਹ ਦੇਖੋ ਬਾਈ, 22 ਲੱਖ ਵਿਆਹ ਤੇ ਲਾ ਕੇ ਬਚਾਂਗੇ ਕਿੱਥੋਂ ਯਾਰ ਅਸੀਂ? ਹੋ ਸਕਦਾ ਚੱਲ ਤੂੰ ਘਰੋਂ ਸੌਖਾ ਹੋਵੇਂ, ਉਹ ਗੱਲ ਕਰਦਾ। ਖੂਹ ਚ ਗਏ? ਖੂਚ ਗਏ ਬਾਈ, ਜਮਾ ਖੂਚ ਗਏ। ਤੇ ਹੁਣ ਕੀ ਆਂਦੀ ਆ? ਹੁਣ ਤਾਂ ਕੁਝ ਨਹੀਂ ਆਂਦੀ, ਬਸ ਤਾਂ ਡਿਵੋਰਸ ਦਾ ਕਹਿੰਦੀ ਆ ਵੀ ਡਿਵੋਰਸ ਕਰਨਾ, ਜ਼ੀਰੋ ਬਣ। ਮੈਨੂੰ ਸਮਝਾ ਜਿਹੜੀ ਗੱਲ ਆਪਾਂ ਕਰਨਾ, ਉਹ ਮੈਡਮ ਨੇ ਆਉਣਾ ਜੀ, ਟਾਈਮ ਲੱਗ ਜਾਊ। ਚਲੋ ਬਾਈ, ਇਹ ਸਾਰੇ ਜਣੇ ਇਕੱਠੇ ਹੋ ਜਾ, ਆਪਾਂ ਜਿਹੜੀ ਗੱਲ ਕਰਨੀ ਆ ਉਹ ਕਰ ਲਈਏ। ਆਹ ਦੇਖੋ ਜੀ, ਦੁੱਖਾਂ ਦੀ ਇੰਨੀ ਕਹਾਣੀ ਆ। ਆਹ ਬਾਪੂ ਮੈਡਮ ਨੂੰ, ਮਨਦੀਪ ਕੌਰ ਨੂੰ ਗੱਲ ਦੱਸਦਾ ਸੀਗਾ ਤੇ ਮੈਡਮ ਸੱਚੀ ਮੁੱਚੀ ਰੋਣ ਲੱਗ ਗਏ। ਉਹ ਦੇਖੋ ਰੋ ਰਹੇ ਆ, ਇੰਨੇ ਭਾਵੁਕ ਹੋ ਗਏ ਉਹਨਾਂ ਦਾ ਦੁੱਖ ਸੁਣ ਕੇ। ਉਹ ਦੇਖੋ ਰੋ ਰਹੇ ਆ। ਇੰਨੇ ਕੁ ਲੋਕ ਦੁਖੀ ਆ ਇੱਥੇ। ਆ ਜਿੰਨੇ ਮੇਰੇ ਪੋਤੇ ਨੂੰ ਮਾਰ ਦੂਗਾ ਸੱਚੋ, ਇਹਨੂੰ ਤਾਂ ਕੁੱਟਿਆ ਬਹੁਤ ਜ਼ਿਆਦੇ ਤੇ ਆਹ ਦੇਖੋ। ਪਰਚਾ ਪਾਤਾ ਤੇ ਆਪਣਾ ਖੜਾ ਡਰਾਉਣ ਨਾ ਮਾਰਾ ਵੀ ਕਰਦੇ ਆ ਬਾਪੂ ਆਪਾਂ ਮੈਡਮ ਨੂੰ ਆਉਂਦੇ। ਆ ਦੇਖੋ ਜੀ, ਮਾਰ ਦੂਗਾ ਉਹ। ਕੋਈ ਨਾ ਕੋਈ ਮੈਂ ਬਾਲੀ ਵੱਡੀ ਕਹਾਣੀ ਆਪਾਂ ਗੱਲ ਕਰਦੇ ਕੋਈ ਨਾ। ਆਹ ਦੇਖੋ ਜੀ, ਜਿੰਨੇ ਦੁਖੀ ਆ ਬਾਪੂ ਜੀ ਦਾ ਦੁੱਖ। ਬਾਪੂ ਸਿਟੀਜ਼ਨ ਹੈ ਕੈਨੇਡਾ ਦਾ, ਪਰ ਰੁਲਦਾ ਇੱਥੇ। ਇਹ ਵੀ ਮਾਤਾ ਵੀ ਕੈਨੇਡਾ ਦੇ ਸਿਟੀਜ਼ਨ ਹੈ, ਪਰ ਰੋਲ ਇੱਥੇ ਰਹੇ ਆ। ਦੇਖੋ, ਕੈਨੇਡਾ ਦਾ ਸਿਟੀਜ਼ਨ ਮੁੰਡਾ ਮਰ ਗਿਆ। ਜਦੋਂ ਪ੍ਰਮਾਤਮਾ ਨੇ ਦੁੱਖ ਦਿਖਾਉਣਾ ਹੋਵੇ, ਇੱਥੋਂ ਹਿਸਾਬ ਲਾ ਲਓ ਮਿੱਤਰੋ। ਨਾ ਤਾਂ ਕੈਨੇਡਾ ਦੇ ਵਿੱਚ ਹੋਵੇਗਾ, ਨਾ ਇੱਥੇ। ਜੇ ਕਿਸੇ ਨੇ ਸੁਖੀ ਰਹਿਣਾ, ਇੱਥੇ ਵੀ ਰਹਿ ਪੂਗਾ। ਜੇ ਕਿਸੇ ਦੇ ਕਰਮਾਂ 'ਚ ਦੁੱਖ ਹੈ, ਆ ਕੈਨੇਡਾ ਦਾ ਸਿਟੀਜ਼ਨ ਹੋ ਕੇ ਦੋਨੇ ਬਜ਼ੁਰਗ ਆ ਦੇਖੋ ਰੋ ਰਹੇ ਆ। ਕੈਨੇਡਾ ਦੇ ਸਿਟੀਜ਼ਨ ਹੈ ਇਹ। ਰੱਬ ਨੇ ਜਦੋਂ ਦੁੱਖ ਦੇਣਾ ਹੋਵੇ, ਪੁੱਤ ਮਰ ਗਿਆ, ਨੂੰਹ ਸਾਰੀ ਪੂੰਜੀ ਹੱਥ 'ਚ ਕਰ ਗਈ। ਆਈ ਹੋਇਆ ਨਾ ਬੇਬੇ? ਤੁਸੀਂ ਵੀ ਕੈਨੇਡਾ ਜਾ ਕੇ ਆਏ ਹੋ? 21 ਸਾਲ ਹੋ ਗਏ ਸਾਨੂੰ ਕੈਨੇਡਾ ਦੇ ਵਿੱਚ। 21 ਸਾਲ ਨਾ। ਉਹ ਕੈਨੇਡਾ 'ਚ ਇੰਨਾ ਕੁਝ ਹੋਊ, ਤੁਹਾਡੇ ਕੋਲ ਰੱਜੀ ਨਹੀਂ ਉਹ? ਅੱਛਾ, ਉਹ ਨਹੀਂ ਗਈ। ਨਹੀਂ ਸੀ ਅਜੇ। ਅੱਛਾ, ਮੁੰਡਾ ਪੱਕਾ ਸੀ। ਲੜਕੇ ਦਾ ਤੀਜਾ ਵਿਆਹ ਸੀਗਾ। ਇਹ ਲੜਕੇ ਦਾ ਤੀਜਾ ਵਿਆਹ ਸੀਗਾ। ਡਿਵੋਰਸ ਹੋ ਗਏ ਸੀ ਦੋ ਦੇ। ਲੜਕੇ ਦਾ? ਹਾਂਜੀ, ਮੇਰਾ ਲੜਕਾ ਜਿਹੜਾ ਸੁਰਗਵਾਸ ਹੋ ਗਿਆ। ਠੀਕ ਹੈ। ਇਹ ਗਈ ਨਹੀਂ ਸੀ ਅਜੇ। ਉਸ ਤੋਂ ਪਹਿਲਾਂ ਹੀ ਮਤਲਬ ਵੀ ਉਹਦਾ ਐਕਸੀਡੈਂਟ ਹੋ ਗਿਆ, ਉਹਦੀ ਡੈਥ ਹੋ ਗਈ। ਆਹ ਦੇਖੋ ਮੈਡਮ ਰੋ ਇੰਨੇ ਭਾਵੁਕ ਹੋ ਗਏ, ਮੈਡਮ ਰੋਣ ਲੱਗ ਗਏ। ਪਤਾ ਕੀ ਹੈ? ਹਾਂਜੀ। ਦੁੱਖ ਵੇਖਿਆ ਨਹੀਂ ਜਾਂਦਾ। ਬਿਲਕੁਲ ਜੀ। ਕਿਉਂਕਿ ਉਹ ਧੀਆਂ ਸੀ। ਅਸੀਂ ਹਮੇਸ਼ਾ ਕਹਿ ਦਿੰਦੇ ਆ ਕਿ ਕੁੜੀਆਂ ਧੋਖੇ ਕਰਦੀਆਂ, ਮੁੰਡੇ ਧੋਖੇ ਕਰਦੇ। ਇਹ ਕੱਚ ਨਾਲ ਤਾੜੀ ਨਹੀਂ ਵੱਜਦੀ। ਨਹੀਂ ਬਾਈ ਜੀ, ਮੁੰਡੇ ਤੇ ਬਿਲਕੁਲ ਸਾਰੇ ਚੰਗੇ ਨਹੀਂ ਹੁੰਦੇ, ਸਾਰੇ ਮਾੜੇ। ਕੁੜੀ ਤੇ ਬਲੇਮ ਨਹੀਂ ਕਰ ਸਕਦੇ। ਹਾਂਜੀ। ਅੱਜ ਜਿਵੇਂ ਅਸੀਂ ਕੇਸ ਦੇਖ ਰਹੇ ਨਾ, ਅੱਜ ਸੱਚੇ ਅੰਦਰੋਂ ਸੀਨਾ ਪਾੜਦਾ। ਬਾਪੂ ਜਦੋਂ ਰੋਇਆ, ਬਹੁਤ ਦੁੱਖ ਹੋਇਆ। ਦੇਖਿਆ ਨਹੀਂ ਜਾਂਦਾ। ਆਹ ਦੇਖੋ ਜੀ, ਇਨਸਾਨੀਅਤ ਇਹ ਹੁੰਦੀ ਹੈ। ਇਨਸਾਨੀਅਤ ਇੱਕ ਚੰਗੇ ਮੈਂ ਹੁਣੀ ਦੇਖਿਆ ਸੀ ਚੰਗੇ ਸੰਸਕਾਰਾਂ ਦਾ ਇਹ ਇੱਥੋਂ ਫਰਕ ਹੁੰਦਾ ਵੀਰੇ। ਇੱਥੋਂ ਇਨਸਾਨੀਅਤ ਝਲਕਦੀ ਆ। ਇਹ ਭੈਣ ਰੋਈ, ਉਹਨਾਂ ਦਾ ਦੁੱਖ ਦੇਖ ਕੇ ਰੋਈ। ਜੇ ਮਾਂ ਪਿਓ ਨੇ ਚੰਗੇ ਸੰਸਕਾਰ ਦਿੱਤੇ ਹੁਣ, ਜਿਹੜੀ ਆਏ ਇਨਸਾਨੀਅਤ ਨਾਲ ਤੇ ਰੋਂਦੀ ਆ ਕੁੜੀ, ਹਨਾ। ਇਹ ਥੋੜੀ ਕੈਨੇਡਾ ਜਾ ਕੇ ਕਿਤੇ ਐ ਧੋਖਾਧੜੀ ਕਿਸੇ ਨਾਲ ਕਰ ਸਕਦੀ ਆ। ਉਹ ਤਾਂ ਪੱਥਰ ਦਿਲ ਹੁੰਦੀਆਂ ਨੇ। ਹੋਰ ਉਹ ਪੱਥਰ ਦਿਲ ਹੁੰਦੀਆਂ ਨੇ। ਬਹੁਤ ਜ਼ਿਆਦਾ ਵੱਡੀ ਗਿਣਤੀ ਦੇ ਵਿੱਚ ਨੌਜਵਾਨ ਪੀੜਤ ਇੱਥੇ ਪਹੁੰਚ ਚੁੱਕੇ ਨੇ। ਲਵਪ੍ਰੀਤ ਵਿਆਹ ਸੀ ਖੁੱਡੀ ਕਲਾਂ, ਤੇ ਤੁਸੀਂ ਵੀ ਖੁੱਡੀ ਕਲਾਂ ਵਿਆਹ ਸੀ? ਚਾਚੇ ਤਾਈ ਦੀਆਂ ਕੁੜੀਆਂ ਜੀ। ਦੋਨੇ ਚਾਚੇ ਤਾਈ ਨੇ ਕੁੜੀਆਂ ਨੇ। ਤੁਹਾਡੇ ਨਾਲ ਵਿਆਹ ਸੀ। ਦੂਜੀ ਕੁੜੀ ਦਾ ਕੀ ਨਾਂ ਸੀ? ਸ਼ਰਨਦੀਪ ਕੌਰ ਸੀ। ਉਹਨੇ ਵੀ ਆਈ ਸੀ ਕੇਸ, ਉਹਨੇ ਵੀ ਪੈਸੇ ਸੋਥ ਲਵਾਏ ਸੀ। ਹਾਂਜੀ, ਸਾਰੇ ਰੁਪਏ ਮੇਰੇ ਲੱਗੇ ਸੀ। ਕੈਨੇਡਾ ਗਈ ਸੀ? ਹਾਂਜੀ, ਕੈਨੇਡਾ ਗਈ ਸੀ। ਫਿਰ ਕੀ ਹੋਇਆ, ਕਿਵੇਂ ਗੱਲਬਾਤ ਬੰਦ ਹੋ ਗਈ? 2 ਮਹੀਨੇ ਹੋ ਗਏ ਗੱਲਬਾਤ ਕੀਤੀ ਜੀ। ਹਾਂ। ਮੁੜ ਕੇ ਜਿਵੇਂ ਲਾਪਰੀ ਦੀ ਘਰ ਵਾਲੀ ਨੇ ਉਧਰ ਜਾ ਕੇ ਆਪਦੀ ਫਰੈਂਡਸ਼ਿਪ ਹੋਰ ਕਰ ਲਈ। ਹਾਂ। ਉਹ ਮਹੀਨੇ ਕੀਤੀ ਸੀ। ਪਤਾ ਤੈਨੂੰ ਪ੍ਰੂਫ ਹੈ? ਸਾਰੇ ਪ੍ਰੂਫਾਂ ਦੇ ਫੋਟੋਆਂ ਨੇ। ਤੇ ਉਹ ਮੁੰਡਾ ਮਤਲਬ ਮੇਰੇ ਸਹੁਰੇ ਪਰਿਵਾਰਾਂ ਦੇ ਖਾਤੇ 'ਚ ਰੁਪਏ ਭੇਜਦਾ ਰਿਹਾ ਜੀ। ਉਹਦੇ ਵੀ ਪਈਆਂ ਨੇ ਪ੍ਰੂਫ ਪਏ। ਅੱਛਾ, ਤੂੰ ਰੱਖੀ ਕੋਲੇ ਆਪਾਂ ਮੈਡਮ ਨੂੰ, ਮਨੀਸ਼ਾ ਗਲਾਟੀ ਨੂੰ ਦਿਖਾਵਾਂਗੇ। ਆਹ ਦੇਖੋ ਜੀ, ਉਸੇ ਪਿੰਡ ਦੀ ਉਹਦੇ ਚਾਚੇ ਤਾਏ ਦੀ ਕੁੜੀ ਬਾਈ ਕਹਿ ਰਿਹਾ ਇਹ, ਤੇ ਉਹਨੇ ਤਾਂ ਵਿਚਾਰੇ ਨੇ ਜਾਣ ਦੇਤੀ। ਤੂੰ ਨਾ ਇਹ ਜਿਹਾ ਕੰਮ ਕਰੀ। ਹੋਰ ਇੱਥੇ ਬਾਈ ਕਿਹੜਾ ਆਇਆ ਸੀ ਮਗਰੋਂ ਯਾਰ? ਬਾਈ ਇਹਨੂੰ ਜਦੋਂ ਮੈਂ ਗਿਆ ਸੀ ਸਵੀਰੇ ਵਰਗਿਆਂ ਕੋਲੇ, ਗਹਿਲਾ ਪਿੰਡ 'ਚ ਮੈਂ ਆਪਦਾ ਕੰਮ ਐਗਰੀਕਲਚਰ ਖੇਤੀਬਾੜੀ 'ਚ ਕੰਮ ਕਰਦਾ ਸੀ। ਇਸ ਪਰਿਵਾਰ ਨਾਲ ਮੇਰੀ ਜਾਣ ਪਛਾਣ ਹੋਈ। ਮੈਂ ਇਹਨਾਂ ਨੂੰ ਪੁੱਛਿਆ ਬਾਈ ਕੀ ਹਾਲ ਚਾਲ ਆ, ਪਰ ਇਹਨਾਂ ਨੇ ਮੈਨੂੰ ਦੱਸਿਆ ਕਹਿੰਦੇ ਸਾਡੇ ਨਾਲ ਇਸ ਤਰ੍ਹਾਂ ਦੀ ਘਟਨਾ ਹੋਈ। ਮੈਂ ਬਾਈ ਰਾਜੂ ਦਾ ਨੰਬਰ ਦਿੱਤਾ, ਬੱਲੋ ਦਾ। ਹਾਂ ਬਾਈ ਜੀ, ਉਹ ਬੰਦੇ ਨਾਲ ਕੰਟੈਕਟ ਕਰੋ। ਠੀਕ ਹੈ, ਆਪਣਾ ਭਰਾ ਹੈਗਾ, ਉਹਨੇ ਇਸ ਮਸਲੇ 'ਚ ਠੀਕ ਆ ਹੁਣ ਆਵਾਜ਼ ਉਠਾਈ ਹੋਈ ਹੈਗੀ।
ਇਸ ਮਸਲੇ ਦਾ ਕੋਈ ਨਾ ਕੋਈ ਹੱਲ ਲੱਭਾਂਗੇ। ਹੱਲ ਹੋਣਾ ਚਾਹੀਦਾ ਤਾਂ ਬਾਈ ਰਿਵਾਜ ਹੀ ਬਣ ਗਿਆ ਯਾਰ। ਆ ਦੇਖੋ ਇੱਥੇ ਕਿੰਨੀ ਵੱਡੀ ਕਹਿੰਦੇ ਹਲੇ ਇੰਨੇ ਮੁੰਡੇ ਪਰਲੇ ਪਾਰਕ 'ਚ ਖੜੇ ਜਿਹੜੇ ਇੱਥੇ ਆ ਰਹੇ ਆ ਬਾਈ ਤੁਸੀਂ ਕਿੱਥੋਂ ਆਏ ਹੋ? ਮੈਂ ਵੀਰੇ ਰਾੜਾ ਸਾਹਿਬ ਕੋਲੋਂ ਬੋਸਾਂ ਪਿੰਡ ਆ ਮੇਰਾ। ਤੁਹਾਡਾ ਵੀ ਇਹੀ ਕੰਮ ਹੋਇਆ? ਹਾਂਜੀ ਮੇਰੇ 9 ਸਾਲ ਹੋ ਗਏ ਮੇਰੇ ਨਾਲ ਚੱਲਦੇ ਨੂੰ। ਅੱਛਾ। ਮੇਰੇ ਤੇ ਕਦੇ ਝੂਠੇ ਪਰਚੇ ਪਵਾ ਦਿੰਦੇ ਸੀਗੇ ਹਨਾ, ਕਦੇ ਕੁਛ ਕਰਾ ਦਿੰਦੇ ਸੀਗੇ, ਕਦੇ ਕਹਿੰਦੇ ਸੀ ਸਾਡੀ ਕੁੜੀ ਮਰ ਗਈ। ਈਵਨ ਕਿ ਉਹਨਾਂ ਦੀ ਕੁੜੀ ਨੇ ਐਸਐਸਪੀ ਸਾਹਿਬ ਨਾਲ ਖੁਦ ਬਾਅਦ ਚੋਂ ਗੱਲ ਕੀਤੀ ਆ। ਨਹੀਂ ਕਿੰਨੇ ਪੈਸੇ ਲੱਗੇ ਤੇਰੇ? ਮੇਰੇ ਵੀਰੇ 27 ਲੱਖ ਰੁਪਇਆ ਲੱਗ ਗਿਆ ਸੀਗਾ। ਕੋਈ ਅੱਛਾ ਕੁਛ ਨਹੀਂ ਹੱਥ ਪੱਲੇ ਆਇਆ? 12.5 ਲੱਖ ਰੁਪਇਆ ਆਇਆ, 50-50 ਰੁਪਏ ਕਰਕੇ ਦਿੱਤੇ ਆ ਵੀਰੇ ਉਹਨਾਂ ਨੇ ਹਜੇ ਤੱਕ। ਪਰ ਹੁਣ ਜੱਜ ਸਾਹਿਬ ਕੋਲ ਕਿੱਥੋਂ ਦੀ ਕੁੜੀ? ਚੱਕ ਸ਼ੇਖੂਪੁਰਾ। ਚੱਕ ਸ਼ੇਖੂਪੁਰਾ ਦੀ। ਆ ਲੁਧਿਆਣੇ ਜ਼ਿਲ੍ਹੇ 'ਚ ਜ਼ਿਆਦਾ ਮਾਮਲੇ ਆਏ, ਲੁਧਿਆਣੇ ਤੋਂ ਬਹੁਤ ਬਾਈ ਪਹੁੰਚਿਆ ਲੈਂਡ ਤੋਂ ਆ ਗਿਆ। ਕਰਦੇ ਆ ਗੱਲਬਾਤ ਪਹਿਲਾਂ ਬਾਈ। ਆ ਕੱਲੇ ਮੁੰਡੇ ਨਹੀਂ ਜੀ, ਕਈ ਕੁੜੀਆਂ ਦੀਆਂ ਮਾਵਾਂ ਵੀ ਪਹੁੰਚੀਆਂ ਹੋਈਆਂ ਨੇ, ਕਈ ਮੁੰਡੇ ਵੀ ਇਸ ਤਰ੍ਹਾਂ ਕਰਕੇ। ਆ ਬਾਈ ਕਿਹੜਾ ਪਿੰਡ ਆ ਬਾਈ? ਬਾਈ ਕਟਾਣੀ ਕੋਲ ਜ਼ਿਲ੍ਹਾ ਲੁਧਿਆਣਾ। ਲੁਧਿਆਣਾ। ਤੁਸੀਂ ਕਿੱਥੋਂ ਇੰਗਲੈਂਡ ਤੋਂ ਆਏ ਹੋ? ਹਾਂ ਵੀਰੇ ਇੰਗਲੈਂਡ ਤੋਂ ਆਏ। ਅੱਛਾ ਤੇ ਤੁਹਾਡੇ ਨਾਲ ਵੀ ਇਹੀ ਕੁਝ ਹੋਇਆ ਠੱਗੀ ਧੋਖਾ? ਹਾਂਜੀ ਵੀਰੇ ਇਹੀ ਕੁਝ ਹੋਇਆ ਸੇਮ ਆ। ਕਿੱਥੋਂ ਦੀ ਕੁੜੀ ਸੀ? ਕੁੜੀ ਕਪੂਰਗੜ੍ਹ ਦੀ ਆ ਵੀਰੇ। ਹਾਂ। ਅਮਲੋਹ ਕੋਲੇ ਪੈ ਜਾਂਦਾ ਪਿੰਡ। ਹਾਂ। ਤੇ ਮੈਂ ਪੈਸੇ ਲਾ ਕੇ ਬਾਹਰ ਭੇਜੀ ਆ। ਮੈਂ ਬਾਹਰ ਸੀ ਇੰਗਲੈਂਡ ਸੀ। ਹਾਂ। ਮੇਰਾ origignal ਵਿਆਹ ਹੋਇਆ, ਪੱਕਾ ਵਿਆਹ ਸੀ। ਹਾਂ। ਤੇ ਬੇਈਮਾਨ ਹੋ ਗਈ ਜਾ ਕੇ। ਹਾਂ। ਤੇ ਮੈਂ ਕਿਸੇ ਕੋ ਹਜੇ ਤੱਕ ਕੋਈ ਕੇਸ ਨਹੀਂ ਕੀਤਾ। ਉਹਦਾ ਪਿਓ ਮੈਨੂੰ ਲਾੜੇ ਲੱਪਿਆਂ 'ਚ ਰੱਖ ਰਿਹਾ। ਮੈਂ ਵੇਟਿੰਗ 'ਚ ਆ। 6 ਸਾਲ ਹੋ ਗਏ ਵੇਟ ਕਰਦੇ ਨੂੰ। ਪੰਚਾਇਤ ਦੇ ਵਿੱਚ ਵੀ ਉਹਨੇ ਇਹੀ ਗੱਲ ਕਹੀ ਆ, ਕੁੜੀ ਆਊਗੀ, ਕਟਾਣੀ ਆਊਗੀ। ਮੇਰੇ ਮੂੰਹ ਤੇ ਦਾੜੀ ਆ, ਮੈਂ ਗੁਰਸਿੱਖ ਪਰਿਵਾਰ ਆ, ਵੀ ਸਾਡੀ ਵੀ ਇੱਜ਼ਤ ਆ। ਪਰ ਬਾਈ ਮੈਂ ਵੇਟ ਕਰੀ ਆ ਨਾ। ਅੱਜ ਉਹਨੇ ਝੱਗਾ ਚੱਕਤਾ ਪਿਓ ਨੇ। ਕੀ ਕਹਿੰਦਾ? ਅੱਜ ਕਹਿੰਦਾ ਸਾਡੀ ਕੁੜੀ ਦਾ ਜਵਾਬ ਆ। ਪੈਸੇ ਜਿੰਨੇ ਲਾਏ ਸੀ ਆਪਾਂ? ਬਾਈ ਪੈਸੇ ਲਾਏ ਸੀਗੇ 2 ਲੱਖ ਵਾਲਾ ਸੋਨਾ 6 ਲੱਖ 'ਚ ਕੱਟ ਗਿਆ। 50,000 ਵਾਲਾ ਪੈਲਸ ਸੀ ਉਹਦਾ 5 ਲੱਖ ਰੁਪਇਆ ਕੱਟ ਗਿਆ। ਸਾਰੇ ਹੀ ਪੈਸੇ ਕੱਟ ਗਿਆ। ਉਹ ਆਪਦੇ ਆਪ ਸੇਫ ਹੋ ਗਿਆ। ਕੁੜੀ ਬਾਹਰ ਭੇਜਤੀ। ਯਾਨੀ ਮੈਂ ਇੱਥੇ ਬੇਰੁਜ਼ਗਾਰ ਆ। ਲੋਕ ਤਾਂ ਕਹਿੰਦੇ ਆ ਕਿ ਨਾ ਮੁੰਡੇ ਅਨਪੜ੍ਹ ਨੇ, ਮੁੰਡਿਆਂ ਨੂੰ ਪੜ੍ਹਨਾ ਨਹੀਂ ਆਉਂਦਾ, ਮੁੰਡੇ ਬਾਹਰ ਜਾਣ ਦੇ ਲਾਲਚ ਦੇ ਵਿੱਚ ਵਿਆਹ ਕਰਾਉਂਦੇ ਆ। ਕਹਿੰਦਾ ਮੈਂ ਤਾਂ ਬਾਹਰੋਂ ਆਇਆ, ਮੈਂ ਸੰਨ 8 ਦਾ ਗਿਆ ਹੋਇਆ ਬਾਹਰ। ਆ ਦੇਖੋ ਜੀ, ਜਿਹੜੀ ਉਹ ਮੈਡਮ ਕਹਿ ਰਹੀ ਸੀਗੀ ਮੁੰਡੇ ਫੋਨ ਕਰਦੇ ਆ, ਕੁੜੀਆਂ ਨੂੰ ਤੰਗ ਕਰਦੇ ਆ। ਆ ਬਾਈ ਆਪ ਖੁਦ ਇੰਗਲੈਂਡ ਸੀ, ਇਹ ਕਿਹੜਾ ਤੰਗ ਕਰਦਾ ਹੋਊਗਾ ਹਨਾ। ਬਾਕੀ ਜਿੱਥੋਂ ਤੱਕ ਚੁੱਪ ਦੀ ਗੱਲ, ਹੁਣ ਤੱਕ ਕਿੰਨੇ ਸਾਲ ਹੋ ਗਏ ਚੁੱਪ ਹੀ ਸੀ ਬਾਈ ਤੂੰ? 6 ਸਾਲ ਹੋ ਗਏ ਚੁੱਪ ਆ ਬਈ। ਅੱਜ ਸੁਲਝ ਰਹੀ ਆ, ਕੱਲ ਸੁਲਝ ਰਹੀ ਆ। ਕੋਈ ਸੋਚੂਗਾ ਮੇਰੇ ਬਾਰੇ, ਖਬਰਾਂ ਆ ਜਾਵੇ ਜਾਂ ਮੇਰੇ ਪੈਸੇ ਦੇ ਦੇਣ। ਐਂਡ ਤੇ ਆ ਕੇ ਬਾਈ ਅੱਜ ਸਾਹਮਣੇ ਆਇਆ, ਮੈਨੂੰ ਕੋਈ ਉਮੀਦ ਜਾਗੀ ਆ ਬਈ ਹਾਂ ਕੋਈ ਇਨਸਾਫ ਹੋਊਗਾ, ਕੋਈ ਸੁਣੂਗਾ, ਮੇਰੀ ਵੀ ਸੁਣੂਗਾ। ਬਿਲਕੁਲ ਬਾਈ, ਬਾਜ਼ ਉੱਠੀ ਆ ਤਾਂ ਜ਼ਰੂਰ ਸੁਣਿਆ ਜਾਊਗਾ। ਅੱਛਾ। ਇਹਨੇ 5.5 ਲੱਖ ਤੇ 5.25 ਲੱਖ ਚ ਨਿਬੜ ਗਿਆ ਸੀਗਾ ਇਹਦਾ। ਅੱਛਾ। ਤੇ ਉਹ ਕਹਿੰਦੇ ਵੀ ਪੈਸੇ ਪਹਿਲਾਂ ਦੇ ਦਿਓ ਸਾਨੂੰ, ਵੀ ਬਾਅਦ ਸਾਈਨ ਕਰਾਂਗੇ। ਬਸ ਇਹਨਾਂ ਦਾ ਇੱਥੇ ਹੀ ਰੌਲਾ ਠੱਪ ਹੋ ਗਿਆ। ਉਹ ਪੈਸੇ ਨਹੀਂ ਦਿੰਦੇ। ਜੇ ਉਹ ਪੈਸੇ ਦੇ ਦੇਣ, ਇਹ ਕਹਿੰਦਾ ਮੇਰਾ ਤਲਾਕ ਹੋ ਜਾਵੇ, ਮੇਰਾ ਖੜਾ ਛੁੱਟ ਜਾਊਗਾ। ਸਭ ਦੀ ਇਹੀ ਕਹਾਣੀ ਆ ਬਾਈ। ਆ ਦੇਖੋ ਕਿੰਨੇ ਮੁੰਡੇ। ਚਲ ਧੰਨਵਾਦ ਮੀਡੀਆ ਦਾ, ਮੀਡੀਆ ਵੀ ਪਹੁੰਚਿਆ ਹੋਇਆ ਤੇ ਇੱਥੇ ਬਈ ਵਿੱਚ ਤਾਂ ਕੁੜੀਆਂ ਜਿਵੇਂ ਆਪਾਂ ਕਹਿੰਦੇ ਆ ਸਾਰੇ ਕੇਸ ਆਏ ਆ ਵੀ ਬਾਹਰ ਜਾ ਕੇ ਬਦਲ ਜਾਂਦੀਆਂ ਨੇ। ਸਾਨੂੰ ਇੱਥੇ ਬਦਲੀ ਹੋਈ ਕੁੜੀ ਦੀ ਕਹਾਣੀ ਵੀ ਦਿਖਾਉਣੇ ਆ। ਆ ਬਾਈ ਕੀ ਨਾਮ ਹੈ ਤੇਰਾ? ਜਗਵਿੰਦਰ ਸਿੰਘ ਬਾਈ। ਕਿਹੜਾ ਪਿੰਡ ਹੈ? ਚੀਮਾ ਵੀਰੇ। ਆਹ ਬਰਨਾਲੇ ਕੋਲ ਚੀਮਾ? ਬਰਨਾਲੇ ਕੋਲ ਚੀਮਾ। ਕੀ ਕਹਾਣੀ ਹੈ ਤੇਰੀ? ਕਿੱਥੇ ਵਿਆਹ ਸੀ ਤੂੰ? ਬਾਈ ਮੈਂ ਸੀਨੀਵਾਲ ਕਲਾਂ ਵਿਆਹਿਆ ਹੋਇਆ ਸੀ। ਕਿਵੇਂ ਗੱਲ ਹੋਈ ਸੀ? ਸਾਰੇ ਪੈਸੇ ਤੁਸੀਂ ਲਾਉਣੇ ਸੀ? ਸਾਰੇ ਪੈਸੇ ਅਸੀਂ ਲਾਉਣੇ ਸੀ। ਮੈਂ ਆਪਦੇ ਘਰ ਆਏ ਦੀ 9,20,000 ਫੀਸ ਭਰੀ। ਉੱਚੀ ਬੋਲ। ਰਿਜੈਕਸ਼ਨ ਹੋ ਗਈ, ਰਿਜੈਕਟ ਆ ਗਏ। ਉਹ ਚ 70,000 ਰੁਪਇਆ ਫੀਸ ਕੱਟ ਗਈ। ਇਸ ਤੋਂ ਇਲਾਵਾ ਜਿਹੜਾ GI ਸੀ ਉਹਨੇ 2018 ਚ 5.5 ਬੈਂਡਾਂ ਤੇ ਫਾਈਲ ਲਾਈ ਹੋਈ ਸੀ, ਉਹ ਰਿਜੈਕਸ਼ਨ ਹੋ ਗਈ। ਉਹ ਸਾਥੋਂ ਝੂਠ ਬੋਲਿਆ ਸੀ, ਕਹਿੰਦੇ ਕੋਈ ਲੱਗੀ ਨਹੀਂ, ਸਾਨੂੰ 6E ਵਾਲੀ ਬੈਂਡ ਵਾਲੀ ਫਾਈਲ ਦਿਖਾ ਦੀ। ਉਹਨਾਂ ਝੂਠ ਬੋਲਿਆ। ਫਿਰ ਇਸ ਤੋਂ ਬਾਅਦ ਸਾਥੋਂ ਜਿਹੜਾ 5,80,000 ਸੀ ਉਹ ਸਾਥੋਂ ਨਗਦ ਘਰੇ ਪੈਸੇ ਫੜ ਲਿਆ ਵਿਚੋਲਾ ਤੇ ਸਾਡੇ ਪਿੰਡ ਦੇ 2 ਗਵਾ। ਇਸ ਤੋਂ ਇਲਾਵਾ ਮੇਰੇ ਫਿਰ ਫਰਵਰੀ ਅਸੀਂ 2020 ਚ ਫਾਈਲ ਲਾਈ, ਫਿਰ ਰਿਜੈਕਸ਼ਨ ਆ ਗਈ। ਇਸ ਤੋਂ ਬਾਅਦ ਲੋਕਡਾਊਨ ਆ ਗਿਆ। ਇਸ ਤੋਂ ਬਾਅਦ ਆਈਲੈਟਸ ਤੁਸੀਂ ਆਪ ਕਰਾਈ ਸੀ? ਹਾਂ, ਇੱਕ ਵਾਰੀ ਵਿਆਹ ਤੋਂ ਬਾਅਦ ਆਈਲੈਟਸ ਕਰਾਈ? ਵਿਆਹ ਤੋਂ ਬਾਅਦ ਵੀ। ਨਹੀਂ ਹੁਣ ਕੁੜੀ ਕਿੱਥੇ ਰਹਿ ਰਹੀ ਆ? ਹੁਣ ਆਪਦੇ ਸੀਨੀਵਾਲ। ਘਰੇ ਤਾਂ ਰਹਿ ਸਕਦੇ ਯਾਰ, ਤੁਹਾਡਾ origignal ਵਿਆਹ ਹੋਇਆ। ਹਾਂ ਜੀ ਘਰੇ ਦਾ ਹੁਣ 6 ਲੱਖ ਰੁਪਇਆ ਉਹ ਕਹਿੰਦੇ ਤੁਸੀਂ ਕਢਵਾਣਾ ਲਓ। ਤੁਸੀਂ ਕੋਈ ਕਰੀ ਨਹੀਂ ਪੰਚਾਇਤ ਕੋਈ ਗੱਲਬਾਤ? ਨਹੀਂ ਕਰੀ ਅਸੀਂ, ਬਹੁਤ ਕੋਸ਼ਿਸ਼ ਕੀਤਾ ਸੀ। ਪੰਚਾਇਤ ਨੂੰ ਆਖਿਆ, ਅਸੀਂ ਆਖਿਆ ਸਾਡੇ ਘਰੇ ਵਸਾ ਦਿਓ ਕੁੜੀ ਨੂੰ। ਅਸੀਂ ਆਖਿਆ ਜੇ ਤੁਹਾਨੂੰ ਅਸੀਂ ਆਖਿਆ ਦੁਬਾਰਾ ਪੈਸੇ ਲਾਉਣ ਨੂੰ ਤਿਆਰ ਆ ਜੀ। ਵਿਆਹ ਤੋਂ 2 ਦਿਨ ਪਹਿਲਾਂ ਰਖੂਜ ਆ ਜੀ। ਕੋਈ ਨਾ ਕਰ ਲਓ ਸੈਟਿੰਗ ਯਾਰ ਤੁਸੀਂ। ਆ ਬਾਈ ਸਾਰੇ ਪੇਪਰ ਲਈ ਫਿਰਦੇ ਤਾਂ ਪਿੰਡ ਤਾਂ ਦਿਖਾਉਂਦੇ, ਉੱਤੇ ਦਿਖਾ ਦਿਓ। ਵੀਰੇ ਸਾਡੇ ਨਾਲ ਜਾਣ ਬੁੱਝ ਕੇ ਠੱਗੀ ਮਾਰੀ। ਇੱਕ ਦਿਨ ਦੇਖਣ ਆ ਦੇਖੋ ਬਾਹਰ ਜਾ ਕੇ ਬਦਲਣਾ ਤਾਂ ਇੱਥੇ ਵੀ ਇੱਕ ਦਿਨ ਮੇਰੇ ਨਾਲ ਦੇਖਣ ਆਉਂਦਾ ਮੇਰੇ ਬੇਟੇ ਨੂੰ, ਉਦੀ ਫਿੱਟ ਕਰਦਾ ਕਿ ਉਹ ਠੱਗੀ ਦਾ ਧਾਰਾ ਸੀ, ਧਾਰਾ ਉਹਦਾ ਵੀ ਠੱਗੀ ਮਾਰ। ਵਿਚੋਲਾ ਕੌਣ ਸੀ? ਵਿਚੋਲਾ ਰੈਸਰ ਦਾ ਕਰਮਜੀਤ ਸਿੰਘ। ਉਹ ਮੇਰੇ ਨਾਲ ਖੜਾਗਾ ਸੱਚਾਈ ਤੇ। ਜੇ ਕੋਈ ਸਾਡੀ ਗਲਤੀ ਆ ਤਾਂ ਸਾਨੂੰ ਸਜ਼ਾ ਦੇਵੇ, ਪੁਲਿਸ ਦੇਵੇ, ਕੋਈ ਪ੍ਰਸ਼ਾਸਨ। ਕੋਈ ਨਾ ਤੁਸੀਂ ਮੈਡਮ ਨੂੰ ਮਿਲੋ, ਮਨੀਜਾ ਗੁਲਾਟੀ ਨੂੰ। ਆ ਦੇਖੋ ਜੀ ਬਹੁਤ ਬੁਰਾ ਹਾਲ ਹੈ। ਦੇਖੋ ਕਿੰਨੀ ਵੱਡੀ ਗਿਣਤੀ ਦੇ ਵਿੱਚ ਨੌਜਵਾਨ ਪਹੁੰਚੇ ਹੋਏ ਆ ਪੀੜਤ। ਬਾਈ ਹੋਰ ਕੋਈ ਹੈਗਾ ਬਾਈ? ਮੰਗ ਪੱਤਰ ਬਣਾ ਰਹੇ ਆ ਬਾਈ ਤੇ ਮਨੀਜਾ ਗੁਲਾਟੀ ਨੂੰ ਮੈਡਮ ਨੂੰ ਮਿਲਣਗੇ, ਚਾਹੇ ਕੋਈ ਉੱਥੇ ਟਾਈਮ ਦੇਵੇ, ਜਿਵੇਂ ਵੀ ਹੋਊਗਾ। ਤੇ ਭੈੜਾ ਹੋਇਆ ਪਿਆ ਕੰਮ ਭਰਾਵੋ।
ਬਚੋ ਬਚੋ ਬਚੋ। ਇਹ ਸਾਰਾ ਜੀਤ ਰੋਡ ਤੇ ਬੇੜਾ ਬੈਠਾ, ਇਹ ਸਾਰਾ ਜੀਤ ਰੋਡ ਤੇ ਹੁੰਦਿਆ ਕਾਂਡ। ਆ ਜੀਤ ਰੋਡ ਤੇ ਦੇਖ ਲਓ ਜੀ ਕੀ ਰਿਜ਼ਲਟ ਨਿਕਲੇ ਆ। ਮਾਨਤਾ ਹੈ ਜੀਤ ਰੋਡ ਤੇ ਨਹੀਂ ਹੁੰਦੀਆਂ। ਹਾਂਜੀ ਬਾਈ ਕੀ ਨਾਮ ਹੈ ਤੁਹਾਡਾ? ਗੁਰਸ਼ਰਨ ਸਿੰਘ। ਉੱਚੀ ਬੋਲ। ਗੁਰਸ਼ਰਨ ਸਿੰਘ ਪਿੰਡ ਕਿਹੜਾ? ਫੋਟੇ। ਅੱਛਾ ਤੇਰੇ ਨਾਲ ਵੀ ਇਹੀ ਕੁਝ ਹੋਇਆ ਜਿਹੜਾ ਦੂਜੇ ਬਾਈਆਂ ਦੀ ਕਹਾਣੀ ਆ? ਹਾਂਜੀ ਹਾਂਜੀ। ਕਿੱਥੇ ਪਿਆ ਸੀ? ਪਿੰਡੀ ਬਲੋਚਾਂ ਹੀ ਸਾਦਕ ਦੁੱਧ। ਸਾਦਕ ਗੰਨੀ। ਤੇ ਕਿਹੜੇ ਦੇਸ਼ ਗਈ ਹੈ ਘਰ ਵਾਲੀ? ਕੈਨੇਡਾ ਸਰੀ। ਸਰੀ ਰਹਿੰਦੀ ਆ। ਪੈਸੇ ਸਾਰੇ ਲਾਏ ਤੁਸੀਂ? ਹਾਂਜੀ ਹਾਂਜੀ। ਪੱਕਾ ਵਿਆਹ ਸੀ? ਹਾਂਜੀ ਪੱਕਾ। ਤੇ ਉੱਥੇ ਜਾ ਕੇ ਗੱਲਬਾਤ ਕਰਨੋਂ ਹਟ ਗਈ? ਗੱਲਬਾਤ ਕਰਨੋਂ ਹਟ ਗਈ ਵੀਰੇ। ਪਹਿਲਾਂ ਸਗਨ ਉਹਦਾ ਹੋਰ ਕਿਤੇ ਪਿਆ ਸੀ, ਕੱਚਾ ਸਗਨ। ਉਹਨਾਂ ਨੇ 13,40,000 ਰੁਪਇਆ ਲਾਇਆ ਸੀਗਾ। ਤੇ ਉਹ ਮੁੰਡੇ ਨੂੰ ਵੀ ਜਵਾਬ ਦੇਤਾ ਉਹਨੇ, ਕਹਿੰਦੀ ਵੀ ਮੇਰਾ ਇਹ ਮੁੰਡਾ ਨਹੀਂ ਪਸੰਦ, ਮੈਂ ਵਿਆਹ ਨਹੀਂ ਕਰਨਾ। ਫਿਰ ਮੇਰੀ ਮਾਸੀ ਦੇ ਮੁੰਡੇ ਨੇ ਸਾਡੇ ਨਾਲ ਗੱਲਬਾਤ ਕੀਤੀ। ਮੇਰੇ ਮਾਸੀ ਦੇ ਮੁੰਡੇ ਦੀ ਸਕੀ ਸਾਲੀ ਦੀ ਕੁੜੀ ਹੈ। ਅੱਛਾ ਨਹੀਂ ਹੁਣ ਤੁਹਾਡੀ ਕੋਈ ਪੰਚਾਇਤ ਨਾਲ ਗੱਲ ਹੋਈ ਹੋਣੀ ਹੈ, ਕੋਈ ਕਰਿਆ ਨਹੀਂ ਸੰਪਰਕ? ਅਸੀਂ ਦਰਖਾਸਤ ਦਿੱਤੀ ਵੀ ਆਈ, ਸਾਡੀ ਪਰਚਾ ਨਹੀਂ ਹਜੇ ਹੋਇਆ। ਨਿਹਾਲ ਸਿੰਘ ਤੁਸੀਂ ਆ ਦੇਖੋ ਜੀ ਹਰ ਇੱਕ ਬੰਦੇ ਦੀ ਸੇਮ ਕਹਾਣੀ ਆ। ਸਾਰੇ ਪੈਸੇ ਲਾ ਚੁੱਕਾ, ਜਾ ਕੇ ਫੋਨ ਕਰਨ ਨੂੰ ਤੁਹਾਨੂੰ ਹਟ ਜਾਂਦੀਆਂ। ਤੇ ਫਿਰ ਅਗਲੇ ਨੂੰ ਹੁਣ ਜਿਹੜਾ 5 ਰੁਪਈਆਂ ਦੀ ਲਾਈ ਬੈਠਣ ਨੂੰ ਤਾਂ ਡਰ ਲੱਗਣਾ ਹੀ ਆ। ਤੇ ਉਹੀ ਕੁਝ ਹੋ ਜਾਂਦਾ ਹੁੰਦਾ ਜਿਹੜਾ। ਹਾਂਜੀ ਬਾਈ ਕੀ ਹਾਲ ਹੈ? ਸਤਿ ਸ਼੍ਰੀ ਅਕਾਲ ਬਾਈ ਜੀ। ਕੀ ਨਾਮ ਹੈ? ਮੇਰਾ ਨਾਮ ਜਸਵਿੰਦਰ ਸਿੰਘ ਹੈ ਜੀ। ਤੇਰੇ ਨਾਲ ਵੀ ਇਹੀ ਕੁਝ ਹੋਇਆ? ਹਾਂਜੀ ਹਾਂਜੀ। ਅੱਛਾ ਕਿਹੜਾ ਪਿੰਡ ਹੈ? ਮੈਂ ਜੀ ਮੌੜ ਮੰਡੀ ਤੋਂ ਆ ਜੀ। ਮੌੜ ਮੰਡੀ ਤੋਂ। ਅੱਛਾ ਕਿੱਥੋਂ ਦੀ ਕੁੜੀ ਸੀ? ਕੁੜੀ ਮਾਨਸਾ ਸ਼ਹਿਰ ਦੀ ਹੈ ਜੀ। ਪੱਕਾ ਪਿਆ ਸੀ ਜੀ? ਹਾਂ ਜੀ ਮੇਰਾ ਤਾਂ ਕਿੰਨੇ ਪੈਸੇ ਲਾਏ? ਮੇਰੀ ਲਵ ਮੈਰਿਜ ਹੋਈ ਸੀਗੀ। ਹਾਏ ਹਾਏ। ਮੇਰਾ ਰਿਲੇਸ਼ਨ ਵੀ 10 ਸਾਲ ਪਹਿਲਾਂ ਸੀਗਾ ਜੀ। ਕੁੜੀ ਦਾ 2010 ਉਹ ਵੀ ਮੁੱਕਰ ਗਈ ਯਾਰ। ਹਾਂ ਜੀ 2010 ਚ ਮੇਰਾ ਰਿਲੇਸ਼ਨ ਸੀ। ਇਹਦਾ ਰੱਬ ਹੀ ਰੱਖੇ ਇਹਨਾਂ ਨੂੰ ਤਾਂ। ਨਾ ਕਿਵੇਂ ਕੀ ਪੈਸੇ ਸਾਰੇ ਤੂੰ ਲਾ ਕੇ ਬਾਹਰ ਭੇਜਤੀ? ਹਾਂ ਜੀ ਉੱਥੇ ਜਾ ਕੇ ਕੀ? ਪੈਸੇ ਲਾ ਕੇ ਬਾਹਰ ਨਹੀਂ ਗਈ ਜੀ ਕੁੜੀ। ਉਹ ਸਾਡੀ ਫਾਈਲ ਰਿਫਿਊਜ਼ਲ ਹੋ ਗਈ ਸੀ। ਜਿਹੜਾ ਪੈਸਾ ਭੇਜਿਆ ਸੀ ਬਾਹਰ ਜੀ, ਮੇਰਾ ਫਾਈਲ ਰਿਫਿਊਜ਼ਲ ਹੋ ਗਈ ਜੀ। ਲਾਕਡਾਊਨ ਹੋ ਗਿਆ। ਮੈਂ ਕਿਹਾ ਚਲੋ ਪੈਸਾ ਵਾਪਸ ਕਰਵਾ ਲਈਏ ਆਪਣਾ ਨਾ, ਵੀ ਚਲੋ ਲਾਕਡਾਊਨ ਖੁੱਲ੍ਹੇਗਾ ਉਦੋਂ ਦੇਖਾਂਗੇ। ਤੇ ਮੈਂ ਪੈਸਾ ਸਾਰਾ ਵਾਪਸ ਕਰਵਾ ਲਿਆ ਜੀ। ਉਸ ਤੋਂ ਬਾਅਦ ਕੀ ਕੀਤਾ ਜੀ, ਉਹ ਕੁੜੀ ਨੇ ਸਾਡੇ ਘਰੇ ਆ ਕੇ ਜਾਂ ਤੇ ਮਾਂ ਪਿਓ ਸਾਰਿਆਂ ਨੂੰ ਬੁਲਾ ਕੇ ਲੈ ਬਾਗੇ ਜੀ। ਤੇ ਉਸ ਤੋਂ ਬਾਅਦ ਅਸੀਂ ਲੈਣ ਗਏ, ਕਹਿੰਦੇ ਇਸ ਤਾਂ ਕੁੜੀ ਤੋੜ ਦੇਣੀ, ਸਾਡਾ ਤਲਾਕ ਹੈ ਜੀ। ਤੇ ਪੈਸੇ ਤਾਂ ਕਹਿੰਦੇ ਅਸੀਂ ਦਿੰਦੇ ਨਹੀਂ, ਵੀ ਜਿੱਥੇ ਮਰਜ਼ੀ ਕੋਰਟ ਕਚਹਿਰੀ ਨਿਬੇੜ ਲਓ, ਬਹਿ ਕੇ ਨਿਬੇੜ ਲਓ। ਕਿੰਨੇ ਪੈਸੇ ਸੀ? 12 ਲੱਖ ਰੁਪਇਆ ਸਾਡਾ ਜਿਹੜਾ ਭੇਜਿਆ ਸੀ ਅਸੀਂ ਬਾਹਰੋਂ 13 ਕਿਤੇ ਸੁਣਵਾਈ ਹੋਈ? ਕਿਤੇ ਨਹੀਂ ਸੁਣਵਾਈ ਹੋਈ ਬਾਈ ਸਾਡੀ, ਠੀਕ ਹੈ ਨਾ। ਜਾਂਦੇ ਆ ਕੋਰਟਾਂ 'ਚ। ਮੈਡਮ ਮਨੀਸ਼ਾ ਗੁਲਾਟੀ ਤੇ ਆਸ ਹੈ? ਦੇਖਦੇ ਆ ਪੂਰੀ ਆਸ ਕਰਕੇ ਆਏ ਜੀ ਇੱਥੇ। ਹਾਂ ਹਾਂਜੀ ਬਾਈ। ਭਾਈ ਸਾਡੇ ਬਾਈ ਦੀ ਵੀ ਲਵ ਮੈਰਿਜ ਸੀ 2 ਸਾਲ ਵਿਆਹ ਤੋਂ ਪਹਿਲਾਂ ਦਾ ਹੀ ਰਿਲੇਸ਼ਨ ਸੀ ਉਹਨਾਂ ਦਾ। ਇਹਦੇ ਭਰਾ ਦੀ ਬਾਈ ਲਵ ਮੈਰਿਜ ਸੀ 2 ਸਾਲ ਪਹਿਲਾਂ ਰਿਲੇਸ਼ਨ ਸੀ ਤੇ ਬਾਈ ਡੈਥ ਹੋ ਗਈ ਸੁਸਾਈਡ ਕਰਕੇ ਕੁੜੀ ਤੋਂ ਤੰਗ ਆ ਕੇ, ਹਨਾ। ਹਾਂਜੀ ਹਾਂਜੀ। ਆਹ ਦੇਖੋ ਬਾਈ ਫਾਈਲਾਂ ਚੱਕੀ ਫਿਰਦਾ ਵਿਚਾਰਾ, ਆਪਦੇ ਸਾਰੇ ਸਬੂਤ ਲਈ ਫਿਰ। ਆਹ ਦੇਖੋ WhatsApp ਦੀਆਂ ਚੈਟਾਂ ਚੁੱਟਾਂ ਕਢਾਈ ਫਿਰਦੇ ਆ ਬਾਈ ਲੋਕ। ਬੁਰਾ ਹਾਲ ਆ ਬੱਚੋ ਬਾਈ, ਇੱਥੇ ਕੰਮ ਕਰ ਲਓ ਜਿਹੜਾ ਕਰਨਾ। ਜੇ ਜਾਣਾ ਆਪ ਕਰ ਲਿਆ ਕਰੋ। ਆਈਲੈਟਸ ਚਾਹੇ 2 ਵਾਰੀ 3 ਵਾਰੀ ਕਰੋ ਤਾਂ ਸਾਲੇ ਨੰਬਰ ਆਉਣਗੇ ਹੀ। ਐਵੇਂ ਕਿਸੇ ਦਾ ਵਿਸ਼ਵਾਸ ਨਾ ਕਰਿਆ ਕਰੋ ਬਾਈ। ਉੱਥੇ ਜਾ ਕੇ ਇਹਨਾਂ ਨੂੰ ਹਵਾ ਲੱਗ ਜਾਂਦੀ ਹੈ, ਮਾਹੌਲ ਹੋਰ ਬਣ ਜਾਂਦਾ। ਉੱਥੇ ਇੱਥੇ ਤਾਂ ਆਪਾਂ ਘਰੋਂ ਨਹੀਂ ਬਾਹਰ ਨਿਕਲ ਜਾਂਦੇ। ਉੱਥੇ ਕੋਈ ਪਿੰਡ ਕਿਸੇ ਦਾ ਡਰ ਨਹੀਂ, ਡੁੱਕਰ ਨਹੀਂ, ਨਜ਼ਾਰੇ ਲੈਂਦੀਆਂ ਬਾਈ। ਤੂੰ ਵੀ ਬਾਈ ਪੀੜਤਾ? ਕਿਹੜਾ ਪਿੰਡ ਹੈ? ਬਰਨਾਲਾ ਪਿੰਡ ਆ ਜੀ, ਸਰਜੀਤਪੁਰਾ ਕੋਠੇ। ਕਿੱਥੇ ਪਿਆ ਸੀ? ਧਨੌਲੇ ਪਿਆ ਸੀ, ਰਜਿੰਦਰਪੁਰਾ ਕੋਠੇ ਦੇ ਵਿੱਚ। ਅੱਛਾ ਸਾਰੇ ਪੈਸੇ ਤੁਸੀਂ ਲਾਏ ਸੀ? ਸਾਰੇ ਪੈਸੇ 65 ਲੱਖ ਰੁਪਏ ਬਾਈ ਲਾਇਆ ਸੀ। ਇੰਨੇ ਕਿਵੇਂ ਲਾ ਕਿਤੇ? 22 ਲੱਖ ਰੁਪਏ ਮੈਂ ਵਿਆਹ ਤੇ ਲਾਇਆ। ਵਿਆਹ ਤਾਂ ਸਾਦਾ ਕਰਾ ਲੈਂਦਾ ਪ੍ਰਾਹੁਣਿਆ। ਬਸ ਨਹੀਂ ਯਾਰ ਤੇਰਾ ਤਾਂ ਕੰਮ ਭਰਾਵਾ ਚੱਕਵਾ ਸੀ। ਆਹ ਦੇਖੋ ਬਾਈ 22 ਲੱਖ ਵਿਆਹ ਤੇ ਲਾ ਕੇ ਬਚਾਂਗੇ ਕਿੱਥੋਂ ਯਾਰ ਅਸੀਂ? ਹੋ ਸਕਦਾ ਚੱਲ ਤੂੰ ਘਰੋਂ ਸੌਖਾ ਹੋਵੇਂ, ਉਹ ਗੱਲ ਕਰਦਾ। ਖੂਹ 'ਚ ਹੀ ਗਏ? ਖੂਚ ਗਏ ਬਾਈ, ਜਮਾ ਖੂਚ ਗਏ। ਤੇ ਹੁਣ ਕੀ ਆਂਦੀ ਐ? ਹੁਣ ਤਾਂ ਕੁਝ ਨਹੀਂ ਆਂਦੀ, ਬਸ ਤਾਂ ਡਿਵੋਰਸ ਦਾ ਕਹਿੰਦੀ ਹੈ, ਮੈਂ ਡਿਵੋਰਸ ਕਰਨਾ 0 ਬੈਲੈਂਸ। ਇਹਨੂੰ ਸਮਝਾ ਜਿਹੜੀ ਗੱਲ ਆਪਾਂ ਕਰਨਾ, ਉਹ ਮੈਡਮ ਆਉਣੇ ਆਉਣਾ ਜੀ, ਟਾਈਮ ਲੱਗ ਜਾਊ। ਚਲੋ ਬਾਈ ਇਹ ਸਾਰੇ ਜਣੇ ਇਕੱਠੇ ਹੋ ਗਏ, ਆਪਾਂ ਜਿਹੜੀ ਗੱਲ ਕਰਨੀ ਆ ਉਹ ਕਰ ਲਈਏ। ਆਹ ਦੇਖੋ ਜੀ ਦੁੱਖਾਂ ਦੀ ਇੰਨੀ ਕਹਾਣੀ ਆ। ਆਹ ਬਾਪੂ ਮੈਡਮ ਨੂੰ ਮਨਦੀਪ ਕੌਰ ਨੂੰ ਗੱਲ ਦੱਸਦਾ ਸੀਗਾ ਤੇ ਮੈਡਮ ਸੱਚੀ ਮੁੱਚੀ ਰੋਣ ਲੱਗ ਗਏ। ਉਹ ਦੇਖੋ ਰੋ ਰਹੇ ਆ, ਇੰਨੇ ਭਾਵਕ ਹੋ ਗਏ ਉਹਨਾਂ ਦਾ ਦੁੱਖ ਸੁਣ ਕੇ। ਉਹ ਦੇਖੋ ਰੋ ਰਹੇ ਆ। ਇੰਨੇ ਕੁ ਲੋਕ ਦੁਖੀ ਆ ਇੱਥੇ। ਆ ਜਿੰਨੇ ਮੇਰੇ ਪੋਤੇ ਨੂੰ ਮਾਰ ਦੂਗਾ ਸੈਟੋ, ਇਹਨੂੰ ਤਾਂ ਕੁੱਟਿਆ ਬਹੁਤ ਜ਼ਿਆਦੇ ਤੇ ਆਹ ਦੇਖੋ ਪਰਚਾ ਪਾਤਾ ਤੇ ਆਪਣਾ ਖੜਾ ਡਰਾਉਣ ਨਾ ਮਾਰਾ ਵੀ ਕਰਦੇ ਆ ਬਾਪੂ ਆਪਾਂ ਮੈਡਮ ਨੂੰ ਆਉਂਦੇ। ਆ ਦੇਖੋ ਜੀ ਮਾਰ ਦੂਗਾ ਉਹ। ਕੋਈ ਨਾ ਕੋਈ ਮੈਂ ਬਾਲੀ ਵੱਡੀ ਕਹਾਣੀ ਆਪਾਂ ਗੱਲ ਕਰਦੇ ਕੋਈ ਨਾ। ਆਹ ਦੇਖੋ ਜੀ ਜਿੰਨੇ ਦੁਖੀ ਆ ਬਾਪੂ ਜੀ ਦਾ ਦੁੱਖ। ਬਾਪੂ ਸਿਟੀਜ਼ਨ ਹੈ ਕੈਨੇਡਾ ਦਾ, ਪਰ ਰੁਲਦਾ ਇੱਥੇ। ਇਹ ਵੀ ਮਾਤਾ ਵੀ ਕੈਨੇਡਾ ਦੇ ਸਿਟੀਜ਼ਨ ਹੈ, ਪਰ ਰੋਲ ਇੱਥੇ ਰਹੇ ਆ। ਦੇਖੋ ਕੈਨੇਡਾ ਦਾ ਸਿਟੀਜ਼ਨ ਮੁੰਡਾ ਮਰ ਗਿਆ। ਜਦੋਂ ਪ੍ਰਮਾਤਮਾ ਨੇ ਦੁੱਖ ਦਿਖਾਉਣਾ ਹੋਵੇ ਇੱਥੋਂ ਹਿਸਾਬ ਲਾ ਲਓ ਮਿੱਤਰੋ। ਨਾ ਤਾਂ ਕੈਨੇਡਾ ਦੇ ਵਿੱਚ ਹੋਵੇਗਾ ਨਾ ਇੱਥੇ। ਜੇ ਕਿਸੇ ਨੇ ਸੁਖੀ ਰਹਿਣਾ ਇੱਥੇ ਵੀ ਰਹਿ ਪਊਗਾ। ਜੇ ਕਿਸੇ ਦੇ ਕਰਮਾਂ 'ਚ ਦੁੱਖ ਹੈ, ਆ ਕੈਨੇਡਾ ਦਾ ਸਿਟੀਜ਼ਨ ਹੋ ਕੇ ਦੋਨੇ ਬਜ਼ੁਰਗ ਆ ਦੇਖੋ ਰੋ ਰਹੇ ਆ। ਕੈਨੇਡਾ ਦੇ ਸਿਟੀਜ਼ਨ ਆ ਇਹ। ਰੱਬ ਨੇ ਜਦੋਂ ਦੁੱਖ ਦੇਣਾ ਹੋਵੇ, ਪੁੱਤ ਮਰ ਗਿਆ, ਨੂੰ ਸਾਰੀ ਪੂੰਜੀ ਹੱਥ 'ਚ ਕਰ ਗਈ। ਆਈ ਹੋਇਆ ਨਾ ਬੇਬੇ? ਤੁਸੀਂ ਵੀ ਕੈਨੇਡਾ ਜਾ ਕੇ ਆਏ ਹੋ? 21 ਸਾਲ ਹੋ ਗਏ ਸਾਨੂੰ ਕੈਨੇਡਾ ਦੇ ਵਿੱਚ। 21 ਸਾਲ ਨਾ ਉਹ ਕੈਨੇਡਾ 'ਚ ਇੰਨਾ ਕੁਝ ਹੋਊ ਤੁਹਾਡੇ ਕੋਲ ਰੱਜੀ ਨਹੀਂ ਉਹ?
ਅੱਛਾ ਉਹ ਨਹੀਂ ਗਈ। ਗਈ ਨਹੀਂ ਸੀ ਅਜੇ। ਅੱਛਾ ਮੁੰਡਾ ਪੱਕਾ ਸੀ। ਲੜਕੇ ਦਾ ਤੀਜਾ ਵਿਆਹ ਸੀਗਾ, ਇਹ ਲੜਕੇ ਦਾ ਤੀਜਾ ਵਿਆਹ ਸੀਗਾ, ਦੋ ਗਏ ਸੀ, 2 ਦੇ। ਲੜਕੇ ਦਾ? ਹਾਂਜੀ, ਮੇਰਾ ਲੜਕਾ ਜਿਹੜਾ ਸੁਰਗਵਾਸ ਹੋ ਗਿਆ। ਠੀਕ ਹੈ। ਇਹ ਗਈ ਨਹੀਂ ਸੀ ਅਜੇ, ਉਸ ਤੋਂ ਪਹਿਲਾਂ ਹੀ ਮਤਲਬ ਵੀ ਉਹਦਾ ਐਕਸੀਡੈਂਟ ਹੋ ਗਿਆ, ਉਹਦੀ ਡੈਥ ਹੋ ਗਈ। ਆ ਦੇਖੋ ਮੈਡਮ ਰੋ ਇੰਨੇ ਭਾਵੁਕ ਹੋ ਗਏ, ਮੈਡਮ ਰੋਣ ਲੱਗ ਗਏ। ਪਤਾ ਕੀ ਹੈ, ਹਾਂਜੀ। ਦੁੱਖ ਵੇਖਿਆ ਨਹੀਂ ਜਾਂਦਾ। ਬਿਲਕੁਲ ਜੀ। ਕਿਉਂਕਿ ਉਹ ਧੀਆਂ ਸੀ, ਅਸੀਂ ਹਮੇਸ਼ਾ ਕਹਿ ਦਿੰਦੇ ਆ ਕਿ ਕੁੜੀਆਂ ਧੋਖੇ ਕਰਦੀਆਂ, ਮੁੰਡੇ ਧੋਖੇ ਕਰਦੇ। ਇਹ ਕੱਚ ਨਾਲ ਤਾੜੀ ਨਹੀਂ ਵੱਜਦੀ। ਨਹੀਂ ਬਾਈ ਜੀ, ਮੁੰਡੇ ਤੇ ਬਿਲਕੁਲ ਸਾਰੇ ਚੰਗੇ ਨਹੀਂ ਹੁੰਦੇ, ਸਾਰੇ ਮਾੜੇ। ਕੁੜੀ ਤੇ ਬਲੇਮ ਨਹੀਂ ਕਰ ਸਕਦੇ। ਹਾਂਜੀ। ਅੱਜ ਜਿਵੇਂ ਅਸੀਂ ਕੇਸ ਦੇਖ ਰਹੇ ਨਾ, ਅੱਜ ਸੱਚੇ ਅੰਦਰੋਂ ਸੀਨਾ ਪਾੜਦਾ। ਬਾਪੂ ਜਦੋਂ ਰੋਇਆ ਬਹੁਤ ਦੁੱਖ ਹੋਇਆ। ਦੇਖਿਆ ਨਹੀਂ ਜਾਂਦਾ। ਆ ਦੇਖੋ ਜੀ, ਇਨਸਾਨੀਅਤ ਇਹ ਹੁੰਦੀ ਹੈ। ਇਨਸਾਨੀਅਤ ਇੱਕ ਚੰਗੇ ਮੈਂ ਹੁਣੀ ਦੇਖਿਆ ਸੀ ਚੰਗੇ ਸੰਸਕਾਰਾਂ ਦਾ ਇਹ ਇੱਥੋਂ ਫਰਕ ਹੁੰਦਾ ਵੀਰੇ। ਇੱਥੋਂ ਇਨਸਾਨੀਅਤ ਝਲਕਦੀ ਆ। ਇਹ ਭੈਣ ਰੋਈ, ਉਹਨਾਂ ਦਾ ਦੁੱਖ ਦੇਖ ਕੇ ਰੋਈ। ਜੇ ਮਾਂ ਪਿਓ ਨੇ ਚੰਗੇ ਸੰਸਕਾਰ ਦਿੱਤੇ ਹੁਣ, ਜਿਹੜੀ ਆਏ ਇਨਸਾਨੀਅਤ ਨਾਲ ਤੇ ਰੋਂਦੀ ਹੈ ਕੁੜੀ, ਹਨਾ। ਇਹ ਥੋੜੀ ਕੈਨੇਡਾ ਜਾ ਕੇ ਕਿਤੇ ਐ ਧੋਖਾ ਧੜੀ ਕਿਸੇ ਨਾਲ ਕਰ ਸਕਦੀ ਆ। ਉਹ ਤਾਂ ਪੱਥਰ ਦਿਲ ਹੁੰਦੀਆਂ ਨੇ। ਹੋਰ ਉਹ ਪੱਥਰ ਦਿਲ ਹੁੰਦੀਆਂ ਨੇ। ਬਹੁਤ ਜ਼ਿਆਦਾ ਵੱਡੀ ਗਿਣਤੀ ਦੇ ਵਿੱਚ ਨੌਜਵਾਨ ਪੀੜਤ ਇੱਥੇ ਪਹੁੰਚ ਚੁੱਕੇ ਨੇ। ਲਵਪ੍ਰੀਤ ਵਿਆਹ ਸੀ ਖੁੱਡੀ ਕਲਾਂ, ਤੇ ਤੁਸੀਂ ਵੀ ਖੁੱਡੀ ਕਲਾਂ ਵਿਆਹ ਸੀ? ਚਾਚੇ ਤਾਈ ਦੀਆਂ ਕੁੜੀਆਂ ਜੀ। ਦੋਨੇ ਚਾਚੇ ਤਾਈ ਨੇ ਕੁੜੀਆਂ ਨੇ। ਤੁਹਾਡੇ ਨਾਲ ਵਿਆਹ ਸੀ। ਦੂਜੀ ਕੁੜੀ ਦਾ ਕੀ ਨਾਂ ਸੀ? ਸ਼ਰਨਦੀਪ ਕੌਰ ਸੀ। ਉਹਨੇ ਵੀ ਆਈ ਸੀ ਕੇਸ, ਉਹਨੇ ਵੀ ਪੈਸੇ ਥੋਥੋਂ ਲਵਾਏ ਸੀ। ਹਾਂਜੀ, ਸਾਰੇ ਰੁਪਏ ਮੇਰੇ ਲੱਗੇ ਸੀ। ਕੈਨੇਡਾ ਗਈ ਸੀ? ਹਾਂਜੀ, ਕੈਨੇਡਾ ਗਈ ਸੀ। ਫਿਰ ਕੀ ਹੋਇਆ, ਕਿਵੇਂ ਗੱਲਬਾਤ ਬੰਦ ਹੋ ਗਈ? 2 ਮਹੀਨੇ ਹੋ ਗਏ ਗੱਲਬਾਤ ਕੀਤੀ ਜੀ। ਹਾਂ। ਮੁੜ ਕੇ ਜਿਵੇਂ ਲਾਪਰੀ ਦੀ ਘਰ ਆਈ ਨੇ, ਉਧਰ ਜਾ ਕੇ ਆਪਦੇ ਫਰੈਂਡਸ਼ਿਪ ਹੋਰ ਕਰ ਲਈ। ਹਾਂ। ਉਹ ਮਹੀਨੇ ਕੀਤੀ ਸੀ। ਪਤਾ ਤੈਨੂੰ ਪ੍ਰੂਫ ਹੈ? ਸਾਰੇ ਪ੍ਰੂਫ ਉਹਦੇ ਫੋਟੋਆਂ ਨੇ, ਤੇ ਉਹ ਮੁੰਡਾ ਮਤਲਬ ਮੇਰੇ ਸਹੁਰੇ ਪਰਿਵਾਰਾਂ ਦੇ ਖਾਤੇ 'ਚ ਰੁਪਏ ਭੇਜਦਾ ਰਿਹਾ ਜੀ। ਉਹਦੇ ਵੀ ਕੋਲ ਪਈਆਂ ਨੇ ਪ੍ਰੂਫ ਪਏ ਆ। ਅੱਛਾ, ਤੂੰ ਰੱਖੀ ਕੋਲੇ ਆਪਾਂ ਮੈਡਮ ਨੂੰ, ਮਨੀਸ਼ਾ ਗਲਾਟੀ ਨੂੰ ਦਿਖਾਵਾਂਗੇ। ਆਹ ਦੇਖੋ ਜੀ, ਉਸੇ ਪਿੰਡ ਦੀ ਉਹਦੇ ਚਾਚੇ ਤਾਏ ਦੀ ਕੁੜੀ ਬਾਈ ਕਹਿ ਰਿਹਾ ਇਹ, ਤੇ ਉਹਨੇ ਤਾਂ ਵਿਚਾਰੇ ਨੇ ਜਾਣ ਦੇ ਦਿੱਤੀ। ਤੂੰ ਨਾ ਇਹ ਜਿਹਾ ਕੰਮ ਕਰੀ। ਹੋਰ ਇੱਥੇ ਬਾਈ ਕਿਹੜਾ ਆਇਆ ਸੀ ਮਗਰੋਂ ਯਾਰ? ਬਾਈ ਇਹਨੂੰ ਜਦੋਂ ਮੈਂ ਗਿਆ ਸੀ ਸਵੀਰੇ ਵਰਗਿਆਂ ਕੋਲੇ ਗਹਿਲਾ ਪਿੰਡ 'ਚ, ਮੈਂ ਆਪਦਾ ਕੰਮ ਐਗਰੀਕਲਚਰ ਖੇਤੀਬਾੜੀ 'ਚ ਕੰਮ ਕਰਦਾ ਸੀ। ਇਸ ਪਰਿਵਾਰ ਨਾਲ ਮੇਰੀ ਜਾਣ ਪਛਾਣ ਹੋਈ। ਮੈਂ ਇਹਨਾਂ ਨੂੰ ਪੁੱਛਿਆ ਬਾਈ ਕੀ ਹਾਲ ਚਾਲ ਆ, ਪਰ ਇਹਨਾਂ ਨੇ ਮੈਨੂੰ ਦੱਸਿਆ, ਕਹਿੰਦੇ ਸਾਡੇ ਨਾਲ ਇਸ ਤਰ੍ਹਾਂ ਦੀ ਘਟਨਾ ਹੋਈ। ਮੈਂ ਬਾਈ ਰਾਜੂ ਦਾ ਨੰਬਰ ਦਿੱਤਾ, ਬੱਲੋ ਦਾ। ਬਾਈ ਜੀ ਉਹ ਬੰਦੇ ਨਾਲ ਕੰਟੈਕਟ ਕਰੋ, ਠੀਕ ਹੈ। ਆਪਣਾ ਭਰਾ ਹੈਗਾ, ਉਹਨੇ ਇਸ ਮਸਲੇ 'ਚ, ਠੀਕ ਆ, ਹੁਣ ਆਵਾਜ਼ ਉਠਾਈ ਹੋਈ ਹੈਗੀ। ਇਸ ਮਸਲੇ ਦਾ ਕੋਈ ਨਾ ਕੋਈ ਹੱਲ ਲੱਭਾਂਗੇ। ਹੱਲ ਹੋਣਾ ਚਾਹੀਦਾ ਤਾਂ ਬਾਈ, ਰਿਵਾਜ ਹੀ ਬਣ ਗਿਆ ਯਾਰ। ਆ ਦੇਖੋ ਇੱਥੇ ਕਿੰਨੀ ਵੱਡੀ ਕਹਿੰਦੇ, ਹਲੇ ਇੰਨੇ ਮੁੰਡੇ ਪਰਲੇ ਪਾਰਕ 'ਚ ਖੜੇ ਜਿਹੜੇ ਇੱਥੇ ਆ ਰਹੇ ਆ। ਆ ਬਾਈ ਤੁਸੀਂ ਕਿੱਥੋਂ ਆਏ ਹੋ? ਮੈਂ ਵੀਰੇ ਰਾੜਾ ਸਾਹਿਬ ਕੋਲੋਂ ਬੂਸਾ ਪਿੰਡ ਆ ਮੇਰਾ। ਤੁਹਾਡਾ ਵੀ ਇਹੀ ਕੰਮ ਹੋਇਆ? ਹਾਂਜੀ, ਮੇਰੇ 9 ਸਾਲ ਹੋ ਗਏ ਮੇਰੇ ਨਾਲ ਚੱਲਦੇ ਨੂੰ। ਅੱਛਾ। ਮੇਰੇ ਤੇ ਕਦੇ ਝੂਠੇ ਪਰਚੇ ਪਵਾ ਦਿੰਦੇ ਸੀਗੇ, ਹਨਾ, ਕਦੇ ਕੁਛ ਕਰਾ ਦਿੰਦੇ ਸੀਗੇ, ਕਦੇ ਕਹਿੰਦੇ ਸੀ ਸਾਡੀ ਕੁੜੀ ਮਰ ਗਈ। ਈਵਨ ਕਿ ਉਹਨਾਂ ਦੀ ਕੁੜੀ ਨੇ ਐਸਐਸਪੀ ਸਾਹਿਬ ਨਾਲ ਖੁਦ ਬਾਅਦ ਚੋਂ ਗੱਲ ਕੀਤੀ ਆ। ਨਹੀਂ, ਕਿੰਨੇ ਪੈਸੇ ਲੱਗੇ ਤੇਰੇ? ਮੇਰੇ ਵੀਰੇ 27 ਲੱਖ ਰੁਪਇਆ ਲੱਗ ਗਿਆ ਸੀਗਾ। ਅੱਛਾ, ਕੁਛ ਨਹੀਂ ਹੱਥ ਪੱਲੇ ਆਇਆ? 12.5 ਲੱਖ ਰੁਪਇਆ ਆਇਆ। 50-50 ਹਜ਼ਾਰ ਰੁਪਏ ਕਰਕੇ ਦਿੱਤੇ ਆ ਵੀਰੇ ਉਹਨਾਂ ਨੇ ਹਜੇ ਤੱਕ। ਪਰ ਹੁਣ ਜੱਜ ਸਾਹਿਬ ਕੋਲ ਕਿੱਥੋਂ ਦੀ ਕੁੜੀ? ਚੱਕ ਸ਼ੇਖੂਪੁਰਾ। ਚੱਕ ਸ਼ੇਖੂਪੁਰਾ ਦੀ। ਆ ਲੁਧਿਆਣੇ ਜ਼ਿਲ੍ਹੇ 'ਚ ਜ਼ਿਆਦਾ ਮਾਮਲੇ ਆਏ। ਲੁਧਿਆਣੇ ਤੋਂ ਬਹੁਤ ਬਾਈ ਪਹੁੰਚੇ ਆ। ਤੋਂ ਆ ਗਿਆ। ਕਰਦੇ ਆ ਗੱਲਬਾਤ ਪਹਿਲਾਂ ਬਾਈ। ਆ ਕੱਲੇ ਮੁੰਡੇ ਨਹੀਂ ਜੀ, ਕਈ ਕੁੜੀਆਂ ਨੇ ਮਾਵਾਂ ਵੀ ਪਹੁੰਚੀਆਂ ਹੋਈਆਂ ਨੇ, ਕਈ ਮੁੰਡੇ ਵੀ ਇਸ ਤਰ੍ਹਾਂ ਕਰਕੇ। ਆ ਬਾਈ ਕਿਹੜਾ ਪਿੰਡ ਆ ਬਾਈ? ਬਾਈ ਕਟਾਣੀ ਖੁਰਦ, ਜ਼ਿਲ੍ਹਾ ਲੁਧਿਆਣਾ। ਤੁਸੀਂ ਕਿੱਥੋਂ, ਇੰਗਲੈਂਡ ਤੋਂ ਆਏ ਹੋ? ਹਾਂ ਵੀਰੇ, ਇੰਗਲੈਂਡ ਤੋਂ ਆਏ। ਅੱਛਾ, ਤੇ ਤੁਹਾਡੇ ਨਾਲ ਵੀ ਇਹੀ ਕੁਝ ਹੋਇਆ, ਠੱਗੀ ਧੋਖਾ? ਹਾਂਜੀ ਵੀਰੇ, ਇਹੀ ਕੁਝ ਹੋਇਆ, ਸੇਮ ਆ। ਕਿੱਥੋਂ ਦੀ ਕੁੜੀ ਸੀ? ਕੁੜੀ ਕਪੂਰਗੜ੍ਹ ਦੀ ਆ ਵੀਰੇ। ਹਾਂ। ਅਮਲੋਹ ਕੋਲ ਪੈ ਜਾਂਦਾ ਪਿੰਡ। ਹਾਂ। ਤੇ ਮੈਂ ਪੈਸੇ ਲਾ ਕੇ ਬਾਹਰ ਭੇਜੀ ਆ। ਮੈਂ ਬਾਹਰ ਸੀ, ਇੰਗਲੈਂਡ ਸੀ। ਮੇਰਾ origignal ਵਿਆਹ ਹੋਇਆ, ਪੱਕਾ ਵਿਆਹ ਸੀ। ਤੇ ਬੇਈਮਾਨ ਹੋ ਗਈ ਜਾ ਕੇ। ਤੇ ਮੈਂ ਕਿਸੇ ਕੋਲ ਹਜੇ ਤੱਕ ਕੋਈ ਕੇਸ ਨਹੀਂ ਕੀਤਾ। ਉਹਦਾ ਪਿਓ ਮੈਨੂੰ ਲਾੜੇ ਲੱਪਿਆਂ 'ਚ ਰੱਖ ਰਿਹਾ। ਮੈਂ ਵੇਟਿੰਗ 'ਚ ਆ। 6 ਸਾਲ ਹੋ ਗਏ ਵੇਟ ਕਰਦੇ ਨੂੰ। ਪੰਚਾਇਤ ਦੇ ਵਿੱਚ ਵੀ ਉਹਨੇ ਇਹੀ ਗੱਲ ਕਹੀ ਆ, ਕੁੜੀ ਆਊਗੀ, ਕਟਾਣੀ ਆਊਗੀ। ਮੇਰੇ ਮੂੰਹ ਤੇ ਦਾੜੀ ਆ, ਮੈਂ ਗੁਰਸਿੱਖ ਪਰਿਵਾਰ ਆ, ਸਾਡੀ ਵੀ ਇੱਜ਼ਤ ਆ। ਪਰ ਬਾਈ ਮੈਂ ਵੇਟ ਕਰੀ ਜਾਂਦਾ। ਅੱਜ ਉਹਨੇ ਝੱਗਾ ਚੱਕਤਾ ਪਿਓ ਨੇ। ਕੀ ਕਹਿੰਦਾ? ਅੱਜ ਕਹਿੰਦਾ ਸਾਡੀ ਕੁੜੀ ਦਾ ਜਵਾਬ ਆ। ਪੈਸੇ ਜਿੰਨੇ ਲਾਏ ਸੀ ਆਪਾਂ? ਬਾਈ ਪੈਸੇ ਲਾਏ ਸੀਗੇ 2 ਲੱਖ ਵਾਲਾ ਸੋਨਾ 6 ਲੱਖ 'ਚ ਕੱਟ ਗਿਆ। 50,000 ਵਾਲਾ ਪੈਲਸ ਸੀ, ਉਹਦਾ 5 ਲੱਖ ਰੁਪਇਆ ਕੱਟ ਗਿਆ। ਸਾਰੇ ਹੀ ਪੈਸੇ ਕੱਟ ਗਿਆ। ਉਹ ਆਪਣੇ ਆਪ ਸੇਫ ਹੋ ਗਿਆ, ਕੁੜੀ ਬਾਹਰ ਭੇਜਤੀ। ਯਾਨੀ ਮੈਂ ਇੱਥੇ ਬੇਰੁਜ਼ਗਾਰ ਆ। ਲੋਕ ਤਾਂ ਕਹਿੰਦੇ ਆ ਕਿ ਨਾ ਮੁੰਡੇ ਅਨਪੜ੍ਹ ਨੇ, ਮੁੰਡਿਆਂ ਨੂੰ ਪੜ੍ਹਨਾ ਨਹੀਂ ਆਉਂਦਾ, ਮੁੰਡੇ ਬਾਹਰ ਜਾਣ ਦੇ ਲਾਲਚ ਦੇ ਵਿੱਚ ਵਿਆਹ ਕਰਾਉਂਦੇ ਆ। ਕਿ ਨਾ ਮੈਂ ਤਾਂ ਬਾਹਰੋਂ ਆਇਆ, ਮੈਂ ਸੰਨ 8 ਦਾ ਗਿਆ ਹੋਇਆ ਬਾਹਰ।
ਆਹ ਦੇਖੋ ਜੀ ਜਿਹੜੀ ਉਹ ਮੈਡਮ ਕਹਿ ਰਹੀ ਸੀਗੀ ਮੁੰਡੇ ਫੋਨ ਕਰਦੇ ਆ ਕੁੜੀਆਂ ਨੂੰ ਤੰਗ ਕਰਦੇ ਆ ਆਹ ਬਾਈ ਆਪ ਖੁਦ ਇੰਗਲੈਂਡ ਸੀ ਇਹ ਕਿਹੜਾ ਤੰਗ ਕਰਦਾ ਹੋਊਗਾ ਹਨਾ ਬਾਕੀ ਜਿੱਥੋਂ ਤੱਕ ਚੁੱਪ ਦੀ ਗੱਲ ਆ, ਹੁਣ ਤੱਕ ਕਿੰਨੇ ਸਾਲ ਹੋ ਗਏ ਚੁੱਪ ਹੀ ਸੀ ਬਾਈ ਤੂੰ 6 ਸਾਲ ਹੋ ਗਏ ਚੁੱਪਾਂ ਬਈ ਅੱਜ ਸੁਲਝ ਰਹੀ ਆ ਕੱਲ ਸੁਲਝ ਰਹੀ ਆ ਕੋਈ ਸੋਚੂਗਾ ਮੇਰੇ ਬਾਰੇ ਖਬਰ ਆ ਜਾਵੇ ਜਾਂ ਮੇਰੇ ਪੈਸੇ ਦੇ ਦੇਣ ਐਂਡ ਤੇ ਆ ਕੇ ਬਈ ਅੱਜ ਸਾਹਮਣੇ ਆਇਆ ਮੈਨੂੰ ਕੋਈ ਉਮੀਦ ਜਾਗੀ ਆ ਬਈ ਹਾਂ ਕੋਈ ਇਨਸਾਫ ਹੋਊਗਾ ਕੋਈ ਸੁਣੂਗਾ ਮੇਰੀ ਵੀ ਸੁਣੂਗਾ ਬਿਲਕੁਲ ਬਾਈ ਆਵਾਜ਼ ਉੱਠੀ ਆ ਤਾਂ ਜ਼ਰੂਰ ਸੁਣਿਆ ਜਾਊਗਾ ਨਿਬੇੜ ਵੀ ਲਿਆ ਸੀ ਇਹਨੇ ਅੱਛਾ ਇਹਨੇ 5.5 ਲੱਖ ਤੇ 5.5 ਲੱਖ ਚ ਨਿਬੜ ਗਿਆ ਸੀਗਾ ਇਹਦਾ ਅੱਛਾ ਤੇ ਉਹ ਕਹਿੰਦੇ ਵੀ ਪੈਸੇ ਪਹਿਲਾਂ ਦੇ ਦਿਓ ਸਾਨੂੰ ਹਾਂ ਵੀ ਬਾਅਦ ਸਾਈਨ ਕਰਾਂਗੇ ਬਸ ਇਹਨਾਂ ਦਾ ਇੱਥੇ ਹੀ ਰੌਲਾ ਠੱਪ ਹੋ ਗਿਆ ਉਹ ਪੈਸੇ ਨਹੀਂ ਦਿੰਦੇ ਜੇ ਉਹ ਪੈਸੇ ਦੇ ਦੇਣ ਇਹ ਕਹਿੰਦਾ ਮੇਰਾ ਤਲਾਕ ਹੋ ਜਾਵੇ ਮੇਰਾ ਖੜਾ ਛੁੱਟ ਜਾਊਗਾ ਸਭ ਦੀ ਇਹੀ ਕਹਾਣੀ ਆ ਬਾਈ ਆਹ ਦੇਖੋ ਕਿੰਨੇ ਮੁੰਡੇ ਚਲ ਧੰਨਵਾਦ ਮੀਡੀਆ ਦਾ ਮੀਡੀਆ ਵੀ ਪਹੁੰਚਿਆ ਹੋਇਆ ਤੇ ਇੱਥੇ ਬਈ ਵਿੱਚ ਤਾਂ ਕੁੜੀਆਂ ਜਿਵੇਂ ਆਪਾਂ ਕਹਿੰਦੇ ਆ ਸਾਰੇ ਕੇਸ ਆਏ ਆ ਵੀ ਬਾਹਰ ਜਾ ਕੇ ਬਦਲ ਜਾਂਦੀਆਂ ਨੇ ਤੁਹਾਨੂੰ ਇੱਥੇ ਬਦਲੀ ਹੋਈ ਕੁੜੀ ਦੀ ਕਹਾਣੀ ਵੀ ਦਿਖਾਉਣੇ ਆ ਬਾਈ ਕੀ ਨਾਮ ਹੈ ਤੇਰਾ ਜਗਵਿੰਦਰ ਸਿੰਘ ਬਈ ਕਿਹੜਾ ਪਿੰਡ ਹੈ ਚੀਮਾ ਵੀਰੇ ਆਹ ਬਰਨਾਲੇ ਕੋਲ ਚੀਮਾ ਬਰਨਾਲੇ ਕੋਲ ਚੀਮਾ। ਕੀ ਕਹਾਣੀ ਹੈ ਤੇਰੀ ਕਿੱਥੇ ਵਿਆਹ ਸੀ ਤੂੰ ਬਈ ਮੈਂ ਸੀਨੀਵਾਲ ਕਲਾਂ ਵਿਆਹਿਆ ਹੋਇਆ ਸੀ ਕਿਵੇਂ ਗੱਲ ਹੋਈ ਸੀ ਸਾਰੇ ਪੈਸੇ ਤੁਸੀਂ ਲਾਉਣੇ ਸੀ ਸਾਰੇ ਪੈਸੇ ਅਸੀਂ ਲਾਉਣੇ ਸੀ ਪਹਿਲਾਂ ਮੈਂ ਆਪਦੇ ਘਰ ਆਏ ਦੀ 9,20,000 ਫੀਸ ਭਰੀ ਉੱਚੀ ਬੋਲੋ। ਰਿਜੈਕਸ਼ਨ ਹੋ ਗਈ ਹਾਂ। ਰਿਜੈਕਟ ਆ ਗਏ ਉਹ ਚ 70,000 ਰੁਪਇਆ ਫੀਸ ਕੱਟ ਗਈ ਇਸ ਤੋਂ ਇਲਾਵਾ ਜਿਹੜਾ GIC ਉਹਨਾਂ ਦੀ 2018 ਚ 5.5 ਬੈਂਡਾਂ ਤੇ ਫਾਈਲ ਲਾਈ ਹੋਈ ਸੀ ਉਹ ਰਿਜੈਕਸ਼ਨ ਹੋ ਗਈ ਉਹ ਸਾਥੋਂ ਝੂਠ ਬੋਲਿਆ ਸੀ ਕਹਿੰਦੇ ਕੋਈ ਲੱਗੀ ਸਾਨੂੰ 6E ਵਾਲੀ ਬੈਂਡ ਵਾਲੀ ਫਾਈਲ ਦਿਖਾ ਦੀ ਉਹਨਾਂ ਨੇ ਝੂਠ ਬੋਲਿਆ ਫਿਰ ਇਸ ਤੋਂ ਬਾਅਦ ਸਾਥੋਂ ਜਿਹੜਾ 5,80,000 ਸੀ ਉਹ ਸਾਥੋਂ ਨਗਦ ਘਰੇ ਪੈਸੇ ਫੜ ਲਿਆ ਵਿਚੋਲਾ ਤੇ ਸਾਡੇ ਪਿੰਡ ਦੇ 2 ਗਵਾ ਇਸ ਤੋਂ ਇਲਾਵਾ ਮੇਰੇ ਫਿਰ ਫਰਵਰੀ ਅਸੀਂ 2020 ਚ ਫਾਈਲ ਲਾਈ ਫਿਰ ਰਿਜੈਕਸ਼ਨ ਆ ਗਈ ਇਸ ਤੋਂ ਬਾਅਦ ਲਾਕਡਾਊਨ ਆ ਗਿਆ ਇਸ ਤੋਂ ਬਾਅਦ ਆਈਲੈਟਸ ਤੁਸੀਂ ਆਪ ਕਰਾਈ ਸੀ ਹਾਂ ਇੱਕ ਵਾਰੀ ਵਿਆਹ ਤੋਂ ਬਾਅਦ ਆਈਲੈਟਸ ਕਰਾਈ ਵਿਆਹ ਤੋਂ ਬਾਅਦ ਵੀ ਨਹੀਂ ਹੁਣ ਕੁੜੀ ਕਿੱਥੇ ਰਹਿ ਰਹੀ ਆ ਹੁਣ ਆਪਦੇ ਸੀਨੀਵਾਲ ਕਿ ਘਰੇ ਤਾਂ ਰਹਿ ਸਕਦੇ ਯਾਰ ਤੁਹਾਡਾ ਰੀਜਨਲ ਵਿਆਹ ਹੋਇਆ ਹਾਂ ਇਹ ਘਰੇ ਦਾ ਹੁਣ 6 ਲੱਖ ਰੁਪਇਆ ਉਹ ਕਹਿੰਦੇ ਤੁਸੀਂ ਕਢਵਾਣਾ ਲਓ ਤੁਸੀਂ ਕੋਈ ਕਰੀ ਨਹੀਂ ਪੰਚਾਇਤ ਕੋਈ ਗੱਲਬਾਤ ਪੰਚਾਇਤ ਨਹੀਂ ਕਰੀ ਅਸੀਂ ਬਹੁਤ ਕੋਸ਼ਿਸ਼ ਕੀਤਾ ਸੀ ਪੰਚਾਇਤ ਨੂੰ ਆਖਿਆ ਉਹਨੇ ਅਸੀਂ ਆਖਿਆ ਸਾਡੇ ਘਰੇ ਵਸਾ ਦਿਓ ਕੁੜੀ ਨੂੰ ਅਸੀਂ ਆਖਿਆ ਜੇ ਤੁਹਾਨੂੰ ਅਸੀਂ ਆਖਿਆ ਦੁਬਾਰਾ ਵੀ ਪੈਸੇ ਲਾਉਣ ਨੂੰ ਤਿਆਰ ਆ ਜੀ ਵਿਆਹ ਤੋਂ 2 ਦਿਨ ਪਹਿਲਾਂ ਰਫੂਜ ਆ ਜੀ ਕੋਈ ਨਾ ਕਰ ਲਓ ਸੈਟਿੰਗ ਯਾਰ ਤੁਸੀਂ ਬਾਈ ਸਾਰੇ ਪੇਪਰ ਲਈ ਫਿਰਦੇ ਤਾਂ ਪਿੰਡ ਤਾਂ ਦਿਖਾਉਂਦੇ ਉੱਤੇ ਦਿਖਾ ਦਿਓ ਵੀਰੇ ਸਾਡੇ ਨਾਲ ਜਾਣ ਬੁੱਝ ਕੇ ਠੱਗੀ ਮਾਰੀ ਇੱਕ ਦਿਨ ਦੇਖਣ ਆਹ ਦੇਖੋ ਬਾਹਰ ਜਾ ਕੇ ਬਦਲਣਾ ਤਾਂ ਇੱਥੇ ਵੀ ਇੱਕ ਦਿਨ ਮੇਰੇ ਨਾਲ ਦੇਖਣ ਆਉਂਦਾ ਮੇਰੇ ਬੇਟੇ ਨੂੰ ਉਦੀ ਫਿੱਟ ਕਰਦਾ ਕਿ ਉਹ ਠੱਗੀ ਦਾ ਧਾਰਾ ਸੀ ਧਾਰਾ ਉਹਦਾ ਵੀ ਠੱਗੀ ਮਾਰ ਵਿਚੋਲਾ ਕੌਣ ਸੀ ਵਿਚੋਲਾ ਰਾਇਸਰ ਦਾ ਕਰਮਜੀਤ ਸਿੰਘ ਉਹ ਮੇਰੇ ਨਾਲ ਖੜਾ ਗਾ ਸੱਚਾਈ ਤੇ ਜੇ ਕੋਈ ਸਾਡੀ ਗਲਤੀ ਆ ਤਾਂ ਸਾਨੂੰ ਸਜ਼ਾ ਦੇਵੇ ਪੁਲਿਸ ਦੇਵੇ ਕੋਈ ਪ੍ਰਸ਼ਾਸਨ ਕੋਈ ਨਾ ਤੁਸੀਂ ਮੈਡਮ ਨੂੰ ਮਿਲੋ ਮਨੀਜਾ ਗੁਲਾਟੀ ਨੂੰ ਆਹ ਦੇਖੋ ਜੀ ਬਹੁਤ ਬੁਰਾ ਹਾਲ ਹੈ ਦੇਖੋ ਕਿੰਨੀ ਵੱਡੀ ਗਿਣਤੀ ਦੇ ਵਿੱਚ ਨੌਜਵਾਨ ਪਹੁੰਚੇ ਹੋਏ ਆ ਪੀੜਤ ਕਿਉਂ ਨਹੀਂ ਆਇਆ ਬਈ ਹੋਰ ਕੋਈ ਹੈਗਾ ਬਾਈ ਮੰਗ ਪੱਤਰ ਬਣਾ ਰਹੇ ਆ ਬਾਈ ਤੇ ਮਨੀਜਾ ਗੁਲਾਟੀ ਨੂੰ ਮੈਡਮ ਨੂੰ ਮਿਲਣਗੇ ਚਾਹੇ ਕੋਈ ਉੱਥੇ ਟਾਈਮ ਦੇਵੇ ਜਿਵੇਂ ਵੀ ਹੋਊਗਾ ਤੇ ਭੈੜਾ ਹੋਇਆ ਪਿਆ ਕੰਮ ਭਰਾਵੋ ਬਚੋ 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 ਇਹ ਸਾਰਾ ਜੀਤ ਰੋਡ ਤੇ ਬੇੜਾ ਬੈਠਾ ਇਹ ਸਾਰਾ ਜੀਤ ਰੋਡ ਤੇ ਹੁੰਦਿਆ ਕਾਂਡ ਆ ਜੀਤ ਰੋਡ ਤੇ ਦੇਖ ਲਓ ਜੀ ਕੀ ਰਿਜ਼ਲਟ ਨਿਕਲੇ ਆ ਮਾਨਤਾ ਹੈ ਜੀਤ ਰੋਡ ਤੇ ਨਹੀਂ ਹੁੰਦੀਆਂ ਹਾਂਜੀ ਬਾਈ ਕੀ ਨਾਮ ਹੈ ਤੁਹਾਡਾ ਉੱਚੀ ਬੋਲ ਗੁਰਸ਼ਰਨ ਸਿੰਘ ਪਿੰਡ ਕਿਹੜਾ ਕੋਟੇ ਅੱਛਾ ਤੇਰੇ ਨਾਲ ਵੀ ਇਹੀ ਕੁਝ ਹੋਇਆ ਜਿਹੜਾ ਦੂਜੇ ਬਾਈਆਂ ਦੀ ਕਹਾਣੀ ਆ ਹਾਂਜੀ ਹਾਂਜੀ ਕਿੱਥੇ ਵਿਆਹਿਆ ਸੀ ਪਿੰਡੀ ਬਲੋਚਾਂ ਹੀ ਸਾਦਕ ਦੁੱਧ ਸਾਦਕ ਗੰਨੀ ਤੇ ਕਿਹੜੇ ਦੇਸ਼ ਗਈ ਹੈ ਘਰ ਵਾਲੀ ਕੈਨੇਡਾ ਸਰੀ ਸਰੀ ਰਹਿੰਦੀ ਆ ਪੈਸੇ ਸਾਰੇ ਲਾਏ ਤੁਸੀਂ ਹਾਂਜੀ ਹਾਂਜੀ ਪੱਕਾ ਵਿਆਹ ਸੀ ਹਾਂਜੀ ਪੱਕਾ। ਤੇ ਉੱਥੇ ਜਾ ਕੇ ਗੱਲਬਾਤ ਕਰਨੋਂ ਹਟ ਗਈ ਗੱਲਬਾਤ ਕਰਨੋਂ ਹਟ ਗਈ ਵੀਰੇ ਪਹਿਲਾਂ ਸਗਨ ਉਹਦਾ ਹੋਰ ਕਿਤੇ ਪਿਆ ਸੀ ਕੱਚਾ ਸਗਨ ਉਹਨਾਂ ਨੇ 13,40,000 ਰੁਪਇਆ ਲਾਇਆ ਸੀਗਾ ਹਾਂ। ਤੇ ਉਹ ਮੁੰਡੇ ਨੂੰ ਵੀ ਜਵਾਬ ਦੇਤਾ ਉਹਨੇ ਕਹਿੰਦੀ ਵੀ ਮੇਰਾ ਇਹ ਮੁੰਡਾ ਨਹੀਂ ਪਸੰਦ ਮੈਂ ਵਿਆਹ ਨਹੀਂ ਹਾਂ। ਕਰਾਉਣਾ ਫਿਰ ਮੇਰੀ ਮਾਸੀ ਦੇ ਮੁੰਡੇ ਨੇ ਹਾਂ। ਸਾਡੇ ਨਾਲ ਗੱਲਬਾਤ ਕੀਤੀ ਮੇਰੇ ਮਾਸੀ ਦੇ ਮੁੰਡੇ ਦੀ ਸਗੀ ਸਾਲੀ ਦੀ ਕੁੜੀ ਹੈ ਅੱਛਾ ਨਹੀਂ ਹੁਣ ਤੁਹਾਡੀ ਕੋਈ ਪੰਚਾਇਤ ਨਾਲ ਗੱਲ ਹੋਈ ਹੋਣੀ ਹੈ ਕੋਈ ਕਰੇ ਨਹੀਂ ਸੰਪਰਕ ਅਸੀਂ ਦਰਖਾਸਤ ਦੇ ਦਿੱਤੀ ਵੀ ਆਈ ਸਾਡੀ ਪਰਚਾ ਨਹੀਂ ਹਜੇ ਹੋਇਆ ਨਿਹਾਲ ਸਿੰਘ ਤੁਸੀਂ ਆ ਦੇਖੋ ਜੀ ਹਰ ਇੱਕ ਬੰਦੇ ਦੀ ਸੇਮ ਕਹਾਣੀ ਆ ਸਾਰੇ ਪੈਸੇ ਲਾ ਚੁੱਕਾ ਜਾ ਕੇ ਫੋਨ ਕਰਨ ਨੂੰ ਤੁਹਾਨੂੰ ਹਟ ਜਾਂਦੀਆਂ ਤੇ ਫਿਰ ਅਗਲੇ ਨੂੰ ਹੁਣ ਜਿਹੜਾ 5 ਰੁਪਈਆਂ ਦੀ ਲਾਈ ਬੈਠਣ ਨੂੰ ਤਾਂ ਡਰ ਲੱਗਣਾ ਹੀ ਆ ਤੇ ਉਹੀ ਕੁਝ ਹੋ ਜਾਂਦਾ ਹੁੰਦਾ ਜਿਹੜਾ ਹਾਂਜੀ ਬਾਈ ਕੀ ਹਾਲ ਹੈ ਸਤਿ ਸ਼੍ਰੀ ਅਕਾਲ ਬਾਈ ਜੀ ਕੀ ਨਾਮ ਹੈ ਮੇਰਾ ਨਾਮ ਜਸਵਿੰਦਰ ਸਿੰਘ ਹੈ ਜੀ ਤੇਰੇ ਨਾਲ ਵੀ ਇਹੀ ਕੁਝ ਹੋਇਆ ਹਾਂਜੀ ਹਾਂਜੀ ਅੱਛਾ ਕਿਹੜਾ ਪਿੰਡ ਹੈ ਮੈਂ ਜੀ ਮੌੜ ਮੰਡੀ ਤੋਂ ਆ ਜੀ ਮੌੜ ਮੰਡੀ ਤੋਂ ਅੱਛਾ ਕਿੱਥੋਂ ਦੀ ਕੁੜੀ ਸੀ ਕੁੜੀ ਮਾਨਸਾ ਸ਼ਹਿਰ ਦੀ ਹੈ ਜੀ ਪੱਕਾ ਵਿਆਹ ਸੀ ਹਾਂਜੀ ਮੇਰਾ ਤਾਂ ਕਿੰਨੇ ਪੈਸੇ ਲਾਏ ਸੀ? ਮੇਰੀ ਲਵ ਮੈਰਿਜ ਹੋਈ ਸੀਗੀ ਹਾਏ ਹਾਏ। ਮੇਰਾ ਰਿਲੇਸ਼ਨ ਵੀ 10 ਸਾਲ ਪਹਿਲਾਂ ਸੀਗਾ ਜੀ ਕੁੜੀ ਦਾ 2010 ਤੇ ਉਹ ਵੀ ਮੁੱਕਰ ਗਈ ਯਾਰ ਹਾਂਜੀ 2010 ਚ ਮੇਰਾ ਰਿਲੇਸ਼ਨ ਸੀ ਕੁੜੀ ਇਹਦਾ ਦਾ ਰੱਬ ਜੀ। ਹੀ ਰੱਖੇ ਇਹਨਾਂ ਨੂੰ ਤਾਂ ਨਾ ਕਿਵੇਂ ਕੀ ਪੈਸੇ ਸਾਰੇ ਤੂੰ ਲਾ ਕੇ ਬਾਹਰ ਭੇਜਤੀ ਹਾਂਜੀ ਉੱਥੇ ਜਾ ਕੇ ਕੀ ਪੈਸੇ ਲਾ ਕੇ ਬਾਹਰ ਨਹੀਂ ਗਈ ਜੀ ਉਹ ਕੁੜੀ ਉਹ ਸਾਡੀ ਫਾਈਲ ਰਿਫਿਊਜ਼ਲ ਹੋ ਗਈ ਸੀ ਜਿਹੜਾ ਪੈਸਾ ਭੇਜਿਆ ਸੀ ਬਾਹਰ ਜੀ ਤੇ ਫਾਈਲ ਰਿਫਿਊਜ਼ਲ ਹੋ ਗਈ ਜੀ ਲਾਕਡਾਊਨ ਹੋ ਗਿਆ ਮੈਂ ਕਿਹਾ ਚਲੋ ਪੈਸਾ ਵਾਪਸ ਕਰਵਾ ਲਈਏ ਆਪਣਾ ਨਾ ਵੀ ਜਦੋਂ ਲਾਕਡਾਊਨ ਖੁੱਲੇਗਾ ਉਹ ਦੇਖਾਂਗੇ ਤੇ ਮੈਂ ਪੈਸਾ ਸਾਰਾ ਵਾਪਸ ਕਰਵਾ ਲਿਆ ਜੀ ਉਸ ਤੋਂ ਬਾਅਦ ਕੀ ਕੀਤਾ ਜੀ ਉਹ ਕੁੜੀ ਨੇ ਸਾਡੇ ਘਰੇ ਆ ਕੇ ਜਾਂ ਤੇ ਮਾਂ ਪਿਓ ਸਾਰਿਆਂ ਨੂੰ ਬੁਲਾ ਕੇ ਲੈ ਬਾਗੇ ਜੀ
ਤੇ ਉਸ ਤੋਂ ਬਾਅਦ ਅਸੀਂ ਲੈਣ ਗਏ, ਕਹਿੰਦੇ ਇਸ ਤਾਂ ਕੁੜੀ ਤੋੜ ਦੇਣੀ, ਸਾਡਾ ਤਲਾਕ ਹੈ ਜੀ। ਤੇ ਪੈਸੇ ਤਾਂ ਕਹਿੰਦੇ ਅਸੀਂ ਦਿੰਦੇ ਨਹੀਂ, ਵੀ ਜਿੱਥੇ ਮਰਜ਼ੀ ਕੋਰਟ ਕਚਹਿਰੀ ਨਿਬੇੜ ਲਓ, ਬਹਿ ਕੇ ਨਿਬੇੜ ਲਓ। ਕਿੰਨੇ ਪੈਸੇ ਸੀ? 12 ਲੱਖ ਰੁਪਇਆ ਸਾਡਾ ਜਿਹੜਾ ਭੇਜਿਆ ਸੀ ਅਸੀਂ ਬਾਹਰੋਂ 13 ਕਿਤੇ ਸੁਣਵਾਈ ਹੋਈ? ਕਿਤੇ ਨਹੀਂ ਸੁਣਵਾਈ ਹੋਈ ਬਾਈ ਸਾਡੀ, ਠੀਕ ਹੈ ਨਾ। ਜਾਂਦੇ ਆ ਕੋਰਟਾਂ 'ਚ ਉਹ ਮੈਡਮ ਮਨੀਸ਼ਾ ਗੁਲਾਟੀ ਦੇ ਆਸ ਹੈ, ਦੇਖਦੇ ਆ ਪੂਰੀ ਆਸ ਕਰਕੇ ਆਏ ਆ ਜੀ ਇੱਥੇ। ਹਾਂ ਹਾਂਜੀ ਬਾਈ। ਬਈ ਸਾਡੇ ਬਾਈ ਦੀ ਵੀ ਲਵ ਮੈਰਿਜ ਸੀ, 2 ਸਾਲ ਵਿਆਹ ਤੋਂ ਪਹਿਲਾਂ ਦਾ ਹੀ ਰਿਲੇਸ਼ਨ ਸੀ ਉਹਨਾਂ ਦਾ। ਇਹਦੇ ਭਰਾ ਦੀ ਬਾਈ ਲਵ ਮੈਰਿਜ ਸੀ, 2 ਸਾਲ ਪਹਿਲਾਂ ਰਿਲੇਸ਼ਨ ਸੀ ਤੇ ਬਾਈ ਡੈਥ ਹੋ ਗਈ ਸੁਸਾਈਡ ਕਰਕੇ, ਕੁੜੀ ਤੋਂ ਤੰਗ ਆ ਕੇ, ਹਨਾ। ਹਾਂਜੀ ਹਾਂਜੀ। ਆਹ ਦੇਖੋ ਬਾਈ ਫਾਈਲਾਂ ਚੱਕੀ ਫਿਰਦਾ ਵਿਚਾਰਾ, ਆਪਦੇ ਸਾਰੇ ਸਬੂਤ ਲਈ ਫਿਰ। ਆਹ ਦੇਖੋ WhatsApp ਦੀਆਂ ਚੈਟਾਂ ਚੁੱਟਾਂ ਕਢਾਈ ਫਿਰਦੇ ਆ ਬਾਈ ਲੋਕ। ਬੁਰਾ ਹਾਲ ਆ, ਬੱਚੋ ਬਾਈ ਇੱਥੇ ਕੰਮ ਕਰ ਲਓ ਜਿਹੜਾ ਕਰਨਾ। ਜੇ ਜਾਣਾ ਆਪ ਕਰ ਲਿਆ ਕਰੋ, ਆਈਲੈਟਸ ਚਾਹੇ 2 ਵਾਰੀ 3 ਵਾਰੀ ਕਰੋ ਤਾਂ ਸਾਲੇ ਨੰਬਰ ਆਉਣਗੇ ਹੀ। ਐਵੇਂ ਕਿਸੇ ਤੇ ਵਿਸ਼ਵਾਸ ਨਾ ਕਰਿਆ ਕਰੋ ਬਾਈ, ਉੱਥੇ ਜਾ ਕੇ ਇਹਨਾਂ ਨੂੰ ਹਵਾ ਲੱਗ ਜਾਂਦੀ ਹੈ, ਮਾਹੌਲ ਹੋਰ ਬਣ ਜਾਂਦਾ। ਉੱਥੇ ਇੱਥੇ ਤਾਂ ਆਪਾਂ ਘਰੋਂ ਨਹੀਂ ਬਾਹਰ ਨਿਕਲ ਜਾਂਦੇ, ਉੱਥੇ ਕੋਈ ਪਿੰਡ ਕਿਸੇ ਦਾ ਡਰ ਨਹੀਂ, ਡੁੱਕਰ ਨਹੀਂ, ਨਜ਼ਾਰੇ ਲੈਂਦੀਆਂ ਬਾਈ। ਤੂੰ ਵੀ ਬਾਈ ਪੀੜਤਾ ਕਿਹੜਾ ਪਿੰਡ ਹੈ? ਬਰਨਾਲਾ ਪਿੰਡ ਆ ਜੀ, ਸਰਜੀਤਪੁਰਾ ਕੋਠੀ। ਕਿੱਥੇ ਵਿਆਹ ਸੀ? ਧਨੌਲੇ ਵਿਆਹ ਸੀ, ਰਜਿੰਦਰਪੁਰਾ ਕੋਠੇ ਦੇ ਵਿੱਚ। ਅੱਛਾ ਸਾਰੇ ਪੈਸੇ ਤੁਸੀਂ ਲਾਏ ਸੀ? ਸਾਰੇ 65 ਲੱਖ ਰੁਪਏ ਬਾਈ ਲਾਇਆ ਸੀ। ਇੰਨੇ ਕਿਵੇਂ ਲੱਗ ਕਿਤੇ? 22 ਲੱਖ ਰੁਪਏ ਮੈਂ ਵਿਆਹ ਤੇ ਲਾਇਆ। ਵਿਆਹ ਤਾਂ ਸਾਦਾ ਕਰਾ ਲੈਂਦਾ ਪਰਾਉਣਿਆ। ਬਸ ਨਹੀਂ ਯਾਰ ਤੇਰਾ ਤਾਂ ਕੰਮ ਭਰਾਵਾ ਚੱਕਵਾ ਸੀ। ਆਹ ਦੇਖੋ ਬਾਈ 22 ਲੱਖ ਵਿਆਹ ਤੇ ਲਾ ਕੇ ਬਚਾਂਗੇ ਕਿੱਥੋਂ ਯਾਰ ਅਸੀਂ? ਹੋ ਸਕਦਾ ਚੱਲ ਤੂੰ ਘਰੋਂ ਸੌਖਾ ਹੋਵੇਂ, ਉਹ ਗੱਲ ਕਰਦਾ। ਖੂਹ ਚ ਗਏ? ਖੂਹ ਚ ਗਏ ਬਾਈ, ਜਮਾ ਖੂਹ ਚ ਗਏ। ਤੇ ਹੁਣ ਕੀ ਆਂਦੀ ਆ? ਹੁਣ ਤਾਂ ਕੁਝ ਨਹੀਂ ਆਂਦੀ, ਬਸ ਤਾਂ ਡਿਵੋਰਸ ਦਾ ਕਹਿੰਦੀ ਆ ਵੀ ਡਿਵੋਰਸ ਕਰਨਾ, ਜ਼ੀਰੋ ਮੈਡਮ ਸਮਝਾ ਜਿਹੜੀ ਗੱਲ ਆਪਾਂ ਕਰਨਾ, ਉਹ ਮੈਡਮ ਨੇ ਆਉਣਾ ਜੀ, ਟਾਈਮ ਲੱਗ ਜਾਊ। ਚਲੋ ਬਾਈ ਇਹ ਸਾਰੇ ਜਣੇ ਇਕੱਠੇ ਹੋ ਜਾ, ਆਪਾਂ ਜਿਹੜੀ ਗੱਲ ਕਰਨੀ ਆ ਉਹ ਕਰ ਲਈਏ। ਆਹ ਦੇਖੋ ਜੀ ਦੁੱਖਾਂ ਦੀ ਇੰਨੀ ਕਹਾਣੀ ਆ। ਆਹ ਬਾਪੂ ਮੈਡਮ ਨੂੰ, ਮਨਦੀਪ ਕੌਰ ਨੂੰ ਗੱਲ ਦੱਸਦਾ ਸੀਗਾ ਤੇ ਮੈਡਮ ਸੱਚੀ ਮੁੱਚੀ ਰੋਣ ਲੱਗ ਗਏ। ਉਹ ਦੇਖੋ ਰੋ ਰਹੇ ਆ, ਇੰਨੇ ਭਾਵੁਕ ਹੋ ਗਏ ਉਹਨਾਂ ਦਾ ਦੁੱਖ ਸੁਣ ਕੇ। ਉਹ ਦੇਖੋ ਰੋ ਰਹੇ ਆ, ਇੰਨੇ ਕੁ ਲੋਕ ਦੁਖੀ ਆ ਇੱਥੇ। ਆ ਜਿੰਨੇ ਮੇਰੇ ਪੋਤੇ ਨੂੰ ਮਾਰ ਦੂਗਾ ਸੈਕਟੋ, ਇਹਨੂੰ ਤਾਂ ਕੁੱਟਿਆ ਬਹੁਤ ਜ਼ਿਆਦੇ ਤੇ ਦੇਖੋ। ਪਰਚਾ ਪਾਤਾ ਤੇ ਆਪਣਾ ਖੜਾ ਡਰਾਉਣ ਨਾ ਮਾਰਾ ਵੀ ਕਰਦੇ ਆ ਬਾਪੂ ਆਪਾਂ ਮੈਡਮ ਨੂੰ ਆਉਂਦੇ। ਆ ਦੇਖੋ ਜੀ ਮਾਰ ਦੂਗਾ ਉਹ। ਕੋਈ ਨਾ ਕੋਈ ਮੈਂ ਬਾਲੀ ਵੱਡੀ ਕਹਾਣੀ ਆਪਾਂ ਗੱਲ ਕਰਦੇ ਕੋਈ ਨਾ। ਆਹ ਦੇਖੋ ਜੀ ਜਿੰਨੇ ਦੁਖੀ ਆ ਬਾਪੂ ਜੀ ਦਾ ਦੁੱਖ। ਬਾਪੂ ਸਿਟੀਜ਼ਨ ਹੈ ਕੈਨੇਡਾ ਦਾ, ਪਰ ਰੁਲਦਾ ਇੱਥੇ। ਇਹ ਵੀ ਮਾਤਾ ਵੀ ਕੈਨੇਡਾ ਦੇ ਸਿਟੀਜ਼ਨ ਹੈ, ਪਰ ਰੋਲ ਇੱਥੇ ਰਹੇ ਆ। ਦੇਖੋ ਕੈਨੇਡਾ ਦਾ ਸਿਟੀਜ਼ਨ ਮੁੰਡਾ ਮਰ ਗਿਆ। ਜਦੋਂ ਪ੍ਰਮਾਤਮਾ ਨੇ ਦੁੱਖ ਦਿਖਾਉਣਾ ਹੋਵੇ ਇੱਥੋਂ ਹਿਸਾਬ ਲਾ ਲਓ ਮਿੱਤਰੋ, ਨਾ ਤਾਂ ਕੈਨੇਡਾ ਦੇ ਵਿੱਚ ਹੋਵੇਗਾ ਨਾ ਇੱਥੇ। ਜੇ ਕਿਸੇ ਨੇ ਸੁਖੀ ਰਹਿਣਾ ਇੱਥੇ ਵੀ ਰਹਿ ਪੂਗਾ, ਜੇ ਕਿਸੇ ਦੇ ਕਰਮਾਂ 'ਚ ਦੁੱਖ ਹੈ। ਆ ਕੈਨੇਡਾ ਦਾ ਸਿਟੀਜ਼ਨ ਹੋ ਕੇ ਦੋਨੇ ਬਜ਼ੁਰਗ ਆ ਦੇਖੋ ਰੋ ਰਹੇ ਆ। ਕੈਨੇਡਾ ਦੇ ਸਿਟੀਜ਼ਨ ਆ ਇਹ। ਰੱਬ ਨੇ ਜਦੋਂ ਦੁੱਖ ਦੇਣਾ ਹੋਵੇ, ਪੁੱਤ ਮਰ ਗਿਆ, ਨੂੰਹ ਸਾਰੀ ਪੂੰਜੀ ਹੱਥ 'ਚ ਕਰ ਗਈ। ਆਈ ਹੋਇਆ ਨਾ ਬੇਬੇ? ਤੁਸੀਂ ਵੀ ਕੈਨੇਡਾ ਜਾ ਕੇ ਆਏ ਹੋ? 21 ਸਾਲ ਹੋ ਗਏ ਸਾਨੂੰ ਕੈਨੇਡਾ ਦੇ ਵਿੱਚ। 21 ਸਾਲ ਨਾ ਉਹ ਕੈਨੇਡਾ 'ਚ ਇੰਨਾ ਕੁਝ ਹੋਊ ਤੁਹਾਡੇ ਕੋਲ ਰੱਜੀ ਨਹੀਂ ਉਹ? ਅੱਛਾ ਉਹ ਨਹੀਂ ਗਈ। ਨਹੀਂ ਸੀ ਅਜੇ। ਅੱਛਾ ਮੁੰਡਾ ਪੱਕਾ ਸੀ। ਲੜਕੇ ਦਾ ਤੀਜਾ ਵਿਆਹ ਸੀਗਾ, ਇਹ ਲੜਕੇ ਤੀਜਾ ਵਿਆਹ ਸੀਗਾ। ਡਿਵੋਰਸ ਹੋ ਗਏ 2 ਦੇ। ਲੜਕੇ ਦਾ? ਹਾਂਜੀ, ਮੇਰਾ ਲੜਕਾ ਜਿਹੜਾ ਸੁਰਗਵਾਸ ਹੋ ਗਿਆ। ਠੀਕ ਹੈ। ਇਹ ਗਈ ਨਹੀਂ ਸੀ ਅਜੇ, ਉਸ ਤੋਂ ਪਹਿਲਾਂ ਹੀ ਮਤਲਬ ਵੀ ਉਹਦਾ ਐਕਸੀਡੈਂਟ ਹੋ ਗਿਆ, ਉਹਦੀ ਡੈਥ ਹੋ ਗਈ। ਆ ਦੇਖੋ ਮੈਡਮ ਰੋ ਇੰਨੇ ਭਾਵੁਕ ਹੋ ਗਏ, ਮੈਡਮ ਰੋਣ ਲੱਗ ਗਏ। ਪਤਾ ਕੀ ਹੈ? ਹਾਂਜੀ। ਦੁੱਖ ਵੇਖਿਆ ਨਹੀਂ ਜਾਂਦਾ। ਬਿਲਕੁਲ ਜੀ। ਕਿਉਂਕਿ ਉਹ ਧੀਆਂ ਸੀ, ਅਸੀਂ ਹਮੇਸ਼ਾ ਕਹਿ ਦਿੰਦੇ ਆ ਕਿ ਕੁੜੀਆਂ ਧੋਖੇ ਕਰਦੀਆਂ, ਮੁੰਡੇ ਧੋਖੇ ਕਰਦੇ। ਇਹ ਘਟਨਾ ਤਾੜੀ ਨਹੀਂ ਵੱਜਦੀ। ਨਹੀਂ ਬਾਈ ਜੀ, ਮੁੰਡੇ ਤੇ ਬਿਲਕੁਲ ਸਾਰੇ ਚੰਗੇ ਨਹੀਂ ਹੁੰਦੇ, ਸਾਰੇ ਮਾੜੇ। ਕੁੜੀ ਤੇ ਬਲੇਮ ਨਹੀਂ ਕਰ ਸਕਦੇ। ਹਾਂਜੀ। ਅੱਜ ਜਿਵੇਂ ਅਸੀਂ ਕੇਸ ਦੇਖ ਰਹੇ ਨਾ, ਅੱਜ ਸੱਚੇ ਅੰਦਰੋਂ ਸੀਨਾ ਪਾੜਦਾ। ਬਾਪੂ ਜਦੋਂ ਰੋਇਆ ਬਹੁਤ ਦੁੱਖ ਹੋਇਆ। ਆ ਦੇਖੋ ਜੀ ਇਨਸਾਨੀਅਤ, ਇਹ ਹੁੰਦੀ ਹੈ ਇਨਸਾਨੀਅਤ। ਇੱਕ ਚੰਗੇ ਸੰਸਕਾਰਾਂ ਦਾ ਇਹ ਇੱਥੋਂ ਫਰਕ ਹੁੰਦਾ ਵੀਰੇ। ਇੱਥੋਂ ਇਨਸਾਨੀਅਤ ਝਲਕਦੀ ਆ। ਇਹ ਭੈਣ ਰੋਈ, ਉਹਨਾਂ ਦਾ ਦੁੱਖ ਦੇਖ ਕੇ ਰੋਈ। ਜੇ ਮਾਂ ਪਿਓ ਨੇ ਚੰਗੇ ਸੰਸਕਾਰ ਦਿੱਤੇ ਹੋਣ, ਜਿਹੜੀ ਆਏ ਇਨਸਾਨੀਅਤ ਨਾਲ ਤੇ ਰੋਂਦੀ ਹੈ ਕੁੜੀ, ਹਨਾ। ਇਹ ਥੋੜੀ ਕੈਨੇਡਾ ਜਾ ਕੇ ਕਿਤੇ ਐ ਧੋਖਾ ਧੜੀ ਕਿਸੇ ਨਾਲ ਕਰ ਸਕਦੀ ਆ। ਉਹ ਤਾਂ ਪੱਥਰ ਦਿਲ ਹੁੰਦੀਆਂ ਨੇ, ਹੋਰ ਉਹ ਪੱਥਰ ਦਿਲ ਹੁੰਦੀਆਂ ਨੇ। ਬਹੁਤ ਜ਼ਿਆਦਾ ਵੱਡੀ ਗਿਣਤੀ ਦੇ ਵਿੱਚ ਨੌਜਵਾਨ ਪੀੜਤ ਇੱਥੇ ਪਹੁੰਚ ਚੁੱਕੇ ਨੇ। ਲਵਪ੍ਰੀਤ ਵਿਆਹ ਸੀ ਖੁੱਡੀ ਕਲਾਂ, ਤੇ ਤੁਸੀਂ ਵੀ ਖੁੱਡੀ ਕਲਾਂ ਵਿਆਹ ਸੀ? ਚਾਚੇ ਤਾਈ ਦੀਆਂ ਕੁੜੀਆਂ ਜੀ। ਦੋਨੇ ਚਾਚੇ ਤਾਈ ਦੀਆਂ ਕੁੜੀਆਂ ਨੇ। ਤੁਹਾਡੇ ਨਾਲ ਵਿਆਹ ਸੀ। ਦੂਜੀ ਕੁੜੀ ਦਾ ਕੀ ਨਾਂ ਸੀ? ਸ਼ਰਨਦੀਪ ਕੌਰ ਸੀ। ਉਹਨੇ ਵੀ ਆਈ ਸੀ ਕੇਸ, ਉਹਨੇ ਵੀ ਪੈਸੇ ਸੋਥ ਲਵਾਏ ਸੀ। ਹਾਂਜੀ, ਸਾਰੇ ਰੁਪਏ ਮੇਰੇ ਲੱਗੇ ਸੀ। ਕੈਨੇਡਾ ਗਈ ਸੀ? ਹਾਂਜੀ, ਕੈਨੇਡਾ ਗਈ ਸੀ। ਫਿਰ ਕੀ ਹੋਇਆ, ਕਿਵੇਂ ਗੱਲਬਾਤ ਬੰਦ ਹੋ ਗਈ? 2 ਮਹੀਨੇ ਹੋ ਗਏ ਗੱਲਬਾਤ ਕੀਤੀ ਜੀ। ਹਾਂ। ਮੁੜ ਕੇ ਜਿਵੇਂ ਲਾਪਰੀ ਦੀ ਘਰ ਵਾਲੀ ਨੇ ਉਧਰ ਜਾ ਕੇ ਆਪਦੀ ਫਰੈਂਡਸ਼ਿਪ ਹੋਰ ਕਰ ਲਈ। ਹਾਂ। 2 ਮਹੀਨੇ ਕੀਤੀ ਸੀ। ਪਤਾ ਤੈਨੂੰ ਪ੍ਰੂਫ ਹੈ? ਸਾਰੇ ਪ੍ਰੂਫਾਂ ਦੇ ਫੋਟੋਆਂ ਨੇ
ਤੇ ਉਹ ਮੁੰਡਾ ਮਤਲਬ ਮੇਰੇ ਸਹੁਰੇ ਪਰਿਵਾਰਾਂ ਦੇ ਖਾਤੇ 'ਚ ਰੁਪਏ ਭੇਜਦਾ ਰਿਹਾ ਹੈਗਾ ਜੀ, ਉਹਦੀ ਵੀ ਮੇਰੇ ਕੋਲ ਪਈਆਂ ਨੇ ਪ੍ਰੂਫ ਪਏ ਹੈਗੇ। ਅੱਛਾ ਤੂੰ ਰੱਖੀ ਕੋਲੇ ਆਪਾਂ ਮੈਡਮ ਨੂੰ ਮਨੀਸ਼ਾ ਗਲਾਟੀ ਨੂੰ ਦਿਖਾਵਾਂਗੇ। ਆਹ ਦੇਖੋ ਜੀ ਉਸੇ ਪਿੰਡ ਦੀ ਉਹਦੇ ਚਾਚੇ ਦਾ ਇਹਦੀ ਕੁੜੀ ਬਾਈ ਕਹਿ ਰਿਹਾ ਇਹ, ਤੇ ਉਹਨੇ ਤਾਂ ਵਿਚਾਰੇ ਨੇ ਜਾਣ ਦੇਤੀ, ਤੂੰ ਨਾ ਇਹ ਜਿਹਾ ਕੰਮ ਕਰੀ। ਹੋਰ ਇੱਥੇ ਬਾਈ ਕਿਹੜਾ ਆਇਆ ਸੀ ਮਗਰੋਂ ਯਾਰ? ਬਾਈ ਇਹਨੂੰ ਜਦੋਂ ਮੈਂ ਗਿਆ ਸੀ ਸਵੀਰੇ ਵਰਗਿਆਂ ਕੋਲੇ ਗਹਿਲਾ ਪਿੰਡ 'ਚ, ਮੈਂ ਆਪਦਾ ਕੰਮ ਐਗਰੀਕਲਚਰ ਖੇਤੀਬਾੜੀ 'ਚ ਕੰਮ ਕਰਦਾ ਸੀ। ਇਸ ਪਰਿਵਾਰ ਨਾਲ ਮੇਰੀ ਜਾਣ ਪਛਾਣ ਹੋਈ। ਮੈਂ ਇਹਨਾਂ ਨੂੰ ਪੁੱਛਿਆ ਬਾਈ ਕੀ ਹਾਲ ਚਾਲ ਆ, ਪਰ ਇਹਨਾਂ ਨੇ ਮੈਨੂੰ ਦੱਸਿਆ ਕਹਿੰਦੇ ਸਾਡੇ ਨਾਲ ਇਸ ਤਰ੍ਹਾਂ ਦੀ ਘਟਨਾ ਹੋਈ। ਮੈਂ ਬਾਈ ਰਾਜੂ ਦਾ ਨੰਬਰ ਦਿੱਤਾ ਬੱਲੋ ਦਾ, ਬਾਈ ਜੀ ਉਹ ਬੰਦੇ ਨਾਲ ਕੰਟੈਕਟ ਕਰੋ, ਠੀਕ ਹੈ। ਆਪਣਾ ਭਰਾ ਹੈਗਾ, ਉਹਨੇ ਇਸ ਮਸਲੇ 'ਚ ਠੀਕ ਆ ਹੁਣ ਆਵਾਜ਼ ਉਠਾਈ ਹੋਈ ਹੈਗੀ। ਇਸ ਮਸਲੇ ਦਾ ਕੋਈ ਨਾ ਕੋਈ ਹੱਲ ਲੱਭਾਂਗੇ। ਹੱਲ ਹੋਣਾ ਚਾਹੀਦਾ ਤਾਂ ਬਾਈ ਰਿਵਾਜ ਹੀ ਬਣ ਗਿਆ ਯਾਰ। ਆ ਦੇਖੋ ਇੱਥੇ ਕਿੰਨੀ ਵੱਡੀ ਕਹਿੰਦੇ ਹਲੇ ਇੰਨੇ ਮੁੰਡੇ ਪਰਲੇ ਪਾਰਕ 'ਚ ਖੜੇ ਜਿਹੜੇ ਇੱਥੇ ਆ ਰਹੇ ਆ। ਆ ਬਾਈ ਤੁਸੀਂ ਕਿੱਥੋਂ ਆਏ ਹੋ? ਮੈਂ ਵੀਰੇ ਰਾੜਾ ਸਾਹਿਬ ਕੋਲੋਂ ਗੋਸਾ ਪਿੰਡ ਆ ਮੇਰਾ। ਤੁਹਾਡਾ ਵੀ ਇਹੀ ਕੰਮ ਹੋਇਆ? ਹਾਂਜੀ, ਮੇਰੇ 9 ਸਾਲ ਹੋ ਗਏ ਮੇਰੇ ਨਾਲ ਚੱਲਦੇ ਨੂੰ। ਅੱਛਾ। ਮੇਰੇ ਤੇ ਕਦੇ ਝੂਠੇ ਪਰਚੇ ਪਵਾ ਦਿੰਦੇ ਸੀਗੇ ਹਨਾ, ਕਦੇ ਕੁਛ ਕਰਾ ਦਿੰਦੇ ਸੀਗੇ, ਕਦੇ ਕਹਿੰਦੇ ਸੀ ਸਾਡੀ ਕੁੜੀ ਮਰ ਗਈ। ਈਵਨ ਕਿ ਉਹਨਾਂ ਦੀ ਕੁੜੀ ਨੇ ਐਸਐਸਪੀ ਸਾਹਿਬ ਨਾਲ ਖੁਦ ਬਾਅਦ ਚੋਂ ਗੱਲ ਕੀਤੀ ਆ। ਨਹੀਂ ਕਿੰਨੇ ਪੈਸੇ ਲੱਗੇ ਤੇਰੇ? ਮੇਰੇ ਵੀਰੇ 27 ਲੱਖ ਰੁਪਇਆ ਲੱਗ ਗਿਆ ਸੀਗਾ। ਅੱਛਾ ਕੁਛ ਨਹੀਂ ਹੱਥ ਪੱਲੇ ਆਇਆ? 12.5 ਲੱਖ ਰੁਪਇਆ ਆਇਆ, 50-50 ਰੁਪਏ ਕਰਕੇ ਦਿੱਤੇ ਆ ਵੀਰੇ ਉਹਨਾਂ ਨੇ ਹਜੇ ਤੱਕ। ਪਰ ਹੁਣ ਜੱਜ ਸਾਹਿਬ ਕੋਲ ਕਿੱਥੋਂ ਦੀ ਕੁੜੀ? ਚੱਕ ਸ਼ੇਖੂਪੁਰਾ। ਚੱਕ ਸ਼ੇਖੂਪੁਰਾ ਦੀ। ਆ ਲੁਧਿਆਣੇ ਜ਼ਿਲ੍ਹੇ 'ਚ ਜ਼ਿਆਦਾ ਮਾਮਲੇ ਆਏ, ਲੁਧਿਆਣੇ ਤੋਂ ਬਹੁਤ ਬਾਈ ਪਹੁੰਚੇ ਆ ਲੈਂਡ ਤੋਂ ਆ ਗਿਆ। ਕਰਦੇ ਆ ਗੱਲਬਾਤ। ਪਹਿਲਾਂ ਬਾਈ ਆ ਕੱਲੇ ਮੁੰਡੇ ਨਹੀਂ ਜੀ, ਕਈ ਕੁੜੀਆਂ ਨੇ ਮਾਮਾ ਵੀ ਪਹੁੰਚੀਆਂ ਹੋਈਆਂ ਨੇ, ਕਈ ਮੁੰਡੇ ਵੀ ਇਸ ਤਰ੍ਹਾਂ ਕਰਕੇ। ਆ ਬਾਈ ਕਿਹੜਾ ਪਿੰਡ ਆ ਬਾਈ? ਬਾਈ ਕਟਾਣੀ ਖੁਰਦ, ਜ਼ਿਲ੍ਹਾ ਲੁਧਿਆਣਾ। ਤੁਸੀਂ ਕਿੱਥੋਂ ਇੰਗਲੈਂਡ ਤੋਂ ਆਏ ਹੋ? ਹਾਂ ਵੀਰੇ ਇੰਗਲੈਂਡ ਤੋਂ ਆਏ। ਅੱਛਾ ਤੇ ਤੁਹਾਡੇ ਨਾਲ ਵੀ ਇਹੀ ਕੁਝ ਹੋਇਆ ਠੱਗੀ ਧੋਖਾ? ਹਾਂਜੀ ਵੀਰੇ ਇਹੀ ਕੁਝ ਹੋਇਆ ਸੇਮ ਆ। ਕਿੱਥੋਂ ਦੀ ਕੁੜੀ ਸੀ? ਕੁੜੀ ਕਪੂਰਗੜ੍ਹ ਦੀ ਆ ਵੀਰੇ। ਹਾਂ। ਅਮਲੋਹ ਕੋਲੇ ਪੈ ਜਾਂਦਾ ਪਿੰਡ। ਹਾਂ। ਤੇ ਮੈਂ ਪੈਸੇ ਲਾ ਕੇ ਬਾਹਰ ਭੇਜੀ ਆ। ਮੈਂ ਬਾਹਰ ਸੀ, ਇੰਗਲੈਂਡ ਸੀ। ਹਾਂ। ਮੇਰਾ origignal ਵਿਆਹ ਹੋਇਆ, ਪੱਕਾ ਵਿਆਹ ਸੀ। ਤੇ ਬੇਈਮਾਨ ਹੋ ਗਈ ਜਾ ਕੇ। ਤੇ ਮੈਂ ਕਿਸੇ ਕੋ ਹਜੇ ਤੱਕ ਕੋਈ ਕੇਸ ਨਹੀਂ ਕੀਤਾ। ਉਹਦਾ ਪਿਓ ਮੈਨੂੰ ਲਾੜੇ ਲੱਪਿਆਂ 'ਚ ਰੱਖ ਰਿਹਾ। ਮੈਂ ਵੇਟਿੰਗ 'ਚ ਆ। 6 ਸਾਲ ਹੋ ਗਏ ਵੇਟ ਕਰਦੇ ਨੂੰ। ਪੰਚਾਇਤ ਦੇ ਵਿੱਚ ਵੀ ਉਹਨੇ ਇਹੀ ਗੱਲ ਕਹੀ ਆ, ਕੁੜੀ ਆਊਗੀ, ਕਟਾਣੀ ਆਊਗੀ। ਮੇਰੇ ਮੂੰਹ ਤੇ ਦਾੜੀ ਆ, ਮੈਂ ਗੁਰਸਿੱਖ ਪਰਿਵਾਰ ਆ, ਵੀ ਸਾਡੀ ਵੀ ਇੱਜ਼ਤ ਆ। ਪਰ ਬਾਈ ਮੈਂ ਵੇਟ ਕਰੀ ਜਾਂਦਾ। ਅੱਜ ਉਹਨੇ ਝੱਗਾ ਚੱਕਤਾ ਪਿਓ ਨੇ। ਕੀ ਕਹਿੰਦਾ? ਅੱਜ ਕਹਿੰਦਾ ਸਾਡੀ ਕੁੜੀ ਦਾ ਜਵਾਬ ਆ। ਪੈਸੇ ਜਿੰਨੇ ਲਾਏ ਸੀ ਆਪਾਂ? ਬਾਈ ਪੈਸੇ ਲਾਏ ਸੀਗੇ 2 ਲੱਖ ਵਾਲਾ ਸੋਨਾ 6 ਲੱਖ 'ਚ ਕੱਟ ਗਿਆ। 50,000 ਵਾਲਾ ਪੈਲਸ ਸੀ, ਉਹਦਾ 5 ਲੱਖ ਰੁਪਇਆ ਕੱਟ ਗਿਆ। ਸਾਰੇ ਹੀ ਪੈਸੇ ਕੱਟ ਗਿਆ। ਉਹ ਆਪਦੇ ਆਪ ਸੇਫ ਹੋ ਗਿਆ। ਕੁੜੀ ਬਾਹਰ ਭੇਜਤੀ। ਜਾਨੀ ਮੈਂ ਇੱਥੇ ਬੇਰੁਜ਼ਗਾਰ ਆ। ਲੋਕ ਤਾਂ ਕਹਿੰਦੇ ਆ ਕਿ ਨਾ ਮੁੰਡੇ ਅਨਪੜ੍ਹ ਨੇ, ਮੁੰਡਿਆਂ ਨੂੰ ਪੜ੍ਹਨਾ ਨਹੀਂ ਆਉਂਦਾ, ਮੁੰਡੇ ਬਾਹਰ ਜਾਣ ਦੇ ਲਾਲਚ ਦੇ ਵਿੱਚ ਵਿਆਹ ਕਰਾਉਂਦੇ ਆ। ਕਿ ਨਾ ਮੈਂ ਤਾਂ ਬਾਹਰੋਂ ਆਇਆ, ਮੈਂ ਸੰਨ 8 ਦਾ ਗਿਆ ਹੋਇਆ ਬਾਹਰ। ਆ ਦੇਖੋ ਜੀ ਜਿਹੜੀ ਉਹ ਮੈਡਮ ਕਹਿ ਰਹੀ ਸੀਗੀ ਮੁੰਡੇ ਫੋਨ ਕਰਦੇ ਆ, ਕੁੜੀਆਂ ਨੂੰ ਤੰਗ ਕਰਦੇ ਆ। ਆ ਬਾਈ ਆਪ ਖੁਦ ਇੰਗਲੈਂਡ ਸੀ, ਇਹ ਕਿਹੜਾ ਤੰਗ ਕਰਦਾ ਹੋਊਗਾ ਹਨਾ। ਬਾਕੀ ਜਿੱਥੋਂ ਤੱਕ ਚੁੱਪ ਦੀ ਗੱਲ, ਹੁਣ ਤੱਕ ਕਿੰਨੇ ਸਾਲ ਹੋ ਗਏ ਚੁੱਪ ਹੀ ਸੀ ਬਾਈ ਤੂੰ? 6 ਸਾਲ ਹੋ ਗਏ ਚੁੱਪ ਆ ਬਈ। ਅੱਜ ਸੁਲਝਦੀ ਆ, ਕੱਲ ਸੁਲਝਦੀ ਆ। ਕੋਈ ਸੋਚੂਗਾ ਮੇਰੇ ਬਾਰੇ, ਖਬਰਾਂ ਆ ਜਾਵੇ ਜਾਂ ਮੇਰੇ ਪੈਸੇ ਦੇ ਦੇਣ। ਐਂਡ ਤੇ ਆ ਕੇ ਬਾਈ ਅੱਜ ਸਾਹਮਣੇ ਆਇਆ, ਮੈਨੂੰ ਕੋਈ ਉਮੀਦ ਜਾਗੀ ਆ ਬਈ ਹਾਂ ਕੋਈ ਇਨਸਾਫ ਹੋਊਗਾ, ਕੋਈ ਸੁਣੂਗਾ, ਮੇਰੀ ਵੀ ਸੁਣੂਗਾ। ਬਿਲਕੁਲ ਬਾਈ, ਆਵਾਜ਼ ਉੱਠੀ ਆ ਤਾਂ ਜ਼ਰੂਰ ਸੁਣਿਆ ਜਾਊਗਾ। ਅੱਛਾ। ਇਹਨੇ 5.5 ਲੱਖ ਦੇ 5.5 ਲੱਖ ਦੇ ਨਿਬੜ ਗਿਆ ਸੀਗਾ ਇਹਦਾ। ਅੱਛਾ। ਤੇ ਉਹ ਕਹਿੰਦੇ ਵੀ ਪੈਸੇ ਪਹਿਲਾਂ ਦੇ ਦਿਓ ਸਾਨੂੰ, ਵੀ ਬਾਅਦ ਚ ਸਾਈਨ ਕਰਾਂਗੇ। ਬਸ ਇਹਨਾਂ ਦਾ ਇੱਥੇ ਹੀ ਰੌਲਾ ਠੱਪ ਹੋ ਗਿਆ। ਉਹ ਪੈਸੇ ਨਹੀਂ ਦਿੰਦੇ, ਜੇ ਉਹ ਪੈਸੇ ਦੇ ਦੇਣ ਇਹ ਕਹਿੰਦਾ ਮੇਰਾ ਤਲਾਕ ਹੋ ਜਾਵੇ, ਮੇਰਾ ਖੜਾ ਛੁੱਟ ਜਾਊਗਾ। ਸਭ ਦੀ ਇਹੀ ਕਹਾਣੀ ਆ ਬਾਈ। ਆਹ ਦੇਖੋ ਕਿੰਨੇ ਮੁੰਡੇ। ਚਲ ਧੰਨਵਾਦ ਮੀਡੀਆ ਦਾ, ਮੀਡੀਆ ਵੀ ਪਹੁੰਚਿਆ ਹੋਇਆ। ਤੇ ਇੱਥੇ ਬਾਈ ਵਿੱਚ ਤਾਂ ਕੁੜੀਆਂ ਜਿਵੇਂ ਆਪਾਂ ਕਹਿੰਦੇ ਆ ਸਾਰੇ ਕੇਸ ਆਏ ਆ ਵੀ ਬਾਹਰ ਜਾ ਕੇ ਬਦਲ ਜਾਂਦੀਆਂ ਨੇ। ਸਾਨੂੰ ਇੱਥੇ ਬਦਲੀ ਹੋਈ ਕੁੜੀ ਦੀ ਕਹਾਣੀ ਵੀ ਦਿਖਾਉਣੇ ਆ। ਆ ਬਾਈ ਕੀ ਨਾਮ ਹੈ ਤੇਰਾ? ਜਗਵਿੰਦਰ ਸਿੰਘ ਬਾਈ। ਕਿਹੜਾ ਪਿੰਡ ਹੈ? ਚੀਮਾ ਵੀਰੇ। ਆਹ ਬਰਨਾਲੇ ਕੋਲ ਚੀਮਾ? ਬਰਨਾਲੇ ਕੋਲ ਚੀਮਾ। ਕੀ ਕਹਾਣੀ ਹੈ ਤੇਰੀ? ਕਿੱਥੇ ਵਿਆਹ ਸੀ ਤੂੰ? ਬਾਈ ਮੈਂ ਸੀਨੀਵਾਲ ਕਲਾਂ ਵਿਆਹਿਆ ਹੋਇਆ ਸੀ। ਕਿਵੇਂ ਗੱਲ ਹੋਈ ਸੀ? ਸਾਰੇ ਪੈਸੇ ਤੁਸੀਂ ਲਾਉਣੇ ਸੀ? ਸਾਰੇ ਪੈਸੇ ਅਸੀਂ ਲਾਉਣੇ ਸੀ। ਮੈਂ ਆਪਦੇ ਘਰ ਆਈ ਦੀ 9,20,000 ਫੀਸ ਭਰੀ। ਉੱਚੀ ਬੋਲ। ਰਿਜੈਕਸ਼ਨ ਹੋ ਗਈ, ਰਿਜੈਕਟ ਆ ਗਏ। ਉਹ ਚ 70,000 ਰੁਪਇਆ ਫੀਸ ਕੱਟ ਗਈ। ਇਸ ਤੋਂ ਇਲਾਵਾ ਜਿਹੜਾ GIC ਉਹਨਾਂ ਨੇ 2018 ਚ 5.5 ਬੈਂਡਾਂ ਦੇ ਫਾਈਲ ਲਾਈ ਹੋਈ ਸੀ, ਉਹ ਰਿਜੈਕਸ਼ਨ ਹੋ ਗਈ। ਉਹ ਸਾਥੋਂ ਝੂਠ ਬੋਲਿਆ ਸੀ, ਕਹਿੰਦੇ ਕੋਈ ਲੱਗੀ ਨਹੀਂ, ਸਾਨੂੰ 6E ਵਾਲੀ ਬੈਂਡ ਵਾਲੀ ਫਾਈਲ ਦਿਖਾ ਦੀ। ਉਹਨਾਂ ਝੂਠ ਬੋਲਿਆ। ਫਿਰ ਇਸ ਤੋਂ ਬਾਅਦ ਸਾਥੋਂ ਜਿਹੜਾ 5,80,000 ਸੀ ਉਹ ਸਾਥੋਂ ਨਗਦ ਘਰੇ ਪੈਸੇ ਫੜ ਲਿਆ ਵਿਚੋਲਾ ਤੇ ਸਾਡੇ ਪਿੰਡ ਦੇ 2 ਗਵਾ। ਇਸ ਤੋਂ ਇਲਾਵਾ ਮੇਰੇ ਫਿਰ ਫਰਵਰੀ ਅਸੀਂ 2020 ਚ ਫਾਈਲ ਲਾਈ, ਫਿਰ ਰਿਜੈਕਸ਼ਨ ਆ ਗਈ। ਇਸ ਤੋਂ ਬਾਅਦ ਲਾਕਡਾਊਨ ਆ ਗਿਆ। ਇਸ ਤੋਂ ਬਾਅਦ ਆਈਲੈਟਸ ਤੁਸੀਂ ਆਪ ਕਰਾਈ ਸੀ? ਹਾਂ, ਇੱਕ ਵਾਰੀ ਵਿਆਹ ਤੋਂ ਬਾਅਦ ਆਈਲੈਟਸ ਕਰਾਈ? ਵਿਆਹ ਤੋਂ ਬਾਅਦ ਵੀ। ਨਹੀਂ ਹੁਣ ਕੁੜੀ ਕਿੱਥੇ ਰਹਿ ਰਹੀ ਆ? ਹੁਣ ਆਪਦੇ ਸੀਨੀਵਾਲ। ਘਰੇ ਤਾਂ ਰਹਿ ਸਕਦੇ ਯਾਰ, ਤੁਹਾਡਾ ਓਰੀਜਨਲ ਵਿਆਹ ਹੋਇਆ। ਹਾਂ ਜੀ ਘਰੇ ਦਾ ਹੁਣ 6 ਲੱਖ ਰੁਪਇਆ ਉਹ ਕਹਿੰਦੇ ਤੁਸੀਂ ਕਢਵਾਣਾ ਲਓ। ਤੁਸੀਂ ਕੋਈ ਕਰੀ ਨਹੀਂ ਪੰਚਾਇਤ ਪੰਜੂਤ ਕੋਈ ਗੱਲਬਾਤ? ਨਹੀਂ ਕਰੀ ਅਸੀਂ, ਬਹੁਤ ਕੋਸ਼ਿਸ਼ ਕੀਤਾ ਸੀ। ਪੰਚਾਇਤ ਨੂੰ ਆਖਿਆ, ਅਸੀਂ ਆਖਿਆ ਸਾਡੇ ਘਰੇ ਵਸਾ ਦਿਓ ਕੁੜੀ ਨੂੰ। ਅਸੀਂ ਆਖਿਆ ਜੇ ਤੁਹਾਨੂੰ ਅਸੀਂ ਆਖਿਆ ਦੁਬਾਰਾ ਪੈਸੇ ਲਾਉਣ ਨੂੰ ਤਿਆਰ ਆ ਜੀ। ਵਿਆਹ ਤੋਂ 2 ਦਿਨ ਪਹਿਲਾਂ ਰਖੂਜ ਆ ਜੀ। ਕੋਈ ਨਾ ਕਰ ਲਓ ਸੈਟਿੰਗ ਯਾਰ ਤੁਸੀਂ। ਬਾਈ ਸਾਰੇ ਪੇਪਰ
ਲਈ ਫਿਰਦੇ ਤਾਂ ਮੈਨੂੰ ਤਾਂ ਦਿਖਾਉਂਦੇ ਉੱਤੇ ਦਿਖਾ ਦਿਓ। ਵੀਰੇ ਸਾਡੇ ਨਾਲ ਜਾਣ ਬੁੱਝ ਕੇ ਠੱਗੀ ਮਾਰੀ ਆ, ਇੱਕ ਦਿਨ ਦੇਖਣ ਆਉਂਦਾ। ਆਹ ਦੇਖੋ ਬਾਹਰ ਜਾ ਕੇ ਬਦਲਣਾ ਤਾਂ ਇੱਥੇ ਵੀ ਇੱਕ ਦਿਨ ਮੇਰੇ ਨਾਲ ਦੇਖਣ ਆਉਂਦਾ, ਮੇਰੇ ਬੇਟੇ ਨੂੰ ਉੱਦੀ ਫਿੱਟ ਕਰਦਾ ਕਿ ਉਹ ਠੱਗੀ ਦਾ ਧਾਰਾ ਸੀ, ਧਾਰਾ ਹੈਗਾ ਉਹਦਾ ਵੀ ਠੱਗੀ ਮਾਰ। ਵਿਚੋਲਾ ਕੌਣ ਸੀ? ਵਿਚੋਲਾ ਰੈਸਰ ਦਾ ਕਰਮਜੀਤ ਸਿੰਘ, ਉਹ ਮੇਰੇ ਨਾਲ ਖੜਾ ਗਾ ਸੱਚਾਈ ਤੇ। ਜੇ ਕੋਈ ਸਾਡੀ ਗਲਤੀ ਆ ਤਾਂ ਸਾਨੂੰ ਸਜ਼ਾ ਦੇਵੇ, ਪੁਲਿਸ ਦੇਵੇ, ਕੋਈ ਪ੍ਰਸ਼ਾਸਨ। ਕੋਈ ਨਾ ਤੁਸੀਂ ਮੈਡਮ ਨੂੰ ਮਿਲੋ ਮਨੀਜਾ ਗੁਲਾਟੀ ਨੂੰ। ਆਹ ਦੇਖੋ ਜੀ ਬਹੁਤ ਬੁਰਾ ਹਾਲ ਹੈ, ਦੇਖੋ ਕਿੰਨੀ ਵੱਡੀ ਗਿਣਤੀ ਦੇ ਵਿੱਚ ਨੌਜਵਾਨ ਪਹੁੰਚੇ ਹੋਏ ਆ ਪੀੜਤ। ਬਈ ਹੋਰ ਕੋਈ ਹੈਗਾ ਬਾਈ? ਮੰਗ ਪੱਤਰ ਬਣਾ ਰਹੇ ਆ ਬਾਈ ਤੇ ਮਨੀਜਾ ਗੁਲਾਟੀ ਨੂੰ ਮੈਡਮ ਨੂੰ ਮਿਲਣਗੇ, ਚਾਹੇ ਕੋਈ ਉੱਥੇ ਟਾਈਮ ਦੇਵੇ, ਜਿਵੇਂ ਵੀ ਹੋਊਗਾ। ਤੇ ਭੈੜਾ ਹੋਇਆ ਪਿਆ ਕੰਮ ਭਰਾਵੋ, ਬਚੋ ਬਚੋ ਬਚੋ। ਇਹ ਸਾਰਾ ਜੀਤ ਰੋਡ ਤੇ ਬੇੜਾ ਬੈਠਾ, ਇਹ ਸਾਰਾ ਜੀਤ ਰੋਡ ਤੇ ਹੁੰਦਿਆ ਕਾਂਡ। ਆ ਜੀਤ ਰੋਡ ਤੇ ਦੇਖ ਲਓ ਜੀ ਕੀ ਰਿਜ਼ਲਟ ਨਿਕਲੇ ਆ। ਮਾਨਤਾ ਹੈ ਜੀਤ ਰੋਡ ਤੇ ਨਹੀਂ ਹੁੰਦੀਆਂ। ਹਾਂਜੀ ਬਾਈ ਕੀ ਨਾਮ ਹੈ ਤੁਹਾਡਾ? ਉੱਚੀ ਬੋਲ। ਗੁਰਸ਼ਰਨ ਸਿੰਘ। ਪਿੰਡ ਕਿਹੜਾ? ਫੋਟੇ। ਅੱਛਾ ਤੇਰੇ ਨਾਲ ਵੀ ਇਹੀ ਕੁਝ ਹੋਇਆ ਜਿਹੜਾ ਦੂਜੇ ਬਾਈਆਂ ਦੀ ਕਹਾਣੀ ਆ? ਹਾਂਜੀ ਹਾਂਜੀ। ਕਿੱਥੇ ਪਿਆ ਸੀ? ਪਿੰਡੀ ਬਲੋਚਾਂ ਹੀ ਸਾਦਕ ਤੋਂ। ਸਾਦਕ ਗੰਨੀ। ਤੇ ਕਿਹੜੇ ਦੇਸ਼ ਗਈ ਹੈ ਘਰ ਵਾਲੀ? ਕੈਨੇਡਾ ਸਰੀ। ਸਰੀ ਰਹਿੰਦੀ ਆ। ਪੈਸੇ ਸਾਰੇ ਲਾਏ ਤੁਸੀਂ? ਹਾਂਜੀ ਹਾਂਜੀ। ਪੱਕਾ ਵਿਆਹ ਸੀ? ਹਾਂਜੀ ਪੱਕਾ। ਤੇ ਉੱਥੇ ਜਾ ਕੇ ਗੱਲਬਾਤ ਕਰਨੋਂ ਹਟ ਗਈ? ਗੱਲਬਾਤ ਕਰਨੋਂ ਹਟ ਗਈ ਵੀਰੇ। ਪਹਿਲਾਂ ਸਗਨ ਉਹਦਾ ਹੋਰ ਕਿਤੇ ਪਿਆ ਸੀ, ਕੱਚਾ ਸਗਨ। ਉਹਨਾਂ ਨੇ 13,40,000 ਰੁਪਇਆ ਲਾਇਆ ਸੀਗਾ। ਤੇ ਉਹ ਮੁੰਡੇ ਨੂੰ ਵੀ ਜਵਾਬ ਦੇਤਾ ਉਹਨੇ, ਕਹਿੰਦੀ ਵੀ ਮੇਰਾ ਇਹ ਮੁੰਡਾ ਨਹੀਂ ਪਸੰਦ, ਮੈਂ ਵਿਆਹ ਨਹੀਂ ਕਰਨਾ। ਫਿਰ ਮੇਰੀ ਮਾਸੀ ਦੇ ਮੁੰਡੇ ਨੇ ਸਾਡੇ ਨਾਲ ਗੱਲਬਾਤ ਕੀਤੀ। ਮੇਰੇ ਮਾਸੀ ਦੇ ਮੁੰਡੇ ਦੀ ਸਗੀ ਸਾਲੀ ਦੀ ਕੁੜੀ ਹੈ। ਅੱਛਾ ਨਹੀਂ ਹੁਣ ਤੁਹਾਡੀ ਕੋਈ ਪੰਚਾਇਤ ਨਾਲ ਗੱਲ ਹੋਈ ਹੋਣੀ ਹੈ, ਕੋਈ ਕਰਿਆ ਨਹੀਂ ਸੰਪਰਕ? ਅਸੀਂ ਦਰਖਾਸਤ ਦਿੱਤੀ ਵੀ ਆਈ, ਸਾਡੀ ਪਰਚਾ ਨਹੀਂ ਹਜੇ ਹੋਇਆ। ਨਿਹਾਲ ਸਿੰਘ ਆ ਦੇਖੋ ਜੀ ਹਰ ਇੱਕ ਬੰਦੇ ਦੀ ਸੇਮ ਕਹਾਣੀ ਆ, ਸਾਰੇ ਪੈਸੇ ਲਾ ਚੁੱਕਾ, ਜਾ ਕੇ ਫੋਨ ਕਰਨ ਨੂੰ ਤੁਹਾਨੂੰ ਹਟ ਜਾਂਦੀਆਂ ਤੇ ਫਿਰ ਅਗਲੇ ਨੂੰ ਹੁਣ ਜਿਹੜਾ 5 ਰੁਪਈਆਂ ਦੀ ਲਾਈ ਬੈਠਣ ਉਹ ਤਾਂ ਡਰ ਲੱਗਣਾ ਹੀ ਆ ਤੇ ਉਹੀ ਕੁਝ ਹੋ ਜਾਂਦਾ ਹੁੰਦਾ ਜਿਹੜਾ। ਹਾਂਜੀ ਬਾਈ ਕੀ ਹਾਲ ਹੈ? ਸਤਿ ਸ਼੍ਰੀ ਅਕਾਲ ਬਾਈ ਜੀ। ਕੀ ਨਾਮ ਹੈ? ਮੇਰਾ ਨਾਮ ਜਸਵਿੰਦਰ ਸਿੰਘ ਹੈ ਜੀ। ਤੇਰੇ ਨਾਲ ਵੀ ਇਹੀ ਕੁਝ ਹੋਇਆ? ਹਾਂਜੀ ਹਾਂਜੀ। ਅੱਛਾ ਕਿਹੜਾ ਪਿੰਡ ਹੈ? ਮੈਂ ਜੀ ਮੌੜ ਮੰਡੀ ਤੋਂ ਆ ਜੀ। ਮੌੜ ਮੰਡੀ ਤੋਂ। ਅੱਛਾ ਕਿੱਥੋਂ ਦੀ ਕੁੜੀ ਸੀ? ਕੁੜੀ ਮਾਨਸਾ ਸ਼ਹਿਰ ਦੀ ਹੈ ਜੀ। ਪੱਕਾ ਵਿਆਹ ਸੀ? ਹਾਂਜੀ ਮੇਰਾ ਤਾਂ ਕਿੰਨੇ ਪੈਸੇ ਲਾਏ? ਮੇਰੀ ਲਵ ਮੈਰਿਜ ਹੋਈ ਸੀਗੀ। ਹਾਏ ਹਾਏ। ਮੇਰਾ ਰਿਲੇਸ਼ਨ ਵੀ 10 ਸਾਲ ਪਹਿਲਾਂ ਸੀਗਾ ਜੀ ਕੁੜੀ ਦਾ 2010। ਉਹ ਵੀ ਮੁੱਕਰ ਗਈ ਯਾਰ? ਹਾਂਜੀ 2010 ਚ ਮੇਰਾ ਰਿਲੇਸ਼ਨ ਸੀ ਕੁੜੀ ਇਹਦਾ ਦਾ ਰੱਬ ਹੀ ਰੱਖੇ ਇਹਨਾਂ ਨੂੰ ਤਾਂ ਨਾ। ਕਿਵੇਂ ਕੀ ਪੈਸੇ ਸਾਰੇ ਤੂੰ ਲਾ ਕੇ ਬਾਹਰ ਭੇਜਤੀ? ਹਾਂਜੀ ਉੱਥੇ ਜਾ ਕੇ ਕੀ ਪੈਸੇ ਲਾ ਕੇ ਬਾਹਰ ਨਹੀਂ ਗਈ ਜੀ ਕੁੜੀ। ਉਹ ਸਾਡੀ ਫਾਈਲ ਰਿਫਿਊਜ਼ਲ ਹੋ ਗਈ ਸੀ, ਜਿਹੜਾ ਪੈਸਾ ਭੇਜਿਆ ਸੀ ਬਾਹਰ ਜੀ, ਮੇਰਾ ਫਾਈਲ ਰਿਫਿਊਜ਼ਲ ਹੋ ਗਈ ਜੀ। ਲਾਕਡਾਊਨ ਹੋ ਗਿਆ, ਮੈਂ ਕਿਹਾ ਚਲੋ ਪੈਸਾ ਵਾਪਸ ਕਰਵਾ ਲਈਏ ਆਪਣਾ ਨਾ, ਵੀ ਚਲੋ ਲਾਕਡਾਊਨ ਖੁੱਲੇਗਾ ਉਹ ਦੇਖਾਂਗੇ। ਤੇ ਮੈਂ ਪੈਸਾ ਸਾਰਾ ਵਾਪਸ ਕਰਵਾ ਲਿਆ ਜੀ। ਉਸ ਤੋਂ ਬਾਅਦ ਕੀ ਕੀਤਾ ਜੀ, ਉਹ ਕੁੜੀ ਨੇ ਸਾਡੇ ਘਰੇ ਆ ਕੇ ਜੀ, ਆਦੇ ਮਾਪੇ ਸਾਰਿਆਂ ਨੂੰ ਬੁਲਾ ਕੇ ਲੈ ਬਾਗੇ ਜੀ। ਤੇ ਉਸ ਤੋਂ ਬਾਅਦ ਅਸੀਂ ਲੈਣ ਗਏ, ਕਹਿੰਦੇ ਤਾਂ ਕੁੜੀ ਤੋੜ ਦੇਣੀ, ਸਾਡਾ ਤਲਾਕ ਹੈ ਜੀ। ਤੇ ਪੈਸੇ ਤਾਂ ਕਹਿੰਦੇ ਅਸੀਂ ਦਿੰਦੇ ਨਹੀਂ, ਵੀ ਜਿੱਥੇ ਮਰਜ਼ੀ ਕੋਰਟ ਕਚਹਿਰੀ ਨਿਬੇੜ ਲਓ, ਬਹਿ ਕੇ ਨਿਬੇੜ ਲਓ। ਕਿੰਨੇ ਪੈਸੇ ਸੀ? 12 ਲੱਖ ਰੁਪਇਆ ਸਾਡਾ ਜਿਹੜਾ ਭੇਜਿਆ ਸੀ ਅਸੀਂ ਬਾਹਰੋਂ 13। ਕਿਤੇ ਸੁਣਵਾਈ ਹੋਈ? ਕਿਤੇ ਨਹੀਂ ਸੁਣਵਾਈ ਹੋਈ ਬਾਈ ਸਾਡੀ, ਠੀਕ ਹੈ ਨਾ। ਜਾਂਦੇ ਆ ਕੋਰਟਾਂ 'ਚ। ਮੈਡਮ ਮਨੀਸ਼ਾ ਗੁਲਾਟੀ ਤੇ ਆਸ ਹੈ? ਦੇਖਦੇ ਆ, ਪੂਰੀ ਆਸ ਕਰਕੇ ਆਏ ਜੀ ਇੱਥੇ। ਹਾਂ ਹਾਂਜੀ ਬਾਈ। ਬਈ ਸਾਡੇ ਬਾਈ ਦੀ ਵੀ ਲਵ ਮੈਰਿਜ ਸੀ, 2 ਸਾਲ ਵਿਆਹ ਤੋਂ ਪਹਿਲਾਂ ਦਾ ਹੀ ਰਿਲੇਸ਼ਨ ਸੀ ਉਹਨਾਂ ਦਾ। ਇਹਦੇ ਭਰਾ ਦੀ ਬਾਈ ਲਵ ਮੈਰਿਜ ਸੀ, 2 ਸਾਲ ਪਹਿਲਾਂ ਰਿਲੇਸ਼ਨ ਸੀ ਤੇ ਬਾਈ ਡੈਥ ਹੋ ਗਈ ਸੁਸਾਈਡ ਕਰਕੇ ਕੁੜੀ ਤੋਂ ਤੰਗ ਆ ਕੇ, ਹਨਾ। ਹਾਂਜੀ ਹਾਂਜੀ। ਆਹ ਦੇਖੋ ਬਾਈ ਫਾਈਲਾਂ ਚੱਕੀ ਫਿਰਦਾ ਵਿਚਾਰਾ, ਆਪਦੇ ਸਾਰੇ ਸਬੂਤ ਲਈ ਫਿਰ। ਆਹ ਦੇਖੋ WhatsApp ਦੀਆਂ ਚੈਟਾਂ ਚੂਟਾਂ ਕਢਾਈ ਫਿਰਦੇ ਆ ਬਾਈ ਲੋਕ। ਬੁਰਾ ਹਾਲ ਆ। ਬੱਚੋ ਬਾਈ ਇੱਥੇ ਕੰਮ ਕਰ ਲਓ ਜਿਹੜਾ ਕਰਨਾ। ਜੇ ਜਾਣਾ ਆਪ ਕਰ ਲਿਆ ਕਰੋ, ਆਈਲੈਟਸ ਚਾਹੇ 2 ਵਾਰੀ 3 ਵਾਰੀ ਕਰੋ ਤਾਂ ਸਾਲੇ ਨੰਬਰ ਆਉਣਗੇ ਹੀ। ਐਵੇਂ ਕਿਸੇ ਦਾ ਵਿਸ਼ਵਾਸ ਨਾ ਕਰਿਆ ਕਰੋ ਬਾਈ। ਉੱਥੇ ਜਾ ਕੇ ਇਹਨਾਂ ਨੂੰ ਹਵਾ ਲੱਗ ਜਾਂਦੀ ਹੈ, ਮਾਹੌਲ ਹੋਰ ਬਣ ਜਾਂਦਾ ਉੱਥੇ। ਇੱਥੇ ਤਾਂ ਆਪਾਂ ਘਰੋਂ ਨਹੀਂ ਬਾਹਰ ਨਿਕਲ ਜਾਂਦੇ, ਉੱਥੇ ਕੋਈ ਪਿੰਡ ਕਿਸੇ ਦਾ ਡਰ ਨਹੀਂ, ਡੁੱਕਰ ਨਹੀਂ, ਨਜ਼ਾਰੇ ਲੈਂਦੀਆਂ ਬਾਈ। ਤੂੰ ਵੀ ਬਾਈ ਪੀੜਤਾ? ਕਿਹੜਾ ਪਿੰਡ ਹੈ? ਬਰਨਾਲਾ ਪਿੰਡ ਆ ਜੀ, ਸਰਜੀਤਪੁਰਾ ਕੋਠੀ। ਕਿੱਥੇ ਵਿਆਹ ਸੀ? ਧਨੌਲੇ ਵਿਆਹ ਸੀ, ਰਜਿੰਦਰਪੁਰਾ ਕੋਠੇ ਦੇ ਵਿੱਚ। ਅੱਛਾ ਸਾਰੇ ਪੈਸੇ ਤੁਸੀਂ ਲਾਏ ਸੀ? ਸਾਰੇ ਪੈਸੇ 65 ਲੱਖ ਰੁਪਏ ਬਾਈ ਲਾਇਆ ਸੀ। ਇੰਨੇ ਕਿਵੇਂ ਲਾ ਕਿਤੇ? 22 ਲੱਖ ਰੁਪਏ ਮੈਂ ਵਿਆਹ ਤੇ ਲਾਇਆ। ਵਿਆਹ ਤਾਂ ਸਾਦਾ ਕਰਾ ਲੈਂਦਾ ਪ੍ਰਾਹੁਣਿਆ। ਬਸ ਨਹੀਂ ਯਾਰ ਤੇਰਾ ਤਾਂ ਕੰਮ ਭਰਾਵਾ ਚੱਕਵਾ ਸੀ। ਆਹ ਦੇਖੋ ਬਾਈ 22 ਲੱਖ ਵਿਆਹ ਤੇ ਲਾ ਕੇ ਬਚਾਂਗੇ ਕਿੱਥੋਂ ਯਾਰ ਅਸੀਂ? ਹੋ ਸਕਦਾ ਚੱਲ ਤੂੰ ਘਰੋਂ ਸੌਖਾ ਹੋਵੇਂ, ਉਹ ਗੱਲ ਕਰਦਾ। ਖੂਹ ਚ ਗਏ? ਖੂਚ ਗਏ ਬਾਈ, ਜਮਾ ਖੂਚ ਗਏ। ਤੇ ਹੁਣ ਕੀ ਆਂਦੀ ਆ? ਹੁਣ ਤਾਂ ਕੁਝ ਨਹੀਂ ਆਂਦੀ, ਬਸ ਤਾਂ ਡਿਵੋਰਸ ਦਾ ਕਹਿੰਦੀ ਆ ਵੀ ਡਿਵੋਰਸ ਕਰਨਾ, 0 ਮੈਨੂੰ ਸਮਝਾ ਜਿਹੜੀ ਗੱਲ ਆਪਾਂ ਕਹਿੰਦੇ। ਉਹ ਮੈਡਮ ਨੇ ਆਉਣਾ ਜੀ, ਟਾਈਮ ਲੱਗ ਜਾਊ। ਚਲੋ ਬਾਈ ਇਹ ਸਾਰੇ ਜਣੇ ਇਕੱਠੇ ਹੋ ਜਾ, ਆਪਾਂ ਜਿਹੜੀ ਗੱਲ ਕਰਨੀ ਆ ਉਹ ਕਰ ਲਈਏ। ਆਹ ਦੇਖੋ ਜੀ ਦੁੱਖਾਂ ਦੀ ਇੰਨੀ ਕਹਾਣੀ ਆ। ਆਹ ਬਾਪੂ ਮੈਡਮ ਨੂੰ ਮਨਦੀਪ ਕੌਰ ਨੂੰ ਗੱਲ ਦੱਸਦਾ ਸੀਗਾ ਤੇ ਮੈਡਮ ਸੱਚੀ ਮੁੱਚੀ ਰੋਣ ਲੱਗ ਗਏ। ਉਹ ਦੇਖੋ ਰੋ ਰਹੇ ਆ, ਇੰਨੇ ਭਾਵਕ ਹੋ ਗਏ ਉਹਨਾਂ ਦਾ ਦੁੱਖ ਸੁਣ ਕੇ। ਉਹ ਦੇਖੋ ਰੋ ਰਹੇ ਆ, ਇੰਨੇ ਕੁ ਲੋਕ ਦੁਖੀ ਆ ਇੱਥੇ। ਆ ਜਿੰਨੇ ਮੇਰੇ ਪੁੱਤ
ਤੈਨੂੰ ਮਾਰ ਦੂਗਾ ਸੈਕਟੋ ਇਹਨੂੰ ਤਾਂ ਕੁੱਟਿਆ ਬਹੁਤ ਜ਼ਿਆਦੇ ਤੇ ਆਹ ਦੇਖੋ। ਪਰਚਾ ਪਾਤਾ ਤੇ ਆਪਣਾ ਖੜਾ ਡਰਾਉਣ ਨਾ ਮਾਰਾ ਵੀ ਬੁੜੇ ਕਰਦੇ ਆ ਬਾਪੂ ਆਪਾਂ ਮੈਡਮ ਨੂੰ ਆਉਂਦੇ ਆ ਦੇਖੋ ਜੀ ਨੂੰ ਮਾਰ ਦੂਗਾ ਹੁਣ ਕੋਈ ਨਾ ਕੋਈ ਮੈਂ ਬਾਲੀ ਵੱਡੀ ਕਹਾਣੀ ਆਪਾਂ ਗੱਲ ਕਰਦੇ ਕੋਈ ਨਾ ਆਹ ਦੇਖੋ ਜੀ ਜਿੰਨੇ ਦੁਖੀ ਆ ਆ ਬਾਪੂ ਜੀ ਦਾ ਦੁੱਖ ਬਾਪੂ ਸਿਟੀਜ਼ਨ ਹੈ ਕੈਨੇਡਾ ਦਾ ਪਰ ਰੁਲਦਾ ਇੱਥੇ ਇਹ ਵੀ ਮਾਤਾ ਵੀ ਕੈਨੇਡਾ ਦੇ ਸਿਟੀਜ਼ਨ ਹੈ ਪਰ ਰੋਲ ਇੱਥੇ ਰਹੇ ਆ ਦੇਖੋ ਕੈਨੇਡਾ ਦਾ ਸਿਟੀਜ਼ਨ ਮੁੰਡਾ ਮਰ ਗਿਆ ਜਦੋਂ ਪ੍ਰਮਾਤਮਾ ਨੇ ਦੁੱਖ ਦਿਖਾਉਣਾ ਹੋਵੇ ਇੱਥੋਂ ਹਿਸਾਬ ਲਾ ਲਓ ਮਿੱਤਰੋ ਨਾ ਤਾਂ ਕੈਨੇਡਾ ਦੇ ਵਿੱਚ ਹੋਵੇਗਾ ਨਾ ਇੱਥੇ ਜੇ ਕਿਸੇ ਨੇ ਸੁਖੀ ਰਹਿਣਾ ਇੱਥੇ ਵੀ ਰਹਿ ਪੂਗਾ ਜੇ ਕਿਸੇ ਦੇ ਕਰਮਾਂ 'ਚ ਦੁੱਖ ਹੈ ਆ ਕੈਨੇਡਾ ਦਾ ਸਿਟੀਜ਼ਨ ਹੋ ਕੇ ਦੋਨੇ ਬਜ਼ੁਰਗ ਆ ਦੇਖੋ ਰੋ ਰਹੇ ਆ ਕੈਨੇਡਾ ਦੇ ਸਿਟੀਜ਼ਨ ਆ ਇਹ ਰੱਬ ਨੇ ਜਦੋਂ ਦੁੱਖ ਦੇਣਾ ਹੋਵੇ ਪੁੱਤ ਮਰ ਗਿਆ ਨੂੰ ਸਾਰੀ ਪੂੰਜੀ ਹੱਥ 'ਚ ਕਰ ਗਈ ਆਈ ਹੋਇਆ ਨਾ ਬੇਬੇ ਤੁਸੀਂ ਵੀ ਕੈਨੇਡਾ ਜਾ ਕੇ ਆਏ ਹੋ 21 ਸਾਲ ਹੋ ਗਏ ਸਾਨੂੰ ਕੈਨੇਡਾ ਦੇ ਵਿੱਚ 21 ਸਾਲ ਨਾ ਉਹ ਕੈਨੇਡਾ 'ਚ ਇੰਨਾ ਕੁਝ ਹੋਊ ਤੁਹਾਡੇ ਕੋਲ ਰੱਜੀ ਨਹੀਂ ਉਹ ਅੱਛਾ ਉਹ ਨਹੀਂ ਗਈ ਨਹੀਂ ਸੀ ਅਜੇ ਅੱਛਾ ਮੁੰਡਾ ਪੱਕਾ ਸੀ ਲੜਕੇ ਦਾ ਤੀਜਾ ਵਿਆਹ ਸੀਗਾ ਇਹ ਲੜਕੇ ਦਾ ਤੀਜਾ ਵਿਆਹ ਸੀਗਾ ਡੋਰ ਹੋ ਗਏ ਦੋ ਦੇ ਲੜਕੇ ਦਾ ਹਾਂਜੀ ਮੇਰਾ ਲੜਕਾ ਜਿਹੜਾ ਸੁਰਗਵਾਸ ਹੋ ਗਿਆ ਠੀਕ ਹੈ ਇਹ ਗਈ ਨਹੀਂ ਸੀ ਅਜੇ ਉਸ ਤੋਂ ਪਹਿਲਾਂ ਹੀ ਮਤਲਬ ਵੀ ਉਹਦਾ ਐਕਸੀਡੈਂਟ ਹੋ ਗਿਆ ਉਹਦੀ ਡੈਥ ਹੋ ਗਈ ਆ ਦੇਖੋ ਮੈਡਮ ਰੋ ਇੰਨੇ ਭਾਵੁਕ ਹੋ ਗਏ ਮੈਡਮ ਰੋਣ ਲੱਗ ਗਏ ਪਤਾ ਕੀ ਹੈ ਹਾਂਜੀ। ਦੁੱਖ ਵੇਖਿਆ ਨਹੀਂ ਜਾਂਦਾ ਬਿਲਕੁਲ ਜੀ ਕਿਉਂਕਿ ਉਹ ਧੀਆਂ ਸੀ ਅਸੀਂ ਹਮੇਸ਼ਾ ਕਹਿ ਦਿੰਦੇ ਆ ਕਿ ਕੁੜੀਆਂ ਧੋਖੇ ਕਰਦੀਆਂ ਮੁੰਡੇ ਧੋਖੇ ਕਰਦੇ ਇਹ ਕੱਚ ਨਾਲ ਤਾੜੀ ਨਹੀਂ ਵੱਜਦੀ ਨਹੀਂ ਬਾਈ ਜੀ। ਇਕੱਲੇ ਮੁੰਡੇ ਤੇ ਬਿਲਕੁਲ, blame ਸਾਰੇ ਚੰਗੇ ਨਹੀਂ ਹੁੰਦੇ, ਸਾਰੇ ਮਾੜੇ। ਇਕੱਲੀ ਕੁੜੀ ਤੇ ਬਲੇਮ ਨਹੀਂ ਕਰ ਸਕਦੇ ਹਾਂਜੀ। ਅੱਜ ਜਿਵੇਂ ਅਸੀਂ ਕੇਸ ਦੇਖ ਰਹੇ ਨਾ ਅੱਜ ਸੱਚੇ ਅੰਦਰੋਂ ਸੀਨਾ ਪਾੜਦਾ ਬਾਪੂ ਜਦੋਂ ਰੋਇਆ ਬਹੁਤ ਦੁੱਖ ਹੋਇਆ ਦੇਖਿਆ ਨਹੀਂ ਜਾਂਦਾ ਆ ਦੇਖੋ ਜੀ ਇਨਸਾਨੀਅਤ ਇਹ ਹੁੰਦੀ ਹੈ ਇਨਸਾਨੀਅਤ ਇੱਕ ਚੰਗੇ ਮੈਂ ਹੁਣੀ ਦੇਖਿਆ ਸੀ ਤੁਹਾਨੂੰ ਚੰਗੇ ਸੰਸਕਾਰਾਂ ਦਾ ਇਹ ਇੱਥੋਂ ਫਰਕ ਹੁੰਦਾ ਵੀਰੇ ਇੱਥੋਂ ਇਨਸਾਨੀਅਤ ਝਲਕਦੀ ਆ ਇਹ ਭੈਣ ਰੋਈ ਉਹਨਾਂ ਦਾ ਦੁੱਖ ਦੇਖ ਕੇ ਰੋਈ ਜੇ ਮਾਂ ਪਿਓ ਨੇ ਚੰਗੇ ਸੰਸਕਾਰ ਦਿੱਤੇ ਹੁਣ ਜਿਹੜੀ ਆਏ ਇਨਸਾਨੀਅਤ ਨਾਲ ਤੇ ਰੋਂਦੀ ਆ ਕੁੜੀ ਹਨਾ ਇਹ ਥੋੜੀ ਕੈਨੇਡਾ ਜਾ ਕੇ ਕਿਤੇ ਐ ਧੋਖਾਧੜੀ ਕਿਸੇ ਨਾਲ ਕਰ ਸਕਦੀ ਆ ਉਹ ਤਾਂ ਪੱਥਰ ਦਿਲ ਹੁੰਦੀਆਂ ਨੇ ਹੋਰ ਉਹ ਪੱਥਰ ਦਿਲ ਹੁੰਦੀਆਂ ਨੇ ਬਹੁਤ ਜ਼ਿਆਦਾ ਵੱਡੀ ਗਿਣਤੀ ਦੇ ਵਿੱਚ ਨੌਜਵਾਨ ਪੀੜਤ ਇੱਥੇ ਪਹੁੰਚ ਚੁੱਕੇ ਨੇ ਲਵਪ੍ਰੀਤ ਵਿਆਹ ਸੀ ਖੁੱਡੀ ਕਲਾਂ ਤੇ ਤੁਸੀਂ ਵੀ ਖੁੱਡੀ ਕਲਾਂ ਵਿਆਹ ਸੀ ਚਾਚੇ ਤਾਈ ਦੀਆਂ ਕੁੜੀਆਂ ਜੀ ਦੋਨੇ ਚਾਚੇ ਤਾਈ ਨੇ ਕੁੜੀਆਂ ਨੇ ਤੁਹਾਡੇ ਨਾਲ ਵਿਆਹ ਸੀ ਦੂਜੀ ਕੁੜੀ ਦਾ ਕੀ ਨਾਂ ਸੀ ਸ਼ਰਨਦੀਪ ਕੌਰ ਸੀ ਉਹਨੇ ਵੀ ਆਈ ਸੀ ਕੇਸ ਉਹਨੇ ਵੀ ਪੈਸੇ ਥੋਥੋਂ ਲਵਾਏ ਸੀ ਹਾਂਜੀ ਸਾਰੇ ਰੁਪਏ ਮੇਰੇ ਲੱਗੇ ਸੀ ਕੈਨੇਡਾ ਗਈ ਸੀ ਹਾਂਜੀ ਕੈਨੇਡਾ ਗਈ ਸੀ ਫਿਰ ਕੀ ਹੋਇਆ ਕਿਵੇਂ ਗੱਲਬਾਤ ਬੰਦ ਹੋ ਗਈ 2 ਮਹੀਨੇ ਹੋ ਗਏ ਗੱਲਬਾਤ ਕੀਤੀ ਜੀ ਹਾਂ ਮੁੜ ਕੇ ਜਿਵੇਂ ਲਾਪਰੀ ਦੀ ਘਰ ਆਈ ਨੇ ਉਧਰ ਜਾ ਕੇ ਆਪਦੇ ਫਰੈਂਡਸ਼ਿਪ ਹੋਰ ਕਰ ਲਈ ਹਾਂ। ਉਹ ਮਹੀਨੇ ਕੀਤੀ ਸੀ ਪਤਾ ਤੈਨੂੰ ਪ੍ਰੂਫ ਹੈ ਸਾਰੇ ਪ੍ਰੂਫ ਉਹਦੇ ਫੋਟੋਆਂ ਨੇ ਤੇ ਉਹ ਮੁੰਡਾ ਮਤਲਬ ਮੇਰੇ ਸਹੁਰੇ ਪਰਿਵਾਰਾਂ ਦੇ ਖਾਤੇ 'ਚ ਰੁਪਏ ਭੇਜਦਾ ਰਿਹਾ ਜੀ ਉਹਦੇ ਵੀ ਮੇਰੇ ਕੋਲ ਪਈਆਂ ਨੇ ਪ੍ਰੂਫ ਪਏ ਆ ਅੱਛਾ ਤੂੰ ਰੱਖੀ ਕੋਲੇ ਆਪਾਂ ਮੈਡਮ ਨੂੰ ਮਨੀਸ਼ਾ ਗਲਾਟੀ ਨੂੰ ਦਿਖਾਵਾਂਗੇ ਆਹ ਦੇਖੋ ਜੀ ਉਸੇ ਪਿੰਡ ਦੀ ਉਹਦੇ ਚਾਚੇ ਤਾਏ ਦੀ ਕੁੜੀ ਬਾਈ ਕਹਿ ਰਿਹਾ ਇਹ ਤੇ ਉਹਨੇ ਤਾਂ ਵਿਚਾਰੇ ਨੇ ਜਾਣ ਦੇ ਦਿੱਤੀ ਤੂੰ ਨਾ ਇਹ ਜਿਹਾ ਕੰਮ ਕਰੀ ਹੋਰ ਇੱਥੇ ਬਾਈ ਕਿਹੜਾ ਆਇਆ ਸੀ ਮਗਰੋਂ ਯਾਰ ਭਾਈ ਇਹਨੂੰ ਜਦੋਂ ਮੈਂ ਗਿਆ ਸੀ ਸਵੀਰੇ ਵਰਗਿਆਂ ਕੋਲੇ ਗਹਿਲਾ ਪਿੰਡ 'ਚ ਮੈਂ ਆਪਦਾ ਕੰਮ ਐਗਰੀਕਲਚਰ ਖੇਤੀਬਾੜੀ 'ਚ ਕੰਮ ਕਰਦਾ ਜੀ ਇਸ ਪਰਿਵਾਰ ਨਾਲ ਮੇਰੀ ਜਾਣ ਪਛਾਣ ਹੋਈ ਮੈਂ ਇਹਨਾਂ ਨੂੰ ਪੁੱਛਿਆ ਬਾਈ ਕੀ ਹਾਲ ਚਾਲ ਆ ਪਰ ਇਹਨਾਂ ਨੇ ਮੈਨੂੰ ਦੱਸਿਆ ਕਹਿੰਦੇ ਸਾਡੇ ਨਾਲ ਇਸ ਤਰ੍ਹਾਂ ਦੀ ਘਟਨਾ ਹੋਈ ਮੈਂ ਬਾਈ ਰਾਜੂ ਦਾ ਨੰਬਰ ਦਿੱਤਾ ਬੱਲੋ ਦਾ ਬਾਈ ਜੀ ਉਹ ਬੰਦੇ ਨਾਲ ਕੰਟੈਕਟ ਕਰੋ ਠੀਕ ਹੈ ਆਪਣਾ ਭਰਾ ਹੈਗਾ ਉਹਨੇ ਇਸ ਮਸਲੇ 'ਚ ਠੀਕ ਆ ਹੁਣ ਆਵਾਜ਼ ਉਠਾਈ ਹੋਈ ਹੈਗੀ ਇਸ ਮਸਲੇ ਦਾ ਕੋਈ ਨਾ ਕੋਈ ਹੱਲ ਲੱਭਾਂਗੇ ਹੱਲ ਹੋਣਾ ਚਾਹੀਦਾ ਤਾਂ ਬਾਈ ਰਿਵਾਜ ਹੀ ਬਣ ਗਿਆ ਯਾਰ ਆ ਦੇਖੋ ਇੱਥੇ ਕਿੰਨੀ ਵੱਡੀ ਕਹਿੰਦੇ ਹਲੇ ਇੰਨੇ ਮੁੰਡੇ ਪਰਲੇ ਪਾਰਕ 'ਚ ਖੜੇ ਜਿਹੜੇ ਇੱਥੇ ਆ ਰਹੇ ਆ ਆ ਬਾਈ ਤੁਸੀਂ ਕਿੱਥੋਂ ਆਏ ਹੋ ਮੈਂ ਵੀਰੇ ਰਾੜਾ ਸਾਹਿਬ ਕੋਲੋਂ ਬੂਸਾ ਪਿੰਡ ਆ ਮੇਰਾ ਤੁਹਾਡਾ ਵੀ ਇਹੀ ਕੰਮ ਹੋਇਆ ਹਾਂਜੀ ਮੇਰੇ 9 ਸਾਲ ਹੋ ਗਏ ਮੇਰੇ ਨਾਲ ਚੱਲਦੇ ਨੂੰ ਅੱਛਾ। ਮੇਰੇ ਤੇ ਕਦੇ ਝੂਠੇ ਪਰਚੇ ਪਵਾ ਦਿੰਦੇ ਸੀਗੇ ਹਨਾ ਕਦੇ ਕੁਛ ਕਰਾ ਦਿੰਦੇ ਸੀਗੇ ਕਦੇ ਕਹਿੰਦੇ ਸੀ ਸਾਡੀ ਕੁੜੀ ਮਰ ਗਈ ਈਵਨ ਕਿ ਉਹਨਾਂ ਦੀ ਕੁੜੀ ਨੇ ਐਸਐਸਪੀ ਸਾਹਿਬ ਨਾਲ ਖੁਦ ਬਾਅਦ ਚੋਂ ਗੱਲ ਕੀਤੀ ਆ ਨਹੀਂ ਕਿੰਨੇ ਪੈਸੇ ਲੱਗੇ ਇਧਰੇ ਮੇਰੇ ਵੀਰੇ 27 ਲੱਖ ਰੁਪਇਆ ਲੱਗ ਗਿਆ ਸੀਗਾ ਅੱਛਾ ਕੁਛ ਨਹੀਂ ਹੱਥ ਪੱਲੇ ਆਇਆ 12.5 ਲੱਖ ਰੁਪਇਆ ਆਇਆ 50,000 ਰੁਪਏ ਕਰਕੇ ਦਿੱਤੇ ਆ ਵੀਰੇ ਉਹਨਾਂ ਨੇ ਹਜੇ ਤੱਕ ਪਰ ਹੁਣ ਜੱਜ ਸਾਹਿਬ ਕੋਲ ਕਿੱਥੋਂ ਦੀ ਕੁੜੀ ਚੱਕ ਸ਼ੇਖੂਪੁਰਾ ਚੱਕ ਸ਼ੇਖੂਪੁਰਾ ਦੀ ਆ ਲੁਧਿਆਣੇ ਜ਼ਿਲ੍ਹੇ 'ਚ ਜ਼ਿਆਦਾ ਮਾਮਲੇ ਆਏ ਲੁਧਿਆਣੇ ਤੋਂ ਬਹੁਤ ਬਾਈ ਪਹੁੰਚੇ ਆ ਲੈਂਡ ਤੋਂ ਆ ਗਿਆ ਕਰਦੇ ਆ ਗੱਲਬਾਤ ਪਹਿਲਾਂ ਬਾਈ ਆ ਕੱਲੇ ਮੁੰਡੇ ਨਹੀਂ ਜੀ ਕਈ ਕੁੜੀਆਂ ਨੇ ਮਾਮਾ ਵੀ ਪਹੁੰਚੀਆਂ ਹੋਈਆਂ ਨੇ ਕਈ ਮੁੰਡੇ ਵੀ ਇਸ ਤਰ੍ਹਾਂ ਕਰਕੇ ਆ ਬਾਈ ਕਿਹੜਾ ਪਿੰਡ ਆ ਬਾਈ ਕਟਾਣੀ ਖੁਰਦ ਜ਼ਿਲ੍ਹਾ ਲੁਧਿਆਣਾ ਤੁਸੀਂ ਕਿੱਥੋਂ ਇੰਗਲੈਂਡ ਤੋਂ ਆਏ ਹੋ ਹਾਂ ਵੀਰੇ ਇੰਗਲੈਂਡ ਤੋਂ ਆਏ ਅੱਛਾ ਤੇ ਤੁਹਾਡੇ ਨਾਲ ਵੀ ਇਹੀ ਕੁਝ ਹੋਇਆ ਠੱਗੀ ਧੋਖਾ ਹਾਂਜੀ ਵੀਰੇ ਇਹੀ ਕੁਝ ਹੋਇਆ ਸੇਮ ਆ ਕਿੱਥੋਂ ਦੀ ਕੁੜੀ ਸੀ ਕੁੜੀ ਕਪੂਰਗੜ੍ਹ ਦੀ ਆ ਵੀਰੇ ਹਾਂ ਅਮਨੋਹ ਕੋਲੇ ਪੈ ਜਾਂਦਾ ਪਿੰਡ ਹਾਂ ਤੇ ਮੈਂ ਪੈਸੇ ਲਾ ਕੇ ਬਾਹਰ ਭੇਜੀ ਆ ਮੈਂ ਬਾਹਰ ਸੀ ਇੰਗਲੈਂਡ ਸੀ ਹਾਂ ਮੇਰਾ origignal ਵਿਆਹ ਹੋਇਆ ਹਾਂ। ਪੱਕਾ ਵਿਆਹ ਸੀ ਹਾਂ ਤੇ
ਬੇਈਮਾਨ ਹੋ ਗਈ ਜਾ ਕੇ ਹਾਂ ਤੇ ਮੈਂ ਕਿਸੇ ਕੋ ਹਜੇ ਤੱਕ ਕੋਈ ਕੇਸ ਨਹੀਂ ਕੀਤਾ। ਉਹਦਾ ਪਿਓ ਮੈਨੂੰ ਲਾੜੇ ਲੱਪਿਆਂ 'ਚ ਰੱਖ ਰਿਹਾ। ਮੈਂ ਵੇਟਿੰਗ 'ਚ ਹਾਂ। 6 ਸਾਲ ਹੋ ਗਏ ਵੇਟ ਕਰਦੇ ਨੂੰ। ਪੰਚਾਇਤ ਦੇ ਵਿੱਚ ਵੀ ਉਹਨੇ ਇਹੀ ਗੱਲ ਕਹੀ ਆ, ਕੁੜੀ ਆਊਗੀ ਕਟਾਣੀ ਆਊਗੀ। ਮੇਰੇ ਮੂੰਹ ਤੇ ਦਾੜੀ ਆ, ਮੈਂ ਗੁਰਸਿੱਖ ਪਰਿਵਾਰ ਆ, ਵੀ ਸਾਡੀ ਵੀ ਇੱਜ਼ਤ ਆ। ਪਰ ਬਾਈ ਮੈਂ ਵੇਟ ਕਰੀ ਜਾਂਦਾ। ਅੱਜ ਉਹਨੇ ਝੱਗਾ ਚੱਕਤਾ ਪਿਓ ਨੇ। ਕੀ ਕਹਿੰਦਾ? ਅੱਜ ਕਹਿੰਦਾ ਸਾਡੀ ਕੁੜੀ ਦਾ ਜਵਾਬ ਆ। ਪੈਸੇ ਜਿੰਨੇ ਲਾਏ ਸੀ ਆਪਾਂ ਬਾਈ ਪੈਸੇ ਲਾਏ ਸੀਗੇ 2 ਲੱਖ ਵਾਲਾ ਸੋਨਾ 6 ਲੱਖ 'ਚ ਕੱਟ ਗਿਆ। 50,000 ਵਾਲਾ ਪੈਲਸ ਸੀ ਉਹਦਾ 5 ਲੱਖ ਰੁਪਇਆ ਕੱਟ ਗਿਆ। ਸਾਰੇ ਹੀ ਪੈਸੇ ਕੱਟ ਗਿਆ। ਉਹ ਆਪਣੇ ਆਪ ਸੇਫ ਹੋ ਗਿਆ। ਕੁੜੀ ਬਾਹਰ ਭੇਜਤੀ। ਯਾਨੀ ਮੈਂ ਇੱਥੇ ਬੇਰੁਜ਼ਗਾਰ ਆ। ਲੋਕ ਤਾਂ ਕਹਿੰਦੇ ਆ ਕਿ ਨਾ ਮੁੰਡੇ ਅਨਪੜ੍ਹ ਨੇ, ਮੁੰਡਿਆਂ ਨੂੰ ਪੜ੍ਹਨਾ ਨਹੀਂ ਆਉਂਦਾ, ਮੁੰਡੇ ਬਾਹਰ ਜਾਣ ਦੇ ਲਾਲਚ ਦੇ ਵਿੱਚ ਵਿਆਹ ਕਰਾਉਂਦੇ ਆ। ਕਿ ਨਾ ਮੈਂ ਤਾਂ ਬਾਹਰੋਂ ਆਇਆ, ਮੈਂ ਸੰਨ 8 ਦਾ ਗਿਆ ਹੋਇਆ ਬਾਹਰ। ਆਹ ਦੇਖੋ ਜੀ, ਜਿਹੜੀ ਉਹ ਮੈਡਮ ਕਹਿ ਰਹੀ ਸੀਗੀ ਮੁੰਡੇ ਫੋਨ ਕਰਦੇ ਆ, ਕੁੜੀਆਂ ਨੂੰ ਤੰਗ ਕਰਦੇ ਆ। ਆਹ ਬਾਈ ਆਪ ਖੁਦ ਇੰਗਲੈਂਡ ਸੀ, ਇਹ ਕਿਹੜਾ ਤੰਗ ਕਰਦਾ ਹੋਊਗਾ ਹਨਾ। ਬਾਕੀ ਜਿੱਥੋਂ ਤੱਕ ਚੁੱਪ ਦੀ ਗੱਲ ਆ, ਹੁਣ ਤੱਕ ਕਿੰਨੇ ਸਾਲ ਹੋ ਗਏ ਚੁੱਪ ਹੀ ਸੀ ਬਾਈ ਤੂੰ? 6 ਸਾਲ ਹੋ ਗਏ ਚੁੱਪ ਆ ਬਈ। ਅੱਜ ਸੁਲਝਦੀ ਆ, ਕੱਲ ਸੁਲਝਦੀ ਆ। ਕੋਈ ਸੋਚੂਗਾ ਮੇਰੇ ਬਾਰੇ, ਖਬਰਾਂ ਆ ਜਾਵੇ ਜਾਂ ਮੇਰੇ ਪੈਸੇ ਦੇ ਦੇਣ। ਐਂਡ ਤੇ ਆ ਕੇ ਬਾਈ ਅੱਜ ਸਾਹਮਣੇ ਆਇਆ, ਮੈਨੂੰ ਕੋਈ ਉਮੀਦ ਜਾਗੀ ਆ ਬਈ ਹਾਂ ਕੋਈ ਇਨਸਾਫ ਹੋਊਗਾ, ਕੋਈ ਸੁਣੂਗਾ, ਮੇਰੀ ਵੀ ਸੁਣੂਗਾ। ਬਿਲਕੁਲ ਬਾਈ, ਆਵਾਜ਼ ਉੱਠੀ ਆ ਤਾਂ ਜ਼ਰੂਰ ਸੁਣਿਆ ਜਾਊਗਾ। ਅੱਛਾ, ਇਹਨੇ 5.5 ਲੱਖ ਦੇ 5.5 ਲੱਖ ਚ ਨਿਬੜ ਗਿਆ ਸੀਗਾ ਇਹਦਾ। ਅੱਛਾ, ਤੇ ਉਹ ਕਹਿੰਦੇ ਵੀ ਪੈਸੇ ਪਹਿਲਾਂ ਦੇ ਦਿਓ ਸਾਨੂੰ, ਹਾਂ ਵੀ ਬਾਅਦ ਸਾਈਨ ਕਰਾਂਗੇ। ਬਸ ਇਹਨਾਂ ਦਾ ਇੱਥੇ ਹੀ ਰੌਲਾ ਠੱਪ ਹੋ ਗਿਆ। ਉਹ ਪੈਸੇ ਨਹੀਂ ਦਿੰਦੇ। ਜੇ ਉਹ ਪੈਸੇ ਦੇ ਦੇਣ, ਇਹ ਕਹਿੰਦਾ ਮੇਰਾ ਤਲਾਕ ਹੋ ਜਾਵੇ, ਮੇਰਾ ਖੜਾ ਛੁੱਟ ਜਾਊਗਾ। ਸਭ ਦੀ ਇਹੀ ਕਹਾਣੀ ਆ ਬਾਈ। ਆਹ ਦੇਖੋ ਕਿੰਨੇ ਮੁੰਡੇ। ਚਲ ਧੰਨਵਾਦ ਮੀਡੀਆ ਦਾ, ਮੀਡੀਆ ਵੀ ਪਹੁੰਚਿਆ ਹੋਇਆ ਤੇ ਇੱਥੇ ਬਈ ਵਿੱਚ ਤਾਂ ਕੁੜੀਆਂ ਜਿਵੇਂ ਆਪਾਂ ਕਹਿੰਦੇ ਆ ਸਾਰੇ ਕੇਸ ਆਏ ਆ ਵੀ ਬਾਹਰ ਜਾ ਕੇ ਬਦਲ ਜਾਂਦੀਆਂ ਨੇ। ਤੁਹਾਨੂੰ ਇੱਥੇ ਬਦਲੀ ਹੋਈ ਕੁੜੀ ਦੀ ਕਹਾਣੀ ਵੀ ਦਿਖਾਉਣੇ ਆ ਬਾਈ ਕੀ ਨਾਮ ਹੈ ਤੇਰਾ? ਜਗਵਿੰਦਰ ਸਿੰਘ ਬਾਈ। ਕਿਹੜਾ ਪਿੰਡ ਹੈ? ਚੀਮਾ ਵੀਰੇ। ਆਹ ਬਰਨਾਲੇ ਕੋਲ ਚੀਮਾ? ਬਰਨਾਲੇ ਕੋਲ ਚੀਮਾ। ਕੀ ਕਹਾਣੀ ਹੈ ਤੇਰੀ? ਕਿੱਥੇ ਵਿਆਹ ਸੀ ਤੂੰ? ਬਾਈ ਮੈਂ ਸੀਨੀਵਾਲ ਕਲਾਂ ਵਿਆਹਿਆ ਹੋਇਆ ਸੀ। ਕਿਵੇਂ ਗੱਲ ਹੋਈ ਸੀ? ਸਾਰੇ ਪੈਸੇ ਤੁਸੀਂ ਲਾਉਣੇ ਸੀ? ਸਾਰੇ ਪੈਸੇ ਅਸੀਂ ਲਾਉਣੇ ਸੀ। ਪਹਿਲਾਂ ਮੈਂ ਆਪਦੇ ਘਰ ਆਏ ਦੀ 9,20,000 ਫੀਸ ਭਰੀ। ਉੱਚੀ ਬੋਲ। ਰਿਜੈਕਸ਼ਨ ਹੋ ਗਈ, ਰਿਜੈਕਟ ਆ ਗਏ। ਉਹ ਚ 70,000 ਰੁਪਇਆ ਫੀਸ ਕੱਟ ਗਈ। ਇਸ ਤੋਂ ਇਲਾਵਾ ਜਿਹੜਾ GI ਸੀ ਉਹਨੇ 2018 ਚ 5.5 ਬੈਂਡਾਂ ਤੇ ਫਾਈਲ ਲਾਈ ਹੋਈ ਸੀ, ਉਹ ਰਿਜੈਕਸ਼ਨ ਹੋ ਗਈ। ਉਹ ਸਾਥੋਂ ਝੂਠ ਬੋਲਿਆ ਸੀ, ਕਹਿੰਦੇ ਕੋਈ ਲੱਗੀ ਸਾਨੂੰ 6E ਵਾਲੀ ਬੈਂਡ ਵਾਲੀ ਫਾਈਲ ਦਿਖਾ ਦੀ। ਉਹਨਾਂ ਝੂਠ ਬੋਲਿਆ। ਫਿਰ ਇਸ ਤੋਂ ਬਾਅਦ ਸਾਥੋਂ ਜਿਹੜਾ 5,80,000 ਸੀ ਉਹ ਸਾਥੋਂ ਨਗਦ ਘਰੇ ਪੈਸੇ ਫੜ ਲਿਆ ਵਿਚੋਲਾ ਤੇ ਸਾਡੇ ਪਿੰਡ ਦੇ 2 ਗਵਾ। ਇਸ ਤੋਂ ਇਲਾਵਾ ਮੇਰੇ ਫਿਰ ਫਰਵਰੀ ਅਸੀਂ 2020 ਚ ਫਾਈਲ ਲਾਈ, ਫਿਰ ਰਿਜੈਕਸ਼ਨ ਆ ਗਈ। ਇਸ ਤੋਂ ਬਾਅਦ ਲਾਕਡਾਊਨ ਆ ਗਿਆ। ਇਸ ਤੋਂ ਬਾਅਦ ਆਈਲੈਟਸ ਤੁਸੀਂ ਆਪ ਕਰਾਈ ਸੀ? ਹਾਂ, ਇੱਕ ਵਾਰੀ ਵਿਆਹ ਤੋਂ ਬਾਅਦ ਆਈਲੈਟਸ ਕਰਾਈ? ਵਿਆਹ ਤੋਂ ਬਾਅਦ ਵੀ। ਨਹੀਂ, ਹੁਣ ਕੁੜੀ ਕਿੱਥੇ ਰਹਿ ਰਹੀ ਆ? ਹੁਣ ਆਪਦੇ ਸੀਨੀਵਾਲ। ਕਿ ਘਰੇ ਤਾਂ ਰਹਿ ਸਕਦੇ ਯਾਰ, ਤੁਹਾਡਾ ਰੀਜਨਲ ਵਿਆਹ ਹੋਇਆ। ਹਾਂ ਜੀ, ਘਰੇ ਦਾ ਹੁਣ 6 ਲੱਖ ਰੁਪਇਆ ਉਹ ਕਹਿੰਦੇ ਤੁਸੀਂ ਕਢਵਾ ਲਓ। ਤੁਸੀਂ ਕੋਈ ਕਰੀ ਨਹੀਂ ਪੰਚਾਇਤ ਕੋਈ ਗੱਲਬਾਤ? ਨਹੀਂ ਕਰੀ। ਅਸੀਂ ਬਹੁਤ ਕੋਸ਼ਿਸ਼ ਕੀਤਾ ਸੀ, ਪੰਚਾਇਤ ਨੂੰ ਆਖਿਆ, ਅਸੀਂ ਆਖਿਆ ਸਾਡੇ ਘਰੇ ਵਸਾ ਦਿਓ ਕੁੜੀ ਨੂੰ। ਅਸੀਂ ਆਖਿਆ ਜੇ ਤੁਹਾਨੂੰ ਅਸੀਂ ਆਖਿਆ ਦੁਬਾਰਾ ਪੈਸੇ ਲਾਉਣ ਨੂੰ ਤਿਆਰ ਆ ਜੀ। ਵਿਆਹ ਤੋਂ 2 ਦਿਨ ਪਹਿਲਾਂ ਰਫੂਜ ਆ ਜੀ। ਕੋਈ ਨਾ ਕਰ ਲਓ ਸੈਟਿੰਗ ਯਾਰ ਤੁਸੀਂ। ਬਾਈ ਸਾਰੇ ਪੇਪਰ ਲਈ ਫਿਰਦੇ ਤਾਂ ਪਿੰਡ ਤਾਂ ਦਿਖਾਓ, ਉੱਤੇ ਦਿਖਾ ਦਿਓ। ਵੀਰੇ ਸਾਡੇ ਨਾਲ ਜਾਣ ਬੁੱਝ ਕੇ ਠੱਗੀ ਮਾਰੀ। ਇੱਕ ਦਿਨ ਦੇਖਣ ਆਉਂਦਾ। ਆਹ ਦੇਖੋ ਬਾਹਰ ਜਾ ਕੇ ਬਦਲਣਾ ਤਾਂ ਇੱਥੇ ਵੀ ਇੱਕ ਦਿਨ ਮੇਰੇ ਨਾਲ ਦੇਖਣ ਆਉਂਦਾ, ਮੇਰੇ ਬੇਟੇ ਨੂੰ ਉੱਦੀ ਫਿੱਟ ਕਰਦਾ ਕਿ ਉਹ ਠੱਗੀ ਦਾ ਧਾਰਾ ਸੀ, ਧਾਰਾ ਉਹਦਾ ਵੀ ਠੱਗੀ ਮਾਰ। ਵਿਚੋਲਾ ਕੌਣ ਸੀ? ਵਿਚੋਲਾ ਰਾਇਸਰ ਦਾ ਕਰਮਜੀਤ ਸਿੰਘ। ਉਹ ਮੇਰੇ ਨਾਲ ਖੜਾ ਗਾ ਸੱਚਾਈ ਤੇ। ਜੇ ਕੋਈ ਸਾਡੀ ਗਲਤੀ ਆ ਤਾਂ ਸਾਨੂੰ ਸਜ਼ਾ ਦੇਵੇ, ਪੁਲਿਸ ਦੇਵੇ, ਕੋਈ ਪ੍ਰਸ਼ਾਸਨ। ਕੋਈ ਨਾ ਤੁਸੀਂ ਮੈਡਮ ਨੂੰ ਮਿਲੋ, ਮਨੀਜਾ ਗੁਲਾਟੀ ਨੂੰ। ਆਹ ਦੇਖੋ ਜੀ ਬਹੁਤ ਬੁਰਾ ਹਾਲ ਹੈ। ਦੇਖੋ ਕਿੰਨੀ ਵੱਡੀ ਗਿਣਤੀ ਦੇ ਵਿੱਚ ਨੌਜਵਾਨ ਪਹੁੰਚੇ ਹੋਏ ਆ ਪੀੜਤ। ਬਾਈ ਹੋਰ ਕੋਈ ਹੈਗਾ ਬਾਈ? ਮੰਗ ਪੱਤਰ ਬਣਾ ਰਹੇ ਆ ਬਾਈ ਤੇ ਮਨੀਜਾ ਗੁਲਾਟੀ ਨੂੰ ਮੈਡਮ ਨੂੰ ਮਿਲਣਗੇ, ਚਾਹੇ ਕੋਈ ਉੱਥੇ ਟਾਈਮ ਦੇਵੇ, ਜਿਵੇਂ ਵੀ ਹੋਊਗਾ। ਤੇ ਭੈੜਾ ਹੋਇਆ ਪਿਆ ਕੰਮ ਭਰਾਵੋ। ਬਚੋ ਬਚੋ ਬਚੋ। ਇਹ ਸਾਰਾ ਜੀਤ ਰੋਡ ਤੇ ਬੇੜਾ ਬੈਠਾ। ਇਹ ਸਾਰਾ ਜੀਤ ਰੋਡ ਤੇ ਹੁੰਦਿਆ ਕਾਂਡ। ਆ ਜੀਤ ਰੋਡ ਤੇ ਦੇਖ ਲਓ ਜੀ ਕੀ ਰਿਜ਼ਲਟ ਨਿਕਲੇ ਆ। ਮਾਨਤਾ ਹੈ ਜੀਤ ਰੋਡ ਤੇ ਨਹੀਂ ਹੁੰਦੀਆਂ। ਹਾਂਜੀ ਬਾਈ ਕੀ ਨਾਮ ਹੈ ਤੁਹਾਡਾ? ਗੁਰਸ਼ਰਨ ਸਿੰਘ। ਉੱਚੀ ਬੋਲ। ਗੁਰਸ਼ਰਨ ਸਿੰਘ। ਪਿੰਡ ਕਿਹੜਾ? ਫੋਟੇ। ਅੱਛਾ, ਤੇਰੇ ਨਾਲ ਵੀ ਇਹੀ ਕੁਝ ਹੋਇਆ ਜਿਹੜਾ ਦੂਜੇ ਬਾਈਆਂ ਦੀ ਕਹਾਣੀ ਆ? ਹਾਂਜੀ ਹਾਂਜੀ। ਕਿੱਥੇ ਪਿਆ ਸੀ? ਪਿੰਡੀ ਬਲੋਚਾਂ ਹੀ ਸਾਦਕ ਤੋਂ। ਸਾਦਕ ਗੰਨੀ। ਤੇ ਕਿਹੜੇ ਦੇਸ਼ ਗਈ ਹੈ ਘਰ ਵਾਲੀ? ਕੈਨੇਡਾ ਸਰੀ। ਸਰੀ ਰਹਿੰਦੀ ਆ। ਪੈਸੇ ਸਾਰੇ ਲਾਏ ਤੁਸੀਂ? ਹਾਂਜੀ ਹਾਂਜੀ। ਪੱਕਾ ਵਿਆਹ ਸੀ? ਹਾਂਜੀ ਪੱਕਾ। ਤੇ ਉੱਥੇ ਜਾ ਕੇ ਗੱਲਬਾਤ ਕਰਨੋਂ ਹਟ ਗਈ? ਗੱਲਬਾਤ ਕਰਨੋਂ ਹਟ ਗਈ ਵੀਰੇ। ਪਹਿਲਾਂ ਸਗਨ ਉਹਦਾ ਹੋਰ ਕਿਤੇ ਪਿਆ ਸੀ, ਕੱਚਾ ਸਗਨ। ਉਹਨਾਂ ਨੇ 13,40,000 ਰੁਪਇਆ ਲਾਇਆ ਸੀਗਾ। ਤੇ ਉਹ ਮੁੰਡੇ ਨੂੰ ਵੀ ਜਵਾਬ ਦੇਤਾ ਉਹਨੇ, ਕਹਿੰਦੀ ਵੀ ਮੇਰਾ ਇਹ ਮੁੰਡਾ ਨਹੀਂ ਪਸੰਦ, ਮੈਂ ਵਿਆਹ ਨਹੀਂ ਕਰਵਾਉਣਾ। ਫਿਰ ਮੇਰੀ ਮਾਸੀ ਦੇ ਮੁੰਡੇ ਨੇ ਸਾਡੇ ਨਾਲ ਗੱਲਬਾਤ ਕੀਤੀ। ਮੇਰੇ ਮਾਸੀ ਦੇ ਮੁੰਡੇ ਦੀ ਸਗੀ ਸਾਲੀ ਦੀ ਕੁੜੀ ਹੈ। ਅੱਛਾ। ਨਹੀਂ ਹੁਣ ਤੁਹਾਡੀ ਕੋਈ ਪੰਚਾਇਤ ਨਾਲ ਗੱਲ ਹੋਈ ਹੋਣੀ ਹੈ? ਕੋਈ ਕਰਿਆ ਨਹੀਂ ਸੰਪਰਕ? ਅਸੀਂ ਦਰਖਾਸਤ ਦੇ ਦਿੱਤੀ ਵੀ ਆ ਜੀ, ਸਾਡੀ ਪਰਚਾ ਨਹੀਂ ਹਜੇ ਹੋਇਆ। ਨਿਹਾਲ ਸਿੰਘ ਆ ਦੇਖੋ ਜੀ, ਹਰ ਇੱਕ ਬੰਦੇ ਦੀ ਸੇਮ ਕਹਾਣੀ ਆ। ਸਾਰੇ ਪੈਸੇ ਲਾ ਚੁੱਕਾ, ਜਾ ਕੇ ਫੋਨ ਕਰਨ ਨੂੰ ਤੁਹਾਨੂੰ ਹਟ ਜਾਂਦੀਆਂ। ਤੇ ਫਿਰ ਅਗਲੇ ਨੂੰ ਹੁਣ ਜਿਹੜਾ 5 ਰੁਪਈਆਂ ਦੀ ਲਾਈ ਬੈਠਣ ਨੂੰ ਤਾਂ ਡਰ ਲੱਗਣਾ ਹੀ ਆ। ਤੇ ਉਹੀ ਕੁਝ ਹੋ ਜਾਂਦਾ ਹੁੰਦਾ ਜਿਹੜਾ।
ਹਾਂਜੀ ਬਾਈ ਕੀ ਹਾਲ ਹੈ? ਸਤਿ ਸ਼੍ਰੀ ਅਕਾਲ ਬਾਈ ਜੀ। ਕੀ ਨਾਮ ਹੈ? ਮੇਰਾ ਨਾਮ ਜਸਵਿੰਦਰ ਸਿੰਘ ਹੈ ਜੀ। ਤੇਰੇ ਨਾਲ ਵੀ ਇਹੀ ਕੁਝ ਹੋਇਆ? ਹਾਂਜੀ ਹਾਂਜੀ। ਅੱਛਾ ਕਿਹੜਾ ਪਿੰਡ ਹੈ? ਮੈਂ ਜੀ ਮੌੜ ਮੰਡੀ ਤੋਂ ਆ ਜੀ। ਮੌੜ ਮੰਡੀ ਤੋਂ। ਅੱਛਾ ਕਿੱਥੋਂ ਦੀ ਕੁੜੀ ਸੀ? ਕੁੜੀ ਮਾਨਸਾ ਸ਼ਹਿਰ ਦੀ ਹੈ ਜੀ। ਪੱਕਾ ਵਿਆਹ ਸੀ? ਹਾਂਜੀ ਮੇਰਾ ਤਾਂ ਕਿੰਨੇ ਪੈਸੇ ਲਾਏ? ਮੇਰੀ ਲਵ ਮੈਰਿਜ ਹੋਈ ਸੀਗੀ। ਹਾਏ ਹਾਏ। ਮੇਰਾ ਰਿਲੇਸ਼ਨ ਵੀ 10 ਸਾਲ ਪਹਿਲਾਂ ਸੀਗਾ ਜੀ। ਕੁੜੀ ਦਾ 2010 ਉਹ ਵੀ ਮੁੱਕਰ ਗਈ ਯਾਰ। ਹਾਂਜੀ 2010 ਚ ਮੇਰਾ ਰਿਲੇਸ਼ਨ ਸੀ ਕੁੜੀ ਇਹਦਾ ਦਾ ਰੱਬ ਜੀ। ਹੀ ਰੱਖੇ ਇਹਨਾਂ ਨੂੰ ਤਾਂ ਨਾ ਕਿਵੇਂ ਕੀ ਪੈਸੇ ਸਾਰੇ ਤੂੰ ਲਾ ਕੇ ਬਾਹਰ ਭੇਜਤੀ? ਹਾਂਜੀ ਉੱਥੇ ਜਾ ਕੇ ਕੀ ਪੈਸੇ ਲਾ ਕੇ ਬਾਹਰ ਨਹੀਂ ਗਈ ਜੀ ਕੁੜੀ। ਉਹ ਸਾਡੀ ਫਾਈਲ ਰਿਫਿਊਜ਼ਲ ਹੋ ਗਈ ਸੀ। ਜਿਹੜਾ ਪੈਸਾ ਭੇਜਿਆ ਸੀ ਬਾਹਰ ਜੀ, ਮੇਰਾ ਫਾਈਲ ਰਿਫਿਊਜ਼ਲ ਹੋ ਗਈ ਜੀ। ਲਾਕਡਾਊਨ ਹੋ ਗਿਆ। ਮੈਂ ਕਿਹਾ ਚਲੋ ਪੈਸਾ ਵਾਪਸ ਕਰਵਾ ਲਈਏ ਆਪਣਾ ਨਾ, ਵੀ ਚਲੋ ਲਾਕਡਾਊਨ ਖੁੱਲੇਗਾ ਉਦੋਂ ਦੇਖਾਂਗੇ। ਤੇ ਮੈਂ ਪੈਸਾ ਸਾਰਾ ਵਾਪਸ ਕਰਵਾ ਲਿਆ ਜੀ। ਉਸ ਤੋਂ ਬਾਅਦ ਕੀ ਕੀਤਾ ਜੀ, ਉਹ ਕੁੜੀ ਨੇ ਸਾਡੇ ਘਰੇ ਆ ਕੇ ਜਾਂ ਮਾਂ ਪਿਓ ਸਾਰਿਆਂ ਨੂੰ ਬੁਲਾ ਕੇ ਲੈ ਬਾਗੇ ਜੀ। ਤੇ ਉਸ ਤੋਂ ਬਾਅਦ ਅਸੀਂ ਲੈਣ ਗਏ, ਕਹਿੰਦੇ ਇਸ ਤਾਂ ਕੁੜੀ ਤੋੜ ਦੇਣੀ, ਸਾਡਾ ਤਲਾਕ ਹੈ ਜੀ। ਤੇ ਪੈਸੇ ਤਾਂ ਕਹਿੰਦੇ ਅਸੀਂ ਦਿੰਦੇ ਨਹੀਂ, ਵੀ ਜਿੱਥੇ ਮਰਜ਼ੀ ਕੋਰਟ ਕਚਹਿਰੀ ਨਿਬੇੜ ਲਓ, ਬਹਿ ਕੇ ਨਿਬੇੜ ਲਓ। ਕਿੰਨੇ ਪੈਸੇ ਸੀ? 12 ਲੱਖ ਰੁਪਇਆ ਸਾਡਾ ਜਿਹੜਾ ਭੇਜਿਆ ਸੀ ਅਸੀਂ ਬਾਹਰੋਂ 13 ਕਿਤੇ ਸੁਣਵਾਈ ਹੋਈ? ਕਿਤੇ ਨਹੀਂ ਸੁਣਵਾਈ ਹੋਈ ਬਾਈ ਸਾਡੀ, ਠੀਕ ਹੈ ਨਾ। ਜਾਂਦੇ ਆ ਕੋਰਟਾਂ ਚ ਉਹ ਮੈਡਮ ਮਨੀਸ਼ਾ ਗੁਲਾਟੀ ਤੇ ਆਸ ਹੈ? ਦੇਖਦੇ ਆ ਪੂਰੀ ਆਸ ਕਰਕੇ ਆਏ ਆ ਜੀ ਇੱਥੇ। ਹਾਂ ਹਾਂਜੀ ਬਾਈ। ਬਈ ਸਾਡੇ ਬਾਈ ਦੀ ਵੀ ਲਵ ਮੈਰਿਜ ਸੀ 2 ਸਾਲ ਵਿਆਹ ਤੋਂ ਪਹਿਲਾਂ ਦਾ ਹੀ ਰਿਲੇਸ਼ਨ ਸੀ ਉਹਨਾਂ ਦਾ। ਇਹਦੇ ਭਰਾ ਦੀ ਬਾਈ ਲਵ ਮੈਰਿਜ ਸੀ 2 ਸਾਲ ਪਹਿਲਾਂ ਰਿਲੇਸ਼ਨ ਸੀ ਤੇ ਬਾਈ ਡੈਥ ਹੋ ਗਈ ਸੁਸਾਈਡ ਕਰਕੇ ਕੁੜੀ ਤੋਂ ਤੰਗ ਆ ਕੇ, ਹਨਾ। ਹਾਂਜੀ ਹਾਂਜੀ। ਆਹ ਦੇਖੋ ਬਾਈ ਫਾਈਲਾਂ ਚੱਕੀ ਫਿਰਦਾ ਵਿਚਾਰਾ, ਆਪਦੇ ਸਾਰੇ ਸਬੂਤ ਲਈ ਫਿਰ। ਆਹ ਦੇਖੋ WhatsApp ਦੀਆਂ ਚੈਟਾਂ ਚੁੱਟਾਂ ਕਢਾਈ ਫਿਰਦੇ ਆ ਬਾਈ ਲੋਕ। ਬੁਰਾ ਹਾਲ ਆ ਬੱਚੋ ਬਾਈ, ਇੱਥੇ ਕੰਮ ਕਰ ਲਓ ਜਿਹੜਾ ਕਰਨਾ। ਜੇ ਜਾਣਾ ਆਈ ਆਪ ਕਰ ਲਿਆ ਕਰੋ। ਆਈਲੈਟਸ ਚਾਹੇ 2 ਵਾਰੀ 3 ਵਾਰੀ ਕਰੋ ਤਾਂ ਸਾਲੇ ਨੰਬਰ ਆਉਣਗੇ ਹੀ। ਐਵੇਂ ਕਿਸੇ ਦਾ ਵਿਸ਼ਵਾਸ ਨਾ ਕਰਿਆ ਕਰੋ ਬਾਈ। ਉੱਥੇ ਜਾ ਕੇ ਇਹਨਾਂ ਨੂੰ ਹਵਾ ਲੱਗ ਜਾਂਦੀ ਹੈ, ਮਾਹੌਲ ਹੋਰ ਬਣ ਜਾਂਦਾ। ਉੱਥੇ ਇੱਥੇ ਤਾਂ ਆਪਾਂ ਘਰੋਂ ਨਹੀਂ ਬਾਹਰ ਨਿਕਲ ਜਾਂਦੇ। ਉੱਥੇ ਕੋਈ ਪਿੰਡ ਕਿਸੇ ਦਾ ਡਰ ਨਹੀਂ, ਡੁੱਕਰ ਨਹੀਂ, ਨਜ਼ਾਰੇ ਲੈਂਦੀਆਂ ਬਾਈ। ਤੂੰ ਵੀ ਬਾਈ ਪੀੜਤਾ? ਕਿਹੜਾ ਪਿੰਡ ਹੈ? ਬਰਨਾਲਾ ਪਿੰਡ ਆ ਜੀ, ਸਰਜੀਤਪੁਰਾ ਕੋਠੀ। ਕਿੱਥੇ ਵਿਆਹ ਸੀ? ਧਨੌਲੇ ਵਿਆਹ ਸੀ, ਰਜਿੰਦਰਪੁਰਾ ਕੋਠੇ ਦੇ ਵਿੱਚ। ਅੱਛਾ ਸਾਰੇ ਪੈਸੇ ਤੁਸੀਂ ਲਾਏ ਸੀ? ਸਾਰੇ 65 ਲੱਖ ਰੁਪਏ ਬਾਈ ਲਾਇਆ ਸੀ। ਇੰਨੇ ਕਿਵੇਂ ਲੱਗ ਕਿਤੇ? 22 ਲੱਖ ਰੁਪਏ ਮੈਂ ਵਿਆਹ ਤੇ ਲਾਇਆ। ਵਿਆਹ ਤਾਂ ਸਾਡਾ ਕਰਾ ਲੈਂਦਾ ਪ੍ਰਾਹੁਣਿਆ। ਬਸ ਨਹੀਂ ਯਾਰ ਤੇਰਾ ਤਾਂ ਕੰਮ ਭਰਾਵਾ ਚੱਕਵਾ ਸੀ। ਆਹ ਦੇਖੋ ਬਾਈ 22 ਲੱਖ ਵਿਆਹ ਤੇ ਲਾ ਕੇ ਬਚਾਂਗੇ ਕਿੱਥੋਂ ਯਾਰ ਅਸੀਂ? ਹੋ ਸਕਦਾ ਚੱਲ ਤੂੰ ਘਰੋਂ ਸੌਖਾ ਹੋਵੇਂ, ਉਹ ਗੱਲ ਕਰਦਾ। ਖੂਹ ਚ ਗਏ? ਖੂਚ ਗਏ ਬਾਈ, ਜਮਾ ਖੂਚ ਗਏ। ਤੇ ਹੁਣ ਕੀ ਆਂਦੀ ਆ? ਹੁਣ ਤਾਂ ਕੁਝ ਨਹੀਂ ਆਂਦੀ, ਬਸ ਉਹਦਾ ਡਿਵੋਰਸ ਦਾ ਕਹਿੰਦੀ ਆ ਵੀ ਡਿਵੋਰਸ ਕਰਨਾ, ਜ਼ੀਰੋ ਮਾਰਨਾ। ਮੈਨੂੰ ਸਮਝਾ ਜਿਹੜੀ ਗੱਲ ਆਪਾਂ ਕਹਿੰਦੇ, ਉਹ ਮੈਡਮ ਨੇ ਆਉਣਾ ਜੀ, ਬਹੁਤ ਟਾਈਮ ਲੱਗ ਜਾਊ। ਚਲੋ ਬਾਈ ਇਹ ਸਾਰੇ ਜਣੇ ਇਕੱਠੇ ਹੋ ਜਾਓ, ਆਪਾਂ ਜਿਹੜੀ ਗੱਲ ਕਰਨੀ ਆ ਉਹ ਕਰ ਲਈਏ। ਆਹ ਦੇਖੋ ਜੀ ਦੁੱਖਾਂ ਦੀ ਇੰਨੀ ਕਹਾਣੀ ਆ। ਆਹ ਬਾਪੂ ਮੈਡਮ ਨੂੰ, ਮਨਦੀਪ ਕੌਰ ਨੂੰ ਗੱਲ ਦੱਸਦਾ ਸੀਗਾ ਤੇ ਮੈਡਮ ਸੱਚੀ ਵਿੱਚ ਹੀ ਰੋਣ ਲੱਗ ਗਏ। ਉਹ ਦੇਖੋ ਰੋ ਰਹੇ ਆ, ਇੰਨੇ ਭਾਵੁਕ ਹੋ ਗਏ ਉਹਨਾਂ ਦਾ ਦੁੱਖ ਸੁਣ ਕੇ। ਉਹ ਦੇਖੋ ਰੋ ਰਹੇ ਆ। ਇੰਨੇ ਕੁ ਲੋਕ ਦੁਖੀ ਆ ਇੱਥੇ। ਆ ਜਿੰਨੇ ਮੇਰੇ ਪੋਤੇ ਨੂੰ ਮਾਰ ਦੂਗਾ ਸੈਕਟੋ, ਇਹਨੂੰ ਤਾਂ ਕੁੱਟਿਆ ਬਹੁਤ ਜ਼ਿਆਦੇ ਤੇ ਦੇਖੋ। ਪਰਚਾ ਪਾਤਾ ਤੇ ਆਪਣਾ ਖੜਾ ਡਰਾਉਣ ਨਾ ਮਾਰਾ ਵੀ ਕਰਦੇ ਆ ਬਾਪੂ ਆਪਾਂ ਮੈਡਮ ਨੂੰ ਆਉਂਦੇ। ਆ ਦੇਖੋ ਜੀ ਮਾਰ ਦੂਗਾ ਹੁਣ। ਕੋਈ ਨਾ ਕੋਈ ਮੈਂ ਬਾਲੀ ਵੱਡੀ ਕਹਾਣੀ ਆਪਾਂ ਗੱਲ ਕਰਦੇ ਕੋਈ ਨਾ। ਆਹ ਦੇਖੋ ਜੀ ਜਿੰਨੇ ਦੁਖੀ ਆ ਬਾਪੂ ਜੀ ਦਾ ਦੁੱਖ। ਬਾਪੂ ਸਿਟੀਜ਼ਨ ਹੈ ਕੈਨੇਡਾ ਦਾ, ਪਰ ਰੁਲਦਾ ਇੱਥੇ। ਇਹ ਵੀ ਮਾਤਾ ਵੀ ਕੈਨੇਡਾ ਦੇ ਸਿਟੀਜ਼ਨ ਹੈ, ਪਰ ਰੋਲ ਇੱਥੇ ਰਹੇ ਆ। ਦੇਖੋ ਕੈਨੇਡਾ ਦਾ ਸਿਟੀਜ਼ਨ ਮੁੰਡਾ ਮਰ ਗਿਆ। ਜਦੋਂ ਪ੍ਰਮਾਤਮਾ ਨੇ ਦੁੱਖ ਦਿਖਾਉਣਾ ਹੋਵੇ ਇੱਥੋਂ ਹਿਸਾਬ ਲਾ ਲਓ ਮਿੱਤਰੋ। ਨਾ ਤਾਂ ਕੈਨੇਡਾ ਦੇ ਵਿੱਚ ਹੋਵੇਗਾ ਨਾ ਇੱਥੇ। ਜੇ ਕਿਸੇ ਨੇ ਸੁਖੀ ਰਹਿਣਾ ਇੱਥੇ ਵੀ ਰਹਿ ਪੂਗਾ। ਜੇ ਕਿਸੇ ਦੇ ਕਰਮਾਂ 'ਚ ਦੁੱਖ ਹੈ, ਆ ਕੈਨੇਡਾ ਦਾ ਸਿਟੀਜ਼ਨ ਹੋ ਕੇ ਦੋਨੇ ਬਜ਼ੁਰਗ ਆ ਦੇਖੋ ਰੋ ਰਹੇ ਆ। ਕੈਨੇਡਾ ਦੇ ਸਿਟੀਜ਼ਨ ਹੈ ਇਹ। ਰੱਬ ਨੇ ਜਦੋਂ ਦੁੱਖ ਦੇਣਾ ਹੋਵੇ, ਪੁੱਤ ਮਰ ਗਿਆ, ਨੂੰਹ ਸਾਰੀ ਪੂੰਜੀ ਹੱਥ 'ਚ ਕਰ ਗਈ। ਆਈ ਹੋਇਆ ਨਾ ਬੇਬੇ? ਤੁਸੀਂ ਵੀ ਕੈਨੇਡਾ ਜਾ ਕੇ ਆਏ ਹੋ? 21 ਸਾਲ ਹੋ ਗਏ ਸਾਨੂੰ ਕੈਨੇਡਾ ਦੇ ਵਿੱਚ। 21 ਸਾਲ ਨਾ ਉਹ ਕੈਨੇਡਾ 'ਚ ਇੰਨਾ ਕੁਝ ਹੋਊ ਤੁਹਾਡੇ ਕੋਲ ਰੱਜੀ ਨਹੀਂ ਉਹ? ਅੱਛਾ ਉਹ ਨਹੀਂ ਗਈ। ਨਹੀਂ ਸੀ ਅਜੇ। ਅੱਛਾ ਮੁੰਡਾ ਪੱਕਾ ਸੀ? ਲੜਕੇ ਦਾ ਤੀਜਾ ਵਿਆਹ ਸੀਗਾ। ਇਹ ਲੜਕੇ ਤੀਜਾ ਵਿਆਹ ਸੀਗਾ ਡੋਰ ਤੋਂ ਕੇ ਦੋ ਦੇ ਲੜਕੇ ਦਾ। ਹਾਂਜੀ ਮੇਰਾ ਲੜਕਾ ਜਿਹੜਾ ਸੁਰਗਵਾਸ ਹੋ ਗਿਆ। ਠੀਕ ਹੈ। ਇਹ ਗਈ ਨਹੀਂ ਸੀ ਅਜੇ। ਉਸ ਤੋਂ ਪਹਿਲਾਂ ਹੀ ਮਤਲਬ ਵੀ ਉਹਦਾ ਐਕਸੀਡੈਂਟ ਹੋ ਗਿਆ, ਉਹਦੀ ਡੈਥ ਹੋ ਗਈ। ਆ ਦੇਖੋ ਮੈਡਮ ਰੋ ਇੰਨੇ ਭਾਵੁਕ ਹੋ ਗਏ, ਮੈਡਮ ਰੋਣ ਲੱਗ ਗਏ। ਪਤਾ ਕੀ ਹੈ? ਹਾਂਜੀ। ਦੁੱਖ ਵੇਖਿਆ ਨਹੀਂ ਜਾਂਦਾ। ਬਿਲਕੁਲ ਜੀ। ਕਿਉਂਕਿ ਉਹ ਧੀਆਂ ਸੀ। ਅਸੀਂ ਹਮੇਸ਼ਾ ਕਹਿ ਦਿੰਦੇ ਆ ਕਿ ਕੁੜੀਆਂ ਧੋਖੇ ਕਰਦੀਆਂ, ਮੁੰਡੇ ਧੋਖੇ ਕਰਦੇ। ਇਹ ਕਥਨਾ ਤਾੜੀ ਨਹੀਂ ਵੱਜਦੀ। ਨਹੀਂ ਬਾਈ ਜੀ, ਮੁੰਡੇ ਤੇ ਬਿਲਕੁਲ ਸਾਰੇ ਚੰਗੇ ਨਹੀਂ ਹੁੰਦੇ, ਸਾਰੇ ਮਾੜੇ। ਕੁੜੀ ਤੇ ਬਲੇਮ ਨਹੀਂ ਕਰ ਸਕਦੇ। ਹਾਂਜੀ। ਅੱਜ ਜਿਵੇਂ ਅਸੀਂ ਕੇਸ ਦੇਖ ਰਹੇ ਨਾ, ਅੱਜ ਸੱਚੇ ਅੰਦਰੋਂ ਸੀਨਾ ਪਾੜਦਾ। ਬਾਪੂ ਜਦੋਂ ਰੋਇਆ ਬਹੁਤ ਦੁੱਖ ਹੋਇਆ। ਦੇਖਿਆ ਨਹੀਂ ਜਾਂਦਾ। ਆ ਦੇਖੋ ਜੀ ਇਨਸਾਨੀਅਤ, ਇਹ ਹੁੰਦੀ ਹੈ ਇਨਸਾਨੀਅਤ। ਇੱਕ ਚੰਗੇ ਮੈਂ ਹੁਣੀ ਦੇਖਿਆ ਸੀ ਚੰਗੇ ਸੰਸਕਾਰਾਂ ਦਾ ਇਹ ਇੱਥੋਂ ਫਰਕ ਹੁੰਦਾ ਵੀਰੇ। ਇੱਥੋਂ ਇਨਸਾਨੀਅਤ ਝਲਕਦੀ ਆ। ਇਹ ਭੈਣ ਰੋਈ, ਉਹਨਾਂ ਦਾ ਦੁੱਖ ਦੇਖ ਕੇ ਰੋਈ। ਜੇ ਮਾਂ ਪਿਓ ਨੇ ਚੰਗੇ ਸੰਸਕਾਰ ਦਿੱਤੇ ਹੁਣ, ਜਿਹੜੀ ਆਏ ਇਨਸਾਨੀਅਤ ਨਾਲ ਤੇ ਰੋਂਦੀ ਹੈ ਕੁੜੀ, ਹਨਾ। ਇਹ ਥੋੜੀ ਕੈਨੇਡਾ ਜਾ ਕੇ ਕਿਤੇ ਐ ਧੋਖਾਧੜੀ ਕਿਸੇ ਨਾਲ ਕਰ ਸਕਦੀ ਆ। ਉਹ ਤਾਂ ਪੱਥਰ ਦਿਲ ਹੁੰਦੀਆਂ ਨੇ। ਹੋਰ
ਉਹ ਪੱਥਰ ਤੇ ਲਾਉਂਦੀਆਂ ਨੇ। ਬਹੁਤ ਜ਼ਿਆਦਾ ਵੱਡੀ ਗਿਣਤੀ ਦੇ ਵਿੱਚ ਨੌਜਵਾਨ ਪੀੜਤ ਇੱਥੇ ਪਹੁੰਚ ਚੁੱਕੇ ਨੇ। ਲਵਪ੍ਰੀਤ ਵਿਆਹ ਸੀ ਖੁੱਡੀ ਕਲਾਂ ਤੇ ਤੁਸੀਂ ਵੀ ਖੁੱਡੀ ਕਲਾਂ ਵਿਆਹ ਸੀ? ਚਾਚੇ ਤਾਈ ਦੀਆਂ ਕੁੜੀਆਂ ਜੀ, ਦੋਨੇ ਚਾਚੇ ਤਾਈ ਨੇ ਕੁੜੀਆਂ ਨੇ। ਤੁਹਾਡੇ ਨਾਲ ਵਿਆਹ ਸੀ। ਦੂਜੀ ਕੁੜੀ ਦਾ ਕੀ ਨਾਂ ਸੀ? ਸ਼ਰਨਦੀਪ ਕੌਰ ਸੀ। ਉਹਨੇ ਵੀ ਆਈ ਸੀ ਕੇਸ, ਉਹਨੇ ਵੀ ਪੈਸੇ ਸੋਥ ਲਵਾਏ ਸੀ। ਹਾਂਜੀ, ਸਾਰੇ ਰੁਪਏ ਮੇਰੇ ਲੱਗੇ ਸੀ। ਕੈਨੇਡਾ ਗਈ ਸੀ? ਹਾਂਜੀ, ਕੈਨੇਡਾ ਗਈ ਸੀ। ਫਿਰ ਕੀ ਹੋਇਆ, ਕਿਵੇਂ ਗੱਲਬਾਤ ਬੰਦ ਹੋ ਗਈ? 2 ਮਹੀਨੇ ਹੋ ਗਏ ਗੱਲਬਾਤ ਕੀਤੀ ਜੀ। ਹਾਂ, ਮੁੜ ਕੇ ਜਿਵੇਂ ਲਾਪਰੀ ਦੀ ਘਰ ਵਾਲੀ ਨੇ ਉਧਰ ਜਾ ਕੇ ਆਪਦੇ ਫਰੈਂਡਸ਼ਿਪ ਹੋਰ ਕਰ ਲਈ। ਹਾਂ। ਉਹ ਮਹੀਨੇ ਕੀਤੀ ਸੀ। ਪਤਾ ਤੈਨੂੰ ਪ੍ਰੂਫ ਹੈ? ਸਾਰੇ ਪ੍ਰੂਫਾਂ ਦੇ ਫੋਟੋਆਂ ਨੇ ਤੇ ਉਹ ਮੁੰਡਾ ਮਤਲਬ ਮੇਰੇ ਸਹੁਰੇ ਪਰਿਵਾਰਾਂ ਦੇ ਖਾਤੇ 'ਚ ਰੁਪਏ ਭੇਜਦਾ ਰਿਹਾ ਜੀ। ਉਹਦੀ ਵੀ ਮੇਰੇ ਕੋਲ ਪਈਆਂ ਨੇ ਪ੍ਰੂਫ ਪਏ ਆ। ਅੱਛਾ, ਤੂੰ ਰੱਖੀ ਕੋਲੇ ਆਪਾਂ ਮੈਡਮ ਨੂੰ ਮਨੀਸ਼ਾ ਗਲਾਟੀ ਨੂੰ ਦਿਖਾਵਾਂਗੇ। ਆਹ ਦੇਖੋ ਜੀ, ਉਸੇ ਪਿੰਡ ਦੀ ਉਹਦੇ ਚਾਚੇ ਤਾਏ ਦੀ ਕੁੜੀ ਬਾਈ ਕਹਿ ਰਿਹਾ ਇਹ, ਤੇ ਉਹਨੇ ਤਾਂ ਵਿਚਾਰੇ ਨੇ ਜਾਣ ਦੇਤੀ। ਤੂੰ ਨਾ ਇਹ ਜਿਹਾ ਕੰਮ ਕਰੀ। ਹੋਰ ਇੱਥੇ ਬਾਈ ਕਿਹੜਾ ਆਇਆ ਸੀ ਮਗਰੋਂ ਯਾਰ? ਭਾਈ ਇਹਨੂੰ ਜਦੋਂ ਮੈਂ ਗਿਆ ਸੀ ਸਵੀਰੇ ਵਰਗਿਆਂ ਕੋਲੇ ਗਹਿਲਾ ਪਿੰਡ 'ਚ, ਮੈਂ ਆਪਦਾ ਕੰਮ ਐਗਰੀਕਲਚਰ ਖੇਤੀਬਾੜੀ 'ਚ ਕੰਮ ਕਰਦਾ ਸੀ। ਇਸ ਪਰਿਵਾਰ ਨਾਲ ਮੇਰੀ ਜਾਣ ਪਛਾਣ ਹੋਈ। ਮੈਂ ਇਹਨਾਂ ਨੂੰ ਪੁੱਛਿਆ ਬਾਈ ਕੀ ਹਾਲ ਚਾਲ ਆ, ਪਰ ਇਹਨਾਂ ਨੇ ਮੈਨੂੰ ਦੱਸਿਆ ਕਹਿੰਦੇ ਸਾਡੇ ਨਾਲ ਇਸ ਤਰ੍ਹਾਂ ਦੀ ਘਟਨਾ ਹੋਈ। ਮੈਂ ਬਾਈ ਰਾਜੂ ਦਾ ਨੰਬਰ ਦਿੱਤਾ ਬੱਲੋ ਦਾ। ਬਾਈ ਜੀ ਉਹ ਬੰਦੇ ਨਾਲ ਕੰਟੈਕਟ ਕਰੋ, ਠੀਕ ਹੈ। ਆਪਣਾ ਭਰਾ ਹੈਗਾ, ਉਹਨੇ ਇਸ ਮਸਲੇ 'ਚ ਠੀਕ ਆ ਹੁਣ ਆਵਾਜ਼ ਉਠਾਈ ਹੋਈ ਹੈਗੀ। ਇਸ ਮਸਲੇ ਦਾ ਕੋਈ ਨਾ ਕੋਈ ਹੱਲ ਲੱਭਾਂਗੇ। ਹੱਲ ਹੋਣਾ ਚਾਹੀਦਾ ਤਾਂ ਬਾਈ, ਰਿਵਾਜ ਹੀ ਬਣ ਗਿਆ ਯਾਰ। ਆ ਦੇਖੋ ਇੱਥੇ ਕਿੰਨੀ ਵੱਡੀ ਕਹਿੰਦੇ ਹਲੇ ਇੰਨੇ ਮੁੰਡੇ ਪਰਲੇ ਪਾਰਕ 'ਚ ਖੜੇ ਜਿਹੜੇ ਇੱਥੇ ਆ ਰਹੇ ਆ। ਆ ਬਾਈ ਤੁਸੀਂ ਕਿੱਥੋਂ ਆਏ ਹੋ? ਮੈਂ ਵੀਰੇ ਰਾੜਾ ਸਾਹਿਬ ਕੋਲੋਂ ਗੋਸਾ ਪਿੰਡ ਆ ਮੇਰਾ। ਤੁਹਾਡਾ ਵੀ ਇਹੀ ਕੰਮ ਹੋਇਆ? ਹਾਂਜੀ, ਮੇਰੇ 9 ਸਾਲ ਹੋ ਗਏ ਮੇਰੇ ਨਾਲ ਚੱਲਦੇ ਨੂੰ। ਅੱਛਾ। ਮੇਰੇ ਤੇ ਕਦੇ ਝੂਠੇ ਪਰਚੇ ਪਵਾ ਦਿੰਦੇ ਸੀਗੇ ਹਨਾ, ਕਦੇ ਕੁਛ ਕਰਾ ਦਿੰਦੇ ਸੀਗੇ, ਕਦੇ ਕਹਿੰਦੇ ਸੀ ਸਾਡੀ ਕੁੜੀ ਮਰ ਗਈ। ਈਵਨ ਕਿ ਉਹਨਾਂ ਦੀ ਕੁੜੀ ਨੇ ਐਸਐਸਪੀ ਸਾਹਿਬ ਨਾਲ ਖੁਦ ਬਾਅਦ ਚੋਂ ਗੱਲ ਕੀਤੀ ਆ। ਨਹੀਂ, ਕਿੰਨੇ ਪੈਸੇ ਲੱਗੇ ਤੇਰੇ? ਮੇਰੇ ਵੀਰੇ 27 ਲੱਖ ਰੁਪਇਆ ਲੱਗ ਗਿਆ ਸੀਗਾ। ਅੱਛਾ, ਕੁਛ ਨਹੀਂ ਹੱਥ ਪੱਲੇ ਆਇਆ? 12.5 ਲੱਖ ਰੁਪਇਆ ਆਇਆ। 50-50 ਰੁਪਏ ਕਰਕੇ ਦਿੱਤੇ ਆ ਵੀਰੇ ਉਹਨਾਂ ਨੇ ਹਜੇ ਤੱਕ। ਪਰ ਹੁਣ ਜੱਜ ਸਾਹਿਬ ਕੋਲ ਕਿੱਥੋਂ ਦੀ ਕੁੜੀ? ਚੱਕ ਸ਼ੇਖੂਪੁਰਾ। ਚੱਕ ਸ਼ੇਖੂਪੁਰਾ ਦੀ। ਆ ਲੁਧਿਆਣੇ ਜ਼ਿਲ੍ਹੇ 'ਚ ਜ਼ਿਆਦਾ ਮਾਮਲੇ ਆਏ। ਲੁਧਿਆਣੇ ਤੋਂ ਬਹੁਤ ਬਾਈ ਪਹੁੰਚੇ ਆ ਲੈਣ ਤੋਂ ਆ ਗਿਆ। ਕਰਦੇ ਆ ਗੱਲਬਾਤ। ਪਹਿਲਾਂ ਬਾਈ ਆ ਕੱਲੇ ਮੁੰਡੇ ਨਹੀਂ ਜੀ, ਕਈ ਕੁੜੀਆਂ ਦੀਆਂ ਮਾਵਾਂ ਵੀ ਪਹੁੰਚੀਆਂ ਹੋਈਆਂ ਨੇ, ਕਈ ਮੁੰਡੇ ਵੀ ਇਸ ਤਰ੍ਹਾਂ ਕਰਕੇ। ਆ ਬਾਈ ਕਿਹੜਾ ਪਿੰਡ ਆ ਬਾਈ? ਬਾਈ ਕਟਾਣੀ ਖੁਰਦ, ਜ਼ਿਲ੍ਹਾ ਲੁਧਿਆਣਾ। ਲੁਧਿਆਣਾ। ਤੁਸੀਂ ਕਿੱਥੋਂ ਇੰਗਲੈਂਡ ਤੋਂ ਆਏ ਹੋ? ਹਾਂ ਵੀਰੇ, ਇੰਗਲੈਂਡ ਤੋਂ ਆਏ। ਅੱਛਾ, ਤੇ ਤੁਹਾਡੇ ਨਾਲ ਵੀ ਇਹੀ ਕੁਝ ਹੋਇਆ, ਠੱਗੀ ਧੋਖਾ? ਹਾਂਜੀ ਵੀਰੇ, ਇਹੀ ਕੁਝ ਹੋਇਆ ਸੇਮ ਆ। ਕਿੱਥੋਂ ਦੀ ਕੁੜੀ ਸੀ? ਕੁੜੀ ਕਪੂਰਗੜ੍ਹ ਦੀ ਆ ਵੀਰੇ। ਹਾਂ। ਅਮਲੋਹ ਕੋਲੇ ਪੈ ਜਾਂਦਾ ਪਿੰਡ। ਹਾਂ। ਤੇ ਮੈਂ ਪੈਸੇ ਲਾ ਕੇ ਬਾਹਰ ਭੇਜੀ ਆ। ਮੈਂ ਬਾਹਰ ਸੀ, ਇੰਗਲੈਂਡ ਸੀ। ਹਾਂ। ਮੇਰਾ origignal ਵਿਆਹ ਹੋਇਆ, ਪੱਕਾ ਵਿਆਹ ਸੀ। ਹਾਂ। ਤੇ ਬੇਈਮਾਨ ਹੋ ਗਈ ਜਾ ਕੇ। ਹਾਂ। ਤੇ ਮੈਂ ਕਿਸੇ ਕੋ ਹਜੇ ਤੱਕ ਕੋਈ ਕੇਸ ਨਹੀਂ ਕੀਤਾ। ਉਹਦਾ ਪਿਓ ਮੈਨੂੰ ਲਾੜੇ ਲੱਪਿਆਂ 'ਚ ਰੱਖ ਰਿਹਾ। ਮੈਂ ਵੇਟਿੰਗ 'ਚ ਆ। ਹਾਂ। 6 ਸਾਲ ਹੋ ਗਏ ਵੇਟ ਕਰਦੇ ਨੂੰ। ਪੰਚਾਇਤ ਦੇ ਵਿੱਚ ਵੀ ਉਹਨੇ ਇਹੀ ਗੱਲ ਕਹੀ ਆ, ਕੁੜੀ ਆਊਗੀ, ਕਟਾਣੀ ਆਊਗੀ। ਮੇਰੇ ਮੂੰਹ ਤੇ ਦਾੜੀ ਆ, ਮੈਂ ਗੁਰਸਿੱਖ ਪਰਿਵਾਰ ਆ, ਵੀ ਸਾਡੀ ਵੀ ਇੱਜ਼ਤ ਆ। ਪਰ ਬਾਈ ਮੈਂ ਵੇਟ ਕਰੀ ਜਾਂਦਾ। ਅੱਜ ਉਹਨੇ ਝੱਗਾ ਚੱਕਤਾ ਪਿਓ ਨੇ। ਕੀ ਕਹਿੰਦਾ? ਅੱਜ ਕਹਿੰਦਾ ਸਾਡੀ ਕੁੜੀ ਦਾ ਜਵਾਬ ਆ। ਪੈਸੇ ਜਿੰਨੇ ਲਾਏ ਸੀ ਆਪਾਂ? ਬਾਈ ਪੈਸੇ ਲਾਏ ਸੀਗੇ 2 ਲੱਖ ਵਾਲਾ ਸੋਨਾ 6 ਲੱਖ 'ਚ ਕੱਟ ਗਿਆ। 50,000 ਵਾਲਾ ਪੈਲਸ ਸੀ, ਉਹਦਾ 5 ਲੱਖ ਰੁਪਇਆ ਕੱਟ ਗਿਆ। ਸਾਰੇ ਹੀ ਪੈਸੇ ਕੱਟ ਗਿਆ। ਉਹ ਆਪਣੇ ਆਪ ਸੇਫ ਹੋ ਗਿਆ। ਕੁੜੀ ਬਾਹਰ ਭੇਜਤੀ। ਯਾਨੀ ਮੈਂ ਇੱਥੇ ਬੇਰੁਜ਼ਗਾਰ ਆ। ਲੋਕ ਤਾਂ ਕਹਿੰਦੇ ਆ ਕਿ ਨਾ ਮੁੰਡੇ ਅਨਪੜ੍ਹ ਨੇ, ਮੁੰਡਿਆਂ ਨੂੰ ਪੜ੍ਹਨਾ ਨਹੀਂ ਆਉਂਦਾ, ਮੁੰਡੇ ਬਾਹਰ ਜਾਣ ਦੇ ਲਾਲਚ ਦੇ ਵਿੱਚ ਵਿਆਹ ਕਰਾਉਂਦੇ ਆ। ਕਹਿੰਦਾ ਮੈਂ ਤਾਂ ਬਾਹਰੋਂ ਆਇਆ, ਮੈਂ ਸੰਨ 8 ਦਾ ਗਿਆ ਹੋਇਆ ਬਾਹਰ। ਆ ਦੇਖੋ ਜੀ, ਜਿਹੜੀ ਉਹ ਮੈਡਮ ਕਹਿ ਰਹੀ ਸੀਗੀ ਮੁੰਡੇ ਫੋਨ ਕਰਦੇ ਆ, ਕੁੜੀਆਂ ਨੂੰ ਤੰਗ ਕਰਦੇ ਆ। ਆ ਬਾਈ ਆਪ ਖੁਦ ਇੰਗਲੈਂਡ ਸੀ, ਇਹ ਕਿਹੜਾ ਤੰਗ ਕਰਦਾ ਹੋਊਗਾ ਹਨਾ। ਬਾਕੀ ਜਿੱਥੋਂ ਤੱਕ ਚੁੱਪ ਦੀ ਗੱਲ, ਹੁਣ ਤੱਕ ਕਿੰਨੇ ਸਾਲ ਹੋ ਗਏ ਚੁੱਪ ਹੀ ਸੀ ਬਾਈ ਤੂੰ? 6 ਸਾਲ ਹੋ ਗਏ ਚੁੱਪ ਆ ਬਈ। ਅੱਜ ਸੁਲਝਦੀ ਆ, ਕੱਲ ਸੁਲਝਦੀ ਆ। ਕੋਈ ਸੋਚੂਗਾ ਮੇਰੇ ਬਾਰੇ, ਖਬਰਾਂ ਆ ਜਾਵੇ ਜਾਂ ਮੇਰੇ ਪੈਸੇ ਦੇ ਦੇਣ। ਐਂਡ ਤੇ ਆ ਕੇ ਬਾਈ ਅੱਜ ਸਾਹਮਣੇ ਆਇਆ, ਮੈਨੂੰ ਕੋਈ ਉਮੀਦ ਜਾਗੀ ਆ ਬਈ ਹਾਂ ਕੋਈ ਇਨਸਾਫ ਹੋਊਗਾ, ਕੋਈ ਸੁਣੂਗਾ, ਮੇਰੀ ਵੀ ਸੁਣੂਗਾ। ਬਿਲਕੁਲ ਬਾਈ, ਆਵਾਜ਼ ਉੱਠੀ ਆ ਤਾਂ ਜ਼ਰੂਰ ਸੁਣਿਆ ਜਾਊਗਾ। ਅੱਛਾ, ਇਹਨੇ 5.5 ਲੱਖ ਤੇ 5.5 ਲੱਖ ਚ ਨਿਬੜ ਗਿਆ ਸੀਗਾ ਇਹਦਾ। ਅੱਛਾ। ਤੇ ਉਹ ਕਹਿੰਦੇ ਵੀ ਪੈਸੇ ਪਹਿਲਾਂ ਦੇ ਦਿਓ ਸਾਨੂੰ, ਵੀ ਬਾਅਦ ਚ ਸਾਈਨ ਕਰਾਂਗੇ। ਬਸ ਇਹਨਾਂ ਦਾ ਇੱਥੇ ਹੀ ਰੌਲਾ ਠੱਪ ਹੋ ਗਿਆ। ਉਹ ਪੈਸੇ ਨਹੀਂ ਦਿੰਦੇ। ਜੇ ਉਹ ਪੈਸੇ ਦੇ ਦੇਣ, ਇਹ ਕਹਿੰਦਾ ਮੇਰਾ ਤਲਾਕ ਹੋ ਜਾਵੇ, ਮੇਰਾ ਖੜਾ ਛੁੱਟ ਜਾਊਗਾ। ਸਭ ਦੀ ਇਹੀ ਕਹਾਣੀ ਆ ਬਾਈ। ਆ ਦੇਖੋ ਕਿੰਨੇ ਮੁੰਡੇ। ਚਲ ਧੰਨਵਾਦ ਮੀਡੀਆ ਦਾ, ਮੀਡੀਆ ਵੀ ਪਹੁੰਚਿਆ ਹੋਇਆ। ਤੇ ਇੱਥੇ ਬਈ ਵਿੱਚ ਤਾਂ ਕੁੜੀਆਂ, ਜਿਵੇਂ ਆਪਾਂ ਕਹਿੰਦੇ ਆ ਸਾਰੇ ਕੇਸ ਆਏ ਆ ਵੀ ਬਾਹਰ ਜਾ ਕੇ ਬਦਲ ਜਾਂਦੀਆਂ ਨੇ, ਸਾਨੂੰ ਇੱਥੇ ਬਦਲੀ ਹੋਈ ਕੁੜੀ ਦੀ ਕਹਾਣੀ ਵੀ ਦਿਖਾਉਣੇ ਆ। ਆ ਬਾਈ ਕੀ ਨਾਮ ਹੈ ਤੇਰਾ? ਜਗਵਿੰਦਰ ਸਿੰਘ ਬਾਈ। ਕਿਹੜਾ ਪਿੰਡ ਹੈ? ਚੀਮਾ ਵੀਰੇ। ਆਹ ਬਰਨਾਲੇ ਕੋਲ ਚੀਮਾ? ਬਰਨਾਲੇ ਕੋਲ ਚੀਮਾ। ਕੀ ਕਹਾਣੀ ਹੈ ਤੇਰੀ? ਕਿੱਥੇ ਵਿਆਹ ਸੀ ਤੂੰ? ਬਾਈ ਮੈਂ ਸੀਨੀਵਾਲ ਕਲਾਂ ਵਿਆਹਿਆ ਹੋਇਆ ਸੀ। ਕਿਵੇਂ ਗੱਲ ਹੋਈ ਸੀ? ਸਾਰੇ ਪੈਸੇ ਤੁਸੀਂ ਲਾਉਣੇ ਸੀ? ਸਾਰੇ ਪੈਸੇ ਅਸੀਂ ਲਾਉਣੇ ਸੀ। ਮੈਂ ਆਪਦੇ ਘਰ ਆਈ ਦੀ 9,20,000 ਫੀਸ ਭਰੀ। ਉੱਚੀ ਬੋਲ। ਰਿਜੈਕਸ਼ਨ ਹੋ ਗਈ, ਰਿਜੈਕਟ ਆ ਗਏ। ਉਹ ਚ 70,000 ਰੁਪਇਆ ਫੀਸ ਕੱਟ ਗਈ। ਇਸ ਤੋਂ ਇਲਾਵਾ ਜਿਹੜਾ GIC ਉਹਨਾਂ ਨੇ 2018 ਚ 5.5 ਬੈਂਡਾਂ ਦੇ ਫਾਈਲ ਲਾਈ ਹੋਈ ਸੀ, ਉਹ ਰਿਜੈਕਸ਼ਨ ਹੋ ਗਈ। ਉਹ ਸਾਥੋਂ ਝੂਠ ਬੋਲਿਆ ਸੀ, ਕਹਿੰਦੇ ਕੋਈ ਲੱਗੀ ਨਹੀਂ, ਸਾਨੂੰ 60E ਵਾਲੀ ਬੈਂਡ ਵਾਲੀ ਫਾਈਲ ਦਿਖਾ ਦੀ। ਉਹਨਾਂ ਝੂਠ ਬੋਲਿਆ। ਫਿਰ ਇਸ ਤੋਂ ਬਾਅਦ ਸਾਥੋਂ ਜਿਹੜਾ 5,80,000 ਸੀ, ਉਹ ਸਾਥੋਂ ਨਗਦ ਘਰੇ ਪੈਸੇ ਫੜ ਲਿਆ ਵਿਚੋਲਾ ਤੇ ਸਾਡੇ ਪਿੰਡ ਦੇ 2 ਗਵਾਹ। ਇਸ ਤੋਂ ਇਲਾਵਾ ਮੇਰੇ
ਫਿਰ ਫਰਵਰੀ ਅਸੀਂ 2020 ਚ ਫਾਈਲ ਲਾਈ, ਫਿਰ ਰਿਜੈਕਸ਼ਨ ਆ ਗਈ। ਇਸ ਤੋਂ ਬਾਅਦ ਲਾਕਡਾਊਨ ਆ ਗਿਆ। ਇਸ ਤੋਂ ਬਾਅਦ ਆਈਲੈਟਸ ਤੁਸੀਂ ਆਪ ਕਰਾਈ ਸੀ? ਹਾਂ, ਇੱਕ ਵਾਰੀ ਵਿਆਹ ਤੋਂ ਬਾਅਦ ਆਈਲੈਟਸ ਕਰਾਈ? ਵਿਆਹ ਤੋਂ ਬਾਅਦ ਵੀ ਨਹੀਂ, ਹੁਣ ਕੁੜੀ ਕਿੱਥੇ ਰਹਿ ਰਹੀ ਆ? ਹੁਣ ਆਪਦੇ ਸੀਨੀ ਵਾਲਾ ਕਿ ਘਰੇ ਤਾਂ ਰਹਿ ਸਕਦੇ ਯਾਰ, ਤੁਹਾਡਾ ਰੀਜਨਲ ਵਿਆਹ ਹੋਇਆ। ਹਾਂ ਜੀ, ਘਰੇ ਦਾ ਹੁਣ 6 ਲੱਖ ਰੁਪਇਆ ਉਹ ਕਹਿੰਦੇ ਤੁਸੀਂ ਕਢਵਾ ਲਓ। ਤੁਸੀਂ ਕੋਈ ਕਰੀ ਨਹੀਂ ਪੰਚਾਇਤ ਪੰਚੂਤ ਕੋਈ ਗੱਲਬਾਤ? ਪੰਚਾਇਤ ਨਹੀਂ ਕਰੀ ਅਸੀਂ, ਬਹੁਤ ਕੋਸ਼ਿਸ਼ ਕੀਤਾ ਸੀ ਪੰਚਾਇਤ ਨੂੰ ਆਖਿਆ, ਉਹਨੇ ਅਸੀਂ ਆਖਿਆ ਸਾਡੇ ਘਰੇ ਵਸਾ ਦਿਓ ਕੁੜੀ ਨੂੰ। ਅਸੀਂ ਆਖਿਆ ਜੇ ਤੁਹਾਨੂੰ ਅਸੀਂ ਆਖਿਆ ਦੁਬਾਰਾ ਪੈਸੇ ਲਾਉਣ ਨੂੰ ਤਿਆਰ ਆ ਜੀ। ਵਿਆਹ ਤੋਂ 2 ਦਿਨ ਪਹਿਲਾਂ ਰਖੂਜ ਆ ਜੀ। ਕੋਈ ਨਾ ਕਰ ਲਓ ਸੈਟਿੰਗ ਯਾਰ, ਤੁਸੀਂ ਬਾਈ ਸਾਰੇ ਪੇਪਰ ਲਈ ਫਿਰਦੇ ਤਾਂ ਮੈਨੂੰ ਤਾਂ ਦਿਖਾਉਂਦੇ, ਉੱਤੇ ਦਿਖਾ ਦਿਓ। ਵੀਰੇ ਸਾਡੇ ਨਾਲ ਜਾਣ ਬੁੱਝ ਕੇ ਠੱਗੀ ਮਾਰੀ, ਇੱਕ ਦਿਨ ਦੇਖਣ ਆਉਂਦਾ। ਆਹ ਦੇਖੋ, ਬਾਹਰ ਜਾ ਕੇ ਬਦਲਣਾ ਤਾਂ ਇੱਥੇ ਵੀ ਇੱਕ ਦਿਨ ਮੇਰੇ ਨਾਲ ਦੇਖਣ ਆਉਂਦਾ, ਮੇਰੇ ਬੇਟੇ ਨੂੰ ਉਦੀ ਫਿੱਟ ਕਰਦਾ, ਕਿਉਂ ਠੱਗੀ ਦਾ ਧਾਰਾ ਸੀ, ਧਾਰਾ ਹੈਗਾ ਉਹਦਾ ਵੀ ਠੱਗੀ ਮਾਰ। ਵਿਚੋਲਾ ਕੌਣ ਸੀ? ਵਿਚੋਲਾ ਰਾਏਸਰ ਦਾ ਧਰਮਜੀਤ ਸਿੰਘ, ਉਹ ਮੇਰੇ ਨਾਲ ਖੜਾਗਾ ਸੱਚਾਈ ਤੇ। ਜੇ ਕੋਈ ਸਾਡੀ ਗਲਤੀ ਆ ਤਾਂ ਸਾਨੂੰ ਸਜ਼ਾ ਦੇਵੇ, ਪੁਲਿਸ ਦੇਵੇ, ਕੋਈ ਪ੍ਰਸ਼ਾਸਨ। ਕੋਈ ਨਾ, ਤੁਸੀਂ ਮੈਡਮ ਨੂੰ ਮਿਲੋ, ਮਨੀਜਾ ਗੁਲਾਟੀ ਨੂੰ। ਆਹ ਦੇਖੋ ਜੀ, ਬਹੁਤ ਬੁਰਾ ਹਾਲ ਹੈ। ਦੇਖੋ ਕਿੰਨੀ ਵੱਡੀ ਗਿਣਤੀ ਦੇ ਵਿੱਚ ਨੌਜਵਾਨ ਪਹੁੰਚੇ ਹੋਏ ਆ ਪੀੜਤ। ਬਈ ਹੋਰ ਕੋਈ ਹੈਗਾ ਬਾਈ? ਮੰਗ ਪੱਤਰ ਬਣਾ ਰਹੇ ਆ ਬਾਈ, ਤੇ ਮਨੀਜਾ ਗੁਲਾਟੀ ਨੂੰ ਮੈਡਮ ਨੂੰ ਮਿਲਣਗੇ, ਚਾਹੇ ਕੋਈ ਉੱਥੇ ਟਾਈਮ ਦੇਵੇ, ਜਿਵੇਂ ਵੀ ਹੋਊਗਾ। ਤੇ ਭੈੜਾ ਹੋਇਆ ਪਿਆ ਕੰਮ ਭਰਾਵੋ, ਬਚੋ ਬਚੋ ਬਚੋ। ਇਹ ਸਾਰਾ ਜੀਤ ਰੋਡ ਤੇ ਬੇੜਾ ਬੈਠਾ, ਇਹ ਸਾਰਾ ਜੀਤ ਰੋਡ ਤੇ ਹੁੰਦਿਆ ਕਾਂਡ। ਆ ਜੀਤ ਰੋਡ ਤੇ ਦੇਖ ਲਓ ਜੀ ਕੀ ਰਿਜ਼ਲਟ ਨਿਕਲੇ ਆ। ਮਾਨਤਾ ਹੈ ਜੀਤ ਰੋਡ ਤੇ ਨਹੀਂ ਹੁੰਦੀਆਂ। ਹਾਂਜੀ ਬਾਈ, ਕੀ ਨਾਮ ਹੈ ਤੁਹਾਡਾ? ਉੱਚੀ ਬੋਲ। ਗੁਰਸ਼ਰਨ ਸਿੰਘ, ਪਿੰਡ ਕਿਹੜਾ? ਕੋਟੇ। ਅੱਛਾ, ਤੇਰੇ ਨਾਲ ਵੀ ਇਹੀ ਕੁਝ ਹੋਇਆ ਜਿਹੜਾ ਦੂਜੇ ਬਾਈਆਂ ਦੀ ਕਹਾਣੀ ਆ? ਹਾਂਜੀ ਹਾਂਜੀ, ਕਿੱਥੇ ਪਿਆ ਸੀ? ਪਿੰਡੀ ਬਲੋਚਾਂ ਹੀ ਸਾਦਕ ਤੋਂ। ਸਾਦਕ ਗੰਨੀ। ਤੇ ਕਿਹੜੇ ਦੇਸ਼ ਗਈ ਹੈ ਘਰ ਵਾਲੀ? ਕੈਨੇਡਾ ਸਰੀ। ਸਰੀ ਰਹਿੰਦੀ ਆ। ਪੈਸੇ ਸਾਰੇ ਲਾਏ ਤੁਸੀਂ? ਹਾਂਜੀ ਹਾਂਜੀ, ਪੱਕਾ ਵਿਆਹ ਸੀ? ਹਾਂਜੀ ਪੱਕਾ। ਤੇ ਉੱਥੇ ਜਾ ਕੇ ਗੱਲਬਾਤ ਕਰਨੋਂ ਹਟ ਗਈ? ਗੱਲਬਾਤ ਕਰਨੋਂ ਹਟ ਗਈ ਵੀਰੇ। ਪਹਿਲਾਂ ਸਗਨ ਉਹਦਾ ਹੋਰ ਕਿਤੇ ਪਿਆ ਸੀ, ਕੱਚਾ ਸਗਨ। ਉਹਨਾਂ ਨੇ 13,40,000 ਰੁਪਇਆ ਲਾਇਆ ਸੀਗਾ। ਤੇ ਉਹ ਮੁੰਡੇ ਨੂੰ ਵੀ ਜਵਾਬ ਦੇਤਾ ਉਹਨੇ, ਕਹਿੰਦੀ ਵੀ ਮੇਰਾ ਇਹ ਮੁੰਡਾ ਨਹੀਂ ਪਸੰਦ, ਮੈਂ ਵਿਆਹ ਨਹੀਂ ਕਰਨਾ। ਫਿਰ ਮੇਰੀ ਮਾਸੀ ਦੇ ਮੁੰਡੇ ਨੇ ਸਾਡੇ ਨਾਲ ਗੱਲਬਾਤ ਕੀਤੀ। ਮੇਰੇ ਮਾਸੀ ਦੇ ਮੁੰਡੇ ਦੀ ਸਗੀ ਸਾਲੀ ਦੀ ਕੁੜੀ ਹੈ। ਅੱਛਾ, ਨਹੀਂ ਹੁਣ ਤੁਹਾਡੀ ਕੋਈ ਪੰਚਾਇਤ ਨਾਲ ਗੱਲ ਹੋਈ ਹੋਣੀ ਹੈ, ਕੋਈ ਕਰਿਆ ਨਹੀਂ ਸੰਪਰਕ? ਅਸੀਂ ਦਰਖਾਸਤ ਦੇ ਦਿੱਤੀ ਵੀ ਆਈ, ਸਾਡੀ ਪਰਚਾ ਨਹੀਂ ਹਜੇ ਹੋਇਆ। ਨਿਹਾਲ ਸਿੰਘ ਆਹ ਦੇਖੋ ਜੀ, ਹਰ ਇੱਕ ਬੰਦੇ ਦੀ ਸੇਮ ਕਹਾਣੀ ਆ। ਸਾਰੇ ਪੈਸੇ ਲਾ ਚੁੱਕਾ, ਜਾ ਕੇ ਫੋਨ ਕਰਨ ਨੂੰ ਤੁਹਾਨੂੰ ਹਟ ਜਾਂਦੀਆਂ, ਤੇ ਫਿਰ ਅਗਲੇ ਨੂੰ ਹੁਣ ਜਿਹੜਾ 5 ਰੁਪਈਆਂ ਦੀ ਲਾਈ ਬੈਠਣ ਉਹ ਤਾਂ ਡਰ ਲੱਗਣਾ ਹੀ ਆ, ਤੇ ਉਹੀ ਕੁਝ ਹੋ ਜਾਂਦਾ ਹੁੰਦਾ ਜਿਹੜਾ। ਹਾਂਜੀ ਬਾਈ, ਕੀ ਹਾਲ ਹੈ? ਸਤਿ ਸ਼੍ਰੀ ਅਕਾਲ ਬਾਈ ਜੀ। ਕੀ ਨਾਮ ਹੈ? ਮੇਰਾ ਨਾਮ ਜਸਵਿੰਦਰ ਸਿੰਘ ਹੈ ਜੀ। ਤੇਰੇ ਨਾਲ ਵੀ ਇਹੀ ਕੁਝ ਹੋਇਆ? ਹਾਂਜੀ ਹਾਂਜੀ। ਅੱਛਾ, ਕਿਹੜਾ ਪਿੰਡ ਹੈ? ਮੈਂ ਜੀ ਮੌੜ ਮੰਡੀ ਤੋਂ ਆ ਜੀ। ਮੌੜ ਮੰਡੀ ਤੋਂ। ਅੱਛਾ, ਕਿੱਥੋਂ ਦੀ ਕੁੜੀ ਸੀ? ਕੁੜੀ ਮਾਨਸਾ ਸ਼ਹਿਰ ਦੀ ਹੈ ਜੀ। ਪੱਕਾ ਪਿਆ ਸੀ? ਹਾਂ ਜੀ, ਮੇਰਾ ਤਾਂ ਕਿੰਨੇ ਪੈਸੇ ਲਾਏ? ਮੇਰੀ ਲਵ ਮੈਰਿਜ ਹੋਈ ਸੀਗੀ। ਹਾਏ ਹਾਏ। ਮੇਰਾ ਰਿਲੇਸ਼ਨ ਵੀ 10 ਸਾਲ ਪਹਿਲਾਂ ਸੀਗਾ ਜੀ ਕੁੜੀ ਦਾ, 2010। ਉਹ ਵੀ ਮੁੱਕਰ ਗਈ ਯਾਰ? ਹਾਂ ਜੀ, 2010 ਚ ਮੇਰਾ ਰਿਲੇਸ਼ਨ ਸੀ ਕੁੜੀ ਇਹਦਾ ਦਾ ਰੱਬ ਹੀ ਰੱਖੇ ਇਹਨਾਂ ਨੂੰ ਤਾਂ। ਨਾ ਕਿਵੇਂ ਕੀ ਪੈਸੇ ਸਾਰੇ ਤੂੰ ਲਾ ਕੇ ਬਾਹਰ ਭੇਜਤੀ? ਹਾਂ ਜੀ, ਉੱਥੇ ਜਾ ਕੇ ਕੀ ਪੈਸੇ ਲਾ ਕੇ ਬਾਹਰ ਨਹੀਂ ਗਈ ਜੀ ਕੁੜੀ। ਉਹ ਸਾਡੀ ਫਾਈਲ ਰਿਫਿਊਜ਼ਲ ਹੋ ਗਈ ਸੀ, ਜਿਹੜਾ ਪੈਸਾ ਭੇਜਿਆ ਸੀ ਬਾਹਰ ਜੀ, ਮੇਰਾ ਫਾਈਲ ਰਿਫਿਊਜ਼ਲ ਹੋ ਗਈ ਜੀ। ਲਾਕਡਾਊਨ ਹੋ ਗਿਆ, ਮੈਂ ਕਿਹਾ ਚਲੋ ਪੈਸਾ ਵਾਪਸ ਕਰਵਾ ਲਈਏ ਆਪਣਾ ਨਾ, ਵੀ ਚਲੋ ਲਾਕਡਾਊਨ ਖੁੱਲੇਗਾ ਉਹ ਦੇਖਾਂਗੇ। ਤੇ ਮੈਂ ਪੈਸਾ ਸਾਰਾ ਵਾਪਸ ਕਰਵਾ ਲਿਆ ਜੀ। ਉਸ ਤੋਂ ਬਾਅਦ ਕੀ ਕੀਤਾ ਜੀ, ਉਹ ਕੁੜੀ ਨੇ ਸਾਡੇ ਘਰੇ ਆ ਕੇ ਜੀ, ਆਦੇ ਮਾਪੇ ਸਾਰਿਆਂ ਨੂੰ ਬੁਲਾ ਕੇ ਲੈ ਬਾਗੇ ਜੀ। ਤੇ ਉਸ ਤੋਂ ਬਾਅਦ ਅਸੀਂ ਲੈਣ ਗਏ, ਕਹਿੰਦੇ ਇਸ ਤਾਂ ਕੁੜੀ ਤੋਰ ਦੇਣੀ, ਸਾਡਾ ਤਲਾਕ ਹੈ ਜੀ। ਤੇ ਪੈਸੇ ਤਾਂ ਕਹਿੰਦੇ ਅਸੀਂ ਦਿੰਦੇ ਨਹੀਂ, ਵੀ ਜਿੱਥੇ ਮਰਜ਼ੀ ਕੋਰਟ ਕਚਹਿਰੀ ਨਿਬੇੜ ਲਓ, ਬਹਿ ਕੇ ਨਿਬੇੜ ਲਓ। ਕਿੰਨੇ ਪੈਸੇ ਸੀ? 12 ਲੱਖ ਰੁਪਇਆ ਸਾਡਾ ਜਿਹੜਾ ਭੇਜਿਆ ਸੀ ਅਸੀਂ ਬਾਹਰੋਂ। 13 ਕਿਤੇ ਸੁਣਵਾਈ ਹੋਈ? ਕਿਤੇ ਨਹੀਂ ਸੁਣਵਾਈ ਹੋਈ ਬਾਈ ਸਾਡੀ, ਠੀਕ ਹੈ ਨਾ। ਜਾਂਦੇ ਆ ਕੋਰਟਾਂ 'ਚ। ਮੈਡਮ ਮਨੀਸ਼ਾ ਗੁਲਾਟੀ ਤੇ ਆਸ ਹੈ? ਦੇਖਦੇ ਆ, ਪੂਰੀ ਆਸ ਕਰਕੇ ਆਏ ਜੀ ਇੱਥੇ। ਹਾਂ ਹਾਂਜੀ ਬਾਈ। ਬਈ ਸਾਡੇ ਬਾਈ ਦੀ ਵੀ ਲਵ ਮੈਰਿਜ ਸੀ, 2 ਸਾਲ ਵਿਆਹ ਤੋਂ ਪਹਿਲਾਂ ਦਾ ਹੀ ਰਿਲੇਸ਼ਨ ਸੀ ਉਹਨਾਂ ਦਾ। ਇਹਦੇ ਭਰਾ ਦੀ ਬਾਈ ਲਵ ਮੈਰਿਜ ਸੀ, 2 ਸਾਲ ਪਹਿਲਾਂ ਰਿਲੇਸ਼ਨ ਸੀ, ਤੇ ਬਾਈ ਡੈਥ ਹੋ ਗਈ ਸੁਸਾਈਡ ਕਰਕੇ, ਕੁੜੀ ਤੋਂ ਤੰਗ ਆ ਕੇ, ਹਨਾ। ਹਾਂਜੀ ਹਾਂਜੀ। ਆਹ ਦੇਖੋ ਬਾਈ, ਫਾਈਲਾਂ ਚੱਕੀ ਫਿਰਦਾ ਵਿਚਾਰਾ, ਆਪਦੇ ਸਾਰੇ ਸਬੂਤ ਲਈ ਫਿਰ। ਆਹ ਦੇਖੋ WhatsApp ਦੀਆਂ ਚੈਟਾਂ ਚੂਟਾਂ ਕਢਾਈ ਫਿਰਦੇ ਆ ਬਾਈ ਲੋਕ। ਬੁਰਾ ਹਾਲ ਆ। ਬੱਚੋ ਬਾਈ, ਇੱਥੇ ਕੰਮ ਕਰ ਲਓ ਜਿਹੜਾ ਕਰਨਾ। ਜੇ ਜਾਣਾ ਆਪ ਕਰ ਲਿਆ ਕਰੋ, ਆਈਲੈਟਸ ਚਾਹੇ 2 ਵਾਰੀ 3 ਵਾਰੀ ਕਰੋ ਤਾਂ ਸਾਰੇ ਨੰਬਰ ਆਉਣਗੇ ਹੀ। ਐਵੇਂ ਕਿਸੇ ਦਾ ਵਿਸ਼ਵਾਸ ਨਾ ਕਰਿਆ ਕਰੋ ਬਾਈ। ਉੱਥੇ ਜਾ ਕੇ ਇਹਨਾਂ ਨੂੰ ਹਵਾ ਲੱਗ ਜਾਂਦੀ ਹੈ, ਮਾਹੌਲ ਹੋਰ ਬਣ ਜਾਂਦਾ ਉੱਥੇ। ਇੱਥੇ ਤਾਂ ਆਪਾਂ ਘਰੋਂ ਨਹੀਂ ਬਾਹਰ ਨਿਕਲ ਜਾਂਦੇ, ਉੱਥੇ ਕੋਈ ਪਿੰਡ ਕਿਸੇ ਦਾ ਡਰ ਨਹੀਂ, ਡੁੱਕਰ ਨਹੀਂ, ਨਜ਼ਾਰੇ ਲੈਂਦੀਆਂ ਬਾਈ। ਤੂੰ ਵੀ ਬਾਈ ਪੀੜਤ ਹੈ? ਕਿਹੜਾ ਪਿੰਡ ਹੈ? ਬਰਨਾਲਾ ਪਿੰਡ ਆ ਜੀ, ਸਜੀਦਪੁਰਾ ਕੋਠੀ। ਕਿੱਥੇ ਵਿਆਹ ਸੀ? ਧਨੌਲੇ ਵਿਆਹ ਸੀ, ਰਜਿੰਦਰਪੁਰਾ ਕੋਠੇ ਦੇ ਵਿੱਚ। ਅੱਛਾ, ਸਾਰੇ ਪੈਸੇ ਤੁਸੀਂ ਲਾਏ ਸੀ? ਸਾਰੇ 65 ਲੱਖ ਰੁਪਏ ਬਾਈ ਲਾਇਆ ਸੀ। ਇੰਨੇ ਕਿਵੇਂ ਲਾ ਕਿਤੇ? 22 ਲੱਖ ਰੁਪਏ ਮੈਂ ਵਿਆਹ ਤੇ ਲਾਇਆ। ਵਿਆਹ ਤਾਂ ਸਾਦਾ ਕਰਾ ਲੈਂਦਾ ਪ੍ਰਾਹੁਣਿਆ। ਬਸ ਨਹੀਂ ਯਾਰ, ਤੇਰਾ ਤਾਂ ਕੰਮ ਭਰਾਵਾ ਚੱਕਵਾ ਸੀ। ਆਹ ਦੇਖੋ ਬਾਈ, 22 ਲੱਖ ਵਿਆਹ ਤੇ ਲਾ ਕੇ ਬਚਾਂਗੇ ਕਿੱਥੋਂ ਯਾਰ ਅਸੀਂ? ਹੋ ਸਕਦਾ ਚੱਲ ਤੂੰ ਘਰੋਂ ਸੌਖਾ ਹੋਵੇਂ, ਉਹ ਗੱਲ ਕਰਦਾ। ਖੂਹ ਚ ਗਏ? ਖੂਚ ਗਏ ਬਾਈ, ਜਮਾ ਖੂਚ ਗਏ। ਤੇ ਹੁਣ ਕੀ ਆਂਦੀ ਐ? ਹੁਣ ਤਾਂ ਕੁਝ ਨਹੀਂ ਆਂਦੀ, ਬਸ ਤਾਂ ਡਿਵੋਰਸ ਦਾ ਕਹਿੰਦੀ ਹੈ ਵੀ ਡਿਵੋਰਸ ਕਰਨਾ, 0 ਮੈਨੂੰ ਸਮਝਾ ਜਿਹੜੀ ਗੱਲ ਆਪਾਂ ਕਹਿੰਦੇ, ਉਹ ਮੈਡਮ ਨੇ ਆਉਣਾ ਸੀ, ਬਹੁਤ ਟਾਈਮ ਲੱਗ ਜਾਊ। ਚਲੋ ਬਾਈ, ਇਹ ਸਾਰੇ ਜਣੇ ਇਕੱਠੇ ਹੋ ਜਾ, ਆਪਾਂ ਜਿਹੜੀ ਗੱਲ ਕਰਨੀ ਆ ਉਹ ਕਰ ਲਈਏ।
ਆ ਦੇਖੋ ਜੀ ਦੁੱਖਾਂ ਦੀ ਇੰਨੀ ਕਹਾਣੀ ਆ ਬਾਪੂ ਮੈਡਮ ਨੂੰ ਮਨਦੀਪ ਕੌਰ ਨੂੰ ਗੱਲ ਦੱਸਦਾ ਸੀਗਾ ਤੇ ਮੈਡਮ ਸੱਚੀ ਮੁੱਚੀ ਰੋਣ ਲੱਗ ਗਏ। ਉਹ ਦੇਖੋ ਰੋ ਰਹੇ ਆ, ਇੰਨੇ ਭਾਵਕ ਹੋ ਗਏ ਉਹਨਾਂ ਦਾ ਦੁੱਖ ਸੁਣ ਕੇ। ਉਹ ਦੇਖੋ ਰੋ ਰਹੇ ਆ, ਇੰਨੇ ਕੁ ਲੋਕ ਦੁਖੀ ਆ ਇੱਥੇ ਆ ਜਿੰਨੇ। ਮੇਰੇ ਪੋਤੇ ਨੂੰ ਮਾਰ ਦੂਗਾ ਸੈਕਟੋ, ਇਹਨੂੰ ਤਾਂ ਕੁੱਟਿਆ ਬਹੁਤ ਜ਼ਿਆਦੇ ਤੇ ਦੇਖੋ। ਪਰਚਾ ਪਾਤਾ ਤੇ ਆਪਣਾ ਖੜਾ ਡਰਾਉਣ ਨਾ ਮਾਰਾ ਵੀ ਕਰਦੇ ਆ ਬਾਪੂ ਆਪਾਂ ਮੈਡਮ ਨੂੰ ਆਉਂਦੇ ਆ ਦੇਖੋ ਜੀ ਮਾਰ ਦੂਗਾ ਉਹ। ਕੋਈ ਨਾ ਕੋਈ ਮੈਂ ਬਾਲੀ ਵੱਡੀ ਕਹਾਣੀ ਆਪਾਂ ਗੱਲ ਕਰਦੇ ਕੋਈ ਨਾ। ਆ ਦੇਖੋ ਜੀ ਜਿੰਨੇ ਦੁਖੀ ਆ ਬਾਪੂ ਜੀ ਦਾ ਦੁੱਖ। ਬਾਪੂ ਸਿਟੀਜ਼ਨ ਹੈ ਕੈਨੇਡਾ ਦਾ ਪਰ ਰੁਲਦਾ ਇੱਥੇ। ਇਹ ਵੀ ਮਾਤਾ ਵੀ ਕੈਨੇਡਾ ਦੇ ਸਿਟੀਜ਼ਨ ਹੈ ਪਰ ਰੋਲ ਇੱਥੇ ਰਹੇ ਆ। ਦੇਖੋ ਕੈਨੇਡਾ ਦਾ ਸਿਟੀਜ਼ਨ ਮੁੰਡਾ ਮਰ ਗਿਆ। ਜਦੋਂ ਪ੍ਰਮਾਤਮਾ ਨੇ ਦੁੱਖ ਦਿਖਾਉਣਾ ਹੋਵੇ ਇੱਥੋਂ ਹਿਸਾਬ ਲਾ ਲਓ ਮਿੱਤਰੋ, ਨਾ ਤਾਂ ਕੈਨੇਡਾ ਦੇ ਵਿੱਚ ਹੋਵੇਗਾ ਨਾ ਇੱਥੇ। ਜੇ ਕਿਸੇ ਨੇ ਸੁਖੀ ਰਹਿਣਾ ਇੱਥੇ ਵੀ ਰਹਿ ਪੂਗਾ। ਜੇ ਕਿਸੇ ਦੇ ਕਰਮਾਂ 'ਚ ਦੁੱਖ ਹੈ ਆ ਕੈਨੇਡਾ ਦਾ ਸਿਟੀਜ਼ਨ ਹੋ ਕੇ ਦੋਨੇ ਬਜ਼ੁਰਗ ਆ ਦੇਖੋ ਰੋ ਰਹੇ ਆ। ਕੈਨੇਡਾ ਦੇ ਸਿਟੀਜ਼ਨ ਆ ਇਹ। ਰੱਬ ਨੇ ਜਦੋਂ ਦੁੱਖ ਦੇਣਾ ਹੋਵੇ, ਪੁੱਤ ਮਰ ਗਿਆ, ਨੂੰ ਸਾਰੀ ਪੂੰਜੀ ਹੱਥ 'ਚ ਕਰ ਗਈ। ਆਈ ਹੋਇਆ ਨਾ ਬਾਪੇ, ਤੁਸੀਂ ਵੀ ਕੈਨੇਡਾ ਜਾ ਕੇ ਆਏ ਹੋ? 21 ਸਾਲ ਹੋ ਗਏ ਸਾਨੂੰ ਕੈਨੇਡਾ ਦੇ ਵਿੱਚ। 21 ਸਾਲ ਨਾ ਉਹ ਕੈਨੇਡਾ 'ਚ ਇੰਨਾ ਕੁਝ ਹੋਊ ਤੁਹਾਡੇ ਕੋਲ ਰੱਜੀ ਨਹੀਂ ਉਹ? ਅੱਛਾ ਉਹ ਨਹੀਂ ਗਈ। ਨਹੀਂ ਸੀ ਅਜੇ। ਅੱਛਾ ਮੁੰਡਾ ਪੱਕਾ ਸੀ। ਲੜਕੇ ਦਾ ਤੀਜਾ ਵਿਆਹ ਸੀਗਾ। ਇਹ ਲੜਕੇ ਦਾ ਤੀਜਾ ਵਿਆਹ ਸੀਗਾ। ਡੋਰ ਹੋ ਗਏ ਦੋ ਦੇ ਲੜਕੇ ਦਾ। ਹਾਂਜੀ ਮੇਰਾ ਲੜਕਾ ਜਿਹੜਾ ਸੁੱਟਵਾਸ ਹੋ ਗਿਆ। ਠੀਕ ਹੈ। ਇਹ ਗਈ ਨਹੀਂ ਸੀ ਅਜੇ। ਉਸ ਤੋਂ ਪਹਿਲਾਂ ਹੀ ਮਤਲਬ ਵੀ ਉਹਦਾ ਐਕਸੀਡੈਂਟ ਹੋ ਗਿਆ, ਡੈਥ ਹੋ ਗਈ। ਆ ਦੇਖੋ ਮੈਡਮ ਰੋ ਇੰਨੇ ਭਾਵੁਕ ਹੋ ਗਏ, ਮੈਡਮ ਰੋਣ ਲੱਗ ਗਏ। ਪਤਾ ਕੀ ਹੈ, ਹਾਂਜੀ। ਦੁੱਖ ਵੇਖਿਆ ਨਹੀਂ ਜਾਂਦਾ। ਬਿਲਕੁਲ ਜੀ। ਕਿਉਂਕਿ ਉਹ ਧੀਆਂ ਸੀ, ਅਸੀਂ ਹਮੇਸ਼ਾ ਕਹਿ ਦਿੰਦੇ ਆ ਕਿ ਕੁੜੀਆਂ ਧੋਖੇ ਕਰਦੀਆਂ, ਮੁੰਡੇ ਧੋਖੇ ਕਰਦੇ। ਇਹ ਕੱਚ ਨਾਲ ਤਾੜੀ ਨਹੀਂ ਵੱਜਦੀ। ਨਹੀਂ ਬਾਈ ਜੀ, ਮੁੰਡੇ ਤੇ ਬਿਲਕੁਲ ਸਾਰੇ ਚੰਗੇ ਨਹੀਂ ਹੁੰਦੇ, ਸਾਰੇ ਮਾੜੇ। ਕੁੜੀ ਤੇ ਬਲੇਮ ਨਹੀਂ ਕਰ ਸਕਦੇ। ਹਾਂਜੀ। ਅੱਜ ਜਿਵੇਂ ਅਸੀਂ ਕੇਸ ਦੇਖ ਰਹੇ ਨਾ, ਅੱਜ ਸੱਚੇ ਅੰਦਰੋਂ ਸੀਨਾ ਪਾੜਦਾ। ਬਾਪੂ ਜਦੋਂ ਰੋਇਆ ਬਹੁਤ ਦੁੱਖ ਹੋਇਆ। ਦੇਖਿਆ ਨਹੀਂ ਜਾਂਦਾ। ਆ ਦੇਖੋ ਜੀ ਇਨਸਾਨੀਅਤ, ਇਹ ਹੁੰਦੀ ਹੈ ਇਨਸਾਨੀਅਤ। ਇੱਕ ਚੰਗੇ ਮੈਂ ਹੁਣੀ ਦੇਖਿਆ ਸੀ ਚੰਗੇ ਸੰਸਕਾਰਾਂ ਦਾ ਇਹ ਇੱਥੋਂ ਫਰਕ ਹੁੰਦਾ ਵੀਰੇ। ਇੱਥੋਂ ਇਨਸਾਨੀਅਤ ਝਲਕਦੀ ਆ। ਇਹ ਭੈਣ ਰੋਈ, ਉਹਨਾਂ ਦਾ ਦੁੱਖ ਦੇਖ ਕੇ ਰੋਈ। ਜੇ ਮਾਂ ਪਿਓ ਨੇ ਚੰਗੇ ਸੰਸਕਾਰ ਦਿੱਤੇ ਹੁਣ, ਜਿਹੜੀ ਆਏ ਇਨਸਾਨੀਅਤ ਨਾਲ ਤੇ ਰੋਂਦੀ ਆ ਕੁੜੀ ਹਨਾ। ਇਹ ਥੋੜੀ ਕੈਨੇਡਾ ਜਾ ਕੇ ਕਿਤੇ ਐ ਧੋਖਾਧੜੀ ਕਿਸੇ ਨਾਲ ਕਰ ਸਕਦੀ ਆ। ਉਹ ਤਾਂ ਪੱਥਰ ਦਿਲ ਹੁੰਦੀਆਂ ਨੇ। ਹੋਰ ਉਹ ਪੱਥਰ ਦਿਲ ਹੁੰਦੀਆਂ ਨੇ। ਬਹੁਤ ਜ਼ਿਆਦਾ ਵੱਡੀ ਗਿਣਤੀ ਦੇ ਵਿੱਚ ਨੌਜਵਾਨ ਪੀੜਤ ਇੱਥੇ ਪਹੁੰਚ ਚੁੱਕੇ ਨੇ। ਲਵਪ੍ਰੀਤ ਵਿਆਹ ਸੀ ਖੁੱਡੀ ਕਲਾਂ ਤੇ ਤੁਸੀਂ ਵੀ ਖੁੱਡੀ ਕਲਾਂ ਵਿਆਹ ਸੀ? ਚਾਚੇ ਤਾਈ ਦੀਆਂ ਕੁੜੀਆਂ ਜੀ। ਦੋਨੇ ਚਾਚੇ ਤਾਈ ਨੇ ਕੁੜੀਆਂ ਨੇ। ਤੁਹਾਡੇ ਨਾਲ ਵਿਆਹ ਸੀ। ਦੂਜੀ ਕੁੜੀ ਦਾ ਕੀ ਨਾਂ ਸੀ? ਸ਼ਰਨਦੀਪ ਕੌਰ ਸੀ। ਉਹਨੇ ਵੀ ਆਈ ਸੀ ਕੇਸ, ਉਹਨੇ ਵੀ ਪੈਸੇ ਥੋਥੋਂ ਲਵਾਏ ਸੀ। ਹਾਂਜੀ ਸਾਰੇ ਰੁਪਏ ਮੇਰੇ ਲੱਗੇ ਸੀ। ਕੈਨੇਡਾ ਗਈ ਸੀ? ਹਾਂਜੀ ਕੈਨੇਡਾ ਗਈ ਸੀ। ਫਿਰ ਕੀ ਹੋਇਆ, ਕਿਵੇਂ ਗੱਲਬਾਤ ਬੰਦ ਹੋ ਗਈ? 2 ਮਹੀਨੇ ਹੋ ਗਏ ਗੱਲਬਾਤ ਕੀਤੀ ਜੀ। ਹਾਂ ਮੁੜ ਕੇ ਜਿਵੇਂ ਲਾਪਰੀ ਦੀ ਘਰ ਆਈ ਨੇ ਉਧਰ ਜਾ ਕੇ ਆਪਦੇ ਫਰੈਂਡਸ਼ਿਪ ਹੋਰ ਕਰ ਲਈ। ਹਾਂ। ਉਹ ਮਹੀਨੇ ਕੀਤੀ ਸੀ। ਪਤਾ ਤੈਨੂੰ ਪ੍ਰੂਫ ਹੈ? ਸਾਰੇ ਪ੍ਰੂਫ ਉਹਨੇ ਫੋਟੋਆਂ ਨੇ ਤੇ ਉਹ ਮੁੰਡਾ ਮਤਲਬ ਮੇਰੇ ਸਹੁਰੇ ਪਰਿਵਾਰਾਂ ਦੇ ਖਾਤੇ 'ਚ ਰੁਪਏ ਭੇਜਦਾ ਰਿਹਾ ਜੀ। ਉਹਦੀ ਵੀ ਕੋਈ ਪਈਆਂ ਨੇ ਪ੍ਰੂਫ ਪਏ ਹੈਗੇ। ਅੱਛਾ ਤੂੰ ਰੱਖੀ ਕੋਲੇ ਆਪਾਂ ਮੈਡਮ ਨੂੰ ਮਨੀਸ਼ਾ ਗਲਾਟੀ ਨੂੰ ਦਿਖਾਵਾਂਗੇ। ਆਹ ਦੇਖੋ ਜੀ ਉਸੇ ਪਿੰਡ ਦੀ ਉਹਦੇ ਚਾਚੇ ਦਾ ਇਹਦੀ ਕੁੜੀ ਬਾਈ ਕਹਿ ਰਿਹਾ ਇਹ, ਤੇ ਉਹਨੇ ਤਾਂ ਵਿਚਾਰੇ ਨੇ ਜਾਣ ਦੇਤੀ। ਤੂੰ ਨਾ ਇਹ ਜਿਹਾ ਕੰਮ ਕਰੀ। ਹੋਰ ਇੱਥੇ ਬਾਈ ਕਿਹੜਾ ਆਇਆ ਸੀ ਮਗਰੋਂ ਯਾਰ? ਬਾਈ ਇਹਨੂੰ ਜਦੋਂ ਮੈਂ ਗਿਆ ਸੀ ਸਵੀਰੇ ਵਰਗਿਆਂ ਕੋਲੇ ਗਹਿਲਾ ਪਿੰਡ 'ਚ, ਮੈਂ ਆਪਦਾ ਕੰਮ ਐਗਰੀਕਲਚਰ ਤੇ ਖੇਤੀਬਾੜੀ 'ਚ ਕੰਮ ਕਰਦਾ ਸੀ। ਇਸ ਪਰਿਵਾਰ ਨਾਲ ਮੇਰੀ ਜਾਣ ਪਛਾਣ ਹੋਈ। ਮੈਂ ਇਹਨਾਂ ਨੂੰ ਪੁੱਛਿਆ ਬਾਈ ਕੀ ਹਾਲ ਚਾਲ ਆ, ਪਰ ਇਹਨਾਂ ਨੇ ਮੈਨੂੰ ਦੱਸਿਆ ਕਹਿੰਦੇ ਸਾਡੇ ਨਾਲ ਇਸ ਤਰ੍ਹਾਂ ਦੀ ਘਟਨਾ ਹੋਈ। ਮੈਂ ਬਾਈ ਰਾਜੂ ਦਾ ਨੰਬਰ ਦਿੱਤਾ ਬੱਲੋ ਦਾ। ਹਾਂ ਬਾਈ ਜੀ ਉਹ ਬੰਦੇ ਨਾਲ ਕੰਟੈਕਟ ਕਰੋ, ਠੀਕ ਹੈ। ਆਪਣਾ ਭਰਾ ਹੈਗਾ, ਉਹਨੇ ਇਸ ਮਸਲੇ 'ਚ ਠੀਕ ਹੈ ਹੁਣ ਆਵਾਜ਼ ਉਠਾਈ ਹੋਈ ਹੈਗੀ। ਇਸ ਮਸਲੇ ਦਾ ਕੋਈ ਨਾ ਕੋਈ ਹੱਲ ਲੱਭਾਂਗੇ। ਹੱਲ ਹੋਣਾ ਚਾਹੀਦਾ ਤਾਂ ਬਾਈ, ਰਿਵਾਜ ਹੀ ਬਣ ਗਿਆ ਯਾਰ। ਆ ਦੇਖੋ ਇੱਥੇ ਕਿੰਨੀ ਵੱਡੀ ਕਹਿੰਦੇ ਹਲੇ ਇੰਨੇ ਮੁੰਡੇ ਪਰਲੇ ਪਾਰਕ 'ਚ ਖੜੇ ਜਿਹੜੇ ਇੱਥੇ ਆ ਰਹੇ ਆ ਬਾਈ ਤੁਸੀਂ ਕਿੱਥੋਂ ਆਏ ਹੋ? ਮੈਂ ਵੀਰੇ ਰਾੜਾ ਸਾਹਿਬ ਕੋਲੋਂ ਬੂਸਾ ਪਿੰਡ ਆ ਮੇਰਾ। ਤੁਹਾਡਾ ਵੀ ਇਹੀ ਕੰਮ ਹੋਇਆ? ਹਾਂਜੀ ਮੇਰੇ 9 ਸਾਲ ਹੋ ਗਏ ਮੇਰੇ ਨਾਲ ਚੱਲਦੇ ਨੂੰ। ਅੱਛਾ। ਮੇਰੇ ਤੇ ਕਦੇ ਝੂਠੇ ਪਰਚੇ ਪਵਾ ਦਿੰਦੇ ਸੀਗੇ ਹਨਾ, ਕਦੇ ਕੁਛ ਕਰਾ ਦਿੰਦੇ ਸੀਗੇ, ਕਦੇ ਕਹਿੰਦੇ ਸੀ ਸਾਡੀ ਕੁੜੀ ਮਰ ਗਈ। ਈਵਨ ਕਿ ਉਹਨਾਂ ਦੀ ਕੁੜੀ ਨੇ ਐਸਐਸਪੀ ਸਾਹਿਬ ਨਾਲ ਖੁਦ ਬਾਅਦ ਚੋਂ ਗੱਲ ਕੀਤੀ ਆ। ਨਹੀਂ ਕਿੰਨੇ ਪੈਸੇ ਲੱਗੇ ਤੇਰੇ? ਮੇਰੇ ਵੀਰੇ 27 ਲੱਖ ਰੁਪਇਆ ਲੱਗ ਗਿਆ ਸੀਗਾ। ਅੱਛਾ ਕੁਛ ਨਹੀਂ ਹੱਥ ਪੱਲੇ ਆਇਆ? 12.5 ਲੱਖ ਰੁਪਇਆ ਆਇਆ। 50-50 ਰੁਪਏ ਕਰਕੇ ਦਿੱਤੇ ਆ ਵੀਰੇ ਉਹਨਾਂ ਨੇ ਹਜੇ ਤੱਕ। ਪਰ ਹੁਣ ਜੱਜ ਸਾਹਿਬ ਕੋਲ ਕਿੱਥੋਂ ਦੀ ਕੁੜੀ? ਚੱਕ ਸ਼ੇਖੂਪੁਰਾ। ਚੱਕ ਸ਼ੇਖੂਪੁਰਾ ਦੀ। ਲੁਧਿਆਣੇ ਜ਼ਿਲ੍ਹੇ 'ਚ ਜ਼ਿਆਦਾ ਮਾਮਲੇ, ਲੁਧਿਆਣੇ ਤੋਂ ਬਹੁਤ ਬਾਈ ਪਹੁੰਚੇ ਆ। ਤੋਂ ਆ ਗਿਆ। ਕਰਦੇ ਆ ਗੱਲਬਾਤ ਪਹਿਲਾਂ ਬਾਈ। ਇਕੱਲੇ ਮੁੰਡੇ ਨਹੀਂ ਜੀ, ਕਈ ਕੁੜੀਆਂ ਨੇ ਮਾਵਾਂ ਵੀ ਪਹੁੰਚੀਆਂ ਹੋਈਆਂ ਨੇ, ਕਈ ਮੁੰਡੇ ਵੀ ਇਸ ਤਰ੍ਹਾਂ ਕਰਕੇ। ਆ ਬਾਈ ਕਿਹੜਾ ਪਿੰਡ ਆ ਬਾਈ? ਬਾਈ ਕਟਾਣੀ ਖੁਰਦ ਜ਼ਿਲ੍ਹਾ
ਲੁਧਿਆਣਾ। ਤੁਸੀਂ ਕਿੱਥੋਂ ਇੰਗਲੈਂਡ ਤੋਂ ਆਏ ਹੋ? ਹਾਂ ਵੀਰੇ ਇੰਗਲੈਂਡ ਤੋਂ ਆਇਆ। ਅੱਛਾ, ਤੇ ਤੁਹਾਡੇ ਨਾਲ ਵੀ ਇਹੀ ਕੁਝ ਹੋਇਆ, ਠੱਗੀ ਧੋਖਾ? ਹਾਂਜੀ ਵੀਰੇ ਇਹੀ ਕੁਝ ਹੋਇਆ ਸੇਮ ਆ। ਕਿੱਥੋਂ ਦੀ ਕੁੜੀ ਸੀ? ਕੁੜੀ ਕਪੂਰਗੜ੍ਹ ਦੀ ਆ ਵੀਰੇ। ਹਾਂ ਅਮਨੋਹ ਕੋਲੇ ਪੈ ਜਾਂਦਾ ਪਿੰਡ। ਹਾਂ ਤੇ ਮੈਂ ਪੈਸੇ ਲਾ ਕੇ ਬਾਹਰ ਭੇਜੀ ਆ। ਮੈਂ ਬਾਹਰ ਸੀ, ਇੰਗਲੈਂਡ ਸੀ। ਹਾਂ ਮੇਰਾ origignal ਵਿਆਹ ਹੋਇਆ, ਪੱਕਾ ਵਿਆਹ ਸੀ। ਹਾਂ ਤੇ ਬੇਈਮਾਨ ਹੋ ਗਈ ਜਾ ਕੇ। ਹਾਂ ਤੇ ਮੈਂ ਕਿਸੇ ਕੋ ਹਜੇ ਤੱਕ ਕੋਈ ਕੇਸ ਨਹੀਂ ਕੀਤਾ। ਉਹਦਾ ਪਿਓ ਮੈਨੂੰ ਲਾੜੇ ਲੱਪਿਆਂ 'ਚ ਰੱਖ ਰਿਹਾ। ਮੈਂ ਵੇਟਿੰਗ 'ਚ ਆ। ਹਾਂ 6 ਸਾਲ ਹੋ ਗਏ ਵੇਟ ਕਰਦੇ ਨੂੰ। ਪੰਚਾਇਤ ਦੇ ਵਿੱਚ ਵੀ ਉਹਨੇ ਇਹੀ ਗੱਲ ਕਹੀ ਆ, ਕੁੜੀ ਆਊਗੀ, ਕਟਾਣੀ ਆਊਗੀ। ਮੇਰੇ ਮੂੰਹ ਤੇ ਦਾੜੀ ਆ, ਮੈਂ ਗੁਰਸਿੱਖ ਪਰਿਵਾਰ ਆ, ਵੀ ਸਾਡੀ ਵੀ ਇੱਜ਼ਤ ਆ। ਪਰ ਬਾਈ ਮੈਂ ਵੇਟ ਕਰੀ ਜਾਂਦਾ। ਅੱਜ ਉਹਨੇ ਝੱਗਾ ਚੱਕਤਾ ਪਿਓ ਨੇ। ਕੀ ਕਹਿੰਦਾ? ਅੱਜ ਕਹਿੰਦਾ ਸਾਡੀ ਕੁੜੀ ਦਾ ਜਵਾਬ ਆ। ਪੈਸੇ ਜਿੰਨੇ ਲਾਏ ਸੀ ਆਪਾਂ? ਬਾਈ ਪੈਸੇ ਲਾਏ ਸੀਗੇ 2 ਲੱਖ ਵਾਲਾ ਸੋਨਾ 6 ਲੱਖ 'ਚ ਕੱਟ ਗਿਆ। 50,000 ਵਾਲਾ ਪੈਲਸ ਸੀ, ਉਹਦਾ 5 ਲੱਖ ਰੁਪਇਆ ਕੱਟ ਗਿਆ। ਸਾਰੇ ਹੀ ਪੈਸੇ ਕੱਟ ਗਿਆ। ਉਹ ਆਪਦੇ ਆਪ ਸੇਫ ਹੋ ਗਿਆ। ਕੁੜੀ ਬਾਹਰ ਭੇਜਤੀ। ਯਾਨੀ ਮੈਂ ਇੱਥੇ ਬੇਰੁਜ਼ਗਾਰ ਆ। ਲੋਕ ਤਾਂ ਕਹਿੰਦੇ ਆ ਕਿ ਨਾ ਮੁੰਡੇ ਅਨਪੜ੍ਹ ਨੇ, ਮੁੰਡਿਆਂ ਨੂੰ ਪੜ੍ਹਨਾ ਨਹੀਂ ਆਉਂਦਾ, ਮੁੰਡੇ ਬਾਹਰ ਜਾਣ ਦੇ ਲਾਲਚ ਦੇ ਵਿੱਚ ਵਿਆਹ ਕਰਾਉਂਦੇ ਆ। ਕਿ ਨਾ ਮੈਂ ਤਾਂ ਬਾਹਰੋਂ ਆਇਆ, ਮੈਂ ਸੰਨ 8 ਦਾ ਗਿਆ ਹੋਇਆ ਬਾਹਰ। ਆਹ ਦੇਖੋ ਜੀ, ਜਿਹੜੀ ਉਹ ਮੈਡਮ ਕਹਿ ਰਹੀ ਸੀਗੀ ਮੁੰਡੇ ਫੋਨ ਕਰਦੇ ਆ, ਕੁੜੀਆਂ ਨੂੰ ਤੰਗ ਕਰਦੇ ਆ। ਆਹ ਬਾਈ ਆਪ ਖੁਦ ਇੰਗਲੈਂਡ ਸੀ, ਇਹ ਕਿਹੜਾ ਤੰਗ ਕਰਦਾ ਹੋਊਗਾ, ਹਨਾ? ਬਾਕੀ ਜਿੱਥੋਂ ਤੱਕ ਚੁੱਪ ਦੀ ਗੱਲ ਆ, ਹੁਣ ਤੱਕ ਕਿੰਨੇ ਸਾਲ ਹੋ ਗਏ ਚੁੱਪ ਹੀ ਸੀ ਬਾਈ ਤੂੰ? 6 ਸਾਲ ਹੋ ਗਏ ਚੁੱਪ ਆ ਬਈ। ਅੱਜ ਸੁਲਝ ਰਹੀ ਆ, ਕੱਲ ਸੁਲਝ ਰਹੀ ਆ। ਕੋਈ ਸੋਚੂਗਾ ਮੇਰੇ ਬਾਰੇ, ਖਬਰਾਂ ਆ ਜਾਵੇ ਜਾਂ ਮੇਰੇ ਪੈਸੇ ਦੇ ਦੇਣ। ਐਂਡ ਤੇ ਆ ਕੇ ਬਾਈ ਅੱਜ ਸਾਹਮਣੇ ਆਇਆ, ਮੈਨੂੰ ਕੋਈ ਉਮੀਦ ਜਾਗੀ ਆ ਬਈ ਹਾਂ ਕੋਈ ਇਨਸਾਫ ਹੋਊਗਾ, ਕੋਈ ਸੁਣੂਗਾ, ਮੇਰੀ ਵੀ ਸੁਣੂਗਾ। ਬਿਲਕੁਲ ਬਾਈ, ਆਵਾਜ਼ ਉੱਠੀ ਆ ਤਾਂ ਜ਼ਰੂਰ ਸੁਣਿਆ ਜਾਊਗਾ। ਅੱਛਾ, ਇਹਨੇ 5.5 ਲੱਖ ਦੇ 5.5 ਲੱਖ ਚ ਨਿਬੜ ਗਿਆ ਸੀਗਾ ਇਹਦਾ। ਅੱਛਾ, ਤੇ ਉਹ ਕਹਿੰਦੇ ਵੀ ਪੈਸੇ ਪਹਿਲਾਂ ਦੇ ਦਿਓ ਸਾਨੂੰ, ਹਾਂ ਵੀ ਬਾਅਦ ਸਾਈਨ ਕਰਾਂਗੇ। ਬਸ ਇਹਨਾਂ ਦਾ ਇੱਥੇ ਹੀ ਰੌਲਾ ਠੱਪ ਹੋ ਗਿਆ। ਉਹ ਪੈਸੇ ਨਹੀਂ ਦਿੰਦੇ, ਜੇ ਉਹ ਪੈਸੇ ਦੇ ਦੇਣ ਇਹ ਕਹਿੰਦਾ ਮੇਰਾ ਤਲਾਕ ਹੋ ਜਾਵੇ, ਮੇਰਾ ਖੜਾ ਛੁੱਟ ਜਾਊਗਾ। ਸਭ ਦੀ ਇਹੀ ਕਹਾਣੀ ਆ ਬਾਈ। ਆਹ ਦੇਖੋ ਕਿੰਨੇ ਮੁੰਡੇ। ਚਲ ਧੰਨਵਾਦ ਮੀਡੀਆ ਦਾ, ਮੀਡੀਆ ਵੀ ਪਹੁੰਚਿਆ ਹੋਇਆ ਤੇ ਇੱਥੇ ਬਈ ਵਿੱਚ ਤਾਂ ਕੁੜੀਆਂ ਜਿਵੇਂ ਆਪਾਂ ਕਹਿੰਦੇ ਆ ਸਾਰੇ ਕੇਸ ਆਏ ਆ ਵੀ ਬਾਹਰ ਜਾ ਕੇ ਬਦਲ ਜਾਂਦੀਆਂ ਨੇ। ਸਾਨੂੰ ਇੱਥੇ ਬਦਲੀ ਹੋਈ ਕੁੜੀ ਦੀ ਕਹਾਣੀ ਵੀ ਦਿਖਾਉਣੇ ਆ। ਆ ਬਾਈ ਕੀ ਨਾਮ ਹੈ ਤੇਰਾ? ਜਗਵਿੰਦਰ ਸਿੰਘ ਬਾਈ। ਕਿਹੜਾ ਪਿੰਡ ਹੈ? ਚੀਮਾ ਵੀਰੇ। ਆਹ ਬਰਨਾਲੇ ਕੋਲ ਚੀਮਾ? ਬਰਨਾਲੇ ਕੋਲ ਚੀਮਾ। ਕੀ ਕਹਾਣੀ ਹੈ ਤੇਰੀ? ਕਿੱਥੇ ਵਿਆਹ ਸੀ ਤੂੰ? ਬਾਈ ਮੈਂ ਸੀਨੀਵਾਲ ਕਲਾਂ ਵਿਆਹਿਆ ਹੋਇਆ ਸੀ। ਕਿਵੇਂ ਗੱਲ ਹੋਈ ਸੀ? ਸਾਰੇ ਪੈਸੇ ਤੁਸੀਂ ਲਾਉਣੇ ਸੀ? ਸਾਰੇ ਪੈਸੇ ਅਸੀਂ ਲਾਉਣੇ ਸੀ। ਪਹਿਲਾਂ ਮੈਂ ਆਪਦੇ ਘਰ ਆਏ ਦੀ 9,20,000 ਫੀਸ ਭਰੀ। ਉੱਚੀ ਬੋਲ। ਰਿਜੈਕਸ਼ਨ ਹੋ ਗਈ, ਰਿਜੈਕਟ ਆ ਗਏ। ਉਹ ਚ 70,000 ਰੁਪਇਆ ਫੀਸ ਕੱਟ ਗਈ। ਇਸ ਤੋਂ ਇਲਾਵਾ ਜਿਹੜਾ GI ਸੀ ਉਹਨੇ 2018 ਚ 5.5 ਬੈਂਡਾਂ ਤੇ ਫਾਈਲ ਲਾਈ ਹੋਈ ਸੀ, ਉਹ ਰਿਜੈਕਸ਼ਨ ਹੋ ਗਈ। ਉਹ ਸਾਥੋਂ ਝੂਠ ਬੋਲਿਆ ਸੀ, ਕਹਿੰਦੇ ਕੋਈ ਲੱਗੀ, ਸਾਨੂੰ 6E ਵਾਲੀ ਬੈਂਡ ਵਾਲੀ ਫਾਈਲ ਦਿਖਾ ਦੀ। ਉਹਨਾਂ ਨੇ ਝੂਠ ਬੋਲਿਆ। ਫਿਰ ਇਸ ਤੋਂ ਬਾਅਦ ਸਾਥੋਂ ਜਿਹੜਾ 5,80,000 ਸੀ ਉਹ ਸਾਥੋਂ ਨਗਦ ਘਰੇ ਪੈਸੇ ਫੜ ਲਿਆ, ਵਿਚੋਲਾ ਤੇ ਸਾਡੇ ਪਿੰਡ ਦੇ 2 ਗਵਾਹ। ਇਸ ਤੋਂ ਇਲਾਵਾ ਮੇਰੇ ਫਿਰ ਫਰਵਰੀ ਅਸੀਂ 2020 ਚ ਫਾਈਲ ਲਾਈ, ਫਿਰ ਰਿਜੈਕਸ਼ਨ ਆ ਗਈ। ਇਸ ਤੋਂ ਬਾਅਦ ਲਾਕਡਾਊਨ ਆ ਗਿਆ। ਇਸ ਤੋਂ ਬਾਅਦ ਆਈਲੈਟਸ ਤੁਸੀਂ ਆਪ ਕਰਾਈ ਸੀ? ਹਾਂ, ਇੱਕ ਵਾਰੀ ਵਿਆਹ ਤੋਂ ਬਾਅਦ ਆਈਲੈਟਸ ਕਰਾਈ। ਵਿਆਹ ਤੋਂ ਬਾਅਦ ਵੀ ਨਹੀਂ, ਹੁਣ ਕੁੜੀ ਕਿੱਥੇ ਰਹਿ ਰਹੀ ਆ? ਹੁਣ ਆਪਦੇ ਸੀਨੀਵਾਲ। ਕਿ ਘਰੇ ਤਾਂ ਰਹਿ ਸਕਦੇ ਯਾਰ, ਤੁਹਾਡਾ ਰੀਜਨਲ ਵਿਆਹ ਹੋਇਆ। ਹਾਂ ਜੀ, ਘਰੇ ਦਾ ਹੁਣ 6 ਲੱਖ ਰੁਪਇਆ ਉਹ ਕਹਿੰਦੇ ਤੁਸੀਂ ਕਢਵਾਣਾ ਲਓ। ਤੁਸੀਂ ਕੋਈ ਕਰੀ ਨਹੀਂ ਪੰਚਾਇਤ ਕੋਈ ਗੱਲਬਾਤ? ਨਹੀਂ ਕਰੀ ਅਸੀਂ, ਬਹੁਤ ਕੁਛ ਕੀਤਾ ਸੀ। ਪੰਚਾਇਤ ਨੂੰ ਆਖਿਆ, ਉਹਨੇ ਅਸੀਂ ਆਖਿਆ ਸਾਡੇ ਘਰੇ ਵਸਾ ਦਿਓ ਕੁੜੀ ਨੂੰ। ਅਸੀਂ ਆਖਿਆ ਜੇ ਤੁਹਾਨੂੰ ਅਸੀਂ ਆਖਿਆ ਦੁਬਾਰਾ ਹੀ ਪੈਸੇ ਲਾਉਣ ਨੂੰ ਤਿਆਰ ਆ ਜੀ। ਵਿਆਹ ਤੋਂ 2 ਦਿਨ ਪਹਿਲਾਂ ਰਖੂਜ ਆ ਜੀ। ਕੋਈ ਨਾ ਕਰ ਲਓ ਸੈਟਿੰਗ ਯਾਰ ਤੁਸੀਂ। ਬਾਈ ਸਾਰੇ ਪੇਪਰ ਲਈ ਫਿਰਦੇ ਤਾਂ ਪਿੰਡ ਤਾਂ ਦਿਖਾਉਂਦੇ, ਉੱਥੇ ਦਿਖਾ ਦਿਓ। ਵੀਰੇ ਸਾਡੇ ਨਾਲ ਜਾਣ ਬੁੱਝ ਕੇ ਠੱਗੀ ਮਾਰੀ। ਇੱਕ ਦਿਨ ਦੇਖਣ ਆਉਂਦਾ, ਆਹ ਦੇਖੋ ਬਾਹਰ ਜਾ ਕੇ ਬਦਲਣਾ ਤਾਂ ਇੱਥੇ ਵੀ ਇੱਕ ਦਿਨ ਮੇਰੇ ਨਾਲ ਦੇਖਣ ਆਉਂਦਾ, ਮੇਰੇ ਬੇਟੇ ਨੂੰ ਉੱਦੀ ਫਿੱਟ ਕਰਦਾ। ਕਿਉਂ? ਠੱਗੀ ਦਾ ਧਾਰਾ ਸੀ, ਧਾਰਾ ਉਹਦਾ ਵੀ ਠੱਗੀ ਮਾਰ। ਵਿਚੋਲਾ ਕੌਣ ਸੀ? ਵਿਚੋਲਾ ਰਾਏਸਰ ਦਾ ਧਰਮਜੀਤ ਸਿੰਘ। ਉਹ ਮੇਰੇ ਨਾਲ ਖੜਾ ਗਾ ਸੱਚਾਈ ਤੇ। ਜੇ ਕੋਈ ਸਾਡੀ ਗਲਤੀ ਆ ਤਾਂ ਸਾਨੂੰ ਸਜ਼ਾ ਦੇਵੇ, ਪੁਲਿਸ ਦੇਵੇ, ਕੋਈ ਪ੍ਰਸ਼ਾਸਨ। ਕੋਈ ਨਾ ਤੁਸੀਂ ਮੈਡਮ ਨੂੰ ਮਿਲੋ, ਮਨੀਜਾ ਗੁਲਾਟੀ ਨੂੰ। ਆਹ ਦੇਖੋ ਜੀ ਬਹੁਤ ਬੁਰਾ ਹਾਲ ਹੈ। ਦੇਖੋ ਕਿੰਨੀ ਵੱਡੀ ਗਿਣਤੀ ਦੇ ਵਿੱਚ ਨੌਜਵਾਨ ਪਹੁੰਚੇ ਹੋਏ ਆ ਪੀੜਤ। ਬਈ ਹੋਰ ਕੋਈ ਹੈਗਾ ਬਾਈ? ਮੰਗ ਪੱਤਰ ਬਣਾ ਰਹੇ ਆ ਬਾਈ ਤੇ ਮਨੀਜਾ ਗੁਲਾਟੀ ਨੂੰ ਮੈਡਮ ਨੂੰ ਮਿਲਣਗੇ, ਚਾਹੇ ਕੋਈ ਉੱਥੇ ਟਾਈਮ ਦੇਵੇ, ਜਿਵੇਂ ਵੀ ਹੋਊਗਾ। ਤੇ ਭੈੜਾ ਹੋਇਆ ਪਿਆ ਕੰਮ ਭਰਾਵੋ। ਬਚੋ ਬਚੋ ਬਚੋ। ਇਹ ਸਾਰਾ ਜੀਤ ਰੋਡ ਤੇ ਬੇੜਾ ਬੈਠਾ। ਇਹ ਸਾਰਾ ਜੀਤ ਰੋਡ ਤੇ ਹੁੰਦਿਆ ਕਾਂਡ। ਆ ਜੀਤ ਰੋਡ ਤੇ ਦੇਖ ਲਓ ਜੀ ਕੀ ਰਿਜ਼ਲਟ ਨਿਕਲੇ ਆ। ਮਾਨਤਾ ਹੈ ਜੀਤ ਰੋਡ ਤੇ ਨਹੀਂ ਹੁੰਦੀਆਂ। ਹਾਂਜੀ ਬਾਈ ਕੀ ਨਾਮ ਹੈ ਤੁਹਾਡਾ? ਉੱਚੀ ਬੋਲ। ਗੁਰਸ਼ਰਨ ਸਿੰਘ। ਪਿੰਡ ਕਿਹੜਾ? ਕੋਟੇ। ਅੱਛਾ, ਤੇਰੇ ਨਾਲ ਵੀ ਇਹੀ ਕੁਝ ਹੋਇਆ ਜਿਹੜਾ ਦੂਜੇ ਬਾਈਆਂ ਦੀ ਕਹਾਣੀ ਆ? ਹਾਂਜੀ ਹਾਂਜੀ। ਕਿੱਥੇ ਪਿਆ ਸੀ? ਪਿੰਡੀ ਬਲੋਚਾਂ ਹੀ ਸਾਦਕ ਗੰਨੀ। ਤੇ ਕਿਹੜੇ ਦੇਸ਼ ਗਈ ਹੈ ਘਰ ਵਾਲੀ? ਕੈਨੇਡਾ। ਸਰੀ ਰਹਿੰਦੀ ਆ। ਪੈਸੇ ਸਾਰੇ ਲਾਏ ਤੁਸੀਂ? ਹਾਂਜੀ ਹਾਂਜੀ। ਪੱਕਾ ਵਿਆਹ ਸੀ? ਹਾਂਜੀ ਪੱਕਾ। ਤੇ ਉੱਥੇ ਜਾ ਕੇ ਗੱਲਬਾਤ ਕਰਨੋਂ ਹਟ ਗਈ? ਗੱਲਬਾਤ ਕਰਨੋਂ ਹਟ ਗਈ ਵੀਰੇ। ਪਹਿਲਾਂ ਸਗਨ ਉਹਦਾ ਹੋਰ ਕਿਤੇ ਪਿਆ ਸੀ, ਕੱਚਾ ਸਗਨ। ਉਹਨਾਂ ਨੇ 13,40,000 ਰੁਪਇਆ ਲਾਇਆ ਸੀਗਾ। ਤੇ ਉਹ ਮੁੰਡੇ ਨੂੰ ਵੀ ਜਵਾਬ ਦੇਤਾ। ਉਹਨੇ ਕਹਿੰਦੀ ਵੀ ਮੇਰਾ ਇਹ ਮੁੰਡਾ ਨਹੀਂ ਪਸੰਦ, ਮੈਂ ਵਿਆਹ ਨਹੀਂ ਕਰਾਉਣਾ। ਫਿਰ ਮੇਰੀ ਮਾਸੀ ਦੇ ਮੁੰਡੇ ਨੇ ਸਾਡੇ ਨਾਲ ਗੱਲਬਾਤ ਕੀਤੀ। ਮੇਰੇ ਮਾਸੀ ਦੇ ਮੁੰਡੇ ਦੀ ਸਗੀ ਸਾਲੀ ਦੀ ਕੁੜੀ ਹੈ। ਅੱਛਾ।
ਨਹੀਂ ਹੁਣ ਤੁਹਾਡੀ ਕੋਈ ਪੰਚਾਇਤ ਨਾਲ ਗੱਲ ਹੋਈ ਹੋਣੀ ਹੈ, ਕੋਈ ਕਰਿਆ ਨਹੀਂ ਸੰਪਰਕ? ਅਸੀਂ ਦਰਖਾਸਤ ਦੇ ਦਿੱਤੀ ਵੀ ਆ ਜੀ, ਸਾਡੀ ਪਰਚਾ ਨਹੀਂ ਹਜੇ ਹੋਇਆ ਨਿਹਾਲ ਸਿੰਘ ਆ ਦੇਖੋ ਜੀ, ਹਰ ਇੱਕ ਬੰਦੇ ਦੀ ਸੇਮ ਕਹਾਣੀ ਆ। ਸਾਰੇ ਪੈਸੇ ਲਾ ਚੁੱਕਾ, ਜਾ ਕੇ ਫੋਨ ਕਰਨ ਨੂੰ ਤੁਹਾਨੂੰ ਹਟ ਜਾਂਦੀਆਂ, ਤੇ ਫਿਰ ਅਗਲੇ ਨੂੰ ਹੁਣ ਜਿਹੜਾ 5 ਰੁਪਈਆਂ ਦੀ ਲਾਈ ਬੈਠਣ ਉਹ ਤਾਂ ਡਰ ਲੱਗਣਾ ਹੀ ਆ, ਤੇ ਉਹੀ ਕੁਝ ਹੋ ਜਾਂਦਾ ਹੁੰਦਾ ਜਿਹੜਾ। ਹਾਂਜੀ ਬਾਈ, ਕੀ ਹਾਲ ਹੈ? ਸਤਿ ਸ਼੍ਰੀ ਅਕਾਲ ਬਾਈ ਜੀ, ਕੀ ਨਾਮ ਹੈ? ਮੇਰਾ ਨਾਮ ਜਸਵਿੰਦਰ ਸਿੰਘ ਹੈ ਜੀ। ਤੇਰੇ ਨਾਲ ਵੀ ਇਹੀ ਕੁਝ ਹੋਇਆ? ਹਾਂਜੀ ਹਾਂਜੀ, ਅੱਛਾ, ਕਿਹੜਾ ਪਿੰਡ ਹੈ? ਮੈਂ ਜੀ ਮੌੜ ਮੰਡੀ ਤੋਂ ਆ ਜੀ। ਮੌੜ ਮੰਡੀ ਤੋਂ। ਅੱਛਾ, ਕਿੱਥੋਂ ਦੀ ਕੁੜੀ ਸੀ? ਕੁੜੀ ਮਾਨਸਾ ਸ਼ਹਿਰ ਦੀ ਹੈ ਜੀ। ਪੱਕਾ ਵਿਆਹ ਸੀ? ਹਾਂ ਜੀ, ਮੇਰਾ ਤਾਂ ਕਿੰਨੇ ਪੈਸੇ ਲਾਏ? ਮੇਰੀ ਲਵ ਮੈਰਿਜ ਹੋਈ ਸੀਗੀ। ਹਾਏ ਹਾਏ। ਮੇਰਾ ਰਿਲੇਸ਼ਨ ਵੀ 10 ਸਾਲ ਪਹਿਲਾਂ ਸੀਗਾ ਜੀ, ਕੁੜੀ ਦਾ 2010 ਉਹ ਵੀ ਮੁੱਕਰ ਗਈ ਯਾਰ। ਹਾਂ ਜੀ, 2010 ਚ ਮੇਰਾ ਰਿਲੇਸ਼ਨ ਸੀ ਕੁੜੀ ਇਹਦਾ ਦਾ ਰੱਬ ਹੀ ਰੱਖੇ ਇਹਨਾਂ ਨੂੰ ਤਾਂ ਨਾ। ਕਿਵੇਂ ਕੀ ਪੈਸੇ ਸਾਰੇ ਤੂੰ ਲਾ ਕੇ ਬਾਹਰ ਭੇਜਤੀ? ਹਾਂ ਜੀ, ਉੱਥੇ ਜਾ ਕੇ ਕੀ ਪੈਸੇ ਲਾ ਕੇ ਬਾਹਰ ਨਹੀਂ ਗਈ ਜੀ ਕੁੜੀ। ਉਹ ਸਾਡੀ ਫਾਈਲ ਰਿਫਿਊਜ਼ਲ ਹੋ ਗਈ ਸੀ, ਜਿਹੜਾ ਪੈਸਾ ਭੇਜਿਆ ਸੀ ਬਾਹਰ ਜੀ, ਮੇਰਾ ਫਾਈਲ ਰਿਫਿਊਜ਼ਲ ਹੋ ਗਈ ਜੀ। ਲਾਕਡਾਊਨ ਹੋ ਗਿਆ, ਮੈਂ ਕਿਹਾ ਚਲੋ ਪੈਸਾ ਵਾਪਸ ਕਰਵਾ ਲਈਏ ਆਪਣਾ ਨਾ, ਵੀ ਜਦੋਂ ਲਾਕਡਾਊਨ ਖੁੱਲੇਗਾ ਉਦੋਂ ਦੇਖਾਂਗੇ। ਤੇ ਮੈਂ ਪੈਸਾ ਸਾਰਾ ਵਾਪਸ ਕਰਵਾ ਲਿਆ ਜੀ। ਉਸ ਤੋਂ ਬਾਅਦ ਕੀ ਕੀਤਾ ਜੀ, ਉਹ ਕੁੜੀ ਨੇ ਸਾਡੇ ਘਰੇ ਆ ਕੇ ਜਾਂ ਤੇ ਮਾਂ ਪਿਓ ਸਾਰਿਆਂ ਨੂੰ ਬੁਲਾ ਕੇ ਲੈ ਬਾਗੇ ਜੀ। ਤੇ ਉਸ ਤੋਂ ਬਾਅਦ ਅਸੀਂ ਲੈਣ ਗਏ, ਕਹਿੰਦੇ ਇਸ ਤਾਂ ਕੁੜੀ ਤੋੜ ਦੇਣੀ, ਸਾਡਾ ਤਲਾਕ ਹੈ ਜੀ। ਤੇ ਪੈਸੇ ਤਾਂ ਕਹਿੰਦੇ ਅਸੀਂ ਦਿੰਦੇ ਨਹੀਂ, ਵੀ ਜਿੱਥੇ ਮਰਜ਼ੀ ਕੋਰਟ ਕਚਹਿਰੀ ਨਿਬੇੜ ਲਓ, ਬਹਿ ਕੇ ਨਿਬੇੜ ਲਓ। ਕਿੰਨੇ ਪੈਸੇ ਸੀ? 12 ਲੱਖ ਰੁਪਇਆ ਸਾਡਾ ਜਿਹੜਾ ਭੇਜਿਆ ਸੀ ਅਸੀਂ ਬਾਹਰੋਂ 13 ਕਿਤੇ ਸੁਣਵਾਈ ਹੋਈ? ਕਿਤੇ ਨਹੀਂ ਸੁਣਵਾਈ ਹੋਈ ਬਾਈ ਸਾਡੀ, ਠੀਕ ਹੈ ਨਾ। ਜਾਂਦੇ ਆ ਕੋਰਟਾਂ 'ਚ ਉਹ ਮੈਡਮ ਮਨੀਸ਼ਾ ਗੁਲਾਟੀ ਦੇ ਆਸ ਹੈ, ਦੇਖਦੇ ਆ, ਪੂਰੀ ਆਸ ਕਰਕੇ ਆਏ ਆ ਜੀ ਇੱਥੇ। ਹਾਂ ਹਾਂਜੀ ਬਾਈ। ਭਾਈ ਸਾਡੇ ਬਾਈ ਦੀ ਵੀ ਲਵ ਮੈਰਿਜ ਸੀ, 2 ਸਾਲ ਵਿਆਹ ਤੋਂ ਪਹਿਲਾਂ ਦਾ ਹੀ ਰਿਲੇਸ਼ਨ ਸੀ ਉਹਨਾਂ ਦਾ। ਇਹਦੇ ਭਰਾ ਦੀ ਬਾਈ ਲਵ ਮੈਰਿਜ ਸੀ, 2 ਸਾਲ ਪਹਿਲਾਂ ਰਿਲੇਸ਼ਨ ਸੀ, ਤੇ ਬਾਈ ਡੈਥ ਹੋ ਗਈ ਸੁਸਾਈਡ ਕਰਕੇ, ਕੁੜੀ ਤੋਂ ਤੰਗ ਆ ਕੇ, ਹਨਾ। ਹਾਂਜੀ ਹਾਂਜੀ। ਆਹ ਦੇਖੋ ਬਾਈ, ਫਾਈਲਾਂ ਚੱਕੀ ਫਿਰਦਾ ਵਿਚਾਰਾ, ਆਪਦੇ ਸਾਰੇ ਸਬੂਤ ਲਈ ਫਿਰ। ਆਹ ਦੇਖੋ WhatsApp ਦੀਆਂ ਚੈਟਾਂ ਚੁੱਟਾਂ ਕਢਾਈ ਫਿਰਦੇ ਆ ਬਾਈ ਲੋਕ। ਬੁਰਾ ਹਾਲ ਆ, ਬੱਚੋ ਬਾਈ, ਇੱਥੇ ਕੰਮ ਕਰ ਲਓ ਜਿਹੜਾ ਕਰਨਾ। ਜੇ ਜਾਣਾ ਆਪ ਕਰ ਲਿਆ ਕਰੋ, ਆਈਲੈਟਸ ਚਾਹੇ 2 ਵਾਰੀ 3 ਵਾਰੀ ਕਰੋ, ਤਾਂ ਸਾਲੇ ਨੰਬਰ ਆਉਣਗੇ ਹੀ। ਐਵੇਂ ਕਿਸੇ ਦਾ ਵਿਸ਼ਵਾਸ ਨਾ ਕਰਿਆ ਕਰੋ ਬਾਈ, ਉੱਥੇ ਜਾ ਕੇ ਇਹਨਾਂ ਨੂੰ ਹਵਾ ਲੱਗ ਜਾਂਦੀ ਹੈ, ਮਾਹੌਲ ਹੋਰ ਬਣ ਜਾਂਦਾ। ਉੱਥੇ ਇੱਥੇ ਤਾਂ ਆਪਾਂ ਘਰੋਂ ਨਹੀਂ ਬਾਹਰ ਨਿਕਲ ਜਾਂਦੇ, ਉੱਥੇ ਕੋਈ ਪਿੰਡ ਕਿਸੇ ਦਾ ਡਰ ਨਹੀਂ, ਡੁੱਕਰ ਨਹੀਂ, ਨਜ਼ਾਰੇ ਲੈਂਦੀਆਂ ਬਾਈ। ਤੂੰ ਵੀ ਬਾਈ ਪੀੜਤਾ? ਕਿਹੜਾ ਪਿੰਡ ਹੈ? ਬਰਨਾਲਾ ਪਿੰਡ ਆ ਜੀ, ਸਦੀਪੁਰਾ ਕੋਠੀ। ਕਿੱਥੇ ਵਿਆਹ ਸੀ? ਧਨੌਲੇ ਵਿਆਹ ਸੀ, ਰਜਿੰਦਰਪੁਰਾ ਕੋਠੇ ਦੇ ਵਿੱਚ। ਅੱਛਾ, ਸਾਰੇ ਪੈਸੇ ਤੁਸੀਂ ਲਾਏ ਸੀ? ਸਾਰੇ 65 ਲੱਖ ਰੁਪਏ ਬਾਈ ਲਾਇਆ ਸੀ। ਇੰਨੇ ਕਿਵੇਂ ਲੱਗੇ ਤੇ? 22 ਲੱਖ ਰੁਪਏ ਮੈਂ ਵਿਆਹ ਤੇ ਲਾਇਆ। ਵਿਆਹ ਤਾਂ ਸਾਡਾ ਕਰਾ ਲੈਂਦਾ ਪ੍ਰਾਹੁਣਿਆ। ਬਸ ਨਹੀਂ ਯਾਰ, ਤੇਰਾ ਦਾ ਕੰਮ ਭਰਾਵਾ ਚੱਕਵਾ ਸੀ। ਆਹ ਦੇਖੋ ਬਾਈ, 22 ਲੱਖ ਵਿਆਹ ਤੇ ਲਾ ਕੇ ਬਚਾਂਗੇ ਕਿੱਥੋਂ ਯਾਰ ਅਸੀਂ? ਹੋ ਸਕਦਾ ਚੱਲ ਤੂੰ ਘਰੋਂ ਸੌਖਾ ਹੋਵੇਂ, ਉਹ ਗੱਲ ਕਰਦਾ। ਖੂਹ ਚ ਗਏ? ਖੂਹ ਚ ਗਏ ਬਾਈ, ਜਮਾ ਖੂਹ ਚ ਗਏ। ਤੇ ਹੁਣ ਕੀ ਆਂਦੀ ਐ? ਹੁਣ ਤਾਂ ਕੁਝ ਨਹੀਂ ਆਂਦੀ, ਬਸ ਤਾਂ ਡਿਵੋਰਸ ਦਾ ਕਹਿੰਦੀ ਵੀ ਡਿਵੋਰਸ ਕਰਨਾ, ਜ਼ੀਰੋ ਮੈਨੂੰ ਸਮਝਾ ਜਿਹੜੀ ਗੱਲ ਆਪਾਂ ਕਹਿੰਦੇ, ਉਹ ਮੈਡਮ ਨੇ ਆਉਣਾ ਸੀ, ਬਹੁਤ ਟਾਈਮ ਲੱਗ ਗਿਆ। ਚਲੋ ਬਾਈ, ਇਹ ਸਾਰੇ ਜਣੇ ਇਕੱਠੇ ਹੋ ਜਾਓ, ਆਪਾਂ ਜਿਹੜੀ ਗੱਲ ਕਰਨੀ ਆ ਉਹ ਕਰ ਲਈਏ। ਆਹ ਦੇਖੋ ਜੀ, ਦੁੱਖਾਂ ਦੀ ਇੰਨੀ ਕਹਾਣੀ ਆ। ਆਹ ਬਾਪੂ ਮੈਡਮ ਨੂੰ, ਮਨਦੀਪ ਕੌਰ ਨੂੰ ਗੱਲ ਦੱਸਦਾ ਸੀਗਾ, ਤੇ ਮੈਡਮ ਸੱਚੀ ਮੁੱਚੀ ਰੋਣ ਲੱਗ ਗਏ। ਉਹ ਦੇਖੋ ਰੋ ਰਹੇ ਆ, ਇੰਨੇ ਭਾਵਕ ਹੋ ਗਏ ਉਹਨਾਂ ਦਾ ਦੁੱਖ ਸੁਣ ਕੇ। ਉਹ ਦੇਖੋ ਰੋ ਰਹੇ ਆ, ਇੰਨੇ ਕੁ ਲੋਕ ਦੁਖੀ ਆ ਇੱਥੇ। ਆ ਜਿੰਨੇ ਮੇਰੇ ਪੋਤੇ ਨੂੰ ਮਾਰ ਦੂਗਾ ਸੱਚੋ, ਇਹਨੂੰ ਤਾਂ ਕੁੱਟਿਆ ਬਹੁਤ ਜ਼ਿਆਦੇ, ਤੇ ਆਹ ਦੇਖੋ। ਪਰਚਾ ਪਾਤਾ, ਤੇ ਆਪਣਾ ਖੜਾ ਡਰਾਉਣ ਨਾ ਮਾਰਾ ਵੀ ਕਰਦੇ ਆ ਬਾਪੂ, ਆਪਾਂ ਮੈਡਮ ਨੂੰ ਆਉਂਦੇ। ਆ ਦੇਖੋ ਜੀ, ਮਾਰ ਦੂਗਾ ਉਹ। ਕੋਈ ਨਾ ਕੋਈ ਮੈਂ ਬਾਲੀ ਵੱਡੀ ਕਹਾਣੀ ਆਪਾਂ ਗੱਲ ਕਰਦੇ ਕੋਈ ਨਾ। ਆਹ ਦੇਖੋ ਜੀ, ਜਿੰਨੇ ਦੁਖੀ ਆ ਬਾਪੂ ਜੀ ਦਾ ਦੁੱਖ। ਬਾਪੂ ਸਿਟੀਜ਼ਨ ਹੈ ਕੈਨੇਡਾ ਦਾ, ਪਰ ਰੁਲਦਾ ਇੱਥੇ। ਇਹ ਵੀ ਮਾਤਾ ਵੀ ਕੈਨੇਡਾ ਦੇ ਸਿਟੀਜ਼ਨ ਹੈ, ਪਰ ਰੋਲ ਇੱਥੇ ਰਹੇ ਆ। ਦੇਖੋ, ਕੈਨੇਡਾ ਦਾ ਸਿਟੀਜ਼ਨ ਮੁੰਡਾ ਮਰ ਗਿਆ। ਜਦੋਂ ਪ੍ਰਮਾਤਮਾ ਨੇ ਦੁੱਖ ਦਿਖਾਉਣਾ ਹੋਵੇ, ਇੱਥੋਂ ਹਿਸਾਬ ਲਾ ਲਓ ਮਿੱਤਰੋ, ਨਾ ਤਾਂ ਕੈਨੇਡਾ ਦੇ ਵਿੱਚ ਹੋਵੇਗਾ, ਨਾ ਇੱਥੇ। ਜੇ ਕਿਸੇ ਨੇ ਸੁਖੀ ਰਹਿਣਾ, ਇੱਥੇ ਵੀ ਰਹਿ ਪੂਗਾ। ਜੇ ਕਿਸੇ ਦੇ ਕਰਮਾਂ 'ਚ ਦੁੱਖ ਹੈ, ਆ ਕੈਨੇਡਾ ਦਾ ਸਿਟੀਜ਼ਨ ਹੋ ਕੇ ਦੋਨੇ ਬਜ਼ੁਰਗ ਆ ਦੇਖੋ ਰੋ ਰਹੇ ਆ। ਕੈਨੇਡਾ ਦੇ ਸਿਟੀਜ਼ਨ ਆ ਇਹ। ਰੱਬ ਨੇ ਜਦੋਂ ਦੁੱਖ ਦੇਣਾ ਹੋਵੇ, ਪੁੱਤ ਮਰ ਗਿਆ, ਨੂੰਹ ਸਾਰੀ ਪੂੰਜੀ ਹੱਥ 'ਚ ਕਰ ਗਈ। ਆਈ ਹੋਇਆ ਨਾ ਬੇਬੇ? ਤੁਸੀਂ ਵੀ ਕੈਨੇਡਾ ਜਾ ਕੇ ਆਏ ਹੋ? 21 ਸਾਲ ਹੋ ਗਏ ਸਾਨੂੰ ਕੈਨੇਡਾ ਦੇ ਵਿੱਚ, 21 ਸਾਲ। ਨਾ ਉਹ ਕੈਨੇਡਾ 'ਚ ਇੰਨਾ ਕੁਝ ਹੋਊ, ਤੁਹਾਡੇ ਕੋਲ ਰੱਜੀ ਨਹੀਂ ਉਹ? ਅੱਛਾ, ਉਹ ਨਹੀਂ ਗਈ। ਗਈ ਨਹੀਂ ਸੀ ਅਜੇ। ਅੱਛਾ, ਮੁੰਡਾ ਪੱਕਾ ਸੀ। ਲੜਕੇ ਦਾ ਤੀਜਾ ਵਿਆਹ ਸੀਗਾ, ਇਹ ਲੜਕੇ ਤੀਜਾ ਵਿਆਹ ਸੀਗਾ, ਡਿਵੋਰਸ ਹੋ ਗਏ ਦੋ ਦੇ। ਲੜਕੇ ਦਾ? ਹਾਂਜੀ, ਮੇਰਾ ਲੜਕਾ ਜਿਹੜਾ ਸੁਰਗਵਾਸ ਹੋ ਗਿਆ। ਠੀਕ ਹੈ। ਇਹ ਗਈ ਨਹੀਂ ਸੀ ਅਜੇ, ਉਸ ਤੋਂ ਪਹਿਲਾਂ ਹੀ ਮਤਲਬ ਵੀ ਉਹਦਾ ਐਕਸੀਡੈਂਟ ਹੋ ਗਿਆ, ਉਹਦੀ ਡੈਥ ਹੋ ਗਈ। ਆਹ ਦੇਖੋ ਮੈਡਮ ਰੋ ਕੇ ਇੰਨੇ ਭਾਵੁਕ ਹੋ ਗਏ, ਮੈਡਮ ਰੋਣ ਲੱਗ ਗਏ। ਪਤਾ ਕੀ ਹੈ? ਹਾਂਜੀ। ਦੁੱਖ ਵੇਖਿਆ ਨਹੀਂ ਜਾਂਦਾ। ਬਿਲਕੁਲ ਜੀ। ਕਿਉਂਕਿ ਉਹ ਧੀਆਂ ਸੀ, ਅਸੀਂ ਹਮੇਸ਼ਾ ਕਹਿ ਦਿੰਦੇ ਆ ਕਿ ਕੁੜੀਆਂ ਧੋਖੇ ਕਰਦੀਆਂ, ਮੁੰਡੇ ਧੋਖੇ ਕਰਦੇ। ਇਹ ਕੱਚ ਨਾਲ ਤਾੜੀ ਨਹੀਂ ਵੱਜਦੀ। ਨਹੀਂ ਬਾਈ ਜੀ, ਮੁੰਡੇ ਤੇ ਬਿਲਕੁਲ ਸਾਰੇ ਚੰਗੇ ਨਹੀਂ ਹੁੰਦੇ, ਸਾਰੇ ਮਾੜੇ। ਕੁੜੀ ਤੇ ਬਲੇਮ ਨਹੀਂ ਕਰ ਸਕਦੇ। ਹਾਂਜੀ। ਅੱਜ ਜਿਵੇਂ ਅਸੀਂ ਕੇਸ ਦੇਖ ਰਹੇ ਨਾ, ਅੱਜ ਸੱਚੇ ਅੰਦਰੋਂ ਸੀਨਾ ਪਾੜਦਾ। ਬਾਪੂ ਜਦੋਂ ਰੋਇਆ, ਬਹੁਤ ਦੁੱਖ ਹੋਇਆ।
ਦੇਖਿਆ ਨਹੀਂ ਜਾਂਦਾ ਆ ਦੇਖੋ ਜੀ ਇਨਸਾਨੀਅਤ, ਇਹ ਹੁੰਦੀ ਹੈ ਇਨਸਾਨੀਅਤ। ਇੱਕ ਚੰਗੇ ਮੈਂ ਹੁਣੀ ਦੇਖਿਆ ਸੀ ਚੰਗੇ ਸੰਸਕਾਰਾਂ ਦਾ ਇਹ ਇੱਥੋਂ ਫਰਕ ਹੁੰਦਾ ਵੀਰੇ, ਇੱਥੋਂ ਇਨਸਾਨੀਅਤ ਝਲਕਦੀ ਆ। ਇਹ ਭੈਣ ਰੋਈ, ਉਹਨਾਂ ਦਾ ਦੁੱਖ ਦੇਖ ਕੇ ਰੋਈ। ਜੇ ਮਾਂ ਪਿਓ ਨੇ ਚੰਗੇ ਸੰਸਕਾਰ ਦਿੱਤੇ ਹੋਣ, ਜਿਹੜੀ ਆਏ ਇਨਸਾਨੀਅਤ ਨਾਲ ਤੇ ਰੋਂਦੀ ਆ ਕੁੜੀ ਹਨਾ, ਇਹ ਥੋੜੀ ਕੈਨੇਡਾ ਜਾ ਕੇ ਕਿਤੇ ਐ ਧੋਖਾਧੜੀ ਕਿਸੇ ਨਾਲ ਕਰ ਸਕਦੀ ਆ। ਉਹ ਤਾਂ ਪੱਥਰ ਦਿਲ ਹੁੰਦੀਆਂ ਨੇ, ਹੋਰ ਉਹ ਪੱਥਰ ਦਿਲ ਹੁੰਦੀਆਂ ਨੇ। ਬਹੁਤ ਜ਼ਿਆਦਾ ਵੱਡੀ ਗਿਣਤੀ ਦੇ ਵਿੱਚ ਨੌਜਵਾਨ ਪੀੜਤ ਇੱਥੇ ਪਹੁੰਚ ਚੁੱਕੇ ਨੇ। ਲਵਪ੍ਰੀਤ ਵਿਆਹ ਸੀ ਖੁੱਡੀ ਕਲਾਂ, ਤੇ ਤੁਸੀਂ ਵੀ ਖੁੱਡੀ ਕਲਾਂ ਵਿਆਹ ਸੀ? ਚਾਚੇ ਤਾਈ ਦੀਆਂ ਕੁੜੀਆਂ ਜੀ, ਦੋਨੇ ਚਾਚੇ ਤਾਈ ਨੇ ਕੁੜੀਆਂ ਨੇ। ਤੁਹਾਡੇ ਨਾਲ ਵਿਆਹ ਸੀ ਦੂਜੀ ਕੁੜੀ ਦਾ ਕੀ ਨਾਂ ਸੀ? ਸ਼ਰਨਦੀਪ ਕੌਰ ਸੀ। ਉਹਨੇ ਵੀ ਆਈ ਸੀ ਕੇਸ, ਉਹਨੇ ਵੀ ਪੈਸੇ ਸੁੱਥ ਲਵਾਏ ਸੀ? ਹਾਂਜੀ, ਸਾਰੇ ਰੁਪਏ ਮੇਰੇ ਲੱਗੇ ਸੀ। ਕੈਨੇਡਾ ਗਈ ਸੀ? ਹਾਂਜੀ, ਕੈਨੇਡਾ ਗਈ ਸੀ। ਫਿਰ ਕੀ ਹੋਇਆ, ਕਿਵੇਂ ਗੱਲਬਾਤ ਬੰਦ ਹੋ ਗਈ? 2 ਮਹੀਨੇ ਹੋ ਗਏ ਗੱਲਬਾਤ ਕੀਤੀ ਸੀ। ਹਾਂ, ਮੁੜ ਕੇ ਜਿਵੇਂ ਲਾਪਰੀ ਦੀ ਘਰ ਵਾਲੇ ਨੇ ਉਧਰ ਜਾ ਕੇ ਆਪਦੇ ਫਰੈਂਡਸ਼ਿਪ ਹੋਰ ਕਰ ਲਈ। ਹਾਂ। ਉਹ ਮਹੀਨੇ ਕੀਤੀ ਸੀ। ਪਤਾ ਤੈਨੂੰ ਪ੍ਰੂਫ ਹੈ? ਸਾਰੇ ਪ੍ਰੂਫ ਉਹਨੇ ਫੋਟੋਆਂ ਨੇ, ਤੇ ਉਹ ਮੁੰਡਾ ਮਤਲਬ ਮੇਰੇ ਸਹੁਰੇ ਪਰਿਵਾਰਾਂ ਦੇ ਖਾਤੇ 'ਚ ਰੁਪਏ ਭੇਜਦਾ ਰਿਹਾ ਜੀ, ਉਹਦੇ ਵੀ ਮੇਰੇ ਕੋਲ ਪਈਆਂ ਨੇ ਪ੍ਰੂਫ ਪਏ ਹੈਗੇ। ਅੱਛਾ, ਤੂੰ ਰੱਖੀ ਕੋਲੇ ਆਪਾਂ ਮੈਡਮ ਨੂੰ, ਮਨੀਸ਼ਾ ਗਲਾਟੀ ਨੂੰ ਦਿਖਾਵਾਂਗੇ। ਆਹ ਦੇਖੋ ਜੀ, ਉਸੇ ਪਿੰਡ ਦੀ ਉਹਦੇ ਚਾਚੇ ਤਾਏ ਦੀ ਕੁੜੀ ਬਾਈ ਕਹਿ ਰਿਹਾ ਇਹ, ਤੇ ਉਹਨੇ ਤਾਂ ਵਿਚਾਰੇ ਨੇ ਜਾਣ ਦੇਤੀ। ਤੂੰ ਨਾ ਇਹ ਜਿਹਾ ਕੰਮ ਕਰੀ। ਹੋਰ ਇੱਥੇ ਬਾਈ ਕਿਹੜਾ ਆਇਆ ਸੀ ਮਗਰੋਂ ਯਾਰ? ਬਾਈ ਇਹਨੂੰ ਜਦੋਂ ਮੈਂ ਗਿਆ ਸੀ ਸਵੀਰੇ ਵਰਗਿਆਂ ਕੋਲੇ ਗਹਿਲਾ ਪਿੰਡ 'ਚ, ਮੈਂ ਆਪਦਾ ਕੰਮ ਐਗਰੀਕਲਚਰ ਖੇਤੀਬਾੜੀ 'ਚ ਕੰਮ ਕਰਦਾ ਸੀ। ਇਸ ਪਰਿਵਾਰ ਨਾਲ ਮੇਰੀ ਜਾਣ ਪਛਾਣ ਹੋਈ। ਮੈਂ ਇਹਨਾਂ ਨੂੰ ਪੁੱਛਿਆ ਬਾਈ ਕੀ ਹਾਲ ਚਾਲ ਆ, ਪਰ ਇਹਨਾਂ ਨੇ ਮੈਨੂੰ ਦੱਸਿਆ ਕਹਿੰਦੇ ਸਾਡੇ ਨਾਲ ਇਸ ਤਰ੍ਹਾਂ ਦੀ ਘਟਨਾ ਹੋਈ। ਮੈਂ ਬਾਈ ਰਾਜੂ ਦਾ ਨੰਬਰ ਦਿੱਤਾ ਬੱਲੋ ਦਾ, ਬਾਈ ਜੀ ਉਹ ਬੰਦੇ ਨਾਲ ਕੰਟੈਕਟ ਕਰੋ, ਠੀਕ ਹੈ, ਆਪਣਾ ਭਰਾ ਹੈਗਾ, ਉਹਨੇ ਇਸ ਮਸਲੇ 'ਚ ਠੀਕ ਆ ਹੁਣ ਆਵਾਜ਼ ਉਠਾਈ ਹੋਈ ਹੈਗੀ। ਇਸ ਮਸਲੇ ਦਾ ਕੋਈ ਨਾ ਕੋਈ ਹੱਲ ਲੱਭਾਂਗੇ। ਹੱਲ ਹੋਣਾ ਚਾਹੀਦਾ ਤਾਂ ਬਾਈ, ਰਿਵਾਜ ਹੀ ਬਣ ਗਿਆ ਯਾਰ। ਆ ਦੇਖੋ ਇੱਥੇ ਕਿੰਨੀ ਵੱਡੀ ਕਹਿੰਦੇ ਹਲੇ ਇੰਨੇ ਮੁੰਡੇ ਪਰਲੇ ਪਾਰਕ 'ਚ ਖੜੇ ਜਿਹੜੇ ਇੱਥੇ ਆ ਰਹੇ ਆ। ਆ ਬਾਈ ਤੁਸੀਂ ਕਿੱਥੋਂ ਆਏ ਹੋ? ਮੈਂ ਵੀਰੇ ਰਾੜਾ ਸਾਹਿਬ ਕੋਲੋਂ ਗੋਸਾ ਪਿੰਡ ਆ ਮੇਰਾ। ਤੁਹਾਡਾ ਵੀ ਇਹੀ ਕੰਮ ਹੋਇਆ? ਹਾਂਜੀ, ਮੇਰੇ 9 ਸਾਲ ਹੋ ਗਏ ਮੇਰੇ ਨਾਲ ਚੱਲਦੇ ਨੂੰ। ਅੱਛਾ। ਮੇਰੇ ਤੇ ਕਦੇ ਝੂਠੇ ਪਰਚੇ ਪਵਾ ਦਿੰਦੇ ਸੀਗੇ ਹਨਾ, ਕਦੇ ਕੁਛ ਕਰਾ ਦਿੰਦੇ ਸੀਗੇ, ਕਦੇ ਕਹਿੰਦੇ ਸੀ ਸਾਡੀ ਕੁੜੀ ਮਰ ਗਈ। ਈਵਨ ਕਿ ਉਹਨਾਂ ਦੀ ਕੁੜੀ ਨੇ ਐਸਐਸਪੀ ਸਾਹਿਬ ਨਾਲ ਖੁਦ ਬਾਅਦ ਚੋਂ ਗੱਲ ਕੀਤੀ ਆ। ਨਹੀਂ, ਕਿੰਨੇ ਪੈਸੇ ਲੱਗੇ ਤੇਰੇ? ਮੇਰੇ ਵੀਰੇ 27 ਲੱਖ ਰੁਪਇਆ ਲੱਗ ਗਿਆ ਸੀਗਾ। ਅੱਛਾ, ਕੁਛ ਨਹੀਂ ਹੱਥ ਪੱਲੇ ਆਇਆ? 12.5 ਲੱਖ ਰੁਪਇਆ ਆਇਆ, 50-50 ਰੁਪਏ ਕਰਕੇ ਦਿੱਤੇ ਆ ਵੀਰੇ ਉਹਨਾਂ ਨੇ ਹਜੇ ਤੱਕ। ਪਰ ਹੁਣ ਜੱਜ ਸਾਹਿਬ ਕੋਲ ਕਿੱਥੋਂ ਦੀ ਕੁੜੀ? ਚੱਕ ਸ਼ੇਖੂਪੁਰਾ। ਚੱਕ ਸ਼ੇਖੂਪੁਰਾ ਦੀ। ਆ ਲੁਧਿਆਣੇ ਜ਼ਿਲ੍ਹੇ 'ਚ ਜ਼ਿਆਦਾ ਮਾਮਲੇ ਆਏ, ਲੁਧਿਆਣੇ ਤੋਂ ਬਹੁਤ ਬਾਈ ਪਹੁੰਚੇ ਆ। ਤੋਂ ਆ ਗਿਆ। ਕਰਦੇ ਆ ਗੱਲਬਾਤ ਪਹਿਲਾਂ ਬਾਈ। ਆ ਕੱਲੇ ਮੁੰਡੇ ਨਹੀਂ ਜੀ, ਕਈ ਕੁੜੀਆਂ ਨੇ ਮਾਵਾਂ ਵੀ ਪਹੁੰਚੀਆਂ ਹੋਈਆਂ ਨੇ, ਕਈ ਮੁੰਡੇ ਵੀ ਇਸ ਤਰ੍ਹਾਂ ਕਰਕੇ। ਆ ਬਾਈ ਕਿਹੜਾ ਪਿੰਡ ਆ ਬਾਈ? ਬਾਈ ਕਟਾਣੀ ਖੁਰਦ, ਜ਼ਿਲ੍ਹਾ ਲੁਧਿਆਣਾ। ਤੁਸੀਂ ਕਿੱਥੋਂ, ਇੰਗਲੈਂਡ ਤੋਂ ਆਏ ਹੋ? ਹਾਂ ਵੀਰੇ, ਇੰਗਲੈਂਡ ਤੋਂ ਆਏ। ਅੱਛਾ, ਤੇ ਤੁਹਾਡੇ ਨਾਲ ਵੀ ਇਹੀ ਕੁਝ ਹੋਇਆ, ਠੱਗੀ ਧੋਖਾ? ਹਾਂਜੀ ਵੀਰੇ, ਇਹੀ ਕੁਝ ਹੋਇਆ, ਸੇਮ ਆ। ਕਿੱਥੋਂ ਦੀ ਕੁੜੀ ਸੀ? ਕੁੜੀ ਕਪੂਰਗੜ੍ਹ ਦੀ ਆ ਵੀਰੇ। ਹਾਂ। ਅਮਲੋਹ ਕੋਲੇ ਪੈ ਜਾਂਦਾ ਪਿੰਡ। ਹਾਂ। ਤੇ ਮੈਂ ਪੈਸੇ ਲਾ ਕੇ ਬਾਹਰ ਭੇਜੀ ਆ। ਮੈਂ ਬਾਹਰ ਸੀ, ਇੰਗਲੈਂਡ ਸੀ। ਹਾਂ। ਮੇਰਾ ਓਰੀਜਨਲ ਵਿਆਹ ਹੋਇਆ, ਪੱਕਾ ਵਿਆਹ ਸੀ। ਤੇ ਬੇਈਮਾਨ ਹੋ ਗਈ ਜਾ ਕੇ। ਤੇ ਮੈਂ ਕਿਸੇ ਕੋ ਹਜੇ ਤੱਕ ਕੋਈ ਕੇਸ ਨਹੀਂ ਕੀਤਾ। ਉਹਦਾ ਪਿਓ ਮੈਨੂੰ ਲਾੜੇ ਲੱਪਿਆਂ 'ਚ ਰੱਖ ਰਿਹਾ। ਮੈਂ ਵੇਟਿੰਗ 'ਚ ਆ। 6 ਸਾਲ ਹੋ ਗਏ ਵੇਟ ਕਰਦੇ ਨੂੰ। ਪੰਚਾਇਤ ਦੇ ਵਿੱਚ ਵੀ ਉਹਨੇ ਇਹੀ ਗੱਲ ਕਹੀ ਆ, ਕੁੜੀ ਆਊਗੀ, ਕਟਾਣੀ ਆਊਗੀ। ਮੇਰੇ ਮੂੰਹ ਤੇ ਦਾੜੀ ਆ, ਮੈਂ ਗੁਰਸਿੱਖ ਪਰਿਵਾਰ ਆ, ਵੀ ਸਾਡੀ ਵੀ ਇੱਜ਼ਤ ਆ। ਪਰ ਬਾਈ ਮੈਂ ਵੇਟ ਕਰੀ ਜਾਂਦਾ। ਅੱਜ ਉਹਨੇ ਝੱਗਾ ਚੱਕ ਦਿੱਤਾ ਪਿਓ ਨੇ। ਕੀ ਕਹਿੰਦਾ? ਅੱਜ ਕਹਿੰਦਾ ਸਾਡੀ ਕੁੜੀ ਦਾ ਜਵਾਬ ਆ। ਪੈਸੇ ਜਿੰਨੇ ਲਾਏ ਸੀ ਆਪਾਂ? ਬਾਈ ਪੈਸੇ ਲਾਏ ਸੀਗੇ 2 ਲੱਖ ਵਾਲਾ ਸੋਨਾ 6 ਲੱਖ 'ਚ ਕੱਟ ਗਿਆ। 50,000 ਵਾਲਾ ਪੈਲਸ ਸੀ, ਉਹਦਾ 5 ਲੱਖ ਰੁਪਇਆ ਕੱਟ ਗਿਆ। ਸਾਰੇ ਹੀ ਪੈਸੇ ਕੱਟ ਗਿਆ। ਉਹ ਆਪਦੇ ਆਪ ਸੇਫ ਹੋ ਗਿਆ, ਕੁੜੀ ਬਾਹਰ ਭੇਜਤੀ। ਜਾਨੀ ਮੈਂ ਇੱਥੇ ਬੇਰੁਜ਼ਗਾਰ ਆ। ਲੋਕ ਤਾਂ ਕਹਿੰਦੇ ਆ ਕਿ ਨਾ ਮੁੰਡੇ ਅਨਪੜ੍ਹ ਨੇ, ਮੁੰਡਿਆਂ ਨੂੰ ਪੜ੍ਹਨਾ ਨਹੀਂ ਆਉਂਦਾ, ਮੁੰਡੇ ਬਾਹਰ ਜਾਣ ਦੇ ਲਾਲਚ ਦੇ ਵਿੱਚ ਵਿਆਹ ਕਰਾਉਂਦੇ ਆ। ਕਿ ਨਾ ਮੈਂ ਤਾਂ ਬਾਹਰੋਂ ਆਇਆ, ਮੈਂ ਸੰਨ 8 ਦਾ ਗਿਆ ਹੋਇਆ ਬਾਹਰ। ਆ ਦੇਖੋ ਜੀ, ਜਿਹੜੀ ਉਹ ਮੈਡਮ ਕਹਿ ਰਹੀ ਸੀਗੀ ਮੁੰਡੇ ਫੋਨ ਕਰਦੇ ਆ, ਕੁੜੀਆਂ ਨੂੰ ਤੰਗ ਕਰਦੇ ਆ। ਆ ਬਾਈ ਆਪ ਖੁਦ ਇੰਗਲੈਂਡ ਸੀ, ਇਹ ਕਿਹੜਾ ਤੰਗ ਕਰਦਾ ਹੋਊਗਾ ਹਨਾ। ਬਾਕੀ ਜਿੱਥੋਂ ਤੱਕ ਚੁੱਪ ਦੀ ਗੱਲ, ਹੁਣ ਤੱਕ ਕਿੰਨੇ ਸਾਲ ਹੋ ਗਏ ਚੁੱਪ ਹੀ ਸੀ ਬਾਈ ਤੂੰ? 6 ਸਾਲ ਹੋ ਗਏ ਚੁੱਪ ਆ ਬਈ। ਅੱਜ ਸੁਲਝਦੀ ਆ, ਕੱਲ ਸੁਲਝਦੀ ਆ। ਕੋਈ ਸੋਚੂਗਾ ਮੇਰੇ ਬਾਰੇ, ਖਬਰਾਂ ਆ ਜਾਵੇ ਜਾਂ ਮੇਰੇ ਪੈਸੇ ਦੇ ਦੇਣ। ਐਂਡ ਤੇ ਆ ਕੇ ਬਾਈ ਅੱਜ ਸਾਹਮਣੇ ਆਇਆ, ਮੈਨੂੰ ਕੋਈ ਉਮੀਦ ਜਾਗੀ ਆ ਬਈ ਹਾਂ ਕੋਈ ਇਨਸਾਫ ਹੋਊਗਾ, ਕੋਈ ਸੁਣੂਗਾ, ਮੇਰੀ ਵੀ ਸੁਣੂਗਾ। ਬਿਲਕੁਲ ਬਾਈ, ਆਵਾਜ਼ ਉੱਠੀ ਆ ਤਾਂ ਜ਼ਰੂਰ ਸੁਣਿਆ ਜਾਊਗਾ। ਅੱਛਾ, ਇਹਨੇ 5.5 ਲੱਖ ਤੇ 5.5 ਲੱਖ 'ਚ ਨਿਬੜ ਗਿਆ ਸੀਗਾ ਇਹਦਾ। ਅੱਛਾ। ਤੇ ਉਹ ਕਹਿੰਦੇ ਵੀ ਪੈਸੇ ਪਹਿਲਾਂ ਦੇ ਦਿਓ ਸਾਨੂੰ, ਵੀ ਬਾਅਦ ਸਾਈਨ ਕਰਾਂਗੇ। ਬਸ ਇਹਨਾਂ ਦਾ ਇੱਥੇ ਹੀ ਰੌਲਾ ਠੱਪ ਹੋ ਗਿਆ। ਉਹ ਪੈਸੇ ਨਹੀਂ ਦਿੰਦੇ, ਜੇ ਉਹ ਪੈਸੇ ਦੇ ਦੇਣ ਇਹ ਕਹਿੰਦਾ ਮੇਰਾ ਤਲਾਕ ਹੋ ਜਾਵੇ, ਮੇਰਾ ਖੜਾ ਛੁੱਟ ਜਾਊਗਾ। ਸਭ ਦੀ ਇਹੀ ਕਹਾਣੀ ਆ ਬਾਈ। ਆਹ ਦੇਖੋ ਕਿੰਨੇ ਮੁੰਡੇ। ਚਲ ਧੰਨਵਾਦ ਮੀਡੀਆ ਦਾ, ਮੀਡੀਆ ਵੀ ਪਹੁੰਚਿਆ ਹੋਇਆ। ਤੇ ਇੱਥੇ ਬਈ ਵਿੱਚ ਤਾਂ ਕੁੜੀਆਂ, ਜਿਵੇਂ ਆਪਾਂ ਕਹਿੰਦੇ ਆ ਸਾਰੇ ਕੇਸ ਆਏ ਆ ਵੀ ਬਾਹਰ ਜਾ ਕੇ ਬਦਲ ਜਾਂਦੀਆਂ ਨੇ, ਸਾਨੂੰ ਇੱਥੇ ਬਦਲੀ ਹੋਈ ਕੁੜੀ ਦੀ ਕਹਾਣੀ ਵੀ ਦਿਖਾਉਣੇ ਆ।
ਆ ਬਾਈ ਕੀ ਨਾਮ ਹੈ ਤੇਰਾ? ਜਗਵਿੰਦਰ ਸਿੰਘ ਬਾਈ, ਕਿਹੜਾ ਪਿੰਡ ਹੈ? ਚੀਮਾ ਵੀਰੇ। ਆਹ ਬਰਨਾਲੇ ਕੋਲ ਚੀਮੇੜ। ਬਰਨਾਲੇ ਕੋਲ ਚੀਮਾ। ਕੀ ਕਹਾਣੀ ਹੈ ਤੇਰੀ? ਕਿੱਥੇ ਵਿਆਹ ਸੀ ਤੂੰ? ਬਾਈ ਮੈਂ ਸੀਨੀਵਾਲ ਕਲਾਂ ਵਿਆਹਿਆ ਹੋਇਆ ਸੀ। ਕਿਵੇਂ ਗੱਲ ਹੋਈ ਸੀ? ਸਾਰੇ ਪੈਸੇ ਤੁਸੀਂ ਲਾਉਣੇ ਸੀ? ਸਾਰੇ ਪੈਸੇ ਅਸੀਂ ਲਾਉਣੇ ਸੀ। ਪਹਿਲਾਂ ਮੈਂ ਆਪਦੇ ਘਰ ਆਏ ਦੀ 9,20,000 ਫੀਸ ਭਰੀ। ਉੱਚੀ ਬੋਲੋ। ਰਿਜੈਕਸ਼ਨ ਹੋ ਗਈ, ਹਾਂ। ਰਿਜੈਕਟ ਆ ਗਏ। ਉਹ ਚ 70,000 ਰੁਪਇਆ ਫੀਸ ਕੱਟ ਗਈ। ਇਸ ਤੋਂ ਇਲਾਵਾ ਜਿਹੜਾ GI ਸੀ ਉਹਨੇ 2018 ਚ 5.5 ਬੈਂਡਾਂ ਤੇ ਫਾਈਲ ਲਾਈ ਹੋਈ ਸੀ, ਉਹ ਰਿਜੈਕਸ਼ਨ ਹੋ ਗਈ। ਉਹ ਸਾਥੋਂ ਝੂਠ ਬੋਲਿਆ ਸੀ, ਕਹਿੰਦੇ ਕੋਈ ਲੱਗੀ ਨਹੀਂ, ਸਾਨੂੰ 6E ਵਾਲੀ ਬੈਂਡ ਵਾਲੀ ਫਾਈਲ ਦਿਖਾ ਦੀ। ਉਹਨਾਂ ਝੂਠ ਬੋਲਿਆ। ਫਿਰ ਇਸ ਤੋਂ ਬਾਅਦ ਸਾਥੋਂ ਜਿਹੜਾ 5,80,000 ਸੀ ਉਹ ਸਾਥੋਂ ਨਗਦ ਘਰੇ ਪੈਸੇ ਫੜ ਲਿਆ ਵਿਚੋਲਾ ਤੇ ਸਾਡੇ ਪਿੰਡ ਦੇ 2 ਗਵਾ। ਇਸ ਤੋਂ ਇਲਾਵਾ ਮੇਰੇ ਫਿਰ ਫਰਵਰੀ ਅਸੀਂ 2020 ਚ ਫਾਈਲ ਲਾਈ, ਫਿਰ ਰਿਜੈਕਸ਼ਨ ਆ ਗਈ। ਇਸ ਤੋਂ ਬਾਅਦ ਲਾਕਡਾਊਨ ਆ ਗਿਆ। ਇਸ ਤੋਂ ਬਾਅਦ ਆਈਲੈਟਸ ਤੁਸੀਂ ਆਪ ਕਰਾਈ ਸੀ? ਹਾਂ, ਇੱਕ ਵਾਰੀ ਵਿਆਹ ਤੋਂ ਬਾਅਦ ਆਈਲੈਟਸ ਕਰਾਈ? ਵਿਆਹ ਤੋਂ ਬਾਅਦ ਵੀ ਨਹੀਂ, ਹੁਣ ਕੁੜੀ ਕਿੱਥੇ ਰਹਿ ਰਹੀ ਆ? ਹੁਣ ਆਪਦੇ ਸੀਨੀਵਾਲ। ਕਿ ਘਰੇ ਤਾਂ ਰਹਿ ਸਕਦੇ ਯਾਰ, ਤੁਹਾਡਾ ਰੀਜਨਲ ਵਿਆਹ ਹੋਇਆ। ਹਾਂ ਜੀ, ਘਰੇ ਦਾ ਹੁਣ 6 ਲੱਖ ਰੁਪਇਆ ਉਹ ਕਹਿੰਦੇ ਤੁਸੀਂ ਕਢਵਾ ਲਓ। ਤੁਸੀਂ ਕੋਈ ਕਰੀ ਨਹੀਂ ਪੰਚਾਇਤ ਕੋਈ ਗੱਲਬਾਤ? ਨਹੀਂ ਕਰੀ ਅਸੀਂ, ਬਹੁਤ ਕੋਸ਼ਿਸ਼ ਕੀਤਾ ਸੀ, ਪੰਚਾਇਤ ਨੂੰ ਆਖਿਆ। ਉਹਨੇ ਅਸੀਂ ਆਖਿਆ ਸਾਡੇ ਘਰੇ ਵਸਾ ਦਿਓ ਕੁੜੀ ਨੂੰ। ਅਸੀਂ ਆਖਿਆ ਜੇ ਤੁਹਾਨੂੰ ਅਸੀਂ ਆਖਿਆ ਦੁਬਾਰਾ ਪੈਸੇ ਲਾਉਣ ਨੂੰ ਤਿਆਰ ਆ ਜੀ। ਵਿਆਹ ਤੋਂ 2 ਦਿਨ ਪਹਿਲਾਂ ਰਖੂਜ ਆ ਜੀ। ਕੋਈ ਨਾ ਕਰ ਲਓ ਸੈਟਿੰਗ ਯਾਰ ਤੁਸੀਂ। ਆ ਬਾਈ ਸਾਰੇ ਪੇਪਰ ਲਈ ਫਿਰਦੇ ਤਾਂ ਪਿੰਡ ਤਾਂ ਦਿਖਾਉਂਦੇ, ਉੱਥੇ ਦਿਖਾ ਦਿਓ। ਵੀਰੇ ਸਾਡੇ ਨਾਲ ਜਾਣ ਬੁੱਝ ਕੇ ਠੱਗੀ ਮਾਰੀ ਆ। ਇੱਕ ਦਿਨ ਦੇਖਣ ਆਉਂਦਾ, ਆ ਦੇਖੋ ਬਾਹਰ ਜਾ ਕੇ ਬਦਲਣਾ ਤਾਂ ਇੱਥੇ ਵੀ ਇੱਕ ਦਿਨ ਮੇਰੇ ਨਾਲ ਦੇਖਣ ਆਉਂਦਾ, ਮੇਰੇ ਬੇਟੇ ਨੂੰ ਉੱਦੀ ਫਿੱਟ ਕਰਦਾ ਕਿ ਉਹ ਠੱਗੀ ਦਾ ਧਾਰਾ ਸੀ, ਧਾਰਾ ਹੈਗਾ ਉਹਦਾ ਵੀ ਠੱਗੀ ਮਾਰ। ਵਿਚੋਲਾ ਕੌਣ ਸੀ? ਵਿਚੋਲਾ ਰਾਇਸਰ ਦਾ ਧਰਮਜੀਤ ਸਿੰਘ, ਉਹ ਮੇਰੇ ਨਾਲ ਖੜਾ ਗਾ ਸੱਚਾਈ ਤੇ। ਜੇ ਕੋਈ ਸਾਡੀ ਗਲਤੀ ਆ ਤਾਂ ਸਾਨੂੰ ਸਜ਼ਾ ਦੇਵੇ, ਪੁਲਿਸ ਦੇਵੇ, ਕੋਈ ਪ੍ਰਸ਼ਾਸਨ। ਕੋਈ ਨਾ ਤੁਸੀਂ ਮੈਡਮ ਨੂੰ ਮਿਲੋ, ਮਨੀਜਾ ਗੁਲਾਟੀ ਨੂੰ। ਆ ਦੇਖੋ ਜੀ ਬਹੁਤ ਬੁਰਾ ਹਾਲ ਹੈ। ਦੇਖੋ ਕਿੰਨੀ ਵੱਡੀ ਗਿਣਤੀ ਦੇ ਵਿੱਚ ਨੌਜਵਾਨ ਪਹੁੰਚੇ ਹੋਏ ਆ ਪੀੜਤ। ਬਾਈ ਹੋਰ ਕੋਈ ਹੈਗਾ ਬਾਈ? ਮੰਗ ਪੱਤਰ ਬਣਾ ਰਹੇ ਆ ਬਾਈ, ਤੇ ਮਨੀਜਾ ਗੁਲਾਟੀ ਨੂੰ ਮੈਡਮ ਨੂੰ ਮਿਲਣਗੇ, ਚਾਹੇ ਕੋਈ ਉੱਥੇ ਟਾਈਮ ਦੇਵੇ, ਜਿਵੇਂ ਵੀ ਹੋਊਗਾ। ਤੇ ਭੈੜਾ ਹੋਇਆ ਪਿਆ ਕੰਮ ਭਰਾਵੋ। ਬਚੋ ਬਚੋ ਬਚੋ। ਇਹ ਸਾਰਾ ਜੀਤ ਰੋਡ ਤੇ ਬੇੜਾ ਬੈਠਾ। ਇਹ ਸਾਰਾ ਜੀਤ ਰੋਡ ਤੇ ਹੁੰਦਿਆ ਕਾਂਡ। ਆ ਜੀਤ ਰੋਡ ਤੇ ਦੇਖ ਲਓ ਜੀ ਕੀ ਰਿਜ਼ਲਟ ਨਿਕਲੇ ਆ। ਮਾਨਤਾ ਹੈ ਜੀਤ ਰੋਡ ਤੇ ਨਹੀਂ ਹੁੰਦੀਆਂ। ਹਾਂਜੀ ਬਾਈ ਕੀ ਨਾਮ ਹੈ ਤੁਹਾਡਾ? ਗੁਰਸ਼ਰਨ ਸਿੰਘ। ਉੱਚੀ ਬੋਲ। ਗੁਰਸ਼ਰਨ ਸਿੰਘ। ਪਿੰਡ ਕਿਹੜਾ? ਫੋਟੇ। ਅੱਛਾ, ਤੇਰੇ ਨਾਲ ਵੀ ਇਹੀ ਕੁਝ ਹੋਇਆ ਜਿਹੜਾ ਦੂਜੇ ਬਾਈਆਂ ਦੀ ਕਹਾਣੀ ਆ? ਹਾਂਜੀ ਹਾਂਜੀ। ਕਿੱਥੇ ਪਿਆ ਸੀ? ਪਿੰਡੀ ਬਲੋਚਾਂ ਹੀ ਸਾਦਕ ਤੋਂ। ਸਾਦਕ ਗੰਨੀ। ਤੇ ਕਿਹੜੇ ਦੇਸ਼ ਗਈ ਹੈ ਘਰ ਵਾਲੀ? ਕੈਨੇਡਾ ਸਰੀ। ਸਰੀ ਰਹਿੰਦੀ ਆ। ਪੈਸੇ ਸਾਰੇ ਲਾਏ ਤੁਸੀਂ? ਹਾਂਜੀ ਹਾਂਜੀ। ਪੱਕਾ ਵਿਆਹ ਸੀ? ਹਾਂਜੀ ਪੱਕਾ। ਤੇ ਉੱਥੇ ਜਾ ਕੇ ਗੱਲਬਾਤ ਕਰਨੋਂ ਹਟ ਗਈ? ਗੱਲਬਾਤ ਕਰਨੋਂ ਹਟ ਗਈ ਵੀਰੇ। ਪਹਿਲਾਂ ਸਗਨ ਉਹਦਾ ਹੋਰ ਕਿਤੇ ਪਿਆ ਸੀ, ਕੱਚਾ ਸਗਨ। ਉਹਨਾਂ ਨੇ 13,40,000 ਰੁਪਇਆ ਲਾਇਆ ਸੀਗਾ। ਤੇ ਉਹ ਮੁੰਡੇ ਨੂੰ ਵੀ ਜਵਾਬ ਦੇਤਾ ਉਹਨੇ, ਕਹਿੰਦੀ ਵੀ ਮੇਰਾ ਇਹ ਮੁੰਡਾ ਨਹੀਂ ਪਸੰਦ, ਮੈਂ ਵਿਆਹ ਨਹੀਂ ਕਰਵਾਉਣਾ। ਫਿਰ ਮੇਰੀ ਮਾਸੀ ਦੇ ਮੁੰਡੇ ਨੇ ਸਾਡੇ ਨਾਲ ਗੱਲਬਾਤ ਕੀਤੀ। ਮੇਰੇ ਮਾਸੀ ਦੇ ਮੁੰਡੇ ਦੀ ਸਕੀ ਸਾਲੀ ਦੀ ਕੁੜੀ ਹੈ। ਅੱਛਾ। ਨਹੀਂ ਹੁਣ ਤੁਹਾਡੀ ਕੋਈ ਪੰਚਾਇਤ ਨਾਲ ਗੱਲ ਹੋਈ ਹੋਣੀ ਹੈ, ਕੋਈ ਕਰੇ ਨਹੀਂ ਸੰਪਰਕ? ਅਸੀਂ ਦਰਖਾਸਤ ਦੇ ਦਿੱਤੀ ਵੀ ਆਈ, ਸਾਡੀ ਪਰਚਾ ਨਹੀਂ ਹਜੇ ਹੋਇਆ। ਨਿਹਾਲ ਸਿੰਘ ਆ ਦੇਖੋ ਜੀ, ਹਰ ਇੱਕ ਬੰਦੇ ਦੀ ਸੇਮ ਕਹਾਣੀ ਆ। ਸਾਰੇ ਪੈਸੇ ਲਾ ਚੁੱਕਾ, ਜਾ ਕੇ ਫੋਨ ਕਰਨ ਨੂੰ ਤੁਹਾਨੂੰ ਹਟ ਜਾਂਦੀਆਂ। ਤੇ ਫਿਰ ਅਗਲੇ ਨੂੰ ਹੁਣ ਜਿਹੜਾ 5 ਰੁਪਈਆਂ ਦੀ ਲਾਈ ਬੈਠਣ ਨੂੰ ਤਾਂ ਡਰ ਲੱਗਣਾ ਹੀ ਆ। ਤੇ ਉਹੀ ਕੁਝ ਹੋ ਜਾਂਦਾ ਹੁੰਦਾ ਜਿਹੜਾ। ਹਾਂਜੀ ਬਾਈ ਕੀ ਹਾਲ ਹੈ? ਸਤਿ ਸ਼੍ਰੀ ਅਕਾਲ ਬਾਈ ਜੀ। ਕੀ ਨਾਮ ਹੈ? ਮੇਰਾ ਨਾਮ ਜਸਵਿੰਦਰ ਸਿੰਘ ਹੈ ਜੀ। ਤੇਰੇ ਨਾਲ ਵੀ ਇਹੀ ਕੁਝ ਹੋਇਆ? ਹਾਂਜੀ ਹਾਂਜੀ। ਅੱਛਾ, ਕਿਹੜਾ ਪਿੰਡ ਹੈ? ਮੈਂ ਜੀ ਮੌੜ ਮੰਡੀ ਤੋਂ ਆ ਜੀ। ਮੌੜ ਮੰਡੀ ਤੋਂ। ਅੱਛਾ, ਕਿੱਥੋਂ ਦੀ ਕੁੜੀ ਸੀ? ਕੁੜੀ ਮਾਨਸਾ ਸ਼ਹਿਰ ਦੀ ਹੈ ਜੀ। ਪੱਕਾ ਵਿਆਹ ਸੀ? ਹਾਂ ਜੀ, ਮੇਰਾ ਤਾਂ ਕਿੰਨੇ ਪੈਸੇ ਲਾਏ? ਮੇਰੀ ਲਵ ਮੈਰਿਜ ਹੋਈ ਸੀਗੀ। ਹਾਏ ਹਾਏ। ਮੇਰਾ ਰਿਲੇਸ਼ਨ ਵੀ 10 ਸਾਲ ਪਹਿਲਾਂ ਸੀਗਾ ਜੀ। ਕੁੜੀ ਦਾ 2010 ਉਹ ਵੀ ਮੁੱਕਰ ਗਈ ਯਾਰ। ਹਾਂ ਜੀ, 2010 ਚ ਮੇਰਾ ਰਿਲੇਸ਼ਨ ਸੀ। ਇਹਦਾ ਰੱਬ ਹੀ ਰੱਖੇ ਇਹਨਾਂ ਨੂੰ ਤਾਂ। ਨਾ ਕਿਵੇਂ ਕੀ ਪੈਸੇ ਸਾਰੇ ਤੂੰ ਲਾ ਕੇ ਬਾਹਰ ਭੇਜਤੀ? ਹਾਂ ਜੀ, ਉੱਥੇ ਜਾ ਕੇ ਕੀ ਪੈਸੇ ਲਾ ਕੇ ਬਾਹਰ ਨਹੀਂ ਗਈ ਜੀ ਕੁੜੀ। ਉਹ ਸਾਡੀ ਫਾਈਲ ਰਿਫਿਊਜ਼ਲ ਹੋ ਗਈ ਸੀ, ਜਿਹੜਾ ਪੈਸਾ ਭੇਜਿਆ ਸੀ ਬਾਹਰ ਜੀ, ਮੇਰਾ ਫਾਈਲ ਰਿਫਿਊਜ਼ਲ ਹੋ ਗਈ ਜੀ। ਲਾਕਡਾਊਨ ਹੋ ਗਿਆ। ਮੈਂ ਕਿਹਾ ਚਲੋ ਪੈਸਾ ਵਾਪਸ ਕਰਵਾ ਲਈਏ ਆਪਣਾ ਨਾ, ਵੀ ਚਲੋ ਲਾਕਡਾਊਨ ਖੁੱਲੇਗਾ ਉਹ ਦੇਖਾਂਗੇ। ਤੇ ਮੈਂ ਪੈਸਾ ਸਾਰਾ ਵਾਪਸ ਕਰਵਾ ਲਿਆ ਜੀ। ਉਸ ਤੋਂ ਬਾਅਦ ਕੀ ਕੀਤਾ ਜੀ, ਉਹ ਕੁੜੀ ਨੇ ਸਾਡੇ ਘਰੇ ਆ ਕੇ ਜੀ ਆਦੇ ਮਾਂ ਪਿਓ ਸਾਰਿਆਂ ਨੂੰ ਬੁਲਾ ਕੇ ਲੈ ਬਾਗੇ ਜੀ। ਤੇ ਉਸ ਤੋਂ ਬਾਅਦ ਅਸੀਂ ਲੈਣ ਗਏ, ਕਹਿੰਦੇ ਇਸ ਤਾਂ ਕੁੜੀ ਤੋੜ ਦੇਣੀ, ਸਾਡਾ ਤਲਾਕ ਹੈ ਜੀ। ਤੇ ਪੈਸੇ ਤਾਂ ਕਹਿੰਦੇ ਅਸੀਂ ਦਿੰਦੇ ਨਹੀਂ, ਵੀ ਜਿੱਥੇ ਮਰਜ਼ੀ ਕੋਰਟ ਕਚਹਿਰੀ ਨਿਬੇੜ ਲਓ, ਬਹਿ ਕੇ ਨਿਬੇੜ ਲਓ। ਕਿੰਨੇ ਪੈਸੇ ਸੀ? 12 ਲੱਖ ਰੁਪਇਆ ਸਾਡਾ ਜਿਹੜਾ ਭੇਜਿਆ ਸੀ ਅਸੀਂ ਬਾਹਰੋਂ। 13 ਕਿਤੇ ਸੁਣਵਾਈ ਹੋਈ? ਕਿਤੇ ਨਹੀਂ ਸੁਣਵਾਈ ਹੋਈ ਬਾਈ ਸਾਡੀ, ਠੀਕ ਹੈ ਨਾ। ਜਾਂਦੇ ਆ ਕੋਰਟਾਂ 'ਚ। ਮੈਡਮ ਮਨੀਸ਼ਾ ਗੁਲਾਟੀ ਤੇ ਆਸ ਹੈ? ਦੇਖਦੇ ਆ, ਪੂਰੀ ਆਸ ਕਰਕੇ ਆਏ ਜੀ ਇੱਥੇ। ਹਾਂ ਹਾਂਜੀ ਬਾਈ। ਬਈ ਸਾਡੇ ਬਾਈ ਦੀ ਵੀ ਲਵ ਮੈਰਿਜ ਸੀ 2 ਸਾਲ, ਵਿਆਹ ਤੋਂ ਪਹਿਲਾਂ ਦਾ ਹੀ ਰਿਲੇਸ਼ਨ ਸੀ ਉਹਨਾਂ ਦਾ। ਇਹਦੇ ਭਰਾ ਦੀ ਬਾਈ ਲਵ ਮੈਰਿਜ ਸੀ 2 ਸਾਲ ਪਹਿਲਾਂ ਰਿਲੇਸ਼ਨ ਸੀ, ਤੇ ਬਾਈ ਡੈਥ ਹੋ ਗਈ ਸੁਸਾਈਡ ਕਰਕੇ ਕੁੜੀ ਤੋਂ ਤੰਗ ਆ ਕੇ, ਹਨਾ। ਹਾਂਜੀ ਹਾਂਜੀ। ਆਹ ਦੇਖੋ ਬਾਈ ਫਾਈਲਾਂ ਚੱਕੀ ਫਿਰਦਾ ਵਿਚਾਰਾ, ਆਪਦੇ ਸਾਰੇ ਸਬੂਤ ਲਈ ਫਿਰ। ਆਹ ਦੇਖੋ WhatsApp ਦੀਆਂ ਚੈਟਾਂ ਚੂਟਾਂ ਕਢਾਈ ਫਿਰਦੇ ਆ ਬਾਈ ਲੋਕ। ਬੁਰਾ ਹਾਲ ਆ। ਬੱਚੋ ਬਾਈ ਇੱਥੇ ਕੰਮ ਕਰ ਲੋ ਜਿਹੜਾ ਕਰਨਾ। ਜੇ ਜਾਣਾ ਆਈ ਆਪ ਕਰ ਲਿਆ ਕਰੋ। ਆਈਲੈਟਸ ਚਾਹੇ 2 ਵਾਰੀ 3 ਵਾਰੀ ਕਰੋ ਤਾਂ ਸਾਲੇ ਨੰਬਰ ਆਉਣਗੇ ਹੀ। ਐਵੇਂ ਕਿਸੇ ਤੇ ਵਿਸ਼ਵਾਸ ਨਾ ਕਰਿਆ ਕਰੋ ਬਾਈ। ਉੱਥੇ ਜਾ ਕੇ ਇਹਨਾਂ ਨੂੰ ਹਵਾ ਲੱਗ ਜਾਂਦੀ ਹੈ, ਮਾਹੌਲ ਹੋਰ ਬਣ ਜਾਂਦਾ। ਉੱਥੇ ਇੱਥੇ ਤਾਂ ਆਪਾਂ ਘਰੋਂ ਨਹੀਂ ਬਾਹਰ ਨਿਕਲ ਜਾਂਦੇ। ਉੱਥੇ ਕੋਈ ਪਿੰਡ ਕਿਸੇ ਦਾ ਡਰ ਨਹੀਂ, ਡੁੱਕਰ ਨਹੀਂ, ਨਜ਼ਾਰੇ ਲੈਂਦੀਆਂ ਬਾਈ।
ਤੂੰ ਵੀ ਬਾਈ ਪੀੜਤਾ ਹੈ? ਕਿਹੜਾ ਪਿੰਡ ਹੈ? ਬਰਨਾਲਾ ਪਿੰਡ ਆ ਜੀ ਸਰਜੀਤਪੁਰਾ ਕੋਠੀ ਕਿੱਥੇ ਵਿਆਹ ਸੀ? ਧਨੌਲੇ ਵਿਆਹ ਸੀ ਰਜਿੰਦਰਪੁਰਾ ਕੋਠੇ ਦੇ ਵਿੱਚ ਅੱਛਾ ਸਾਰੇ ਪੈਸੇ ਤੁਸੀਂ ਲਾਏ ਸੀ? ਸਾਰੇ 65 ਲੱਖ ਰੁਪਏ ਬਾਈ ਲਾਇਆ ਸੀ ਇੰਨੇ ਕਿਵੇਂ ਲੱਗ ਕਿਤੇ? 22 ਲੱਖ ਰੁਪਏ ਮੈਂ ਵਿਆਹ ਤੇ ਲਾਇਆ ਵਿਆਹ ਤਾਂ ਸਾਦਾ ਕਰਾ ਲੈਂਦਾ ਪ੍ਰਾਹੁਣਿਆ। ਬਸ ਨਹੀਂ ਯਾਰ ਤੇਰਾ ਤਾਂ ਕੰਮ ਭਰਾਵਾ ਚੱਕਵਾ ਸੀ। ਆਹ ਦੇਖੋ ਬਾਈ 22 ਲੱਖ ਵਿਆਹ ਤੇ ਲਾ ਕੇ ਬਚਾਂਗੇ ਕਿੱਥੋਂ ਯਾਰ ਅਸੀਂ? ਹੋ ਸਕਦਾ ਚੱਲ ਤੂੰ ਘਰੋਂ ਸੌਖਾ ਹੋਵੇਂ ਉਹ ਗੱਲ ਕਰਦਾ। ਖੂਹ ਚ ਗਏ ਖੂਚ ਗਏ ਬਾਈ ਜਮਾ ਖੂਚ ਗਏ ਤੇ ਹੁਣ ਕੀ ਆਂਦੀ ਆ? ਹੁਣ ਤਾਂ ਕੁਝ ਨਹੀਂ ਆਂਦੀ ਬਸ ਹੁਣ ਤਾਂ ਡਿਵੋਰਸ ਦਾ ਕਹਿੰਦੀ ਆ ਵੀ ਡਿਵੋਰਸ ਕਰਨਾ ਜ਼ੀਰੋ ਬਣਦਾ ਮੈਨੂੰ ਸਮਝਾ ਜਿਹੜੀ ਗੱਲ ਆਪਾਂ ਕਹਿੰਦੇ ਉਹ ਮੈਡਮ ਨੇ ਆਉਣਾ ਸੀ ਬਹੁਤ ਟਾਈਮ ਲੱਗ ਜਾਊ। ਚਲੋ ਬਾਈ ਇਹ ਸਾਰੇ ਜਣੇ ਇਕੱਠੇ ਹੋ ਗਏ ਆਪਾਂ ਜਿਹੜੀ ਗੱਲ ਕਰਨੀ ਆ ਉਹ ਕਰ ਲਈਏ। ਆਹ ਦੇਖੋ ਜੀ ਦੁੱਖਾਂ ਦੀ ਇੰਨੀ ਕਹਾਣੀ ਆ। ਆਹ ਬਾਪੂ ਮੈਡਮ ਨੂੰ ਮਨਦੀਪ ਕੌਰ ਨੂੰ ਗੱਲ ਦੱਸਦਾ ਸੀਗਾ ਤੇ ਮੈਡਮ ਸੱਚੀ ਮੁੱਚੀ ਰੋਣ ਲੱਗ ਗਈ। ਉਹ ਦੇਖੋ ਰੋ ਰਹੇ ਆ, ਇੰਨੇ ਭਾਵਕ ਹੋ ਗਏ ਉਹਨਾਂ ਦਾ ਦੁੱਖ ਸੁਣ ਕੇ। ਉਹ ਦੇਖੋ ਰੋ ਰਹੇ ਆ, ਇੰਨੇ ਕੁ ਲੋਕ ਦੁਖੀ ਆ ਇੱਥੇ। ਆ ਜਿੰਨੇ ਮੇਰੇ ਪੋਤੇ ਨੂੰ ਮਾਰ ਦੂਗਾ ਸੱਚੋ, ਇਹਨੂੰ ਤਾਂ ਕੁੱਟਿਆ ਬਹੁਤ ਜ਼ਿਆਦੇ ਤੇ ਆਹ ਦੇਖੋ। ਪਰਚਾ ਪਾਤਾ ਤੇ ਆਪਣਾ ਖੜਾ ਡਰਾਉਣ ਨਾ ਮਾਰਾ ਵੀ ਕਰਦੇ ਆ ਬਾਪੂ ਆਪਾਂ ਮੈਡਮ ਨੂੰ ਆਉਂਦੇ। ਆ ਦੇਖੋ ਜੀ ਮਾਰ ਦੂਗਾ ਉਹ। ਕੋਈ ਨਾ ਕੋਈ ਐ ਬਾਲੀ ਵੱਡੀ ਕਹਾਣੀ ਆਪਾਂ ਗੱਲ ਕਰਦੇ ਕੋਈ ਨਾ। ਆਹ ਦੇਖੋ ਜੀ ਜਿੰਨੇ ਦੁਖੀ ਆ ਬਾਪੂ ਜੀ ਦਾ ਦੁੱਖ। ਬਾਪੂ ਸਿਟੀਜ਼ਨ ਹੈ ਕੈਨੇਡਾ ਦਾ ਪਰ ਰੁਲਦਾ ਇੱਥੇ। ਇਹ ਵੀ ਮਾਤਾ ਵੀ ਕੈਨੇਡਾ ਦੇ ਸਿਟੀਜ਼ਨ ਹੈ ਪਰ ਰੋਲ ਇੱਥੇ ਰਹੇ ਆ। ਦੇਖੋ ਕੈਨੇਡਾ ਦਾ ਸਿਟੀਜ਼ਨ ਮੁੰਡਾ ਮਰ ਗਿਆ। ਜਦੋਂ ਪ੍ਰਮਾਤਮਾ ਨੇ ਦੁੱਖ ਦਿਖਾਉਣਾ ਹੋਵੇ ਇੱਥੋਂ ਹਿਸਾਬ ਲਾ ਲਓ ਮਿੱਤਰੋ। ਨਾ ਤਾਂ ਕੈਨੇਡਾ ਦੇ ਵਿੱਚ ਹੋਵੇਗਾ ਨਾ ਇੱਥੇ। ਜੇ ਕਿਸੇ ਨੇ ਸੁਖੀ ਰਹਿਣਾ ਇੱਥੇ ਵੀ ਰਹਿ ਪੂਗਾ। ਜੇ ਕਿਸੇ ਦੇ ਕਰਮਾਂ 'ਚ ਦੁੱਖ ਹੈ ਆ ਕੈਨੇਡਾ ਦਾ ਸਿਟੀਜ਼ਨ ਹੋ ਕੇ ਦੋਨੇ ਬਜ਼ੁਰਗ ਆ ਦੇਖੋ ਰੋ ਰਹੇ ਆ। ਕੈਨੇਡਾ ਦੇ ਸਿਟੀਜ਼ਨ ਆ ਇਹ। ਰੱਬ ਨੇ ਜਦੋਂ ਦੁੱਖ ਦੇਣਾ ਹੋਵੇ ਪੁੱਤ ਮਰ ਗਿਆ ਨੂੰ ਸਾਰੀ ਪੂੰਜੀ ਹੱਥ 'ਚ ਕਰ ਗਈ। ਆਈ ਹੋਇਆ ਨਾ ਬਾਪੇ? ਤੁਸੀਂ ਵੀ ਕੈਨੇਡਾ ਜਾ ਕੇ ਆਏ ਹੋ? 21 ਸਾਲ ਹੋ ਗਏ ਸਾਨੂੰ ਕੈਨੇਡਾ ਦੇ ਵਿੱਚ। 21 ਸਾਲ ਨਾ ਉਹ ਕੈਨੇਡਾ 'ਚ ਇੰਨਾ ਕੁਝ ਹੋਊ ਤੁਹਾਡੇ ਕੋਲ ਰੱਜੀ ਨਹੀਂ ਉਹ? ਅੱਛਾ ਉਹ ਨਹੀਂ ਗਈ। ਨਹੀਂ ਸੀ ਅਜੇ। ਅੱਛਾ ਮੁੰਡਾ ਪੱਕਾ ਸੀ। ਲੜਕੇ ਦਾ ਤੀਜਾ ਵਿਆਹ ਸੀਗਾ। ਇਹ ਲੜਕੇ ਦਾ ਤੀਜਾ ਵਿਆਹ ਸੀਗਾ। ਡੋਰ ਹੋ ਗਏ ਦੋ ਦੇ ਲੜਕੇ ਦਾ? ਹਾਂਜੀ ਮੇਰਾ ਲੜਕਾ ਜਿਹੜਾ ਸੁੱਟਵਾਸ ਹੋ ਗਿਆ। ਠੀਕ ਹੈ। ਇਹ ਗਈ ਨਹੀਂ ਸੀ ਅਜੇ। ਉਸ ਤੋਂ ਪਹਿਲਾਂ ਹੀ ਮਤਲਬ ਵੀ ਉਹਦਾ ਐਕਸੀਡੈਂਟ ਹੋ ਗਿਆ, ਉਹਦੀ ਡੈਥ ਹੋ ਗਈ। ਆ ਦੇਖੋ ਮੈਡਮ ਰੋ ਇੰਨੇ ਭਾਵਕ ਹੋ ਗਏ ਮੈਡਮ ਰੋਣ ਲੱਗ ਗਏ। ਪਤਾ ਕੀ ਹੈ? ਹਾਂਜੀ। ਦੁੱਖ ਵੇਖਿਆ ਨਹੀਂ ਜਾਂਦਾ। ਬਿਲਕੁਲ ਜੀ। ਕਿਉਂਕਿ ਉਹ ਧੀਆਂ ਸੀ। ਅਸੀਂ ਹਮੇਸ਼ਾ ਕਹਿ ਦਿੰਦੇ ਆ ਕਿ ਕੁੜੀਆਂ ਧੋਖੇ ਕਰਦੀਆਂ, ਮੁੰਡੇ ਧੋਖੇ ਕਰਦੇ। ਇਹ ਕੱਚ ਨਾਲ ਤਾੜੀ ਨਹੀਂ ਵੱਜਦੀ। ਨਹੀਂ ਬਾਈ ਜੀ, ਮੁੰਡੇ ਤੇ ਬਿਲਕੁਲ ਸਾਰੇ ਚੰਗੇ ਨਹੀਂ ਹੁੰਦੇ, ਸਾਰੇ ਮਾੜੇ। ਕੁੜੀ ਤੇ ਬਲੇਮ ਨਹੀਂ ਕਰ ਸਕਦੇ। ਹਾਂਜੀ। ਅੱਜ ਜਿਵੇਂ ਅਸੀਂ ਕੇਸ ਦੇਖ ਰਹੇ ਨਾ ਅੱਜ ਸੱਚੇ ਅੰਦਰੋਂ ਸੀਨਾ ਪਾੜਦਾ। ਬਾਪੂ ਜਦੋਂ ਰੋਇਆ ਬਹੁਤ ਦੁੱਖ ਹੋਇਆ। ਦੇਖਿਆ ਨਹੀਂ ਜਾਂਦਾ। ਆ ਦੇਖੋ ਜੀ ਇਨਸਾਨੀਅਤ ਇਹ ਹੁੰਦੀ ਹੈ। ਇਨਸਾਨੀਅਤ ਇੱਕ ਚੰਗੇ ਮੈਂ ਹੁਣੀ ਦੇਖਿਆ ਸੀ ਚੰਗੇ ਸੰਸਕਾਰਾਂ ਦਾ ਇਹ ਇੱਥੋਂ ਫਰਕ ਹੁੰਦਾ ਵੀਰੇ। ਇੱਥੋਂ ਇਨਸਾਨੀਅਤ ਝਲਕਦੀ ਆ। ਇਹ ਭੈਣ ਰੋਈ, ਉਹਨਾਂ ਦਾ ਦੁੱਖ ਦੇਖ ਕੇ ਰੋਈ। ਜੇ ਮਾਂ ਪਿਓ ਨੇ ਚੰਗੇ ਸੰਸਕਾਰ ਦਿੱਤੇ ਹੁਣ ਜਿਹੜੀ ਆਏ ਇਨਸਾਨੀਅਤ ਨਾਲ ਤੇ ਰੋਂਦੀ ਆ ਕੁੜੀ ਹਨਾ। ਇਹ ਥੋੜੀ ਕੈਨੇਡਾ ਜਾ ਕੇ ਕਿਤੇ ਐ ਧੋਖਾ ਧੜੀ ਕਿਸੇ ਨਾਲ ਕਰ ਸਕਦੀ ਆ। ਉਹ ਤਾਂ ਪੱਥਰ ਦਿਲ ਹੁੰਦੀਆਂ ਨੇ। ਹੋਰ ਉਹ ਪੱਥਰ ਦਿਲ ਹੁੰਦੀਆਂ ਨੇ। ਬਹੁਤ ਜ਼ਿਆਦਾ ਵੱਡੀ ਗਿਣਤੀ ਦੇ ਵਿੱਚ ਨੌਜਵਾਨ ਪੀੜਤ ਇੱਥੇ ਪਹੁੰਚ ਚੁੱਕੇ ਨੇ। ਲਵਪ੍ਰੀਤ ਵਿਆਹ ਸੀ ਖੁੱਡੀ ਕਲਾਂ ਤੇ ਤੁਸੀਂ ਵੀ ਖੁੱਡੀ ਕਲਾਂ ਵਿਆਹ ਸੀ? ਚਾਚੇ ਤਾਈ ਦੀਆਂ ਕੁੜੀਆਂ ਜੀ। ਦੋਨੇ ਚਾਚੇ ਤਾਈ ਨੇ ਕੁੜੀਆਂ ਨੇ। ਤੁਹਾਡੇ ਨਾਲ ਵਿਆਹ ਸੀ। ਦੂਜੀ ਕੁੜੀ ਦਾ ਕੀ ਨਾਂ ਸੀ? ਸ਼ਰਨਦੀਪ ਕੌਰ ਸੀ। ਉਹਨੇ ਵੀ ਆਈ ਸੀ ਕੇਸ। ਉਹਨੇ ਪੈਸੇ ਸੋਥੋਂ ਲਵਾਏ ਸੀ। ਹਾਂਜੀ ਸਾਰੇ ਰੁਪਏ ਮੇਰੇ ਲੱਗੇ ਸੀ। ਕੈਨੇਡਾ ਗਈ ਸੀ? ਹਾਂਜੀ ਕੈਨੇਡਾ ਗਈ ਸੀ। ਫਿਰ ਕੀ ਹੋਇਆ? ਕਿਵੇਂ ਗੱਲਬਾਤ ਬੰਦ ਹੋ ਗਈ? 2 ਮਹੀਨੇ ਹੋ ਗਏ ਗੱਲਬਾਤ ਕੀਤੀ ਸੀ। ਹਾਂ ਮੁੜ ਕੇ ਜਿਵੇਂ ਲਾਪਰੀ ਦੀ ਘਰ ਵਾਲੇ ਨੇ ਉਧਰ ਜਾ ਕੇ ਆਪਦੀ ਫਰੈਂਡਸ਼ਿਪ ਹੋਰ ਕਰ ਲਈ। ਹਾਂ। ਉਹ ਮਹੀਨੇ ਕੀਤੀ ਸੀ। ਪਤਾ ਤੈਨੂੰ ਪ੍ਰੂਫ ਹੈ? ਸਾਰੇ ਪ੍ਰੂਫ ਦੇ ਫੋਟੋਆਂ ਨੇ ਤੇ ਉਹ ਮੁੰਡਾ ਮਤਲਬ ਮੇਰੇ ਸਹੁਰੇ ਪਰਿਵਾਰਾਂ ਦੇ ਖਾਤੇ 'ਚ ਰੁਪਏ ਭੇਜਦਾ ਰਿਹਾ ਜੀ। ਉਹਦੇ ਵੀ ਮੇਰੇ ਕੋਲ ਪਈਆਂ ਨੇ ਪ੍ਰੂਫ ਪਏ ਆ। ਅੱਛਾ ਤੂੰ ਰੱਖੀ ਕੋਲੇ ਆਪਾਂ ਮੈਡਮ ਨੂੰ ਮਨੀਸ਼ਾ ਗਲਾਟੀ ਨੂੰ ਦਿਖਾਵਾਂਗੇ। ਆਹ ਦੇਖੋ ਜੀ ਉਸੇ ਪਿੰਡ ਦੀ ਉਹਦੇ ਚਾਚੇ ਤਾਏ ਦੀ ਕੁੜੀ ਬਾਈ ਕਹਿ ਰਿਹਾ ਇਹ ਤੇ ਉਹਨੇ ਤਾਂ ਵਿਚਾਰੇ ਨੇ ਜਾਣ ਦੇ ਦਿੱਤੀ। ਤੂੰ ਨਾ ਇਹ ਜਿਹਾ ਕੰਮ ਕਰੀ। ਹੋਰ ਇੱਥੇ ਬਾਈ ਕਿਹੜਾ ਆਇਆ ਸੀ ਮਗਰੋਂ ਯਾਰ? ਭਾਈ ਇਹਨੂੰ ਜਦੋਂ ਮੈਂ ਗਿਆ ਸੀ ਸਵੀਰੇ ਵਰਗਿਆਂ ਕੋਲੇ ਗਹਿਲਾ ਪਿੰਡ 'ਚ ਮੈਂ ਆਪਦਾ ਕੰਮ ਐਗਰੀਕਲਚਰ ਖੇਤੀਬਾੜੀ 'ਚ ਕੰਮ ਕਰਦਾ ਸੀ। ਇਸ ਪਰਿਵਾਰ ਨਾਲ ਮੇਰੀ ਜਾਣ ਪਛਾਣ ਹੋਈ। ਮੈਂ ਇਹਨਾਂ ਨੂੰ ਪੁੱਛਿਆ ਬਾਈ ਕੀ ਹਾਲ ਚਾਲ ਆ ਪਰ ਇਹਨਾਂ ਨੇ ਮੈਨੂੰ ਦੱਸਿਆ ਕਹਿੰਦੇ ਸਾਡੇ ਨਾਲ ਇਸ ਤਰ੍ਹਾਂ ਦੀ ਘਟਨਾ ਹੋਈ। ਮੈਂ ਬਾਈ ਰਾਜੂ ਦਾ ਨੰਬਰ ਦਿੱਤਾ ਬੱਲੋ ਦਾ। ਬਾਈ ਜੀ ਉਹ ਬੰਦੇ ਨਾਲ ਕੰਟੈਕਟ ਕਰੋ ਠੀਕ ਹੈ। ਆਪਣਾ ਭਰਾ ਹੈਗਾ ਉਹਨੇ ਇਸ ਮਸਲੇ 'ਚ ਠੀਕ ਆ ਹੁਣ ਆਵਾਜ਼ ਉਠਾਈ ਹੋਈ ਹੈਗੀ। ਇਸ ਮਸਲੇ ਦਾ ਕੋਈ ਨਾ ਕੋਈ ਹੱਲ ਲੱਭਾਂਗੇ। ਹੱਲ ਹੋਣਾ ਚਾਹੀਦਾ ਤਾਂ ਬਾਈ ਰਿਵਾਜ ਹੀ ਬਣ ਗਿਆ ਯਾਰ। ਆ ਦੇਖੋ ਇੱਥੇ ਕਿੰਨੀ ਵੱਡੀ ਕਹਿੰਦੇ ਹਲੇ ਇੰਨੇ ਮੁੰਡੇ ਪਰਲੇ ਪਾਰਕ 'ਚ ਖੜੇ ਜਿਹੜੇ ਇੱਥੇ ਆ ਰਹੇ ਆ। ਆ ਬਾਈ ਤੁਸੀਂ ਕਿੱਥੋਂ ਆਏ ਹੋ? ਮੈਂ ਵੀਰੇ ਰਾੜਾ ਸਾਹਿਬ ਕੋਲੋਂ ਬੋਸਾ ਪਿੰਡ ਆ ਮੇਰਾ। ਤੁਹਾਡਾ ਵੀ ਇਹੀ ਕੰਮ ਹੋਇਆ? ਹਾਂਜੀ ਮੇਰੇ 9 ਸਾਲ ਹੋ ਗਏ ਮੇਰੇ ਨਾਲ ਚੱਲਦੇ ਨੂੰ। ਅੱਛਾ। ਮੇਰੇ ਤੇ ਕਦੇ ਝੂਠੇ ਪਰਚੇ ਪਵਾ ਦਿੰਦੇ ਸੀਗੇ ਹਨਾ, ਕਦੇ ਕੁਛ ਕਰਾ ਦਿੰਦੇ ਸੀਗੇ, ਕਦੇ ਕਹਿੰਦੇ ਸੀ ਸਾਡੀ ਕੁੜੀ ਮਰ ਗਈ।
ਈਵਨ ਕਿ ਉਹਨਾਂ ਦੀ ਕੁੜੀ ਨੇ ਐਸਐਸਪੀ ਸਾਹਿਬ ਨਾਲ ਖੁਦ ਬਾਅਦ ਚੋਂ ਗੱਲ ਕੀਤੀ ਆ। ਨਹੀਂ ਕਿੰਨੇ ਪੈਸੇ ਲੱਗੇ ਤੇਰੇ? ਮੇਰੇ ਵੀਰੇ 27 ਲੱਖ ਰੁਪਇਆ ਲੱਗ ਗਿਆ ਸੀਗਾ। ਕੋਈ ਅੱਛਾ ਕੁਛ ਨਹੀਂ ਹੱਥ ਪੱਲੇ ਆਇਆ? 12.5 ਲੱਖ ਰੁਪਇਆ ਆਇਆ, 50-50 ਰੁਪਏ ਕਰਕੇ ਦਿੱਤੇ ਆ ਵੀਰੇ ਉਹਨਾਂ ਨੇ ਹਜੇ ਤੱਕ। ਪਰ ਹੁਣ ਜੱਜ ਸਾਹਿਬ ਕੋਲ ਕਿੱਥੋਂ ਦੀ ਕੁੜੀ? ਚੱਕ ਸ਼ੇਖੂਪੁਰਾ। ਚੱਕ ਸ਼ੇਖੂਪੁਰਾ ਦੀ। ਆ ਲੁਧਿਆਣੇ ਜ਼ਿਲ੍ਹੇ 'ਚ ਜ਼ਿਆਦਾ ਮਾਮਲੇ ਆਏ, ਲੁਧਿਆਣੇ ਤੋਂ ਬਹੁਤ ਬਾਈ ਪਹੁੰਚੇ ਆ ਤੇ ਤੋਂ ਆ ਗਿਆ। ਕਰਦੇ ਆ ਗੱਲਬਾਤ। ਪਹਿਲਾਂ ਬਾਈ ਆ ਕੱਲੇ ਮੁੰਡੇ ਨਹੀਂ ਜੀ, ਕਈ ਕੁੜੀਆਂ ਨੇ ਮਾਵਾਂ ਵੀ ਪਹੁੰਚੀਆਂ ਹੋਈਆਂ ਨੇ, ਕਈ ਮੁੰਡੇ ਵੀ ਇਸ ਤਰ੍ਹਾਂ ਕਰਕੇ। ਆ ਬਾਈ ਕਿਹੜਾ ਪਿੰਡ ਆ ਬਾਈ? ਬਾਈ ਕਟਾਣੀ ਗੁਰਦਾ, ਜ਼ਿਲ੍ਹਾ ਲੁਧਿਆਣਾ। ਲੁਧਿਆਣਾ। ਤੁਸੀਂ ਕਿੱਥੋਂ ਇੰਗਲੈਂਡ ਤੋਂ ਆਏ ਹੋ? ਹਾਂ ਵੀਰੇ ਇੰਗਲੈਂਡ ਤੋਂ ਆਏ। ਅੱਛਾ, ਤੇ ਤੁਹਾਡੇ ਨਾਲ ਵੀ ਇਹੀ ਕੁਝ ਹੋਇਆ ਠੱਗੀ ਧੋਖਾ? ਹਾਂਜੀ ਵੀਰੇ ਇਹੀ ਕੁਝ ਹੋਇਆ ਸੇਮ ਆ। ਕਿੱਥੋਂ ਦੀ ਕੁੜੀ ਸੀ? ਕੁੜੀ ਕਪੂਰਗੜ੍ਹ ਦੀ ਆ ਵੀਰੇ। ਹਾਂ ਅਮਲੋਹ ਕੋਲੇ ਪੈ ਜਾਂਦਾ ਪਿੰਡ। ਹਾਂ ਤੇ ਮੈਂ ਪੈਸੇ ਲਾ ਕੇ ਬਾਹਰ ਭੇਜੀ ਆ। ਮੈਂ ਬਾਹਰ ਸੀ, ਇੰਗਲੈਂਡ ਸੀ। ਹਾਂ ਮੇਰਾ ਓਰੀਜਨਲ ਵਿਆਹ ਹੋਇਆ, ਪੱਕਾ ਵਿਆਹ ਸੀ। ਹਾਂ ਤੇ ਬੇਈਮਾਨ ਹੋ ਗਈ ਜਾ ਕੇ। ਹਾਂ ਤੇ ਮੈਂ ਕਿਸੇ ਕੋ ਹਜੇ ਤੱਕ ਕੋਈ ਕੇਸ ਨਹੀਂ ਕੀਤਾ। ਉਹਦਾ ਪਿਓ ਮੈਨੂੰ ਲਾੜੇ ਲੱਪਿਆਂ 'ਚ ਰੱਖ ਰਿਹਾ। ਮੈਂ ਵੇਟਿੰਗ 'ਚ ਆ। ਹਾਂ 6 ਸਾਲ ਹੋ ਗਏ ਵੇਟ ਕਰਦੇ ਨੂੰ। ਪੰਚਾਇਤ ਦੇ ਵਿੱਚ ਵੀ ਉਹਨੇ ਇਹੀ ਗੱਲ ਕਹੀ ਆ, ਕੁੜੀ ਆਊਗੀ, ਕਟਾਣੀ ਆਊਗੀ। ਮੇਰੇ ਮੂੰਹ ਤੇ ਦਾੜੀ ਆ, ਮੈਂ ਗੁਰਸਿੱਖ ਪਰਿਵਾਰ ਆ, ਵੀ ਸਾਡੀ ਵੀ ਇੱਜ਼ਤ ਆ। ਪਰ ਬਾਈ ਮੈਂ ਵੇਟ ਕਰੀ ਜਾਂਦਾ। ਅੱਜ ਉਹਨੇ ਝੱਗਾ ਚੱਕਤਾ ਪਿਓ ਨੇ। ਕੀ ਕਹਿੰਦਾ? ਅੱਜ ਕਹਿੰਦਾ ਸਾਡੀ ਕੁੜੀ ਦਾ ਜਵਾਬ ਆ। ਪੈਸੇ ਜਿੰਨੇ ਲਾਏ ਸੀ ਆਪਾਂ? ਬਾਈ ਪੈਸੇ ਲਾਏ ਸੀਗੇ 2 ਲੱਖ ਵਾਲਾ ਸੋਨਾ 6 ਲੱਖ 'ਚ ਕੱਟ ਗਿਆ। 50,000 ਵਾਲਾ ਪੈਲਸ ਸੀ, ਉਹਦਾ 5 ਲੱਖ ਰੁਪਇਆ ਕੱਟ ਗਿਆ। ਸਾਰੇ ਹੀ ਪੈਸੇ ਕੱਟ ਗਿਆ। ਉਹ ਆਪਦੇ ਆਪ ਸੇਫ ਹੋ ਗਿਆ। ਕੁੜੀ ਬਾਹਰ ਭੇਜਤੀ। ਯਾਨੀ ਮੈਂ ਇੱਥੇ ਬੇਰੁਜ਼ਗਾਰ ਆ। ਲੋਕ ਤਾਂ ਕਹਿੰਦੇ ਆ ਕਿ ਨਾ ਮੁੰਡੇ ਅਨਪੜ੍ਹ ਨੇ, ਮੁੰਡਿਆਂ ਨੂੰ ਪੜ੍ਹਨਾ ਨਹੀਂ ਆਉਂਦਾ, ਮੁੰਡੇ ਬਾਹਰ ਜਾਣ ਦੇ ਲਾਲਚ ਦੇ ਵਿੱਚ ਵਿਆਹ ਕਰਾਉਂਦੇ ਆ। ਕਿ ਨਾ ਮੈਂ ਤਾਂ ਬਾਹਰੋਂ ਆਇਆ, ਮੈਂ ਸੰਨ 8 ਦਾ ਗਿਆ ਹੋਇਆ ਬਾਹਰ। ਆ ਦੇਖੋ ਜੀ, ਜਿਹੜੀ ਉਹ ਮੈਡਮ ਕਹਿ ਰਹੀ ਸੀਗੀ ਮੁੰਡੇ ਫੋਨ ਕਰਦੇ ਆ, ਕੁੜੀਆਂ ਨੂੰ ਤੰਗ ਕਰਦੇ ਆ। ਆ ਬਾਈ ਆਪ ਖੁਦ ਇੰਗਲੈਂਡ ਸੀ, ਇਹ ਕਿਹੜਾ ਤੰਗ ਕਰਦਾ ਹੋਊਗਾ ਹਨਾ। ਬਾਕੀ ਜਿੱਥੋਂ ਤੱਕ ਚੁੱਪ ਦੀ ਗੱਲ, ਹੁਣ ਤੱਕ ਕਿੰਨੇ ਸਾਲ ਹੋ ਗਏ ਚੁੱਪ ਹੀ ਸੀ ਬਾਈ ਤੂੰ? 6 ਸਾਲ ਹੋ ਗਏ ਚੁੱਪ ਆ ਬਈ। ਅੱਜ ਸੁਲਝਦੀ ਆ, ਕੱਲ ਸੁਲਝਦੀ ਆ। ਕੋਈ ਸੋਚੂਗਾ ਮੇਰੇ ਬਾਰੇ, ਖਬਰਾਂ ਆ ਜਾਵੇ ਜਾਂ ਮੇਰੇ ਪੈਸੇ ਦੇ ਦੇਣ। ਐਂਡ ਤੇ ਆ ਕੇ ਬਾਈ ਅੱਜ ਸਾਹਮਣੇ ਆਇਆ, ਮੈਨੂੰ ਕੋਈ ਉਮੀਦ ਜਾਗੀ ਆ ਬਈ ਹਾਂ ਕੋਈ ਇਨਸਾਫ ਹੋਊਗਾ, ਕੋਈ ਸੁਣੂਗਾ, ਮੇਰੀ ਵੀ ਸੁਣੂਗਾ। ਬਿਲਕੁਲ ਬਾਈ, ਆਵਾਜ਼ ਉੱਠੀ ਆ ਤਾਂ ਜ਼ਰੂਰ ਸੁਣਿਆ ਜਾਊਗਾ। ਨਿਬੇੜ ਵੀ ਲਿਆ ਸੀ ਇਹਨੇ। ਅੱਛਾ, ਇਹਨੇ 5.5 ਲੱਖ ਤੇ 5.5 ਲੱਖ ਚ ਨਿਬੜ ਗਿਆ ਸੀਗਾ ਇਹਦਾ। ਅੱਛਾ। ਤੇ ਉਹ ਕਹਿੰਦੇ ਵੀ ਪੈਸੇ ਪਹਿਲਾਂ ਦੇ ਦਿਓ ਸਾਨੂੰ, ਵੀ ਬਾਅਦ ਸਾਈਨ ਕਰਾਂਗੇ। ਬਸ ਇਹਨਾਂ ਦਾ ਇੱਥੇ ਹੀ ਰੌਲਾ ਠੱਪ ਹੋ ਗਿਆ। ਉਹ ਪੈਸੇ ਨਹੀਂ ਦਿੰਦੇ, ਜੇ ਉਹ ਪੈਸੇ ਦੇ ਦੇਣ ਇਹ ਕਹਿੰਦਾ ਮੇਰਾ ਤਲਾਕ ਹੋ ਜਾਵੇ, ਮੇਰਾ ਖੜਾ ਛੁੱਟ ਜਾਊਗਾ। ਸਭ ਦੀ ਇਹੀ ਕਹਾਣੀ ਆ ਬਾਈ। ਆ ਦੇਖੋ ਕਿੰਨੇ ਮੁੰਡੇ। ਚਲ ਧੰਨਵਾਦ ਮੀਡੀਆ ਦਾ, ਮੀਡੀਆ ਵੀ ਪਹੁੰਚਿਆ ਹੋਇਆ ਤੇ ਇੱਥੇ ਬਈ ਵਿੱਚ ਤਾਂ ਕੁੜੀਆਂ ਜਿਵੇਂ ਆਪਾਂ ਕਹਿੰਦੇ ਆ ਸਾਰੇ ਕੇਸ ਆਏ ਆ ਵੀ ਬਾਹਰ ਜਾ ਕੇ ਬਦਲ ਜਾਂਦੀਆਂ ਨੇ। ਸਾਨੂੰ ਇੱਥੇ ਬਦਲੀ ਹੋਈ ਕੁੜੀ ਦੀ ਕਹਾਣੀ ਵੀ ਦਿਖਾਉਣੇ ਆ। ਆ ਬਾਈ ਕੀ ਨਾਮ ਹੈ ਤੇਰਾ? ਜਗਵਿੰਦਰ ਸਿੰਘ ਬਾਈ। ਕਿਹੜਾ ਪਿੰਡ ਹੈ? ਚੀਮਾ ਵੀਰੇ। ਆਹ ਬਰਨਾਲੇ ਕੋਲ ਚੀਮਾ? ਬਰਨਾਲੇ ਕੋਲ ਚੀਮਾ। ਕੀ ਕਹਾਣੀ ਹੈ ਤੇਰੀ? ਕਿੱਥੇ ਵਿਆਹ ਸੀ ਤੂੰ? ਬਾਈ ਮੈਂ ਸੀਨੀਵਾਲ ਕਲਾਂ ਵਿਆਹਿਆ ਹੋਇਆ ਸੀ। ਕਿਵੇਂ ਗੱਲ ਹੋਈ ਸੀ? ਸਾਰੇ ਪੈਸੇ ਤੁਸੀਂ ਲਾਉਣੇ ਸੀ? ਸਾਰੇ ਪੈਸੇ ਅਸੀਂ ਲਾਉਣੇ ਸੀ। ਮੈਂ ਆਪਦੇ ਘਰ ਆਈ ਦੀ 9,20,000 ਫੀਸ ਭਰੀ। ਉੱਚੀ ਬੋਲ। ਰਿਜੈਕਸ਼ਨ ਹੋ ਗਈ, ਰਿਜੈਕਟ ਆ ਗਏ। ਉਹ ਚ 70,000 ਰੁਪਇਆ ਫੀਸ ਕੱਟ ਗਈ। ਇਸ ਤੋਂ ਇਲਾਵਾ ਜਿਹੜਾ GI ਸੀ ਉਹਨੇ 2018 ਚ 5.5 ਬੈਂਡਾਂ ਤੇ ਫਾਈਲ ਲਾਈ ਹੋਈ ਸੀ, ਉਹ ਰਿਜੈਕਸ਼ਨ ਹੋ ਗਈ। ਉਹ ਸਾਥੋਂ ਝੂਠ ਬੋਲਿਆ ਸੀ, ਕਹਿੰਦੇ ਕੋਈ ਲੱਗੀ, ਸਾਨੂੰ 6E ਵਾਲੀ ਬੈਂਡ ਵਾਲੀ ਫਾਈਲ ਦਿਖਾ ਦੀ। ਉਹਨਾਂ ਝੂਠ ਬੋਲਿਆ। ਫਿਰ ਇਸ ਤੋਂ ਬਾਅਦ ਸਾਥੋਂ ਜਿਹੜਾ 5,80,000 ਸੀ ਉਹ ਸਾਥੋਂ ਨਗਦ ਘਰੇ ਪੈਸੇ ਫੜ ਲਿਆ ਵਿਚੋਲਾ ਤੇ ਸਾਡੇ ਪਿੰਡ ਦੇ 2 ਗਵਾ। ਇਸ ਤੋਂ ਇਲਾਵਾ ਮੇਰੇ ਫਿਰ ਫਰਵਰੀ ਅਸੀਂ 2020 ਚ ਫਾਈਲ ਲਾਈ, ਫਿਰ ਰਿਜੈਕਸ਼ਨ ਆ ਗਈ। ਇਸ ਤੋਂ ਬਾਅਦ ਲੋਕਡਾਊਨ ਆ ਗਿਆ। ਇਸ ਤੋਂ ਬਾਅਦ ਆਈਲੈਟਸ ਤੁਸੀਂ ਆਪ ਕਰਾਈ ਸੀ? ਹਾਂ, ਇੱਕ ਵਾਰੀ ਵਿਆਹ ਤੋਂ ਬਾਅਦ ਆਈਲੈਟਸ ਕਰਾਈ? ਵਿਆਹ ਤੋਂ ਬਾਅਦ ਵੀ। ਨਹੀਂ ਹੁਣ ਕੁੜੀ ਕਿੱਥੇ ਰਹਿ ਰਹੀ ਆ? ਹੁਣ ਆਪਦੇ ਸੀਨੀਵਾਲ। ਕਿ ਘਰੇ ਤਾਂ ਰਹਿ ਸਕਦੇ ਯਾਰ, ਤੁਹਾਡਾ ਓਰੀਜਨਲ ਵਿਆਹ ਹੋਇਆ। ਹਾਂ ਇਹ ਘਰੇ ਦਾ ਹੁਣ 6 ਲੱਖ ਰੁਪਇਆ ਉਹ ਕਹਿੰਦੇ ਤੁਸੀਂ ਕਢਵਾਣਾ ਲਓ। ਤੁਸੀਂ ਕੋਈ ਕਰੀ ਨਹੀਂ ਪੰਚਾਇਤ ਕੋਈ ਗੱਲਬਾਤ? ਨਹੀਂ ਕਰੀ ਅਸੀਂ, ਬਹੁਤ ਕੋਸ਼ਿਸ਼ ਕੀਤਾ ਸੀ। ਪੰਚਾਇਤ ਨੂੰ ਆਖਿਆ, ਅਸੀਂ ਆਖਿਆ ਸਾਡੇ ਘਰੇ ਵਸਾ ਦਿਓ ਕੁੜੀ ਨੂੰ। ਅਸੀਂ ਆਖਿਆ ਜੇ ਤੁਹਾਨੂੰ ਅਸੀਂ ਆਖਿਆ ਦੁਬਾਰਾ ਪੈਸੇ ਲਾਉਣ ਨੂੰ ਤਿਆਰ ਆ ਜੀ। ਵਿਆਹ ਤੋਂ 2 ਦਿਨ ਪਹਿਲਾਂ ਰਖੂਜ ਆ ਜੀ। ਕੋਈ ਨਾ ਕਰ ਲਓ ਸੈਟਿੰਗ ਯਾਰ ਤੁਸੀਂ। ਆ ਬਾਈ ਸਾਰੇ ਪੇਪਰ ਲਈ ਫਿਰਦੇ ਤਾਂ ਪਿੰਡ ਤਾਂ ਦਿਖਾਉਂਦੇ, ਉੱਤੇ ਦਿਖਾ ਦਿਓ। ਵੀਰੇ ਸਾਡੇ ਨਾਲ ਜਾਣ ਬੁੱਝ ਕੇ ਠੱਗੀ ਮਾਰੀ। ਇੱਕ ਦਿਨ ਦੇਖਣ ਆ ਦੇਖੋ ਬਾਹਰ ਜਾ ਕੇ ਬਦਲਣਾ ਤਾਂ ਇੱਥੇ ਵੀ ਇੱਕ ਦਿਨ ਮੇਰੇ ਨਾਲ ਦੇਖਣ ਆਉਂਦਾ, ਮੇਰੇ ਬੇਟੇ ਨੂੰ ਉੱਦੀ ਫਿੱਟ ਕਰਦਾ ਕਿ ਉਹ ਠੱਗੀ ਦਾ ਧਾਰਾ ਸੀ, ਧਾਰਾ ਉਹਦਾ ਵੀ ਠੱਗੀ ਮਾਰ। ਵਿਚੋਲਾ ਕੌਣ ਸੀ? ਵਿਚੋਲਾ ਰਾਇਸਰ ਦਾ ਕਰਮਜੀਤ ਸਿੰਘ। ਉਹ ਮੇਰੇ ਨਾਲ ਖੜਾ ਗਾ ਸੱਚਾਈ ਤੇ। ਜੇ ਕੋਈ ਸਾਡੀ ਗਲਤੀ ਆ ਤਾਂ ਸਾਨੂੰ ਸਜ਼ਾ ਦੇਵੇ, ਪੁਲਿਸ ਦੇਵੇ, ਕੋਈ ਪ੍ਰਸ਼ਾਸਨ। ਕੋਈ ਨਾ ਤੁਸੀਂ ਮੈਡਮ ਨੂੰ ਮਿਲੋ, ਮਨੀਜਾ ਗੁਲਾਟੀ ਨੂੰ। ਆ ਦੇਖੋ ਜੀ ਬਹੁਤ ਬੁਰਾ ਹਾਲ ਹੈ। ਦੇਖੋ ਕਿੰਨੀ ਵੱਡੀ ਗਿਣਤੀ ਦੇ ਵਿੱਚ ਨੌਜਵਾਨ ਪਹੁੰਚੇ ਹੋਏ ਆ ਪੀੜਤ। ਬਈ ਹੋਰ ਕੋਈ ਹੈਗਾ ਬਾਈ? ਮੰਗ ਪੱਤਰ ਬਣਾ ਰਹੇ ਆ ਬਾਈ ਤੇ ਮਨੀਜਾ ਗੁਲਾਟੀ ਨੂੰ ਮੈਡਮ ਨੂੰ ਮਿਲਣਗੇ, ਚਾਹੇ ਕੋਈ ਉੱਥੇ ਟਾਈਮ ਦੇਵੇ, ਜਿਵੇਂ ਵੀ ਹੋਊਗਾ। ਤੇ ਭੈੜਾ ਹੋਇਆ ਪਿਆ ਕੰਮ ਭਰਾਵੋ। ਬਚੋ ਬਚੋ ਬਚੋ। ਇਹ ਸਾਰਾ ਜੀਤ ਰੋਡ ਤੇ ਬੇੜਾ ਬੈਠਾ। ਇਹ ਸਾਰਾ ਜੀਤ ਰੋਡ ਤੇ ਹੁੰਦਿਆ ਕਾਂਡ। ਆ ਜੀਤ ਰੋਡ ਤੇ ਦੇਖ ਲਓ ਜੀ ਕੀ ਰਿਜ਼ਲਟ ਨਿਕਲੇ ਆ। ਮਾਨਤਾ ਹੈ ਜੀਤ ਰੋਡ ਤੇ ਨਹੀਂ ਹੁੰਦੀਆਂ। ਹਾਂਜੀ ਬਾਈ ਕੀ ਨਾਮ ਹੈ ਤੁਹਾਡਾ? ਗੁਰਸ਼ਰਨ ਸਿੰਘ। ਉੱਚੀ ਬੋਲ। ਗੁਰਸ਼ਰਨ ਸਿੰਘ। ਪਿੰਡ ਕਿਹੜਾ? ਕੋਟੇ।
ਅੱਛਾ ਤੇਰੇ ਨਾਲ ਵੀ ਇਹੀ ਕੁਝ ਹੋਇਆ ਜਿਹੜਾ ਦੂਜੇ ਬਾਈਆਂ ਦੀ ਕਹਾਣੀ ਆ? ਹਾਂਜੀ ਹਾਂਜੀ ਕਿੱਥੇ ਵਿਆਹ ਸੀ? ਪਿੰਡੀ ਬਲੋਚਾਂ ਹੀ ਸਾਦਕ ਤੋਂ ਸਾਦਕ ਗੰਨੀ। ਤੇ ਕਿਹੜੇ ਦੇਸ਼ ਗਈ ਹੈ ਘਰ ਵਾਲੀ? ਕੈਨੇਡਾ ਸਰੀ। ਸਰੀ ਰਹਿੰਦੀ ਆ। ਪੈਸੇ ਸਾਰੇ ਲਾਏ ਤੁਸੀਂ? ਹਾਂਜੀ ਹਾਂਜੀ ਪੱਕਾ ਵਿਆਹ ਸੀ? ਹਾਂਜੀ ਪੱਕਾ। ਤੇ ਉੱਥੇ ਜਾ ਕੇ ਗੱਲਬਾਤ ਕਰਨੋਂ ਹਟ ਗਈ? ਗੱਲਬਾਤ ਕਰਨੋਂ ਹਟ ਗਈ ਵੀਰੇ। ਪਹਿਲਾਂ ਸਗਨ ਉਹਦਾ ਹੋਰ ਕਿਤੇ ਪਿਆ ਸੀ, ਕੱਚਾ ਸਗਨ। ਉਹਨਾਂ ਨੇ 13,40,000 ਰੁਪਇਆ ਲਾਇਆ ਸੀਗਾ। ਤੇ ਉਹ ਮੁੰਡੇ ਨੂੰ ਵੀ ਜਵਾਬ ਦੇਤਾ ਉਹਨੇ, ਕਹਿੰਦੀ ਵੀ ਮੇਰਾ ਇਹ ਮੁੰਡਾ ਨਹੀਂ ਪਸੰਦ, ਮੈਂ ਵਿਆਹ ਨਹੀਂ ਕਰਾਉਣਾ। ਫਿਰ ਮੇਰੀ ਮਾਸੀ ਦੇ ਮੁੰਡੇ ਨੇ ਸਾਡੇ ਨਾਲ ਗੱਲਬਾਤ ਕੀਤੀ। ਮੇਰੇ ਮਾਸੀ ਦੇ ਮੁੰਡੇ ਦੀ ਸਗੀ ਸਾਲੀ ਦੀ ਕੁੜੀ ਹੈ। ਅੱਛਾ ਨਹੀਂ ਹੁਣ ਤੁਹਾਡੀ ਕੋਈ ਪੰਚਾਇਤ ਨਾਲ ਗੱਲ ਹੋਈ ਹੋਣੀ ਹੈ? ਕੋਈ ਕਰਿਆ ਨਹੀਂ ਸੰਪਰਕ? ਅਸੀਂ ਦਰਖਾਸਤ ਦੇ ਦਿੱਤੀ ਵੀ ਆਈ, ਸਾਡੀ ਪਰਚਾ ਨਹੀਂ ਹਜੇ ਹੋਇਆ। ਨਿਹਾਲ ਸਿੰਘ ਆ ਦੇਖੋ ਜੀ, ਹਰ ਇੱਕ ਬੰਦੇ ਦੀ ਸੇਮ ਕਹਾਣੀ ਆ। ਸਾਰੇ ਪੈਸੇ ਲਾ ਚੁੱਕਾ, ਜਾ ਕੇ ਫੋਨ ਕਰਨ ਨੂੰ ਤੁਹਾਨੂੰ ਹਟ ਜਾਂਦੀਆਂ। ਤੇ ਫਿਰ ਅਗਲੇ ਨੂੰ ਹੁਣ ਜਿਹੜਾ 5 ਰੁਪਈਆਂ ਦੀ ਲਾਈ ਬੈਠਣ ਉਹ ਤਾਂ ਡਰ ਲੱਗਣਾ ਹੀ ਆ। ਤੇ ਉਹੀ ਕੁਝ ਹੋ ਜਾਂਦਾ ਹੁੰਦਾ ਜਿਹੜਾ। ਹਾਂਜੀ ਬਾਈ ਕੀ ਹਾਲ ਹੈ? ਸਤਿ ਸ਼੍ਰੀ ਅਕਾਲ ਬਾਈ ਜੀ। ਕੀ ਨਾਮ ਹੈ? ਮੇਰਾ ਨਾਮ ਜਸਵਿੰਦਰ ਸਿੰਘ ਹੈ ਜੀ। ਤੇਰੇ ਨਾਲ ਵੀ ਇਹੀ ਕੁਝ ਹੋਇਆ? ਹਾਂਜੀ ਹਾਂਜੀ। ਅੱਛਾ ਕਿਹੜਾ ਪਿੰਡ ਹੈ? ਮੈਂ ਜੀ ਮੌੜ ਮੰਡੀ ਤੋਂ ਆ ਜੀ। ਮੌੜ ਮੰਡੀ ਤੋਂ। ਅੱਛਾ ਕਿੱਥੋਂ ਦੀ ਕੁੜੀ ਸੀ? ਕੁੜੀ ਮਾਨਸਾ ਸ਼ਹਿਰ ਦੀ ਹੈ ਜੀ। ਪੱਕਾ ਵਿਆਹ ਸੀ? ਹਾਂ ਜੀ ਮੇਰਾ ਤਾਂ ਕਿੰਨੇ ਪੈਸੇ ਲਾਏ? ਮੇਰੀ ਲਵ ਮੈਰਿਜ ਹੋਈ ਸੀਗੀ। ਹਾਏ ਹਾਏ। ਮੇਰਾ ਰਿਲੇਸ਼ਨ ਵੀ 10 ਸਾਲ ਪਹਿਲਾਂ ਸੀਗਾ ਜੀ ਕੁੜੀ ਦਾ 2010। ਉਹ ਵੀ ਮੁੱਕਰ ਗਈ ਯਾਰ। ਹਾਂ ਜੀ 2010 ਚ ਮੇਰਾ ਰਿਲੇਸ਼ਨ ਸੀ ਕੁੜੀ ਇਹਦਾ ਦਾ ਰੱਬ ਜੀ। ਹੀ ਰੱਖੇ ਇਹਨਾਂ ਨੂੰ ਤਾਂ। ਨਾ ਕਿਵੇਂ ਕੀ ਪੈਸੇ ਸਾਰੇ ਤੂੰ ਲਾ ਕੇ ਬਾਹਰ ਭੇਜਤੀ? ਹਾਂ ਜੀ ਉੱਥੇ ਜਾ ਕੇ ਕੀ? ਪੈਸੇ ਲਾ ਕੇ ਬਾਹਰ ਨਹੀਂ ਗਈ ਜੀ ਕੁੜੀ। ਉਹ ਸਾਡੀ ਫਾਈਲ ਰਿਫਿਊਜ਼ਲ ਹੋ ਗਈ ਸੀ। ਜਿਹੜਾ ਪੈਸਾ ਭੇਜਿਆ ਸੀ ਬਾਹਰ ਜੀ, ਮੇਰਾ ਫਾਈਲ ਰਿਫਿਊਜ਼ਲ ਹੋ ਗਈ ਜੀ। ਲਾਕਡਾਊਨ ਹੋ ਗਿਆ। ਮੈਂ ਕਿਹਾ ਚਲੋ ਪੈਸਾ ਵਾਪਸ ਕਰਵਾ ਲਈਏ ਆਪਣਾ ਨਾ, ਵੀ ਚਲੋ ਲਾਕਡਾਊਨ ਖੁੱਲੇਗਾ ਤਾਂ ਦੇਖਾਂਗੇ। ਤੇ ਮੈਂ ਪੈਸਾ ਸਾਰਾ ਵਾਪਸ ਕਰਵਾ ਲਿਆ ਜੀ। ਉਸ ਤੋਂ ਬਾਅਦ ਕੀ ਕੀਤਾ ਜੀ, ਉਹ ਕੁੜੀ ਨੇ ਸਾਡੇ ਘਰੇ ਆ ਕੇ ਜਾਂ ਤੇ ਮਾਂ ਪਿਓ ਸਾਰਿਆਂ ਨੂੰ ਬੁਲਾ ਕੇ ਲੈ ਬਾਗੇ ਜੀ। ਤੇ ਉਸ ਤੋਂ ਬਾਅਦ ਅਸੀਂ ਲੈਣ ਗਏ, ਕਹਿੰਦੇ ਇਸ ਤਾਂ ਕੁੜੀ ਤੋੜ ਦੇਣੀ, ਸਾਡਾ ਤਲਾਕ ਹੈ ਜੀ। ਤੇ ਪੈਸੇ ਤਾਂ ਕਹਿੰਦੇ ਅਸੀਂ ਦਿੰਦੇ ਨਹੀਂ, ਵੀ ਜਿੱਥੇ ਮਰਜ਼ੀ ਕੋਰਟ ਕਚਹਿਰੀ ਨਿਬੇੜ ਲਓ, ਬਹਿ ਕੇ ਨਿਬੇੜ ਲਓ। ਕਿੰਨੇ ਪੈਸੇ ਸੀ? 12 ਲੱਖ ਰੁਪਇਆ ਸਾਡਾ ਜਿਹੜਾ ਭੇਜਿਆ ਸੀ ਅਸੀਂ ਬਾਹਰੋਂ 13 ਕਿਤੇ ਸੁਣਵਾਈ ਹੋਈ? ਕਿਤੇ ਨਹੀਂ ਸੁਣਵਾਈ ਹੋਈ ਬਾਈ ਸਾਡੀ, ਠੀਕ ਹੈ ਨਾ। ਜਾਂਦੇ ਆ ਕੋਰਟਾਂ 'ਚ ਮੈਡਮ ਮਨੀਸ਼ਾ ਗੁਲਾਟੀ ਦੇ ਆਸ ਹੈ? ਦੇਖਦੇ ਆ, ਪੂਰੀ ਆਸ ਕਰਕੇ ਆਏ ਆ ਜੀ ਇੱਥੇ। ਹਾਂ ਹਾਂਜੀ ਬਾਈ। ਬਈ ਸਾਡੇ ਬਾਈ ਦੀ ਵੀ ਲਵ ਮੈਰਿਜ ਸੀ 2 ਸਾਲ ਵਿਆਹ ਤੋਂ ਪਹਿਲਾਂ ਦਾ ਹੀ ਰਿਲੇਸ਼ਨ ਸੀ ਉਹਨਾਂ ਦਾ। ਇਹਦੇ ਭਰਾ ਦੀ ਬਾਈ ਲਵ ਮੈਰਿਜ ਸੀ 2 ਸਾਲ ਪਹਿਲਾਂ ਰਿਲੇਸ਼ਨ ਸੀ ਤੇ ਬਾਈ ਡੈਥ ਹੋ ਗਈ ਸੁਸਾਈਡ ਕਰਕੇ ਕੁੜੀ ਤੋਂ ਤੰਗ ਆ ਕੇ, ਹਨਾ। ਹਾਂਜੀ ਹਾਂਜੀ। ਆਹ ਦੇਖੋ ਬਾਈ ਫਾਈਲਾਂ ਚੱਕੀ ਫਿਰਦਾ ਵਿਚਾਰਾ, ਆਪਦੇ ਸਾਰੇ ਸਬੂਤ ਲਈ ਫਿਰ। ਆਹ ਦੇਖੋ WhatsApp ਦੀਆਂ ਚੈਟਾਂ ਚੁੱਟਾਂ ਕਢਾਈ ਫਿਰਦੇ ਆ ਬਾਈ ਲੋਕ। ਬੁਰਾ ਹਾਲ ਆ ਬੱਚੋ ਬਾਈ, ਇੱਥੇ ਕੰਮ ਕਰ ਲੋ ਜਿਹੜਾ ਕਰਨਾ। ਜੇ ਜਾਣਾ ਆਪ ਕਰ ਲਿਆ ਕਰੋ। ਆਈਲੈਟਸ ਚਾਹੇ 2 ਵਾਰੀ 3 ਵਾਰੀ ਕਰੋ ਤਾਂ ਸਾਰੇ ਨੰਬਰ ਆਉਣਗੇ ਹੀ। ਐਵੇਂ ਕਿਸੇ ਦਾ ਵਿਸ਼ਵਾਸ ਨਾ ਕਰਿਆ ਕਰੋ ਬਾਈ। ਉੱਥੇ ਜਾ ਕੇ ਇਹਨਾਂ ਨੂੰ ਹਵਾ ਲੱਗ ਜਾਂਦੀ ਹੈ, ਮਾਹੌਲ ਹੋਰ ਬਣ ਜਾਂਦਾ। ਉੱਥੇ ਇੱਥੇ ਤਾਂ ਆਪਾਂ ਘਰੋਂ ਨਹੀਂ ਬਾਹਰ ਨਿਕਲ ਜਾਂਦੇ। ਉੱਥੇ ਕੋਈ ਪਿੰਡ ਕਿਸੇ ਦਾ ਡਰ ਨਹੀਂ, ਡੁੱਕਰ ਨਹੀਂ, ਨਜ਼ਾਰੇ ਲੈਂਦੀਆਂ ਬਾਈ। ਤੂੰ ਵੀ ਬਾਈ ਪੀੜਤ ਹੈ? ਕਿਹੜਾ ਪਿੰਡ ਹੈ? ਬਰਨਾਲਾ ਪਿੰਡ ਆ ਜੀ, ਸਦੀਪੁਰਾ ਕੋਠੇ। ਕਿੱਥੇ ਵਿਆਹ ਸੀ? ਧਨੌਲੇ ਵਿਆਹ ਸੀ, ਰਜਿੰਦਰਪੁਰਾ ਕੋਠੇ ਦੇ ਵਿੱਚ। ਅੱਛਾ ਸਾਰੇ ਪੈਸੇ ਤੁਸੀਂ ਲਾਏ ਸੀ? ਸਾਰੇ 65 ਲੱਖ ਰੁਪਏ ਬਾਈ ਲਾਇਆ ਸੀ। ਇੰਨੇ ਕਿਵੇਂ ਲੱਗ ਕਿਤੇ? 22 ਲੱਖ ਰੁਪਏ ਮੈਂ ਵਿਆਹ ਤੇ ਲਾਇਆ। ਵਿਆਹ ਤਾਂ ਸਾਦਾ ਕਰਾ ਲੈਂਦਾ ਪ੍ਰਾਹੁਣਿਆ। ਬਸ ਨਹੀਂ ਯਾਰ ਤੇਰਾ ਤਾਂ ਕੰਮ ਭਰਾਵਾ ਚੱਕਵਾ ਸੀ। ਆਹ ਦੇਖੋ ਬਾਈ 22 ਲੱਖ ਵਿਆਹ ਤੇ ਲਾ ਕੇ ਬਚਾਂਗੇ ਕਿੱਥੋਂ ਯਾਰ ਅਸੀਂ? ਹੋ ਸਕਦਾ ਚੱਲ ਤੂੰ ਘਰੋਂ ਸੌਖਾ ਹੋਵੇਂ, ਉਹ ਗੱਲ ਕਰਦਾ। ਖੂਹ 'ਚ ਹੀ ਗਏ? ਖੂਹ 'ਚ ਗਏ ਬਾਈ, ਜਮਾ ਖੂਹ 'ਚ ਗਏ। ਤੇ ਹੁਣ ਕੀ ਕਹਿੰਦੀ ਐ? ਹੁਣ ਤਾਂ ਕੁਝ ਨਹੀਂ ਆਂਦੀ, ਬਸ ਤਾਂ ਡਿਵੋਰਸ ਦਾ ਕਹਿੰਦੀ ਹੈ ਵੀ ਡਿਵੋਰਸ ਕਰਨਾ 0 ਮਾਈਨਸ। ਸਮਝਾ ਜਿਹੜੀ ਗੱਲ ਆਪਾਂ ਕਰਨਾ, ਉਹ ਮੈਡਮ ਨੇ ਆਉਣਾ ਜੂਗਾ, ਟਾਈਮ ਲੱਗ ਜਾਊਗਾ। ਚਲੋ ਬਾਈ ਇਹ ਸਾਰੇ ਜਣੇ ਇਕੱਠੇ ਹੋ ਜਾ, ਆਪਾਂ ਜਿਹੜੀ ਗੱਲ ਕਰਨੀ ਆ ਉਹ ਕਰ ਲਈਏ। ਆਹ ਦੇਖੋ ਜੀ ਦੁੱਖਾਂ ਦੀ ਇੰਨੀ ਕਹਾਣੀ ਆ। ਆਹ ਬਾਪੂ ਮੈਡਮ ਨੂੰ ਮਨਦੀਪ ਕੌਰ ਨੂੰ ਗੱਲ ਦੱਸਦਾ ਸੀਗਾ ਤੇ ਮੈਡਮ ਸੱਚੀ ਮੁੱਚੀ ਰੋਣ ਲੱਗ ਗਈ। ਉਹ ਦੇਖੋ ਰੋ ਰਹੇ ਆ, ਇੰਨੇ ਭਾਵਕ ਹੋ ਗਏ ਉਹਨਾਂ ਦਾ ਦੁੱਖ ਸੁਣ ਕੇ। ਉਹ ਦੇਖੋ ਰੋ ਰਹੇ ਆ। ਇੰਨੇ ਕੁ ਲੋਕ ਦੁਖੀ ਆ ਇੱਥੇ। ਆ ਜਿੰਨੇ ਮੇਰੇ ਪੋਤੇ ਨੂੰ ਮਾਰ ਦੂਗਾ ਸੈਟੋ, ਇਹਨੂੰ ਤਾਂ ਕੁੱਟਿਆ ਬਹੁਤ ਜ਼ਿਆਦੇ ਤੇ ਦੇਖੋ। ਖਰਚਾ ਪਾਤਾ ਤੇ ਆਪਣਾ ਖੜਾ ਡਰਾਉਣ ਨਾ ਮਾਰਾ ਵੀ ਕਰਦੇ ਆ ਬਾਪੂ ਆਪਾਂ ਮੈਡਮ ਨੂੰ ਆਉਂਦੇ। ਆ ਦੇਖੋ ਜੀ ਮਾਰ ਦੂਗਾ ਉਹ। ਕੋਈ ਨਾ ਕੋਈ ਮੈਂ ਬਾਲੀ ਵੱਡੀ ਕਹਾਣੀ ਆਪਾਂ ਗੱਲ ਕਰਦੇ ਕੋਈ ਨਾ। ਆਹ ਦੇਖੋ ਜੀ ਜਿੰਨੇ ਦੁਖੀ ਆ ਬਾਪੂ ਜੀ ਦਾ ਦੁੱਖ। ਬਾਪੂ ਸਿਟੀਜ਼ਨ ਹੈ ਕੈਨੇਡਾ ਦਾ, ਪਰ ਰੁਲਦਾ ਇੱਥੇ। ਇਹ ਵੀ ਮਾਤਾ ਵੀ ਕੈਨੇਡਾ ਦੇ ਸਿਟੀਜ਼ਨ ਹੈ, ਪਰ ਰੋਲ ਇੱਥੇ ਰਹੇ ਆ। ਦੇਖੋ ਕੈਨੇਡਾ ਦਾ ਸਿਟੀਜ਼ਨ ਮੁੰਡਾ ਮਰ ਗਿਆ। ਜਦੋਂ ਪ੍ਰਮਾਤਮਾ ਨੇ ਦੁੱਖ ਦਿਖਾਉਣਾ ਹੋਵੇ ਇੱਥੋਂ ਹਿਸਾਬ ਲਾ ਲਓ ਮਿੱਤਰੋ। ਨਾ ਤਾਂ ਕੈਨੇਡਾ ਦੇ ਵਿੱਚ ਹੋਵੇਗਾ ਨਾ ਇੱਥੇ। ਜੇ ਕਿਸੇ ਨੇ ਸੁਖੀ ਰਹਿਣਾ ਇੱਥੇ ਵੀ ਰਹਿ ਪਊਗਾ। ਜੇ ਕਿਸੇ ਦੇ ਕਰਮਾਂ 'ਚ ਦੁੱਖ ਹੈ, ਆ ਕੈਨੇਡਾ ਦਾ ਸਿਟੀਜ਼ਨ ਹੋ ਕੇ ਦੋਨੇ ਬਜ਼ੁਰਗ ਆ ਦੇਖੋ ਰੋ ਰਹੇ ਆ। ਕੈਨੇਡਾ ਦੇ ਸਿਟੀਜ਼ਨ ਆ ਇਹ। ਰੱਬ ਨੇ ਜਦੋਂ ਦੁੱਖ ਦੇਣਾ ਹੋਵੇ, ਪੁੱਤ ਮਰ ਗਿਆ, ਨੂੰਹ ਸਾਰੀ ਪੂੰਜੀ ਹੱਥ 'ਚ ਕਰ ਗਈ। ਆਈ ਹੋਇਆ ਨਾ ਬਾਬੇ? ਤੁਸੀਂ ਵੀ ਕੈਨੇਡਾ ਜਾ ਕੇ ਆਏ ਹੋ? 21 ਸਾਲ ਹੋ ਗਏ ਸਾਨੂੰ ਕੈਨੇਡਾ ਦੇ ਵਿੱਚ। 21 ਸਾਲ ਨਾ ਉਹ ਕੈਨੇਡਾ 'ਚ ਇੰਨਾ ਕੁਝ ਹੋਊ ਤੁਹਾਡੇ ਕੋਲ ਰੱਜੀ ਨਹੀਂ ਉਹ? ਅੱਛਾ ਉਹ ਨਹੀਂ ਗਈ। ਨਹੀਂ ਸੀ ਅਜੇ। ਅੱਛਾ ਮੁੰਡਾ ਪੱਕਾ ਸੀ? ਲੜਕੇ ਦਾ ਤੀਜਾ ਵਿਆਹ ਸੀਗਾ। ਇਹ ਲੜਕੇ ਦਾ ਤੀਜਾ ਵਿਆਹ ਸੀਗਾ। ਡੋਰ ਤੋਂ ਗਏ 2 ਦੇ ਲੜਕੇ ਦਾ? ਹਾਂਜੀ ਮੇਰਾ ਲੜਕਾ ਜਿਹੜਾ ਸੁੱਟਵਾਸ ਹੋ ਗਿਆ। ਠੀਕ ਹੈ। ਇਹ ਗਈ ਨਹੀਂ ਸੀ ਅਜੇ। ਉਸ ਤੋਂ ਪਹਿਲਾਂ ਹੀ ਮਤਲਬ ਵੀ ਉਹਦਾ ਐਕਸੀਡੈਂਟ ਹੋ ਗਿਆ, ਡੈਥ ਹੋ ਗਈ। ਆ ਦੇਖੋ ਮੈਡਮ ਰੋ ਕੇ
ਇੰਨੇ ਭਾਵੁਕ ਹੋ ਗਏ ਮੈਡਮ ਰੋਣ ਲੱਗ ਗਏ। ਪਤਾ ਕੀ ਹੈ ਹਾਂਜੀ। ਦੁੱਖ ਵੇਖਿਆ ਨਹੀਂ ਜਾਂਦਾ ਬਿਲਕੁਲ ਜੀ। ਕਿਉਂਕਿ ਉਹ ਧੀਆਂ ਸੀ, ਅਸੀਂ ਹਮੇਸ਼ਾ ਕਹਿ ਦਿੰਦੇ ਆ ਕਿ ਕੁੜੀਆਂ ਧੋਖੇ ਕਰਦੀਆਂ, ਮੁੰਡੇ ਧੋਖੇ ਕਰਦੇ। ਇਹ ਹੱਥ ਨਾਲ ਤਾੜੀ ਨਹੀਂ ਵੱਜਦੀ। ਨਹੀਂ ਬਾਈ ਜੀ, ਮੁੰਡੇ ਤੇ ਬਿਲਕੁਲ ਸਾਰੇ ਚੰਗੇ ਨਹੀਂ ਹੁੰਦੇ, ਸਾਰੇ ਮਾੜੇ। ਕੁੜੀ ਤੇ ਬਲੇਮ ਨਹੀਂ ਕਰ ਸਕਦੇ। ਹਾਂਜੀ। ਅੱਜ ਜਿਵੇਂ ਅਸੀਂ ਕੇਸ ਦੇਖ ਰਹੇ ਨਾ, ਅੱਜ ਸੱਚੇ ਅੰਦਰੋਂ ਸੀਨਾ ਪਾੜਦਾ। ਬਾਪੂ ਜਦੋਂ ਰੋਇਆ ਬਹੁਤ ਦੁੱਖ ਹੋਇਆ। ਦੇਖਿਆ ਨਹੀਂ ਜਾਂਦਾ। ਆ ਦੇਖੋ ਜੀ, ਇਨਸਾਨੀਅਤ ਇਹ ਹੁੰਦੀ ਹੈ। ਇਨਸਾਨੀਅਤ ਇੱਕ ਚੰਗੇ ਮੈਂ ਹੁਣੀ ਦੇਖਿਆ ਸੀ ਚੰਗੇ ਸੰਸਕਾਰਾਂ ਦਾ ਇਹ ਇੱਥੋਂ ਫਰਕ ਹੁੰਦਾ ਵੀਰੇ। ਇੱਥੋਂ ਇਨਸਾਨੀਅਤ ਝਲਕਦੀ ਆ। ਇਹ ਭੈਣ ਰੋਈ, ਉਹਨਾਂ ਦਾ ਦੁੱਖ ਦੇਖ ਕੇ ਰੋਈ। ਜੇ ਮਾਪਿਓ ਨੇ ਚੰਗੇ ਸੰਸਕਾਰ ਦਿੱਤੇ ਹੁਣ, ਜਿਹੜੀ ਆਏ ਇਨਸਾਨੀਅਤ ਨਾਲ ਤੇ ਰੋਂਦੀ ਆ ਕੁੜੀ, ਹਨਾ। ਇਹ ਥੋੜੀ ਕੈਨੇਡਾ ਜਾ ਕੇ ਕਿਤੇ ਐ ਧੋਖਾ ਧੜੀ ਕਿਸੇ ਨਾਲ ਕਰ ਸਕਦੀ ਆ। ਉਹ ਤਾਂ ਪੱਥਰ ਦਿਲ ਹੁੰਦੀਆਂ ਨੇ। ਹੋਰ ਉਹ ਪੱਥਰ ਦਿਲ ਹੁੰਦੀਆਂ ਨੇ। ਬਹੁਤ ਜ਼ਿਆਦਾ ਵੱਡੀ ਗਿਣਤੀ ਦੇ ਵਿੱਚ ਨੌਜਵਾਨ ਪੀੜਤ ਇੱਥੇ ਪਹੁੰਚ ਚੁੱਕੇ ਨੇ। ਲਵਪ੍ਰੀਤ ਵਿਆਹ ਸੀ ਖੁੱਡੀ ਕਲਾਂ, ਤੇ ਤੁਸੀਂ ਵੀ ਖੁੱਡੀ ਕਲਾਂ ਵਿਆਹ ਸੀ? ਚਾਚੇ ਤਾਈ ਦੀਆਂ ਕੁੜੀਆਂ ਜੀ। ਦੋਨੇ ਚਾਚੇ ਤਾਈ ਨੇ ਕੁੜੀਆਂ ਨੇ। ਤੁਹਾਡੇ ਨਾਲ ਵਿਆਹ ਸੀ। ਦੂਜੀ ਕੁੜੀ ਦਾ ਕੀ ਨਾਂ ਸੀ? ਸ਼ਰਨਦੀਪ ਕੌਰ ਸੀ। ਉਹਨੇ ਵੀ ਆਈ ਸੀ ਕੇਸ, ਉਹਨੇ ਵੀ ਪੈਸੇ ਸੁੱਥ ਲਵਾਏ ਸੀ। ਹਾਂਜੀ, ਸਾਰੇ ਰੁਪਏ ਮੇਰੇ ਲੱਗੇ ਹੋਏ। ਕੈਨੇਡਾ ਗਈ ਸੀ? ਹਾਂਜੀ, ਕੈਨੇਡਾ ਗਈ ਸੀ। ਫਿਰ ਕੀ ਹੋਇਆ, ਕਿਵੇਂ ਗੱਲਬਾਤ ਬੰਦ ਹੋ ਗਈ? 2 ਮਹੀਨੇ ਹੋ ਗਏ ਗੱਲਬਾਤ ਕੀਤੀ ਸੀ। ਹਾਂ। ਮੁੜ ਕੇ ਜਿਵੇਂ ਲਾਪਰੀ ਦੀ ਘਰ ਵਾਲੇ ਨੇ ਉਧਰ ਜਾ ਕੇ ਆਪਣੀ ਫਰੈਂਡਸ਼ਿਪ ਹੋਰ ਕਰ ਲਈ। ਹਾਂ। ਉਹ ਮਹੀਨੇ ਕੀਤੀ ਸੀ। ਪਤਾ ਤੈਨੂੰ ਪ੍ਰੂਫ ਹੈ? ਸਾਰੇ ਪ੍ਰੂਫ ਉਹਨੇ ਫੋਟੋਆਂ ਨੇ, ਤੇ ਉਹ ਮੁੰਡਾ ਮਤਲਬ ਮੇਰੇ ਸਹੁਰੇ ਪਰਿਵਾਰਾਂ ਦੇ ਖਾਤੇ 'ਚ ਰੁਪਏ ਭੇਜਦਾ ਰਿਹਾ ਜੀ। ਉਹਦੇ ਵੀ ਮੇਰੇ ਕੋਲ ਪਈਆਂ ਨੇ ਪ੍ਰੂਫ ਪਏ ਹੈਗੇ। ਅੱਛਾ, ਤੂੰ ਰੱਖੀ ਕੋਲੇ ਆਪਾਂ ਮੈਡਮ ਨੂੰ, ਮਨੀਸ਼ਾ ਗਲਾਟੀ ਨੂੰ ਦਿਖਾਵਾਂਗੇ। ਆਹ ਦੇਖੋ ਜੀ, ਉਸੇ ਪਿੰਡ ਦੀ ਉਹਦੇ ਚਾਚੇ ਤਾਏ ਦੀ ਕੁੜੀ ਬਾਈ ਕਹਿ ਰਿਹਾ ਇਹ, ਤੇ ਉਹਨੇ ਤਾਂ ਵਿਚਾਰੇ ਨੇ ਜਾਣ ਦੇਤੀ। ਤੂੰ ਨਾ ਇਹ ਜਿਹਾ ਕੰਮ ਕਰੀ। ਹੋਰ ਇੱਥੇ ਬਾਈ ਕਿਹੜਾ ਆਇਆ ਸੀ ਮਗਰੋਂ ਯਾਰ? ਬਾਈ ਇਹਨੂੰ ਜਦੋਂ ਮੈਂ ਗਿਆ ਸੀ ਸਵੀਰੇ ਵਰਗਿਆਂ ਕੋਲੇ ਗਹਿਲਾ ਪਿੰਡ 'ਚ, ਮੈਂ ਆਪਦਾ ਕੰਮ ਐਗਰੀਕਲਚਰ ਖੇਤੀਬਾੜੀ 'ਚ ਕੰਮ ਕਰਦਾ ਸੀ। ਇਸ ਪਰਿਵਾਰ ਨਾਲ ਮੇਰੀ ਜਾਣ ਪਛਾਣ ਹੋਈ। ਮੈਂ ਇਹਨਾਂ ਨੂੰ ਪੁੱਛਿਆ ਬਾਈ ਕੀ ਹਾਲ ਚਾਲ ਆ, ਪਰ ਇਹਨਾਂ ਨੇ ਮੈਨੂੰ ਦੱਸਿਆ ਕਹਿੰਦੇ ਸਾਡੇ ਨਾਲ ਇਸ ਤਰ੍ਹਾਂ ਦੀ ਘਟਨਾ ਹੋਈ। ਮੈਂ ਬਾਈ ਰਾਜੂ ਦਾ ਨੰਬਰ ਦਿੱਤਾ, ਬੱਲੋ ਦਾ। ਬਾਈ ਜੀ ਉਹ ਬੰਦੇ ਨਾਲ ਕੰਟੈਕਟ ਕਰੋ, ਠੀਕ ਹੈ। ਆਪਣਾ ਭਰਾ ਹੈਗਾ, ਉਹਨੇ ਇਸ ਮਸਲੇ 'ਚ, ਠੀਕ ਆ, ਹੁਣ ਆਵਾਜ਼ ਉਠਾਈ ਹੋਈ ਹੈਗੀ। ਇਸ ਮਸਲੇ ਦਾ ਕੋਈ ਨਾ ਕੋਈ ਹੱਲ ਲੱਭਾਂਗੇ। ਹੱਲ ਹੋਣਾ ਚਾਹੀਦਾ ਤਾਂ ਬਾਈ, ਰਿਵਾਜ ਹੀ ਬਣ ਗਿਆ ਯਾਰ। ਆ ਦੇਖੋ ਇੱਥੇ ਕਿੰਨੀ ਵੱਡੀ ਕਹਿੰਦੇ ਹਲੇ ਇੰਨੇ ਮੁੰਡੇ ਪਰਲੇ ਪਾਰਕ 'ਚ ਖੜੇ ਜਿਹੜੇ ਇੱਥੇ ਆ ਰਹੇ ਆ। ਆ ਬਾਈ ਤੁਸੀਂ ਕਿੱਥੋਂ ਆਏ ਹੋ? ਮੈਂ ਵੀਰੇ ਰਾੜਾ ਸਾਹਿਬ ਕੋਲੋਂ ਬੂਸਾ ਪਿੰਡ ਆ ਮੇਰਾ। ਤੁਹਾਡਾ ਵੀ ਇਹੀ ਕੰਮ ਹੋਇਆ? ਹਾਂਜੀ, ਕਿੰਨੇ 9 ਸਾਲ ਹੋ ਗਏ ਮੇਰੇ ਨਾਲ ਚੱਲਦੇ ਨੂੰ। ਅੱਛਾ। ਮੇਰੇ ਤੇ ਕਦੇ ਝੂਠੇ ਪਰਚੇ ਪਵਾ ਦਿੰਦੇ ਸੀਗੇ, ਹਨਾ, ਕਦੇ ਕੁਛ ਕਰਾ ਦਿੰਦੇ ਸੀਗੇ, ਕਦੇ ਕਹਿੰਦੇ ਸੀ ਸਾਡੀ ਕੁੜੀ ਮਰ ਗਈ। ਈਵਨ ਕਿ ਉਹਨਾਂ ਦੀ ਕੁੜੀ ਨੇ ਐਸਐਸਪੀ ਸਾਹਿਬ ਨਾਲ ਖੁਦ ਬਾਅਦ ਚੋਂ ਗੱਲ ਕੀਤੀ ਆ। ਨਹੀਂ, ਕਿੰਨੇ ਪੈਸੇ ਲੱਗੇ ਤੇਰੇ? ਮੇਰੇ ਵੀਰੇ 27 ਲੱਖ ਰੁਪਇਆ ਲੱਗ ਗਿਆ ਸੀਗਾ। ਅੱਛਾ, ਕੁਛ ਨਹੀਂ ਹੱਥ ਪਲੇ ਆਇਆ? 12.5 ਲੱਖ ਰੁਪਇਆ ਆਇਆ। 50-50 ਹਜ਼ਾਰ ਰੁਪਏ ਕਰਕੇ ਦਿੱਤੇ ਆ ਵੀਰੇ ਉਹਨਾਂ ਨੇ ਹਜੇ ਤੱਕ। ਪਰ ਹੁਣ ਜੱਜ ਸਾਹਿਬ ਕੋਲ ਕਿੱਥੋਂ ਦੀ ਕੁੜੀ? ਚੱਕ ਸ਼ੇਖੂਪੁਰਾ। ਚੱਕ ਸ਼ੇਖੂਪੁਰਾ ਦੀ। ਆ ਲੁਧਿਆਣੇ ਜ਼ਿਲ੍ਹੇ 'ਚ ਜ਼ਿਆਦਾ ਮਾਮਲੇ ਆਏ। ਲੁਧਿਆਣੇ ਤੋਂ ਬਹੁਤ ਬਾਈ ਪਹੁੰਚੇ ਆ। ਲੈਂਡ ਤੋਂ ਆ ਗਿਆ। ਕਰਦੇ ਆ ਗੱਲਬਾਤ ਪਹਿਲਾਂ ਬਾਈ। ਆ ਕੱਲੇ ਮੁੰਡੇ ਨਹੀਂ ਜੀ, ਕਈ ਕੁੜੀਆਂ ਨੇ ਮਾਮਾ ਵੀ ਪਹੁੰਚੀਆਂ ਹੋਈਆਂ ਨੇ, ਕਈ ਮੁੰਡੇ ਵੀ ਇਸ ਤਰ੍ਹਾਂ ਕਰ ਗਏ। ਆ ਬਾਈ ਕਿਹੜਾ ਪਿੰਡ ਆ ਬਾਈ? ਬਾਈ ਕਟਾਣੀ ਖੁਰਦ, ਜ਼ਿਲ੍ਹਾ ਲੁਧਿਆਣਾ। ਲੁਧਿਆਣਾ। ਤੁਸੀਂ ਕਿੱਥੋਂ, ਇੰਗਲੈਂਡ ਤੋਂ ਆਏ ਹੋ? ਹਾਂ ਵੀਰੇ, ਇੰਗਲੈਂਡ ਤੋਂ ਆਏ। ਅੱਛਾ, ਤੇ ਤੁਹਾਡੇ ਨਾਲ ਵੀ ਇਹੀ ਕੁਝ ਹੋਇਆ, ਠੱਗੀ ਧੋਖਾ? ਹਾਂਜੀ ਵੀਰੇ, ਇਹੀ ਕੁਝ ਹੋਇਆ, ਸੇਮ ਆ। ਕਿੱਥੋਂ ਦੀ ਕੁੜੀ ਸੀ? ਕੁੜੀ ਕਪੂਰਗੜ੍ਹ ਦੀ ਆ ਵੀਰੇ। ਹਾਂ। ਅਮਲੋਹ ਕੋਲੇ ਪੈ ਜਾਂਦਾ ਪਿੰਡ। ਹਾਂ। ਤੇ ਮੈਂ ਪੈਸੇ ਲਾ ਕੇ ਬਾਹਰ ਭੇਜੀ ਆ। ਹਾਂ। ਬਾਹਰ ਸੀ, ਇੰਗਲੈਂਡ ਸੀ। ਹਾਂ। ਮੇਰਾ origignal ਵਿਆਹ ਹੋਇਆ, ਹਾਂ। ਪੱਕਾ ਵਿਆਹ ਸੀ। ਹਾਂ। ਤੇ ਬੇਈਮਾਨ ਹੋ ਗਈ ਜਾ ਕੇ। ਹਾਂ। ਤੇ ਮੈਂ ਕਿਸੇ ਕੋਲ ਹਜੇ ਤੱਕ ਕੋਈ ਕੇਸ ਨਹੀਂ ਕੀਤਾ। ਉਹਦਾ ਪਿਓ ਮੈਨੂੰ ਲਾੜੇ ਲੱਪਿਆਂ 'ਚ ਰੱਖ ਰਿਹਾ। ਮੈਂ ਵੇਟਿੰਗ 'ਚ ਆ। ਹਾਂ। 6 ਸਾਲ ਹੋ ਗਏ ਵੇਟ ਕਰਦੇ ਨੂੰ। ਪੰਚਾਇਤ ਦੇ ਵਿੱਚ ਵੀ ਉਹਨੇ ਇਹੀ ਗੱਲ ਕਹੀ ਆ, ਕੁੜੀ ਆਊਗੀ, ਕਟਾਣੀ ਆਊਗੀ। ਮੇਰੇ ਮੂੰਹ ਤੇ ਦਾੜੀ ਆ, ਮੈਂ ਗੁਰਸਿੱਖ ਪਰਿਵਾਰ ਆ, ਵੀ ਸਾਡੀ ਵੀ ਇੱਜ਼ਤ ਆ। ਪਰ ਬਾਈ ਮੈਂ ਵੇਟ ਕਰੀ ਜਾਂਦਾ। ਅੱਜ ਉਹਨੇ ਝੱਗਾ ਚੱਕਤਾ ਪਿਓ ਨੇ। ਕੀ ਕਹਿੰਦਾ? ਅੱਜ ਕਹਿੰਦਾ ਸਾਡੀ ਕੁੜੀ ਦਾ ਜਵਾਬ ਆ। ਪੈਸੇ ਜਿੰਨੇ ਲਾਏ ਸੀ ਆਪਾਂ? ਬਾਈ ਪੈਸੇ ਲਾਏ ਸੀਗੇ 2 ਲੱਖ ਵਾਲਾ ਸੋਨਾ 6 ਲੱਖ 'ਚ ਕੱਟ ਗਿਆ। 50,000 ਵਾਲਾ ਪੈਲਸ ਸੀ, ਉਹਦਾ 5 ਲੱਖ ਰੁਪਇਆ ਕੱਟ ਗਿਆ। ਸਾਰੇ ਹੀ ਪੈਸੇ ਕੱਟ ਗਿਆ। ਉਹ ਆਪਦੇ ਆਪ ਸੇਫ ਹੋ ਗਿਆ, ਕੁੜੀ ਬਾਹਰ ਭੇਜਤੀ। ਯਾਨੀ ਮੈਂ ਇੱਥੇ ਬੇਰੁਜ਼ਗਾਰ ਆ। ਲੋਕ ਤਾਂ ਕਹਿੰਦੇ ਆ ਕਿ ਨਾ ਮੁੰਡੇ ਅਨਪੜ੍ਹ ਨੇ, ਮੁੰਡਿਆਂ ਨੂੰ ਪੜ੍ਹਨਾ ਨਹੀਂ ਆਉਂਦਾ, ਮੁੰਡੇ ਬਾਹਰ ਜਾਣ ਦੇ ਲਾਲਚ ਦੇ ਵਿੱਚ ਵਿਆਹ ਕਰਾਉਂਦੇ ਆ। ਕਿ ਨਾ ਮੈਂ ਤਾਂ ਬਾਹਰੋਂ ਆਇਆ, ਮੈਂ ਸੰਨ 8 ਦਾ ਗਿਆ ਹੋਇਆ ਬਾਹਰ। ਆ ਦੇਖੋ ਜੀ, ਜਿਹੜੀ ਉਹ ਮੈਡਮ ਕਹਿ ਰਹੀ ਸੀਗੀ ਮੁੰਡੇ ਫੋਨ ਕਰਦੇ ਆ, ਕੁੜੀਆਂ ਨੂੰ ਤੰਗ ਕਰਦੇ ਆ। ਆ ਬਾਈ ਆਪ ਖੁਦ ਇੰਗਲੈਂਡ ਸੀ, ਇਹ ਕਿਹੜਾ ਤੰਗ ਕਰਦਾ ਹੋਊਗਾ, ਹਨਾ। ਬਾਕੀ ਜਿੱਥੋਂ ਤੱਕ ਚੁੱਪ ਦੀ ਗੱਲ, ਹੁਣ ਤੱਕ ਕਿੰਨੇ ਸਾਲ ਹੋ ਗਏ ਚੁੱਪ ਹੀ ਸੀ ਬਾਈ ਤੂੰ? 6 ਸਾਲ ਹੋ ਗਏ ਚੁੱਪ ਆ ਬਈ। ਅੱਜ ਸੁਲਝਦੀ ਆ, ਕੱਲ ਸੁਲਝਦੀ ਆ। ਕੋਈ ਸੋਚੂਗਾ ਮੇਰੇ ਬਾਰੇ, ਖਬਰਾਂ ਆ ਜਾਵੇ ਜਾਂ ਮੇਰੇ ਪੈਸੇ ਦੇ ਦੇਣ। ਐਂਡ ਤੇ ਆ ਕੇ ਬਾਈ ਅੱਜ ਸਾਹਮਣੇ ਆਇਆ, ਮੈਨੂੰ ਕੋਈ ਉਮੀਦ ਜਾਗੀ ਆ ਬਈ ਹਾਂ ਕੋਈ ਇਨਸਾਫ ਹੋਊਗਾ, ਕੋਈ ਸੁਣੂਗਾ, ਮੇਰੀ ਵੀ ਸੁਣੂਗਾ। ਬਿਲਕੁਲ ਬਾਈ, ਬਾਜ਼ ਉੱਠੀ ਆ ਤਾਂ ਜ਼ਰੂਰ ਸੁਣਿਆ ਜਾਊਗਾ। ਅੱਛਾ,
ਇਹਨੇ 5.5 ਲੱਖ ਤੇ 5.25 ਲੱਖ ਚ ਨਿਬੜ ਗਿਆ ਸੀਗਾ ਇਹਦਾ। ਅੱਛਾ ਤੇ ਉਹ ਕਹਿੰਦੇ ਵੀ ਪੈਸੇ ਪਹਿਲਾਂ ਦੇ ਦਿਓ ਸਾਨੂੰ, ਹਾਂ ਵੀ ਬਾਅਦ ਸਾਈਨ ਕਰਾਂਗੇ। ਬਸ ਇਹਨਾਂ ਦਾ ਇੱਥੇ ਹੀ ਰੌਲਾ ਠੱਪ ਹੋ ਗਿਆ। ਉਹ ਪੈਸੇ ਨਹੀਂ ਦਿੰਦੇ, ਜੇ ਉਹ ਪੈਸੇ ਦੇ ਦੇਣ ਇਹ ਕਹਿੰਦਾ ਮੇਰਾ ਤਲਾਕ ਹੋ ਜਾਵੇ, ਮੇਰਾ ਖੜਾ ਛੁੱਟ ਜਾਊਗਾ। ਸਭ ਦੀ ਇਹੀ ਕਹਾਣੀ ਆ ਬਾਈ। ਆਹ ਦੇਖੋ ਕਿੰਨੇ ਮੁੰਡੇ, ਚਲ ਧੰਨਵਾਦ ਮੀਡੀਆ ਦਾ, ਮੀਡੀਆ ਵੀ ਪਹੁੰਚਿਆ ਹੋਇਆ ਤੇ ਇੱਥੇ ਬਈ ਵਿੱਚ ਤਾਂ ਕੁੜੀਆਂ ਜਿਵੇਂ ਆਪਾਂ ਕਹਿੰਦੇ ਆ ਸਾਰੇ ਕੇਸ ਆਏ ਆ ਵੀ ਬਾਹਰ ਜਾ ਕੇ ਬਦਲ ਜਾਂਦੀਆਂ ਨੇ, ਸਾਨੂੰ ਇੱਥੇ ਬਦਲੀ ਹੋਈ ਕੁੜੀ ਦੀ ਕਹਾਣੀ ਵੀ ਦਿਖਾਉਣੇ ਆ ਬਾਈ ਕੀ ਨਾਮ ਹੈ ਤੇਰਾ? ਜਗਵਿੰਦਰ ਸਿੰਘ ਬਾਈ। ਕਿਹੜਾ ਪਿੰਡ ਹੈ? ਚੀਮਾ ਵੀਰੇ। ਆਹ ਬਰਨਾਲੇ ਕੋਲ ਚੀਮਾ ਬਰਨਾਲੇ ਕੋਲ ਚੀਮਾ। ਕੀ ਕਹਾਣੀ ਹੈ ਤੇਰੀ? ਕਿੱਥੇ ਵਿਆਹ ਸੀ ਤੂੰ? ਬਾਈ ਮੈਂ ਸੀਨੀਵਾਲ ਕਲਾਂ ਵਿਆਹਿਆ ਹੋਇਆ ਸੀ। ਕਿਵੇਂ ਗੱਲ ਹੋਈ ਸੀ? ਸਾਰੇ ਪੈਸੇ ਤੁਸੀਂ ਲਾਉਣੇ ਸੀ? ਸਾਰੇ ਪੈਸੇ ਅਸੀਂ ਲਾਉਣੇ ਸੀ। ਪਹਿਲਾਂ ਮੈਂ ਆਪਦੇ ਘਰ ਆਏ ਦੀ 9,20,000 ਫੀਸ ਭਰੀ। ਉੱਚੀ ਬੋਲ। ਰਿਜੈਕਸ਼ਨ ਹੋ ਗਈ, ਰਿਜੈਕਟ ਆ ਗਏ। ਉਹ ਚ 70,000 ਰੁਪਇਆ ਫੀਸ ਕੱਟ ਗਈ। ਇਸ ਤੋਂ ਇਲਾਵਾ ਜਿਹੜਾ GI ਸੀ ਉਹਨਾਂ ਦੀ 2018 ਚ 5.5 ਬੈਂਡਾਂ ਤੇ ਫਾਈਲ ਲਾਈ ਹੋਈ ਸੀ, ਉਹ ਰਿਜੈਕਸ਼ਨ ਹੋ ਗਈ। ਉਹ ਸਾਥੋਂ ਝੂਠ ਬੋਲਿਆ ਸੀ, ਕਹਿੰਦੇ ਕੋਈ ਲੱਗੀ, ਸਾਨੂੰ 6E ਵਾਲੀ ਬੈਂਡ ਵਾਲੀ ਫਾਈਲ ਦਿਖਾ ਦੀ। ਉਹਨਾਂ ਝੂਠ ਬੋਲਿਆ। ਫਿਰ ਇਸ ਤੋਂ ਬਾਅਦ ਸਾਥੋਂ ਜਿਹੜਾ 5,80,000 ਸੀ ਉਹ ਸਾਥੋਂ ਨਗਦ ਘਰੇ ਪੈਸੇ ਫੜ ਲਿਆ ਵਿਚੋਲਾ ਤੇ ਸਾਡੇ ਪਿੰਡ ਦੇ 2 ਗਵਾ। ਇਸ ਤੋਂ ਇਲਾਵਾ ਮੇਰੇ ਫਿਰ ਫਰਵਰੀ ਅਸੀਂ 2020 ਚ ਫਾਈਲ ਲਾਈ, ਫਿਰ ਰਿਜੈਕਸ਼ਨ ਆ ਗਈ। ਇਸ ਤੋਂ ਬਾਅਦ ਲਾਕਡਾਊਨ ਆ ਗਿਆ। ਇਸ ਤੋਂ ਬਾਅਦ ਆਈਲੈਟਸ ਤੁਸੀਂ ਆਪ ਕਰਾਈ ਸੀ? ਹਾਂ, ਇੱਕ ਵਾਰੀ ਵਿਆਹ ਤੋਂ ਬਾਅਦ ਆਈਲੈਟਸ ਕਰਾਈ। ਵਿਆਹ ਤੋਂ ਬਾਅਦ ਵੀ ਨਹੀਂ ਹੁਣ ਕੁੜੀ ਕਿੱਥੇ ਰਹਿ ਰਹੀ ਆ? ਹੁਣ ਆਪਦੇ ਸੀਨੀਵਾਲ। ਕਿ ਘਰੇ ਤਾਂ ਰਹਿ ਸਕਦੇ ਯਾਰ, ਤੁਹਾਡਾ ਰੀਜਨਲ ਵਿਆਹ ਹੋਇਆ। ਹਾਂ ਜੀ ਘਰੇ ਦਾ ਹੁਣ 6 ਲੱਖ ਰੁਪਇਆ ਉਹ ਕਹਿੰਦੇ ਤੁਸੀਂ ਕਢਵਾ ਲਓ। ਤੁਸੀਂ ਕੋਈ ਕਰੀ ਨਹੀਂ ਪੰਚਾਇਤ ਕੋਈ ਗੱਲਬਾਤ? ਨਹੀਂ ਕਰੀ ਅਸੀਂ ਬਹੁਤ ਕੋਸ਼ਿਸ਼ ਕੀਤਾ ਸੀ, ਪੰਚਾਇਤ ਨੂੰ ਆਖਿਆ, ਉਹਨੇ ਅਸੀਂ ਆਖਿਆ ਸਾਡੇ ਘਰੇ ਵਸਾ ਦਿਓ ਕੁੜੀ ਨੂੰ। ਅਸੀਂ ਆਖਿਆ ਜੇ ਤੁਹਾਨੂੰ ਅਸੀਂ ਆਖਿਆ ਦੁਬਾਰਾ ਪੈਸੇ ਲਾਉਣ ਨੂੰ ਤਿਆਰ ਆ ਜੀ। ਵਿਆਹ ਤੋਂ 2 ਦਿਨ ਪਹਿਲਾਂ ਰਫੂਜ ਆ ਜੀ। ਕੋਈ ਨਾ ਕਰ ਲਓ ਸੈਟਿੰਗ ਯਾਰ ਤੁਸੀਂ। ਬਾਈ ਸਾਰੇ ਪੇਪਰ ਲਈ ਫਿਰਦੇ ਤਾਂ ਪਿੰਡ ਤਾਂ ਦਿਖਾਉਂਦੇ, ਉੱਥੇ ਦਿਖਾ ਦਿਓ। ਵੀਰੇ ਸਾਡੇ ਨਾਲ ਜਾਣ ਬੁੱਝ ਕੇ ਠੱਗੀ ਮਾਰੀ ਆ। ਇੱਕ ਦਿਨ ਦੇਖਣ ਆਉਂਦਾ, ਆਹ ਦੇਖੋ ਬਾਹਰ ਜਾ ਕੇ ਬਦਲਣਾ ਤਾਂ ਇੱਥੇ ਵੀ ਇੱਕ ਦਿਨ ਮੇਰੇ ਨਾਲ ਦੇਖਣ ਆਉਂਦਾ, ਮੇਰੇ ਬੇਟੇ ਨੂੰ ਉੱਦੀ ਫਿੱਟ ਕਰਦਾ ਕਿਉਂ ਠੱਗੀ ਦਾ ਧਾਰਾ ਸੀ, ਧਾਰਾ ਦਾ ਵੀ ਠੱਗੀ ਮਾਰ। ਵਿਚੋਲਾ ਕੌਣ ਸੀ? ਵਿਚੋਲਾ ਰਾਇਸਰ ਦਾ ਕਰਮਜੀਤ ਸਿੰਘ, ਉਹ ਮੇਰੇ ਨਾਲ ਖੜਾ ਗਾ ਸੱਚਾਈ ਤੇ। ਜੇ ਕੋਈ ਸਾਡੀ ਗਲਤੀ ਆ ਤਾਂ ਸਾਨੂੰ ਸਜ਼ਾ ਦੇਵੇ, ਪੁਲਿਸ ਦੇਵੇ, ਕੋਈ ਪ੍ਰਸ਼ਾਸਨ। ਕੋਈ ਨਾ ਤੁਸੀਂ ਮੈਡਮ ਨੂੰ ਮਿਲੋ, ਮਨੀਜਾ ਗੁਲਾਟੀ ਨੂੰ। ਆਹ ਦੇਖੋ ਜੀ ਬਹੁਤ ਬੁਰਾ ਹਾਲ ਹੈ। ਦੇਖੋ ਕਿੰਨੀ ਵੱਡੀ ਗਿਣਤੀ ਦੇ ਵਿੱਚ ਨੌਜਵਾਨ ਪਹੁੰਚੇ ਹੋਏ ਆ ਪੀੜਤ। ਬਈ ਹੋਰ ਕੋਈ ਹੈਗਾ ਬਾਈ? ਮੰਗ ਪੱਤਰ ਬਣਾ ਰਹੇ ਆ ਬਾਈ, ਤੇ ਮਨੀਜਾ ਗੁਲਾਟੀ ਨੂੰ ਮੈਡਮ ਨੂੰ ਮਿਲਣਗੇ, ਚਾਹੇ ਕੋਈ ਉੱਥੇ ਟਾਈਮ ਦੇਵੇ, ਜਿਵੇਂ ਵੀ ਹੋਊਗਾ। ਤੇ ਭੈੜਾ ਹੋਇਆ ਪਿਆ ਕੰਮ ਭਰਾਵੋ। ਬਚੋ ਬਚੋ ਬਚੋ। ਇਹ ਸਾਰਾ ਜੀਤ ਰੋਡ ਤੇ ਬੇੜਾ ਬੈਠਾ, ਇਹ ਸਾਰਾ ਜੀਤ ਰੋਡ ਤੇ ਹੁੰਦਿਆ ਕਾਂਡ। ਆ ਜੀਤ ਰੋਡ ਤੇ ਦੇਖ ਲਓ ਜੀ ਕੀ ਰਿਜ਼ਲਟ ਨਿਕਲੇ ਆ। ਮਾਨਤਾ ਹੈ ਜੀਤ ਰੋਡ ਤੇ ਨਹੀਂ ਹੁੰਦੀਆਂ। ਹਾਂਜੀ ਬਾਈ ਕੀ ਨਾਮ ਹੈ ਤੁਹਾਡਾ? ਉੱਚੀ ਬੋਲ। ਗੁਰਸ਼ਰਨ ਸਿੰਘ। ਪਿੰਡ ਕਿਹੜਾ? ਕੋਟੇ। ਅੱਛਾ ਤੇਰੇ ਨਾਲ ਵੀ ਇਹੀ ਕੁਝ ਹੋਇਆ ਜਿਹੜਾ ਦੂਜੇ ਬਾਈਆਂ ਦੀ ਕਹਾਣੀ ਆ? ਹਾਂਜੀ ਹਾਂਜੀ। ਕਿੱਥੇ ਪਿਆ ਸੀ? ਪਿੰਡੀ ਬਲੋਚਾਂ ਹੀ ਸਾਦਕ ਤੋਂ। ਸਾਦਕ ਗੰਨੀ। ਤੇ ਕਿਹੜੇ ਦੇਸ਼ ਗਈ ਹੈ ਘਰ ਵਾਲੀ? ਕੈਨੇਡਾ ਸਰੀ। ਸਰੀ ਰਹਿੰਦੀ ਆ। ਪੈਸੇ ਸਾਰੇ ਲਾਏ ਤੁਸੀਂ? ਹਾਂਜੀ ਹਾਂਜੀ। ਪੱਕਾ ਵਿਆਹ ਸੀ? ਹਾਂਜੀ ਪੱਕਾ। ਤੇ ਉੱਥੇ ਜਾ ਕੇ ਗੱਲਬਾਤ ਕਰਨੋਂ ਹਟ ਗਈ? ਗੱਲਬਾਤ ਕਰਨੋਂ ਹਟ ਗਈ ਵੀਰੇ। ਪਹਿਲਾਂ ਸਗਨ ਉਹਦਾ ਹੋਰ ਕਿਤੇ ਪਿਆ ਸੀ, ਕੱਚਾ ਸਗਨ। ਉਹਨਾਂ ਨੇ 13,40,000 ਰੁਪਇਆ ਲਾਇਆ ਸੀਗਾ। ਤੇ ਉਹ ਮੁੰਡੇ ਨੂੰ ਵੀ ਜਵਾਬ ਦੇਤਾ ਉਹਨੇ, ਕਹਿੰਦੀ ਵੀ ਮੇਰਾ ਇਹ ਮੁੰਡਾ ਨਹੀਂ ਪਸੰਦ, ਮੈਂ ਵਿਆਹ ਨਹੀਂ ਕਰਾਉਣਾ। ਫਿਰ ਮੇਰੀ ਮਾਸੀ ਦੇ ਮੁੰਡੇ ਨੇ ਸਾਡੇ ਨਾਲ ਗੱਲਬਾਤ ਕੀਤੀ। ਮੇਰੇ ਮਾਸੀ ਦੇ ਮੁੰਡੇ ਦੀ ਸਗੀ ਸਾਲੀ ਦੀ ਕੁੜੀ ਹੈ। ਅੱਛਾ। ਨਹੀਂ ਹੁਣ ਤੁਹਾਡੀ ਕੋਈ ਪੰਚਾਇਤ ਨਾਲ ਗੱਲ ਹੋਈ ਹੋਣੀ ਹੈ, ਕੋਈ ਕਰਿਆ ਨਹੀਂ ਸੰਪਰਕ? ਅਸੀਂ ਦਰਖਾਸਤ ਦੇ ਦਿੱਤੀ ਵੀ ਆ ਜੀ, ਸਾਡੀ ਪਰਚਾ ਨਹੀਂ ਹਜੇ ਹੋਇਆ। ਨਿਹਾਲ ਸਿੰਘ ਆ ਦੇਖੋ ਜੀ ਹਰ ਇੱਕ ਬੰਦੇ ਦੀ ਸੇਮ ਕਹਾਣੀ ਆ। ਸਾਰੇ ਪੈਸੇ ਲਾ ਚੁੱਕਾ, ਜਾ ਕੇ ਫੋਨ ਕਰਨ ਨੂੰ ਤੁਹਾਨੂੰ ਹਟ ਜਾਂਦੀਆਂ, ਤੇ ਫਿਰ ਅਗਲੇ ਨੂੰ ਹੁਣ ਜਿਹੜਾ 5 ਰੁਪਈਆਂ ਦੀ ਲਾਈ ਬੈਠਣ ਨੂੰ ਤਾਂ ਡਰ ਲੱਗਣਾ ਹੀ ਆ, ਤੇ ਉਹੀ ਕੁਝ ਹੋ ਜਾਂਦਾ ਹੁੰਦਾ ਜਿਹੜਾ। ਹਾਂਜੀ ਬਾਈ ਕੀ ਹਾਲ ਹੈ? ਸਤਿ ਸ਼੍ਰੀ ਅਕਾਲ ਬਾਈ ਜੀ। ਕੀ ਨਾਮ ਹੈ? ਮੇਰਾ ਨਾਮ ਜਸਵਿੰਦਰ ਸਿੰਘ ਹੈ ਜੀ। ਤੇਰੇ ਨਾਲ ਵੀ ਇਹੀ ਕੁਝ ਹੋਇਆ? ਹਾਂਜੀ ਹਾਂਜੀ। ਅੱਛਾ ਕਿਹੜਾ ਪਿੰਡ ਹੈ? ਮੈਂ ਜੀ ਮੌੜ ਮੰਡੀ ਤੋਂ ਆ ਜੀ। ਮੌੜ ਮੰਡੀ ਤੋਂ। ਅੱਛਾ ਕਿੱਥੋਂ ਦੀ ਕੁੜੀ ਸੀ? ਕੁੜੀ ਮਾਨਸਾ ਸ਼ਹਿਰ ਦੀ ਹੈ ਜੀ। ਪੱਕਾ ਵਿਆਹ ਸੀ? ਹਾਂ ਜੀ ਮੇਰਾ ਤਾਂ ਕਿੰਨੇ ਪੈਸੇ ਲਾਏ? ਮੇਰੀ ਲਵ ਮੈਰਿਜ ਹੋਈ ਸੀਗੀ। ਹਾਏ ਹਾਏ। ਮੇਰਾ ਰਿਲੇਸ਼ਨ ਵੀ 10 ਸਾਲ ਪਹਿਲਾਂ ਸੀਗਾ ਜੀ। ਕੁੜੀ ਦਾ 2010 ਉਹ ਵੀ ਮੁੱਕਰ ਗਈ ਯਾਰ। ਹਾਂ ਜੀ 2010 ਚ ਮੇਰਾ ਰਿਲੇਸ਼ਨ ਸੀ। ਇਹਦਾ ਰੱਬ ਹੀ ਰੱਖੇ ਇਹਨਾਂ ਨੂੰ ਤਾਂ ਨਾ। ਕਿਵੇਂ ਕੀ ਪੈਸੇ ਸਾਰੇ ਤੂੰ ਲਾ ਕੇ ਬਾਹਰ ਭੇਜਤੀ? ਹਾਂ ਜੀ। ਉੱਥੇ ਜਾ ਕੇ ਕੀ ਪੈਸੇ ਲਾ ਕੇ ਬਾਹਰ ਨਹੀਂ ਗਈ ਜੀ ਕੁੜੀ। ਉਹ ਸਾਡੀ ਫਾਈਲ ਰਿਫਿਊਜ਼ਲ ਹੋ ਗਈ ਸੀ, ਜਿਹੜਾ ਪੈਸਾ ਭੇਜਿਆ ਸੀ ਬਾਹਰ ਜੀ, ਮੇਰਾ ਫਾਈਲ ਰਿਫਿਊਜ਼ਲ ਹੋ ਗਈ ਜੀ। ਲਾਕਡਾਊਨ ਹੋ ਗਿਆ। ਮੈਂ ਕਿਹਾ ਚਲੋ ਪੈਸਾ ਵਾਪਸ ਕਰਵਾ ਲਈਏ ਆਪਣਾ ਨਾ, ਵੀ ਚਲੋ ਲਾਕਡਾਊਨ ਖੁੱਲੇਗਾ ਉਹ ਦੇਖਾਂਗੇ। ਤੇ ਮੈਂ ਪੈਸਾ ਸਾਰਾ ਵਾਪਸ ਕਰਵਾ ਲਿਆ ਜੀ। ਉਸ ਤੋਂ ਬਾਅਦ ਕੀ ਕੀਤਾ ਜੀ, ਉਹ ਕੁੜੀ ਨੇ ਸਾਡੇ ਘਰੇ ਆ ਕੇ ਜੀ ਤੇ ਮਾਂ ਪਿਓ ਸਾਰਿਆਂ ਨੂੰ ਬੁਲਾ ਕੇ ਲੈ ਬਾਗੇ ਜੀ। ਤੇ ਉਸ ਤੋਂ ਬਾਅਦ ਅਸੀਂ ਲੈਣ ਗਏ, ਕਹਿੰਦੇ ਇਸ ਤਾਂ ਕੁੜੀ ਤੋੜ ਦੇਣੀ, ਸਾਡਾ ਤਲਾਕ ਹੈ ਜੀ। ਤੇ ਪੈਸੇ ਤਾਂ ਕਹਿੰਦੇ ਅਸੀਂ ਦਿੰਦੇ ਨਹੀਂ, ਵੀ ਜਿੱਥੇ ਮਰਜ਼ੀ ਕੋਰਟ ਕਚਹਿਰੀ ਨਿਬੇੜ ਲਓ, ਬਹਿ ਕੇ ਨਿਬੇੜ ਲਓ। ਕਿੰਨੇ ਪੈਸੇ ਸੀ? 12 ਲੱਖ ਰੁਪਇਆ ਸਾਡਾ ਜਿਹੜਾ ਭੇਜਿਆ ਸੀ ਅਸੀਂ ਬਾਹਰੋਂ 13। ਕਿਤੇ ਸੁਣਵਾਈ ਹੋਈ? ਕਿਤੇ ਨਹੀਂ ਸੁਣਵਾਈ ਹੋਈ ਬਾਈ ਸਾਡੀ, ਠੀਕ ਹੈ ਨਾ। ਜਾਂਦੇ ਆ ਕੋਰਟਾਂ ਚ। ਮੈਡਮ ਮਨੀਸ਼ਾ ਗੁਲਾਟੀ ਦੇ ਆਸ ਹੈ? ਦੇਖਦੇ ਆ ਪੂਰੀ ਆਸ ਕਰਕੇ ਆਏ ਜੀ ਇੱਥੇ। ਹਾਂ ਹਾਂਜੀ ਬਾਈ। ਬਈ ਸਾਡੇ ਬਾਈ ਦੀ ਵੀ ਲਵ ਮੈਰਿਜ ਸੀ 2 ਸਾਲ, ਵਿਆਹ ਤੋਂ ਪਹਿਲਾਂ ਦਾ ਹੀ ਰਿਲੇਸ਼ਨ ਸੀ ਉਹਨਾਂ ਦਾ। ਇਹਦੇ ਭਰਾ ਦੀ ਬਾਈ ਲਵ ਮੈਰਿਜ ਸੀ 2 ਸਾਲ ਪਹਿਲਾਂ ਰਿਲੇਸ਼ਨ ਸੀ, ਤੇ ਬਾਈ ਡੈਥ ਹੋ ਗਈ ਸੁਸਾਈਡ ਕਰਕੇ ਕੁੜੀ ਤੋਂ ਤੰਗ ਆ ਕੇ, ਹਨਾ? ਹਾਂਜੀ ਹਾਂਜੀ।
ਆਹ ਦੇਖੋ ਬਾਈ ਫਾਈਲਾਂ ਚੱਕੀ ਫਿਰਦਾ ਵਿਚਾਰਾ ਆਪਦੇ ਸਾਰੇ ਸਬੂਤ ਲਈ ਫਿਰ ਆਹ ਦੇਖੋ WhatsApp ਦੀਆਂ ਚੈਟਾਂ ਚੁੱਟਾਂ ਕਢਾਈ ਫਿਰਦੇ ਆ ਬਾਈ ਲੋਕ ਬੁਰਾ ਹਾਲ ਆ ਬੱਚੋ ਬਾਈ ਇੱਥੇ ਕੰਮ ਕਰ ਲਓ ਜਿਹੜਾ ਕਰਨਾ ਜੇ ਜਾਣਾ ਆਈ ਆਪ ਕਰ ਲਿਆ ਕਰੋ ਆਈਲੈਟਸ ਚਾਹੇ 2 ਵਾਰੀ 3 ਵਾਰੀ ਕਰੋ ਤਾਂ ਸਾਲੇ ਨੰਬਰ ਆਉਣਗੇ ਹੀ ਐਵੇਂ ਕਿਸੇ ਦਾ ਵਿਸ਼ਵਾਸ ਨਾ ਕਰਿਆ ਕਰੋ ਬਾਈ ਉੱਥੇ ਜਾ ਕੇ ਇਹਨਾਂ ਨੂੰ ਹਵਾ ਲੱਗ ਜਾਂਦੀ ਹੈ ਮਾਹੌਲ ਹੋਰ ਬਣ ਜਾਂਦਾ ਉੱਥੇ ਇੱਥੇ ਤਾਂ ਆਪਾਂ ਘਰੋਂ ਨਹੀਂ ਬਾਹਰ ਨਿਕਲ ਜਾਂਦੇ ਉੱਥੇ ਕੋਈ ਪਿੰਡ ਕਿਸੇ ਦਾ ਡਰ ਨਹੀਂ ਡੁੱਕਰ ਨਹੀਂ ਨਜ਼ਾਰੇ ਲੈਂਦੀਆਂ ਬਾਈ ਤੂੰ ਵੀ ਬਾਈ ਪੀੜਤਾ ਕਿਹੜਾ ਪਿੰਡ ਹੈ ਬਰਨਾਲਾ ਪਿੰਡ ਆ ਜੀ ਸਰਜੀਤਪੁਰਾ ਕੋਠੀ ਕਿੱਥੇ ਵਿਆਹ ਸੀ ਧਨੌਲੇ ਵਿਆਹ ਸੀ ਰਜਿੰਦਰਪੁਰਾ ਕੋਠੇ ਦੇ ਵਿੱਚ ਅੱਛਾ ਸਾਰੇ ਪੈਸੇ ਤੁਸੀਂ ਲਾਏ ਸੀ ਸਾਰੇ 65 ਲੱਖ ਰੁਪਏ ਬਾਈ ਲਾਇਆ ਸੀ ਇੰਨੇ ਕਿਵੇਂ ਲਾ ਕਿਤੇ 22 ਲੱਖ ਰੁਪਏ ਮੈਂ ਵਿਆਹ ਤੇ ਲਾਇਆ ਵਿਆਹ ਤਾਂ ਸਾਦਾ ਕਰਾ ਲੈਂਦਾ ਪਰਾਉਣਿਆ ਬਸ ਨਹੀਂ ਯਾਰ ਤੇਰਾ ਦਾ ਕੰਮ ਭਰਾਵਾ ਚੱਕਵਾ ਸੀ ਆਹ ਦੇਖੋ ਬਾਈ 22 ਲੱਖ ਵਿਆਹ ਤੇ ਲਾ ਕੇ ਬਚਾਂਗੇ ਕਿੱਥੋਂ ਯਾਰ ਅਸੀਂ ਹੋ ਸਕਦਾ ਚੱਲ ਤੂੰ ਘਰੋਂ ਸੌਖਾ ਹੋਵੇਂ ਉਹ ਗੱਲ ਕਰਦਾ ਖੂਹ ਚ ਗਏ ਖੂਚ ਗਏ ਬਾਈ ਜਮਾ ਖੂਚ ਗਏ ਤੇ ਹੁਣ ਕੀ ਆਂਦੀ ਆ ਹੁਣ ਤਾਂ ਕੁਝ ਨਹੀਂ ਆਂਦੀ ਬਸ ਤਾਂ ਡਿਵੋਰਸ ਦਾ ਕਹਿੰਦੀ ਆ ਵੀ ਡਿਵੋਰਸ ਕਰਨਾ ਜ਼ੀਰੋ ਮੈਨੂੰ ਸਮਝਾ ਜਿਹੜੀ ਗੱਲ ਆਪਾਂ ਕਰਨਾ ਉਹ ਮੈਡਮ ਨੇ ਆਉਣਾ ਜੀ ਬਾਅਦ ਟਾਈਮ ਲੱਗ ਜਾਊ ਚਲੋ ਬਾਈ ਇਹ ਸਾਰੇ ਜਣੇ ਇਕੱਠੇ ਹੋ ਜਾਓ ਆਪਾਂ ਜਿਹੜੀ ਗੱਲ ਕਰਨੀ ਆ ਉਹ ਕਰ ਲਈਏ ਆਹ ਦੇਖੋ ਜੀ ਦੁੱਖਾਂ ਦੀ ਇੰਨੀ ਕਹਾਣੀ ਆ ਆਹ ਬਾਪੂ ਮੈਡਮ ਨੂੰ ਮਨਦੀਪ ਕੌਰ ਨੂੰ ਗੱਲ ਦੱਸਦਾ ਸੀਗਾ ਤੇ ਮੈਡਮ ਸੱਚੀ ਵਿੱਚ ਰੋਣ ਲੱਗ ਗਏ ਉਹ ਦੇਖੋ ਰੋ ਰਹੇ ਆ ਇੰਨੇ ਭਾਵਕ ਹੋ ਗਏ ਉਹਨਾਂ ਦਾ ਦੁੱਖ ਸੁਣ ਕੇ ਉਹ ਦੇਖੋ ਰੋ ਰਹੇ ਆ ਇੰਨੇ ਕੁ ਲੋਕ ਦੁਖੀ ਆ ਇੱਥੇ ਆ ਜਿੰਨੇ ਮੇਰੇ ਪੋਤੇ ਨੂੰ ਮਾਰ ਦੂਗਾ ਸੱਚੋ ਇਹਨੂੰ ਤਾਂ ਕੁੱਟਿਆ ਬਹੁਤ ਜ਼ਿਆਦੇ ਤੇ ਦੇਖੋ। ਪਰਚਾ ਪਾਤਾ ਤੇ ਆਪਣਾ ਖੜਾ ਡਰਾਉਣ ਨਾ ਮਾਰਾ ਵੀ ਕਰਦੇ ਆ ਬਾਪੂ ਆਪਾਂ ਮੈਡਮ ਨੂੰ ਆਉਂਦੇ ਆ ਦੇਖੋ ਜੀ ਮਾਰ ਦੂਗਾ ਹੁਣ ਕੋਈ ਨਾ ਕੋਈ ਮੈਂ ਬਾਲੀ ਵੱਡੀ ਕਹਾਣੀ ਆਪਾਂ ਗੱਲ ਕਰਦੇ ਕੋਈ ਨਾ ਆਹ ਦੇਖੋ ਜੀ ਜਿੰਨੇ ਦੁਖੀ ਆ ਆ ਬਾਪੂ ਜੀ ਦਾ ਦੁੱਖ ਬਾਪੂ ਸਿਟੀਜ਼ਨ ਹੈ ਕੈਨੇਡਾ ਦਾ ਪਰ ਰੁਲਦਾ ਇੱਥੇ ਇਹ ਵੀ ਮਾਤਾ ਵੀ ਕੈਨੇਡਾ ਦੇ ਸਿਟੀਜ਼ਨ ਹੈ ਪਰ ਰੋਲ ਇੱਥੇ ਰਹੇ ਆ ਦੇਖੋ ਕੈਨੇਡਾ ਦਾ ਸਿਟੀਜ਼ਨ ਮੁੰਡਾ ਮਰ ਗਿਆ ਜਦੋਂ ਪ੍ਰਮਾਤਮਾ ਨੇ ਦੁੱਖ ਦਿਖਾਉਣਾ ਹੋਵੇ ਇੱਥੋਂ ਹਿਸਾਬ ਲਾ ਲਓ ਮਿੱਤਰੋ ਨਾ ਤਾਂ ਕੈਨੇਡਾ ਦੇ ਵਿੱਚ ਹੋਵੇਗਾ ਨਾ ਇੱਥੇ ਜੇ ਕਿਸੇ ਨੇ ਸੁਖੀ ਰਹਿਣਾ ਇੱਥੇ ਵੀ ਰਹਿ ਪੂਗਾ ਜੇ ਕਿਸੇ ਦੇ ਕਰਮਾਂ 'ਚ ਦੁੱਖ ਹੈ ਆ ਕੈਨੇਡਾ ਦਾ ਸਿਟੀਜ਼ਨ ਹੋ ਕੇ ਦੋਨੇ ਬਜ਼ੁਰਗ ਆ ਦੇਖੋ ਰੋ ਰਹੇ ਆ ਕੈਨੇਡਾ ਦੇ ਸਿਟੀਜ਼ਨ ਹੈ ਇਹ ਰੱਬ ਨੇ ਜਦੋਂ ਦੁੱਖ ਦੇਣਾ ਹੋਵੇ ਪੁੱਤ ਮਰ ਗਿਆ ਨੂੰ ਸਾਰੀ ਪੂੰਜੀ ਹੱਥ 'ਚ ਕਰ ਗਈ ਆਈ ਹੋਇਆ ਨਾ ਬੇਬੇ ਤੁਸੀਂ ਵੀ ਕੈਨੇਡਾ ਜਾ ਕੇ ਆਏ ਹੋ 21 ਸਾਲ ਹੋ ਗਏ ਸਾਨੂੰ ਕੈਨੇਡਾ ਦੇ ਵਿੱਚ 21 ਸਾਲ ਨਾ ਉਹ ਕੈਨੇਡਾ 'ਚ ਇੰਨਾ ਕੁਝ ਹੋਊ ਤੁਹਾਡੇ ਕੋਲ ਰੱਜੀ ਨਹੀਂ ਉਹ ਅੱਛਾ ਉਹ ਨਹੀਂ ਗਈ ਨਹੀਂ ਸੀ ਅਜੇ ਅੱਛਾ ਮੁੰਡਾ ਪੱਕਾ ਸੀ ਲੜਕੇ ਦਾ ਤੀਜਾ ਵਿਆਹ ਸੀਗਾ ਇਹ ਲੜਕੇ ਤੀਜਾ ਵਿਆਹ ਸੀਗਾ ਡੋਰ ਤੋਂ ਕੇ ਦੋ ਦੇ ਲੜਕੇ ਦਾ ਹਾਂਜੀ ਮੇਰਾ ਲੜਕਾ ਜਿਹੜਾ ਸੁਰਪਾਸ ਹੋ ਗਿਆ ਠੀਕ ਹੈ ਇਹ ਗਈ ਨਹੀਂ ਸੀ ਅਜੇ ਉਸ ਤੋਂ ਪਹਿਲਾਂ ਹੀ ਮਤਲਬ ਵੀ ਉਹਦਾ ਐਕਸੀਡੈਂਟ ਹੋ ਗਿਆ ਉਹਦੀ ਡੈਥ ਹੋ ਗਈ ਆ ਦੇਖੋ ਮੈਡਮ ਰੋ ਇੰਨੇ ਭਾਵਕ ਹੋ ਗਏ ਮੈਡਮ ਰੋਣ ਲੱਗ ਗਏ ਪਤਾ ਕੀ ਹੈ ਹਾਂਜੀ। ਦੁੱਖ ਵੇਖਿਆ ਨਹੀਂ ਜਾਂਦਾ ਬਿਲਕੁਲ ਜੀ ਕਿਉਂਕਿ ਉਹ ਧੀਆਂ ਸੀ ਅਸੀਂ ਹਮੇਸ਼ਾ ਕਹਿ ਦਿੰਦੇ ਆ ਕਿ ਕੁੜੀਆਂ ਧੋਖੇ ਕਰਦੀਆਂ ਮੁੰਡੇ ਧੋਖੇ ਕਰਦੇ ਇਹ ਕੱਟ ਨਾਲ ਤਾੜੀ ਨਹੀਂ ਵੱਜਦੀ ਨਹੀਂ ਬਾਈ ਇਕੱਲੇ ਮੁੰਡੇ ਤੇ ਬਿਲਕੁਲ ਸਾਰੇ ਚੰਗੇ ਨਹੀਂ ਹੁੰਦੇ ਸਾਰੇ ਮਾੜੇ ਇਕੱਲੀ ਕੁੜੀ ਤੇ ਬਲੇਮ ਨਹੀਂ ਕਰ ਸਕਦੇ ਹਾਂਜੀ। ਅੱਜ ਜਿਵੇਂ ਅਸੀਂ ਕੇਸ ਦੇਖ ਰਹੇ ਨਾ ਅੱਜ ਸੱਚੇ ਅੰਦਰੋਂ ਸੀਨਾ ਪਾੜਦਾ ਬਾਪੂ ਜਦੋਂ ਰੋਇਆ ਬਹੁਤ ਦੁੱਖ ਹੋਇਆ ਦੇਖਿਆ ਨਹੀਂ ਜਾਂਦਾ ਆ ਦੇਖੋ ਜੀ ਇਨਸਾਨੀਅਤ ਇਹ ਹੁੰਦੀ ਹੈ ਇਨਸਾਨੀਅਤ ਇੱਕ ਚੰਗੇ ਮੈਂ ਹੁਣੀ ਦੇਖਿਆ ਸੀ ਚੰਗੇ ਸੰਸਕਾਰਾਂ ਦਾ ਇਹ ਇੱਥੋਂ ਫਰਕ ਹੁੰਦਾ ਵੀਰੇ ਇੱਥੋਂ ਇਨਸਾਨੀਅਤ ਝਲਕਦੀ ਆ ਇਹ ਭੈਣ ਰੋਈ ਉਹਨਾਂ ਦਾ ਦੁੱਖ ਦੇਖ ਕੇ ਰੋਈ ਜੇ ਮਾਂ ਪਿਓ ਨੇ ਚੰਗੇ ਸੰਸਕਾਰ ਦਿੱਤੇ ਹੁਣ ਜਿਹੜੀ ਆਏ ਇਨਸਾਨੀਅਤ ਨਾਲ ਤੇ ਰੋਂਦੀ ਹੈ ਕੁੜੀ ਹਨਾ ਇਹ ਥੋੜੀ ਕੈਨੇਡਾ ਜਾ ਕੇ ਕਿਤੇ ਐ ਧੋਖਾਧੜੀ ਕਿਸੇ ਨਾਲ ਕਰ ਸਕਦੀ ਆ ਉਹ ਤਾਂ ਪੱਥਰ ਦਿਲ ਹੁੰਦੀਆਂ ਨੇ ਹੋਰ ਉਹ ਪੱਥਰ ਦਿਲ ਹੁੰਦੀਆਂ ਨੇ ਬਹੁਤ ਜ਼ਿਆਦਾ ਵੱਡੀ ਗਿਣਤੀ ਦੇ ਵਿੱਚ ਨੌਜਵਾਨ ਪੀੜਤ ਇੱਥੇ ਪਹੁੰਚ ਚੁੱਕੇ ਨੇ ਲਵਪ੍ਰੀਤ ਵਿਆਹ ਸੀ ਖੁੱਡੀ ਕਲਾਂ ਤੇ ਤੁਸੀਂ ਵੀ ਖੁੱਡੀ ਕਲਾਂ ਵਿਆਹ ਸੀ ਚਾਚੇ ਤਾਈ ਦੀਆਂ ਕੁੜੀਆਂ ਨੇ ਦੋਨੇ ਚਾਚੇ ਤਾਈ ਨੇ ਕੁੜੀਆਂ ਨੇ ਤੁਹਾਡੇ ਨਾਲ ਵਿਆਹ ਸੀ ਦੂਜੀ ਕੁੜੀ ਦਾ ਕੀ ਨਾਂ ਸੀ ਸ਼ਰਨਦੀਪ ਕੌਰ ਸੀ ਉਹਨੇ ਵੀ ਆਈ ਸੀ ਕੇਸ ਉਹਨੇ ਵੀ ਪੈਸੇ ਸੋਥ ਲਵਾਏ ਸੀ ਹਾਂਜੀ ਸਾਰੇ ਰੁਪਏ ਮੇਰੇ ਲੱਗੇ ਹੋਏ ਕੈਨੇਡਾ ਗਈ ਸੀ ਸੀ ਕੈਨੇਡਾ ਗਈ ਸੀ ਫਿਰ ਕੀ ਹੋਇਆ ਕਿਵੇਂ ਗੱਲਬਾਤ ਬੰਦ ਹੋ ਗਈ 2 ਮਹੀਨੇ ਹੋ ਗਏ ਗੱਲਬਾਤ ਕੀਤੀ ਜੀ ਹਾਂ ਮੁੜ ਕੇ ਜਿਵੇਂ ਲਾਪਰੀ ਦੀ ਘਰ ਵਾਲੀ ਨੇ ਉਧਰ ਜਾ ਕੇ ਆਪਦੀ ਫਰੈਂਡਸ਼ਿਪ ਹੋਰ ਕਰ ਲਈ ਹਾਂ। ਉਹ ਮਹੀਨੇ ਕੀਤੀ ਸੀ ਪਤਾ ਤੈਨੂੰ ਪ੍ਰੂਫ ਹੈ ਸਾਰੇ ਪ੍ਰੂਫਾਂ ਦੇ ਫੋਟੋਆਂ ਨੇ ਤੇ ਉਹ ਮੁੰਡਾ ਮਤਲਬ ਮੇਰੇ ਸਹੁਰੇ ਪਰਿਵਾਰਾਂ ਦੇ ਖਾਤੇ 'ਚ ਰੁਪਏ ਭੇਜਦਾ ਰਿਹਾ ਜੀ ਉਹਦੀ ਵੀ ਮੇਰੇ ਕੋਲ ਪਈਆਂ ਨੇ ਪ੍ਰੂਫ ਪਏ ਆ ਅੱਛਾ ਤੂੰ ਰੱਖੀ ਕੋਲੇ ਆਪਾਂ ਮੈਡਮ ਨੂੰ ਮਨੀਸ਼ਾ ਗਲਾਟੀ ਨੂੰ ਦਿਖਾਵਾਂਗੇ ਆਹ ਦੇਖੋ ਜੀ ਉਸੇ ਪਿੰਡ ਦੀ ਉਹਦੇ ਚਾਚੇ ਦਾ ਇਹਦੀ ਕੁੜੀ ਬਾਈ ਕਹਿ ਰਿਹਾ ਇਹ ਤੇ ਉਹਨੇ ਤਾਂ ਵਿਚਾਰੇ ਨੇ ਜਾਣ ਦੇਤੀ ਤੂੰ ਨਾ ਇਹ ਜਿਹਾ ਕੰਮ ਕਰੀ ਹੋਰ ਇੱਥੇ ਬਾਈ ਕਿਹੜਾ ਆਇਆ ਸੀ ਮਗਰੋਂ ਯਾਰ ਬਾਈ ਇਹਨੂੰ ਜਦੋਂ ਮੈਂ ਗਿਆ ਸੀ ਸਵੀਰੇ ਵਰਗਿਆਂ ਕੋਲੇ ਗਹਿਲਾ ਪਿੰਡ 'ਚ ਮੈਂ ਆਪਦਾ ਕੰਮ ਐਗਰੀਕਲਚਰ ਖੇਤੀਬਾੜੀ 'ਚ ਕੰਮ ਕਰਦਾ ਸੀ ਇਸ ਪਰਿਵਾਰ ਨਾਲ ਮੇਰੀ ਜਾਣ ਪਛਾਣ ਹੋਈ ਮੈਂ ਇਹਨਾਂ ਨੂੰ ਪੁੱਛਿਆ ਬਾਈ ਕੀ ਹਾਲ ਚਾਲ ਆ ਪਰ ਇਹਨਾਂ ਨੇ ਮੈਨੂੰ ਦੱਸਿਆ ਕਹਿੰਦੇ ਸਾਡੇ ਨਾਲ ਇਸ ਤਰ੍ਹਾਂ ਦੀ ਘਟਨਾ ਹੋਈ ਮੈਂ ਬਾਈ ਰਾਜੂ ਦਾ ਨੰਬਰ ਦਿੱਤਾ ਬੱਲੋ ਦਾ
ਹਾਂ ਬਾਈ ਜੀ ਉਹ ਬੰਦੇ ਨਾਲ ਕੰਟੈਕਟ ਕਰੋ, ਠੀਕ ਹੈ, ਆਪਣਾ ਭਰਾ ਹੈਗਾ, ਉਹਨੇ ਇਸ ਮਸਲੇ 'ਚ, ਠੀਕ ਹੈ, ਹੁਣ ਆਵਾਜ਼ ਉਠਾਈ ਹੋਈ ਹੈਗੀ, ਇਸ ਮਸਲੇ ਦਾ ਕੋਈ ਨਾ ਕੋਈ ਹੱਲ ਲੱਭਾਂਗੇ। ਹੱਲ ਹੋਣਾ ਚਾਹੀਦਾ ਤਾਂ ਬਾਈ, ਰਿਵਾਜ ਹੀ ਬਣ ਗਿਆ ਯਾਰ। ਆ ਦੇਖੋ ਇੱਥੇ ਕਿੰਨੀ ਵੱਡੀ ਕਹਿੰਦੇ ਹਲੇ ਇੰਨੇ ਮੁੰਡੇ ਪਰਲੇ ਪਾਰਕ 'ਚ ਖੜੇ ਜਿਹੜੇ ਇੱਥੇ ਆ ਰਹੇ ਆ। ਆ ਬਾਈ ਤੁਸੀਂ ਕਿੱਥੋਂ ਆਏ ਹੋ? ਮੈਂ ਵੀਰੇ ਰਾੜਾ ਸਾਹਿਬ ਕੋਲੋਂ ਗੋਸਾ ਪਿੰਡ ਆ ਮੇਰਾ। ਤੁਹਾਡਾ ਵੀ ਇਹੀ ਕੰਮ ਹੋਇਆ? ਹਾਂਜੀ, ਮੇਰੇ 9 ਸਾਲ ਹੋ ਗਏ ਮੇਰੇ ਨਾਲ ਚੱਲਦੇ ਨੂੰ। ਅੱਛਾ। ਮੇਰੇ ਤੇ ਕਦੇ ਝੂਠੇ ਪਰਚੇ ਪਵਾ ਦਿੰਦੇ ਸੀਗੇ ਹਨਾ, ਕਦੇ ਕੁਛ ਕਰਾ ਦਿੰਦੇ ਸੀਗੇ, ਕਦੇ ਕਹਿੰਦੇ ਸੀ ਸਾਡੀ ਕੁੜੀ ਮਰ ਗਈ। ਈਵਨ ਕਿ ਉਹਨਾਂ ਦੀ ਕੁੜੀ ਨੇ ਐਸਐਸਪੀ ਸਾਹਿਬ ਨਾਲ ਖੁਦ ਬਾਅਦ ਚੋਂ ਗੱਲ ਕੀਤੀ ਆ। ਨਹੀਂ ਕਿੰਨੇ ਪੈਸੇ ਲੱਗੇ ਤੇਰੇ? ਮੇਰੇ ਵੀਰੇ 27 ਲੱਖ ਰੁਪਇਆ ਲੱਗ ਗਿਆ ਸੀਗਾ। ਅੱਛਾ, ਕੁਛ ਨਹੀਂ ਉਹ ਹੱਥ ਪੱਲੇ ਆਇਆ? 12.5 ਲੱਖ ਰੁਪਇਆ ਆਇਆ, 50-50 ਹਜ਼ਾਰ ਰੁਪਏ ਕਰਕੇ ਦਿੱਤੇ ਆ ਵੀਰੇ ਉਹਨਾਂ ਨੇ ਹਜੇ ਤੱਕ। ਪਰ ਹੁਣ ਜੱਜ ਸਾਹਿਬ ਕੋਲ ਕਿੱਥੋਂ ਦੀ